अस्सलामुअलैकुम ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਾਂਝੀ ਸੱਥ ਪ੍ਰੋਗਰਾਮ 'ਚ ਵੈਲਕਮ ਕਹਿੰਦੇ ਉਹਨਾਂ ਨੂੰ ਸਾਰੇ ਦੋਸਤਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਪਾਕਿਸਤਾਨੀ ਟਾਈਮ 9:30 ਵਜੇ ਤੁਹਾਡੇ ਰੂਬਰੂ ਹੋਈਦਾ ਤੁਹਾਡੇ ਹਾਜ਼ਰ ਹੋਈਦਾ ਲਾਈਵ ਸੈਸ਼ਨ ਲੈ ਕੇ ਫੇਸਬੁੱਕ ਪੇਜ ਦੀ ਰਾਹੀਂ YouTube ਚੈਨਲ ਦੀ ਰਾਹੀਂ ਅੱਜ ਪ੍ਰੋਗਰਾਮ ਸਾਡਾ ਜਿਹੜਾ ਸਾਰਿਆਂ ਨੂੰ अस्सलाम वालेकुम सत श्री अकाल रशपाल जी वेलकम सर नदीम रजा संधू जी जिन्ने भी दोस्त ਸਾਡੇ ਨਾਲ ਜੁੜੇ ਨੇ ਹੁਣ ਦੋਵਾਂ ਪੇजेस ਤੇ 106 115 20 ਦੇ ਕੋਲ ਨੇ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਵੈਸੇ ਅੱਜ ਜਿਹੜਾ ਪ੍ਰੋਗਰਾਮ ਅਸੀਂ ਤਰਤੀਬ ਦਿੱਤਾ ਸੀ ਸਾਰੇ ਦੋਸਤਾਂ ਨੂੰ ਦੱਸਾਂ ਅਰੋੜਾ ਸਾਹਿਬ ਥੋੜੀ ਦੇਰ 'ਚ ਪਹੁੰਚਣਗੇ ਪ੍ਰੋਗਰਾਮ ਸੀ ਤਰਤੀਬ ਦਿੱਤਾ ਅੱਜ ਕਿ ਈਦ ਆ ਪਰਸੋਂ ਕੁਝ ਮੁਲਕਾਂ ਦੇ ਵਿੱਚ ਮੇਰਾ ਖਿਆਲ ਕੱਲ ਹੋ ਜਾਏਗੀ ਕੁਝ ਸਾਡੇ ਕੰਟਰੀ ਸ਼ਾਇਦ ਪਰਸੋਂ ਹੋ ਜਾਏ ਚੰਦ ਦੇ ਹਿਸਾਬ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਤਰਤੀਬ ਦਿੱਤਾ ਸੀ ਕਿ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਲੋਕ ਉਹ ਅਮਰੀਕਾ ਕੈਨੇਡਾ ਇੰਡੀਆ ਜਿੱਥੇ ਬੈਠੇ ਨੇ ਜਿਹੜੇ ਖਾਸ ਤੌਰ ਤੇ ਸਰਦਾਰ ਜਾਂ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦੇ ਉਹਨਾਂ ਨੂੰ ਆਪਾਂ ਅੱਜ ਸਾਂਝੀ ਸੱਥ 'ਚ ਲੈ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਈਦ ਗ੍ਰੀਟਿੰਗਸ ਤੇ ਗੱਲ ਕਰਨੀ ਹੈ ਕਿ ਉਹਨਾਂ ਕੋਲੋਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਰਾਹੀਂ ਉਹਨਾਂ ਨਾਲ ਉਹਨਾਂ ਦੇ ਦੋਸਤ ਨੇ ਯਾਰ ਨੇ ਉਹਨਾਂ ਨੂੰ ਈਦ ਦੀਆਂ ਵਧਾਈਆਂ ਉਹਨਾਂ ਨੂੰ ਭੇਜੋ ਸੋਸ਼ਲ ਮੀਡੀਆ ਦੀ ਰਾਹੀਂ ਜੇ ਨਹੀਂ ਤੁਹਾਡੇ ਹੋਰ ਦੋਸਤ ਬਣਾਓ ਇਸ ਮੌਕੇ ਤੇ ਜਿਹੜਾ ਈਦ ਦਾ ਤਿਉਹਾਰ ਆ ਰਿਹਾ ਮੁਸਲਮਾਨਾਂ ਵਾਸਤੇ ਬੜਾ ਖੁਸ਼ੀਆਂ ਦਾ ਤਿਉਹਾਰ ਤੋਂ ਅੱਜ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਫਿਰ ਇਜ਼ਾਫਾ ਇਸ ਤੋਂ ਕਰਨਾ ਪੈ ਗਿਆ ਅੱਜ ਵਾਕਿਆ ਹੋਇਆ ਇੱਕ PIA ਦਾ ਤਿਆਰਾ ਜਿਹੜਾ ਕ੍ਰੈਸ਼ ਹੋ ਗਿਆ ਕਰਾਚੀ ਦੇ ਵਿੱਚ ਲਾਹੌਰੋਂ ਕਿੱਡੀਆਂ ਹਸਰਤਾਂ ਦੇ ਨਾਲ ਕਿੱਡੇ ਚਾਵਾਂ ਦੇ ਨਾਲ ਕਿੱਡੀ ਖੁਸ਼ੀਆਂ ਦੇ ਨਾਲ ਉਹ ਲੋਕ ਉਹ ਫੈਮਲੀਆਂ ਉਹ ਬੱਚੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸੀ ਪੰਜਾਬ ਤੋਂ ਜੇ ਆਪਾਂ ਲਾਹੌਰ ਦੀ ਗੱਲ ਕਰੀਏ ਲਾਹੌਰ ਤੋਂ ਕਰਾਚੀ ਜਾ ਰਹੇ ਸੀ ਈਦ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਤੇ ਲੈਂਡਿੰਗ ਤੋਂ ਕੁਛ ਹੀ ਟਾਈਮ ਪਹਿਲੇ ਕੁਛ ਹੀ ਸਮਾਂ ਪਹਿਲੇ ਕੁਛ ਮਿੰਟ ਪਹਿਲੇ ਜਿਹੜਾ ਤਿਆਰਾ ਕ੍ਰੈਸ਼ ਹੋ ਗਿਆ ਬੜਾ ਦੁੱਖ ਵੈਸੇ ਵੀ ਮੈਂ ਅਰੋੜਾ ਸਾਹਿਬ ਨਾਲ ਗੱਲ ਕਰਦਾ ਹਾਂ ਮਨ ਬੋਝਲ ਜਿਹਾ ਸੀ ਉਦਾਸ ਜੇ ਦਿਲ ਨਹੀਂ ਸੀ ਕਰਦਾ ਲੇਕਿਨ ਕਿਉਂਕਿ ਈਦ ਦੀਆਂ ਖੁਸ਼ੀਆਂ ਵੀ ਆ ਤੋ ਇਹਦੇ 'ਚ ਅਸੀਂ ਡਿਸਕਸ ਕੀਤੀ ਆ ਕਿ ਕਿਉਂ ਨਾ ਜਿਸ ਤਰ੍ਹਾਂ ਆਪਾਂ ਈਦ ਦੀਆਂ ਖੁਸ਼ੀਆਂ ਮਨਾਉਣ ਦਾ ਕਰਕੇ ਗ੍ਰੀਟਿੰਗਸ ਇੱਕ ਦੂਜੇ ਨੂੰ ਭੇਜਣੀਆਂ ਸੀ ਨਾਲ ਦੁੱਖ ਦਾ ਇਜ਼ਹਾਰ ਵੀ ਕੀਤਾ ਜਾਵੇ ਨਾਲ ਈਦ ਦੀਆਂ ਖੁਸ਼ੀਆਂ ਵੀ ਦਿੱਤੀਆਂ ਜਾਣ ਵਧਾਈਆਂ ਵੀ ਦਿੱਤੀਆਂ ਜਾਵਾਂ ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ ਤੋ ਸਾਡੇ ਨਾਲ ਅਰੋੜਾ ਸਾਹਿਬ ਕੁਛ ਹੀ ਦੇਰ 'ਚ ਅੱਜ ਕੁਝ ਲੇਟ ਨੇ ਸਾਡੇ ਨਾਲ ਕੁਝ ਹੀ ਦੇਰ 'ਚ ਜੁੜਨਗੇ ਉਨੀ ਦੇਰ ਮੈਂ ਲਿੰਕ ਪੇਸ਼ ਕਰ ਰਿਹਾ ਜਿਹੜੇ ਦੋਸਤ ਮੈਨੂੰ ਜੁਆਇਨ ਕਰ ਸਕਣ ਉਹਨਾਂ ਨੂੰ ਐਡਵਾਂਸ ਹੀ ਅੱਜ ਆਪਾਂ ਜੁਆਇਨ ਕਰਵਾਵਾਂਗੇ ਮੈਂ ਲਿੰਕ ਪੇਸ਼ ਕਰ ਦਿੱਤਾ ਦੋਵਾਂ ਪਾਸੇ ਇਹਦੇ ਵਿੱਚ ਅੱਜ 98 ਮੈਂਬਰ ਸਨ ਉਹ ਜਹਾਜ਼ ਦੇ ਜਿਹੜਾ ਕਰੂ ਸੀ ਉਹ 7 ਕਰੂ ਮੈਂਬਰ ਸਨ 91 ਜਿਹੜੇ ਪੈਸੇਂਜਰ ਸੀ ਮੁਸਾਫਰ ਸੀ ਕੈਪਟਨ ਸਜਾਦ ਗੁੱਲ ਨੂੰ ਉਡਾ ਰਹੇ ਸੀ ਜਹਾਜ਼ ਨੂੰ ਤੇ ਬਿਲਕੁਲ ਜਦੋਂ ਕੁਛ ਹੀ ਟਾਈਮ ਲੰਘਿਆ ਸੀ ਹਲੀ ਬਲਕਿ ਮੈਂ ਕਹਿੰਦਾ 1 ਜਾਂ 1.5 ਮਿੰਟ ਦਾ ਫਰਕ ਰਹਿ ਗਿਆ ਸੀ ਰਨਵੇ ਤੋਂ ਥੋੜਾ ਹੀ ਪਿੱਛੇ ਸੀ ਜਦੋਂ ਉਹ ਕ੍ਰੈਸ਼ ਹੋ ਗਿਆ ਉਹਨਾਂ ਸਾਰੇ ਫੈਮਲੀਆਂ ਦੇ ਨਾਲ ਦੁੱਖ ਦਾ ਇਜ਼ਹਾਰ ਰੱਬ ਉਹਨਾਂ ਨੂੰ ਸਬਰ ਦੇਵੇ ਉਹਨਾਂ ਜਿਹੜੇ ਇਸ ਦੁਨੀਆ ਤੋਂ ਤੁਰ ਗਏ ਨੇ ਉਹਨਾਂ ਨੂੰ ਰੱਬ ਜੰਨਤ ਜਗ੍ਹਾ ਦੇਵੇ ਤੋ ਇਸੇ ਉਮੀਦ ਦੇ ਨਾਲ ਇਸੇ ਕੋਸ਼ਿਸ਼ ਦੇ ਨਾਲ ਅੱਜ ਦਾ ਪ੍ਰੋਗਰਾਮ ਤਰਤੀਬ ਇਸ ਤਰ੍ਹਾਂ ਦੇ ਰਹੇ ਤੁਸੀਂ ਦੋਸਤ ਬਣਾਓ ਪਾਕਿਸਤਾਨੀ ਮੁਸਲਮਾਨ ਆਪਾਂ ਇੱਕ ਦੂਜੇ ਨਾਲ ਇੰਟਰੈਕਸ਼ਨ ਵਧਾਈਏ ਰਾਬਤੇ ਕਰੀਏ ਈਦ ਦੀਆਂ ਵਧਾਈਆਂ ਕੱਲੀਆਂ ਨਾ ਹੁਣ ਦੇਈਏ ਉਹਨਾਂ ਦੇ ਨਾਲ ਅਫਸੋਸ ਵੀ ਕਰੀਏ ਵੀ ਪਾਕਿਸਤਾਨੀ ਮੇਰੇ ਨਾਲ ਬਹੁਤ ਸਾਰੇ ਜਿਹੜੇ ਦੋਸਤ ਨੇ ਇੰਡੀਆ ਤੋਂ ਜਾਂ ਯੂਰਪ ਕੈਨੇਡਾ ਤੋਂ ਅਮਰੀਕਾ ਤੋਂ ਸੇਠੀ ਸਾਹਿਬ ਨੇ ਰਸ਼ਪਾਲ ਜੀ ਆ ਤਜਿੰਦਰ ਹੁੰਡਲ ਜੀ ਆ ਬਹੁਤ ਸਾਰੇ ਅਫਸੋਸ ਕੀਤਾ ਵੀ ਤੁਹਾਡੇ ਪਾਕਿਸਤਾਨ ਵਾਪਰਿਆ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਆਪਾਂ ਜ਼ਰੂਰ ਇੱਕ ਦੂਜੇ ਦੀ ਦੁੱਖ ਦੀ ਘੜੀ ਦੇ ਵਿੱਚ ਵੀ ਨਾਲ ਖਲੋਈਏ ਨਾਲ ਜੇ ਖੁਸ਼ੀ ਦਾ ਮੌਕਾ ਉੱਥੇ ਵੀ ਨਾਲ ਖਲੋਈਏ ਸਾਡੇ ਨਾਲ ਰਸ਼ਪਾਲ ਜੀ ਜੁੜਿਆ ਪਹਿਲਾਂ ਮੈਂ ਉਹਨਾਂ ਨੂੰ ਲਵਾਂਗਾ ਸਾਰਿਆਂ ਨੂੰ ਪਹਿਲਾਂ ਰਸ਼ਪਾਲ ਜੀ ਵੈਲਕਮ ਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਹਾਂਜੀ ਨਾਸਿਰ ਜੀ अस्सलाम वालेकुम वालेकुम सलाम एंड सत श्री अकाल जी नासिर मैं ना बहुत जल्दी उठदा ਆਲਮੋਸਟ ਅਮਰੀਕਾ ਦੇ ਟਾਈਮ ਦੇ ਮੁਤਾਬਕ ਮੈਂ 3:30 4 ਵਜੇ ਸਵੇਰੇ ਉੱਠਦਾ ਤੇ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਟੀਵੀ ਲਾਇਆ ਤਾਂ ਬੜੀ ਦਰਦਨਾਕ ਖਬਰ ਆ ਰਹੀ ਸੀ ਉਦੋਂ ਅਜੇ ਹੋਇਆ ਹੀ ਹੋਇਆ ਸੀ ਅਜੇ ਜਸਟ ਮਤਲਬ ਬ੍ਰੇਕਿੰਗ ਨਿਊਜ਼ ਵਾਂਗ ਨਿਊਜ਼ ਆ ਰਹੀ ਸੀ ਜਿਆਦਾ ਡਿਟੇਲ ਨਹੀਂ ਸੀ ਫਿਰ ਉਹਨੂੰ ਮੈਂ ਫਾਲੋ ਕੀਤਾ ਹੁਣ ਤੱਕ ਅਜੇ ਵੀ ਮੇਰੇ ਟੀਵੀ ਤੇ ਸ਼ਾਇਦ ਉਹੀ ਚੱਲ ਰਹੀ ਹੈ ਜਿਵੇਂ ਤੁਹਾਨੂੰ ਦਿਖਾਵਾਂ ਤੇ ਸ਼ਾਇਦ ਚੱਲ ਰਹੀ ਹੈ ਪਰ ਹੁਣ ਕੋਈ ਉਹ ਨਹੀਂ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਉਹ ਮੈਂ ਲਾਈਵ ਦੇਖੇ ਕੁਝ ਉੱਥੋਂ ਦੇ ਸ਼ਾਟ ਵੀ ਘਰਾਂ ਦੇ ਵੀ ਬਹੁਤ ਦਰਦਨਾਕ ਘਟਨਾ ਜੀ
ਪਤਾ ਨਹੀਂ ਇਹਦੇ ਤੇ ਕੰਟਰੋਲ ਹੋ ਸਕਦਾ ਸੀ ਜਾਂ ਨਹੀਂ ਸੀ, ਜਾਂ ਉਹਦੀ ਜਹਾਜ਼ ਦੀ ਕੰਡੀਸ਼ਨ ਕਿਵੇਂ ਦੀ ਸੀ, ਰੱਬ ਜਾਣੇ। ਉਹ ਤਾਂ ਖੈਰ ਜੋ ਹੋਣਾ ਸੀ ਹੁਣ ਹੋ ਗਿਆ, ਠੀਕ ਹੈ ਜੀ। ਦੱਸਿਆ ਜਾਂਦਾ ਕਿ ਜ਼ਿਆਦਾ 10 ਤੋਂ 12 ਸਾਲ ਪੁਰਾਣਾ ਸੀ, ਤਿਆਰਾ ਜ਼ਿਆਦਾ ਪੁਰਾਣਾ ਨਹੀਂ ਸੀ। ਜਿਹੜੇ ਤਰਜਮਾਨ ਨੇ ਅਬਦੁੱਲਾ ਸਾਹਿਬ PIA ਤੇ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਦੇ, ਉਹਨਾਂ ਨੇ ਬਿਆਨ ਦਿੱਤਾ ਸੀ। ਮੈਂ ਉਹਨਾਂ ਦਾ ਬਿਆਨ ਸੁਣਿਆ ਜੀ। ਮੇਨਟੇਨੈਂਸ ਵੀ, ਹਾਂਜੀ। ਬਾਕੀ ਗੱਲ ਨਸਰ ਇਹ ਕਿ ਰਾਈਟ ਬਿਫੋਰ ਈਦ ਤੁਸੀਂ ਸਮਝ ਹੀ ਸਕਦੇ ਹੋ ਕਿ ਕਿੰਨੇ ਲੋਕਾਂ ਦੇ ਘਰਾਂ 'ਚ ਉਹ ਈਦ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਤਲਬ ਨਹੀਂ ਰਹਿਣੀਆਂ ਉਵੇਂ ਦੀਆਂ ਜਿਵੇਂ ਦੀਆਂ ਹੋਣੀਆਂ ਚਾਹੀਦੀਆਂ ਸੀ, ਠੀਕ ਹੈ ਨਾ ਜੀ। ਹਾਂਜੀ। ਰਮਜ਼ਾਨ ਦਾ ਪੂਰਾ ਮਹੀਨਾ ਸੀ ਤੇ ਉਹਦੇ ਤੋਂ ਬਾਅਦ ਮਤਲਬ ਐਂਡ ਤੇ ਆ ਕੇ ਇਹ ਘਟਨਾ ਖੈਰ ਬੜੀ ਅਫਸੋਸਨਾਕ ਹੈ, ਬਹੁਤ ਹੀ ਦਰਦਨਾਕ ਹੈ, ਬਹੁਤ ਹੀ ਦੁਖਦਾਇਕ ਹੈ। ਮੇਰਾ ਮਤਲਬ ਜਿਹੜਾ ਦਿਲ ਹੈ ਉਹਨਾਂ ਸਾਰਿਆਂ ਲਈ, ਮੈਂ ਨੇ ਮੇਰੀਆਂ ਪ੍ਰਾਰਥਨਾਵਾਂ ਨੇ ਉਹਨਾਂ ਲਈ, ਠੀਕ ਹੈ ਜੀ। ਦੂਜੀ ਗੱਲ, ਜਿਹੜੇ ਲੋਕ ਨੇ ਖੈਰ ਬਹੁਤ ਵੱਡਾ ਤਬਕਾ ਹੈ ਜਿਨ੍ਹਾਂ ਨੇ ਈਦ ਨੂੰ ਮਨਾਉਣਾ ਹੈ, ਉਹਨਾਂ ਲਈ ਈਦ ਮੁਬਾਰਕ। ਈਦ ਥੋੜੀ ਜਿਹੀ ਫਿੱਕੀ ਹੋ ਜਾਏਗੀ ਪਰ ਫਿਰ ਵੀ ਈਦ ਇੱਕ ਏਡਾ ਵੱਡਾ ਤਿਉਹਾਰ ਹੈ। ਸਾਰਿਆਂ ਨੂੰ ਰੱਬ ਖੁਸ਼ੀਆਂ ਦੇਵੇ। ਤੁਹਾਨੂੰ ਸਾਰਿਆਂ ਨੂੰ ਨਾਸਿਰ ਜੀ ਮੇਰੇ ਵੱਲੋਂ ਈਦ ਮੁਬਾਰਕ। ਅਰੋੜਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਵੈਸੇ ਮੈਂ ਗੱਲ ਕਰਦਾ ਜਾਵਾਂ, ਅੱਜ ਅਸੀਂ ਪ੍ਰੋਗਰਾਮ ਤਰਤੀਬ ਦਿੱਤਾ ਸੀ, ਅਰੋੜਾ ਸਾਹਿਬ ਤੇ ਮੈਂ ਮਸ਼ਵਰਾ ਕੀਤਾ ਸੀ ਕਿ ਅਸੀਂ ਈਦ ਦੇ ਮੌਕੇ ਤੇ, ਜਦੋਂ ਤੱਕ ਪਲਾਨ ਕ੍ਰੈਸ਼ ਨਹੀਂ ਸੀ ਹੋਇਆ, ਕਿ ਦੋਸਤਾਂ ਨੂੰ ਮਸ਼ਵਰੇ ਦੇਈਏ ਵੀ ਇੱਧਰਲਿਆਂ ਨੂੰ, ਜਿਹੜੇ ਉੱਧਰ ਨੇ, ਜਿਹੜੇ ਹਿੰਦੂ ਭਾਈਚਾਰੇ ਨਾਲ ਜਾਂ ਸਿੱਖ ਨੇ ਜਾਂ ਗੈਰ ਮੁਸਲਿਮ ਜਿੰਨੇ ਵੀ ਨੇ ਸਾਡੇ ਨਾਲ ਸਾਂਝੀ ਸੱਚ ਜੁੜੇ ਨੇ, ਵੀ ਤੁਸੀਂ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਕਿਤੇ ਨਾ ਕਿਤੇ ਤੁਹਾਡੇ ਰਾਬਤੇ ਆ ਇੱਧਰ ਪਾਕਿਸਤਾਨ ਦੇ ਵਿੱਚ ਜਾਂ ਮੁਸਲਮਾਨਾਂ ਨਾਲ, ਉਹਨਾਂ ਨੂੰ ਈਦ ਦੀਆਂ ਵਧਾਈਆਂ, ਘੱਟੋ ਘੱਟ 10 ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿਓ। ਅਸੀਂ ਟਾਰਗੇਟ ਰੱਖਿਆ ਸੀ ਕਿ ਘੱਟੋ ਘੱਟ 10 ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿਓ। ਜੇ ਨਹੀਂ ਤੁਹਾਡੇ ਦੋਸਤ ਹੈਗੇ, ਦੋਸਤ ਸੋਸ਼ਲ ਮੀਡੀਆ ਦੇ ਰਾਹੀਂ ਬਣਾਓ, ਉਹਨਾਂ ਨਾਲ ਰਾਬਤੇ ਬਣਾਓ। ਫਿਰ ਇਸੇ ਤਰ੍ਹਾਂ ਹੀ ਅੱਗੇ ਹੋਲੀ ਆਵੇ ਜਾਂ ਗੁਰਪੁਰਬ ਆਵੇ, ਅਸੀਂ ਵਧਾਈਆਂ ਦਈਏ, ਥੋੜੇ ਜਿਹੇ ਰਾਬਤੇ ਵਜਣ। ਸਾਡਾ ਅੱਜ ਦਾ ਪ੍ਰੋਗਰਾਮ ਇਹ ਸੀ, ਵਿਸ਼ਾ ਆਇਆ ਸੀ, ਉਹਦੇ ਵਿੱਚ ਆਹ ਮਾਮਲਾ ਹੋ ਗਿਆ। ਨਾਸਰ ਜੀ, ਇੱਕ ਤੁਹਾਨੂੰ ਮੈਂ ਬੜੀ ਅਜੀਬ ਗੱਲ ਦੱਸਦਾ ਵੀ ਮੈਂ 2006 ਤੋਂ ਫੇਸਬੁੱਕ ਤੇ ਆ। ਮੇਰੇ ਆਲਮੋਸਟ 1000 ਦੇ ਉੱਤੇ ਫਰੈਂਡ ਨੇ, ਜਿਨ੍ਹਾਂ ਚੋਂ 600 ਜਾਂ 700 ਪਾਕਿਸਤਾਨ ਤੋਂ ਨੇ। ਤੁਸੀਂ ਵੀ ਸ਼ਾਇਦ ਮੇਰੇ ਨਾਲ ਜੁੜੇ ਹੋ 2010 ਜਾਂ 11 ਤੋਂ, ਮੈਨੂੰ ਇਹ ਯਾਦ ਨਹੀਂ ਪੱਕਾ ਹੁਣ। ਮੈਨੂੰ ਅਜੇ ਵੀ ਤੁਹਾਡੀ ਉਹ ਪਹਿਲੀ ਫੋਟੋ ਯਾਦ ਹੈ, ਪੰਜਾਬ ਪੁਲਿਸ ਦੀ ਵਰਦੀ ਵਿੱਚ ਨਾਸਿਰ ਲਿਖਿਆ ਹੁੰਦਾ ਸੀ ਤੁਹਾਡੇ ਸੱਜੇ ਪਾਸੇ, ਤੇ ਉਹ ਨੀਲੇ, ਹਲਕੇ ਨੀਲੇ ਰੰਗ ਦੀ ਤੁਹਾਡੀ ਸ਼ਰਟ ਸੀ ਸ਼ਾਇਦ। ਤੇ ਉਹ ਮਤਲਬ 10 ਦੀ ਗੱਲ ਛੱਡੋ ਜੀ, ਤੁਸੀਂ ਆਪਾਂ 700-800 ਨੂੰ ਤੇ ਉੱਥੇ ਭੇਜਾਂਗੇ। ਤੇ ਜਿਹੜੇ ਇੱਥੇ ਆਪਣੇ ਲੋਕਲ ਨੇ ਅਮਰੀਕਾ ਦੇ ਵਿੱਚ, ਉਹ ਤਾਂ ਖੈਰ ਮੇਰੇ ਘਰ ਦੇ ਪਿਛਲੇ ਪਾਸੇ ਹੀ ਅਸੀਂ ਮਸਜਿਦ ਵੀ ਬਣਾਉਣ 'ਚ ਮਦਦ ਵੀ ਕੀਤੀ ਸੀ ਉਦੋਂ, ਕਿਉਂਕਿ ਉਹਨਾਂ ਨੇ ਵੀ ਸਾਡੀ ਗੁਰਦੁਆਰਾ ਬਣਾਉਣ 'ਚ ਮਦਦ ਕੀਤੀ ਸੀ। ਛੋਟਾ ਜਿਹਾ ਟਾਊਨ ਹੈ ਸਾਡਾ। ਸਾਡੇ ਤਿਉਹਾਰ ਸਾਂਝੇ ਨੇ ਜੀ ਨਾਸਿਰ ਜੀ, ਸਾਡੀ ਬੋਲੀ ਸਾਂਝੀ ਹੈ, ਸਾਡਾ ਖਾਣ ਪੀਣ, ਸਾਡੀਆਂ ਗਾਲਾਂ, ਰੋਣਾ, ਸਿੱਠਣੀਆਂ ਸਭ ਸਾਂਝੇ ਨੇ, ਤਾਂ ਸਾਡੇ ਤਿਉਹਾਰ ਵੀ ਸਾਂਝੇ ਨੇ। ਸੋ ਸਾਡੇ ਲਈ ਈਦ ਵੀ ਉਨੀ ਜ਼ਰੂਰੀ ਹੈ ਜਿੰਨੀ ਸਾਡੇ ਲਈ ਗੁਰਪੁਰਬ ਜ਼ਰੂਰੀ ਨੇ, ਜਿੰਨੇ ਸਾਡੇ ਲਈ ਦੀਵਾਲੀ ਦੁਸਹਿਰੇ ਜ਼ਰੂਰੀ ਨੇ, ਉਨੇ ਸਾਡੇ ਲਈ ਈਦ। ਭਰਾਵਾ, ਅਸੀਂ ਤੁਹਾਡੀ ਖੁਸ਼ੀਆਂ 'ਚ ਬਿਲਕੁਲ ਸ਼ਾਮਲ ਹਾਂ ਤੇ ਬੜੇ ਲੋਕਾਂ ਨੂੰ ਸ਼ਾਮਲ ਕਰਾਂਗੇ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਕਿਹਾ 500-600 ਤੁਹਾਡੇ ਦੋਸਤ ਨੇ, ਜਿਨ੍ਹਾਂ ਦੇ ਨਹੀਂ ਦੋਸਤ ਪਾਕਿਸਤਾਨ ਦੇ ਵਿੱਚ, ਅੱਜ ਦਾ ਪ੍ਰੋਗਰਾਮ ਉਹਨਾਂ ਵਾਸਤੇ ਸਜਾਇਆ ਸੀ ਵੀ ਤੁਸੀਂ ਆਪਣੇ ਦੋਸਤ ਬਣਾਓ, ਸੋਸ਼ਲ ਮੀਡੀਆ ਦੀ ਰਾਹੀਂ ਬਣਾਓ, ਉਹਨਾਂ ਨੂੰ ਵਧਾਈਆਂ ਵੀ ਦਿਓ। ਤੇ ਹੁਣ ਜਿੱਥੇ ਹੋ ਗਿਆ, ਵਾਕਿਆ ਹੋ ਗਿਆ, ਇਹਦਾ ਵੀ ਅਫਸੋਸ ਜ਼ਰੂਰ ਕਰੋ ਸਾਰਿਆਂ ਨੂੰ, ਤਾਂ ਕਿ ਲੱਗੇ ਸਾਰੇ ਲੋਕਾਂ ਨੂੰ ਵੀ ਅਸੀਂ ਆਪਸ ਦੇ ਵਿੱਚ ਇੱਕ ਆ। ਸਾਡੇ ਨਾਲ ਹਰਮਿੰਦਰ ਜੀ ਨੇ। ਸਤਿ ਸ਼੍ਰੀ ਅਕਾਲ ਮਾਂ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਤੁਹਾਡਾ? ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਹਾਂਜੀ, ਦੂਸਰੇ ਵੀਰ ਜੀ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਅੱਜ ਸਾਡੀ ਤਾਂ ਇੱਥੇ ਜਰਮਨੀ 'ਚ ਦੁਪਹਿਰਾ ਸੀਗਾ ਨਾ, ਅਸੀਂ 1:30 ਵਜੇ ਦੇਖਿਆ ਸੀਗਾ ਜਦੋਂ ਹੋਇਆ ਹੀ ਆ ਕ੍ਰੈਸ਼। ਕੁਛ ਹੀ ਮਿੰਟ ਹੋਏ ਸੀਗੇ, ਸਾਰਾ ਦੇਖਿਆ, ਪਰ ਬਹੁਤ ਦਿਲ ਨੂੰ ਦੁੱਖ ਹੋਇਆ ਕਿਉਂਕਿ ਖੁਸ਼ੀਆਂ ਦਾ ਟਾਈਮ ਸੀ ਤੇ ਉਹਦੇ ਵਿੱਚ ਫਿਰ ਇਹ ਕੁਛ ਹੋ ਗਿਆ ਤਾਂ ਥੋੜੀ ਬੈਡ ਨਿਊਜ਼ ਜਾਨੀ ਦਿਲ ਨੂੰ ਹਿਲਾ ਦਿੱਤਾ। ਖੁਸ਼ੀਆਂ ਸੀਆਂ ਪਰ ਸਾਰੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਸੀ। ਚਲੋ ਆਪਾਂ ਕੋਈ ਕਹਿੰਦੇ ਹੁੰਦੇ ਆ ਸੌਰੀ ਆ ਇਸ ਚੀਜ਼ ਦੇ ਲਈ, ਆਪਾਂ ਸਾਰਿਆਂ ਦੇ ਨਾਲ ਆ ਇਸ ਘੜੀ ਦੇ ਵਿੱਚ, ਹਨਾ। ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ, ਜਿਹੜੇ ਜਿੰਨੇ ਵੀ ਪ੍ਰੋਗਰਾਮ ਦੇਖਦੇ ਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਨਾਲ ਤਾਂ ਮੈਂ ਕਾਫੀ ਟਾਈਮ ਦੀ ਸੀਗੀ ਜੁੜੀ ਹੋਈ, ਪਰ ਮੇਰੇ ਕੋਲ ਇੰਨੀਆਂ ਸੀਆਂ, ਕੀ ਕਹਿੰਦੇ ਹੁੰਦੇ ਆ, ਟਾਈਮ ਨਹੀਂ ਰਿਹਾ ਹੈਗਾ। ਹੁਣ ਜਦੋਂ ਭਾਜੀ ਦਾ ਟਾਈਮ ਸ਼ਾਮ ਨੂੰ ਹੁੰਦਾ ਪ੍ਰੋਗਰਾਮ, ਤੇ ਮੈਂ ਉਦੋਂ ਕੰਮ ਤੇ ਆਉਂਦੀ ਹਾਂ, ਤੇ ਮੈਂ ਥੋੜਾ ਜਿਹਾ ਲਿਖ ਕੇ ਚਲੀ ਜਾਂਦੀ ਹੁੰਦੀ ਹਾਂ ਬ੍ਰੇਕ ਦੇ ਵਿੱਚ ਹੈਲੋ ਕਰਕੇ। ਤੇ ਬਾਕੀ ਮੇਰਾ ਜਿੱਦਾਂ ਭਾਜੀ ਕਹਿ ਸਕਦੇ ਆ, ਮੈਂ 108 ਚੱਕ ਤੋਂ ਮੇਰੇ ਜਿਹੜੇ ਬੜੇ ਆ ਉਹ ਗਏ ਹੋਏ ਆ ਨਾ। ਤੇ ਅਸੀਂ ਜਿੱਦਾਂ ਹੁਣ ਮੈਂ ਨਵੰਬਰ ਦੇ ਵਿੱਚ ਆਈ ਸੀ, ਜਦੋਂ ਯਾਤਰਾ ਪੂਰੀ ਹੋ ਗਈ ਸੀ ਤਾਂ ਮੈਂ 5 ਦਿਨ ਪਿੰਡ ਵਿੱਚ ਰਹਿ ਕੇ ਗਈ ਸੀ ਆਪਣੇ 'ਚ। ਅੱਛਾ ਅੱਛਾ, ਕਿਹੜਾ ਸ਼ਹਿਰ? ਕਿਹੜਾ? ਹਾਂਜੀ, 108 ਚੱਕ ਸਾਈਂ ਲਿਖੋ ਫੈਸਲਾਬਾਦ।
ਅੱਛਾ, ਫਿਰ ਤੁਸੀਂ ਮੇਰੇ ਸ਼ਹਿਰ ਹੀ ਆਏ ਤੇ ਦੱਸਿਆ ਨਹੀਂ ਤੁਸੀਂ। ਭਾਜੀ ਤੁਸੀਂ ਇੰਨੇ ਬਿਜੀ ਸੀਗੇ ਤੇ ਫਿਰ ਮੈਂ ਤੁਹਾਨੂੰ ਕਿੱਥੋਂ ਦੱਸਤੀ। ਸ਼ਹਿਜ਼ਾਦ ਹੁਣੀ ਭਾਜੀ ਆ, ਮੇਰੇ 3 ਭਾਈ ਆ ਉੱਥੇ। ਸਾਡਾ ਫੈਮਿਲੀ 47 ਤੋਂ ਚੱਲਿਆ ਆਂਦਾ ਆ। ਫੈਮਿਲੀ ਟੂ ਫੈਮਿਲੀ ਅੱਗੇ ਚੱਲਿਆ ਹੀ ਜਾਂਦਾ ਸਾਡਾ। ਬੱਚਿਆਂ ਤੱਕ ਹੁਣ 14 ਸਾਲ ਦਾ ਬੱਚਾ ਭਾਈ ਦਾ ਮੇਰੇ ਦਾ ਪਾਕਿਸਤਾਨ ਦੇ ਵਿੱਚ, ਤੇ ਉਹਦੇ ਤੱਕ ਵੀ ਅਸੀਂ ਜਾਣੀ ਹੈਗੇ ਆ। ਤੇ ਮੈਂ ਹੁਣ ਆਊਂਗੀ ਨਵੰਬਰ ਦੇ ਵਿੱਚ ਦੁਬਾਰਾ, ਜੇ ਸਾਰਾ ਕੁਛ ਠੀਕ ਰਿਹਾ ਕਰੋਨਾ ਵੱਲੋਂ, ਤੇ ਅਸੀਂ ਨਵੰਬਰ 'ਚ ਫਿਰ ਦੁਬਾਰਾ 'ਚ ਆਵਾਂਗੇ। ਤੇ ਫਿਰ ਮੈਂ ਭਗਤ ਸਿੰਘ ਦੇ ਪਿੰਡ ਵੀ ਜਾ ਕੇ ਆਈ ਸੀ, ਮੈਨੂੰ ਬਹੁਤ ਚੰਗਾ ਲੱਗਾ ਭਾਜੀ। ਮੈਂ ਨਾ ਇੱਕ ਵਾਰੀ ਫਿਰ ਆਪਣੇ ਕੀ ਕਹਿੰਦੇ ਹੁੰਦੇ ਆ ਫੈਸਲਾਬਾਦ ਘੁੰਮਣਾ ਸਾਰਾ। ਜ਼ਰੂਰ ਜ਼ਰੂਰ ਆਓ ਜੀ, ਵੈਲਕਮ, ਮੋਸਟ ਵੈਲਕਮ। ਹਾਂਜੀ ਬਹੁਤ ਅਸੀਂ ਸਾਰੇ ਮਿਹਰਬਾਨੀ ਤੁਹਾਡੀ। ਹਾਂਜੀ ਠੀਕ ਹਾਂਜੀ ਹੈ ਭਾਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਬਿਲੋਂਗ ਕਰਦੇ ਹਾਂ ਨਵਾਂ ਸ਼ਹਿਰ ਤੋਂ, ਪਿੱਛੋਂ ਦੁਆਬਾ। ਹਾਂਜੀ ਹਾਂਜੀ ਚਲੋ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਕੀ ਸਾਰਿਆਂ ਨੂੰ ਵੀ ਟਾਈਮ ਦਿਓ ਜੀ, ਫਿਰ ਜੀ, ਮਿਲਾਂਗੇ ਬਹੁਤ ਆਪਾਂ। ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਠੀਕ ਹੈ ਸ਼ੁਕਰੀਆ। ਭਾਈ। ਰਛਪਾਲ ਜੀ ਸਾਡੇ ਨਾਲ ਜੁੜ ਗਏ ਨੇ, ਅਰੋੜਾ ਸਾਹਿਬ ਆ ਗਏ ਨੇ, ਉਹਨਾਂ ਨੂੰ ਲੈ ਲਈਏ ਲਾਈਨ ਤੇ ਆਪਾਂ। ਅਰੋੜਾ ਸਾਹਿਬ ਵੈਲਕਮ, ਤੁਸੀਂ ਲੇਟ ਸੋ ਅੱਜ। ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅਰੋੜਾ ਸਾਹਿਬ ਮਾਈਕ ਔਨ ਕਰੋ, ਮਾਈਕ ਔਨ ਕਰੋ ਅਰੋੜਾ ਸਾਹਿਬ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਮੈਂ ਮਾਫੀ ਚਾਹੁੰਦਾ ਜੀ, ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ, ਮਾਈਕ ਮੇਰਾ ਆਫ ਸੀ। ਸੋ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਹੀ ਜੋ ਦੋਸਤ ਸਾਡੇ ਵੇਖ ਰਹੇ ਨੇ, ਜਿਨ੍ਹਾਂ ਨੇ ਇਹ ਕਰਾਚੀ ਵਾਲੀ ਜਿਹੜੇ ਪਲੇਨ ਕ੍ਰੈਸ਼ ਦੀ ਖਬਰ ਸੁਣੀ ਹੈ, ਉਹਨਾਂ ਸਾਰਿਆਂ ਤੋਂ ਹੀ, ਤੇ ਨਾਲ ਹੀ ਮੈਂ ਦੁੱਖ ਦਾ ਹਮਦਰਦੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਵਾਂ। ਮੈਂ ਕਹਿਣਾ ਚਾਹੁੰਦਾ ਵਾਂ ਕਿ ਇਸ ਮੌਕੇ ਤੇ ਖਾਸ ਤੌਰ ਤੇ ਜੋ ਹਾਲਾਤ ਸਨ ਉੱਥੇ, ਇਸ ਨੂੰ ਅਜਿਹੀ ਕਿਸੇ ਹੋਰ ਖਬਰ ਦੀ ਲੋੜ ਨਹੀਂ ਸੀ। ਸੋਸ਼ਲ ਡਿਸਟੈਂਸਿੰਗ ਦੇ ਚੱਲਦਿਆਂ ਪਹਿਲੇ ਵੀ ਈਦ ਵਿੱਚ ਪਹਿਲੇ ਵਾਲੀ ਗੱਲ ਨਹੀਂ ਸੀ। ਅਸੀਂ ਚਾਹੁੰਦੇ ਸੀ ਕਿ ਘੱਟੋ ਘੱਟ ਇੱਥੇ ਜ਼ਰੂਰ ਈਦ ਕਿਸੇ ਮੁਬਾਰਕਾਂ ਦੇਈਏ, ਪਰ ਬਦਕਿਸਮਤੀ ਨਾਲ ਇਸ ਜਹਾਜ਼ ਜਿਹੜੀ ਦੁਰਘਟਨਾ ਹੋਈ ਹੈ, ਇਸ ਦੇ ਨਾਲ ਸਾਨੂੰ ਸਾਰਿਆਂ ਨੂੰ ਦੁੱਖ ਹੈ, ਹਮਦਰਦੀ ਹੈ। ਮੈਂ ਸਾਰੇ ਸਿੱਖ ਦੋਸਤਾਂ ਦੀ ਤਰਫੋਂ ਇੱਕ ਕੁਰਾਨ ਸ਼ਰੀਫ ਦਾ ਇੱਕ ਵਰਸ ਹੈ, ਵਰਸ 2.156, ਇੰਨਾ ਲਿllahi ਵਾ ਇੰਨਾ ਇਲਾਹੀ ਰਾਜਿਊਨ, ਜਿਸ ਦਾ ਮਤਲਬ ਇਹ ਹੈ ਕਿ ਅਸੀਂ ਸਭ ਰੱਬ ਤੋਂ ਆਏ ਹਾਂ ਤੇ ਅਸੀਂ ਰੱਬ ਵਿੱਚ ਹੀ ਵਾਪਸ ਜਾਣਾ ਹੈ। ਕਿਉਂਕਿ ਇਸ ਕਰਕੇ ਕਹਿਣਾ ਇਹ ਬਣਦਾ ਵੀ ਜ਼ਰੂਰੀ ਵੀ ਹੈ ਮੇਰਾ ਕਿ ਅਸੀਂ ਜੇ ਸਿੱਖੀਜ਼ਮ ਦੇ ਹਵਾਲੇ ਤੋਂ ਮੈਂ ਇਸ ਦੀ ਗੱਲ ਕਰਾਂ ਕਿ ਅਸੀਂ ਸਭ ਰੱਬ ਦੇ ਉਸੇ ਪਰਮਾਤਮਾ ਦੇ ਬਣਾਏ ਹਾਂ, ਉਸੇ ਰੱਬ ਦੇ ਬਣਾਏ ਹਾਂ, ਤੇ ਵਾਪਸ ਅਸੀਂ ਰੱਬ ਕੋਲ ਹੀ ਜਾਣਾ ਹੈ। ਸੋ ਇਹ ਸ਼ਾਇਦ ਰੱਬ ਦੀ ਰਜ਼ਾ ਸੀ ਕਿ ਉਹਨਾਂ ਲੋਕਾਂ ਨੂੰ ਉਹਨੇ ਇਸ ਵਕਤ ਉਹਨੂੰ ਵਾਪਸ ਬੁਲਾਉਣਾ ਸੀ। ਪਰਿਵਾਰਾਂ ਦੇ ਨਾਲ ਜਿੱਥੇ ਅਸੀਂ ਦੁੱਖ ਸਾਂਝਾ ਕਰਦੇ ਹਾਂ, ਉਸ ਦੇ ਨਾਲ ਮੈਂ ਵੀ ਕਹਾਂਗੀ ਸਾਨੂੰ ਰੱਬ ਦੀ ਰਜ਼ਾ ਨੂੰ ਮੰਨਣਾ ਪਏਗਾ। ਸਾਡੇ ਕੋਲ ਇਸ ਤੋਂ ਬਿਨਾਂ ਕੋਈ ਹੋਰ ਚੋਇਸ ਵੀ ਨਹੀਂ ਹੈ। ਜੀ ਨਾਸਰ ਭਾਈ। ਅੱਛਾ ਅਰੋੜਾ ਸਾਹਿਬ, ਅਸੀਂ ਜਿਵੇਂ ਮੈਂ ਦੱਸਣਾ ਰਛਪਾਲ ਜੀ ਨੂੰ, ਅਸੀਂ ਪਹਿਲੋਂ ਪ੍ਰੋਗਰਾਮ ਦਾ ਥੋੜਾ ਜਿਹਾ ਤਰਤੀਬ ਦਿੱਤਾ ਸੀ ਕਿ ਅਸੀਂ ਅੱਜ ਦੋਸਤਾਂ ਨੂੰ ਕਹਿਣਾ ਕਿ ਤੁਸੀਂ ਘੱਟੋ ਘੱਟ 10 ਲੋਕਾਂ ਨੂੰ ਈਦ ਦੀਆਂ ਵਧਾਈਆਂ ਦੇਣੀਆਂ। ਜੇ ਤੁਹਾਡੇ ਨਹੀਂ ਵੀ ਦੋਸਤ ਪਾਕਿਸਤਾਨ ਦੇ ਵਿੱਚ, ਤੇ ਸੋਸ਼ਲ ਮੀਡੀਆ ਦੇ ਰਾਹੀਂ ਦੋਸਤ ਬਣਾਓ, ਉਹਨਾਂ ਨੂੰ ਈਦ ਦੀਆਂ ਵਧਾਈਆਂ ਘੱਟੋ ਘੱਟ 10 ਲੋਕਾਂ ਨੂੰ ਦਿਓ। ਉਹਦੇ ਨਾਲ ਨਾਲ ਹੁਣ ਜੇ ਈਦ ਦੀਆਂ ਵਧਾਈਆਂ ਦੇਣੀਆਂ, ਤੇ ਹੁਣ ਜਿਹੜਾ ਵਾਕਿਆ ਹੋ ਗਿਆ ਇਹਦੇ ਤੇ ਇਹਨਾਂ ਨੇ ਰਾਜੀਓ ਨੂੰ ਵੀ ਪੜ੍ਹਨਾ ਤੇ ਉਹਨਾਂ ਕੋਲ ਅਫਸੋਸ ਵੀ ਕਰੋ, ਤਾਂ ਕਿ ਸਾਰਿਆਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਕੋਈ ਵਾਕਿਆ ਹੋ ਜਾਣ, ਜਦੋਂ ਉਹ ਹੁੰਦਾ ਤੇ ਕੁਛ ਨਹੀਂ, ਬੰਦਾ ਕਰ ਤੇ ਕੁਛ ਨਹੀਂ ਸਕਦਾ, ਲੇਕਿਨ ਉਹ ਇੰਨੀ ਗੱਲ ਕਹਿ ਦੇ ਉਹਦੇ ਨਾਲ ਹੌਸਲਾ ਆ ਜਾਂਦਾ। ਜੀ ਬਿਲਕੁਲ। ਅੱਛਾ ਮੈਂ ਰਛਪਾਲ ਜੀ, ਤੁਹਾਡਾ ਮਾਈਕ ਆਫ ਹੈ, ਤੁਹਾਡੀ ਆਵਾਜ਼ ਨਹੀਂ ਆ ਰਹੀ। ਨਹੀਂ ਆ ਰਹੀ ਰਛਪਾਲ ਜੀ? ਜੀ ਹਾਂਜੀ ਨਾਸਰ ਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਦਰਦਨਾਕ ਘਟਨਾ ਵਾਪਰੀ ਹੈ, ਪਰ ਜਿਵੇਂ ਕਹਿੰਦੇ ਨਾ, ਸ਼ੋ ਮਸਟ ਗੋ ਔਨ, ਲਾਈਫ ਚੱਲਦੀ ਹੈ, ਲਾਈਫ ਨਹੀਂ ਕੀ ਰੁਕਦੀ। ਈਦ ਮਨਾਈ ਜਾਏਗੀ, ਬੜੇ ਵੱਡੇ ਪੱਧਰ ਤੇ ਮਨਾਈ ਜਾਏਗੀ, ਉਹਨਾਂ ਲੋਕਾਂ ਨੂੰ ਹਕੀਕਤ ਵੀ ਭੇਂਟ ਕੀਤੀ ਜਾਏਗੀ, ਪਰ ਸ਼ੋ ਮਸਟ ਗੋ ਔਨ। ਸੋ ਪੋਜ਼ਿਟਿਵ ਰਹਿਣਾ ਪਏਗਾ ਤੁਹਾਨੂੰ ਸਾਰੇ ਆਪਾਂ ਨੂੰ। ਤੇ ਮੇਰੇ ਵੱਲੋਂ ਫਿਰ ਇੱਕ ਵਾਰੀ ਤੁਹਾਨੂੰ ਸਾਰੇ ਪਾਕਿਸਤਾਨ ਨੂੰ, ਸਾਰੇ ਮੁਸਲਿਮ ਵਰਲਡ ਨੂੰ ਮੇਰੇ ਵੱਲੋਂ ਈਦ ਮੁਬਾਰਕ ਜੀ। ਪਰਮਾਤਮਾ ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਦੇਵੇ। ਈਦ ਮਨਾਓ ਤੁਸੀਂ, ਤੇ ਆਪਾਂ ਤੁਹਾਡੇ ਨਾਲ। ਬਹੁਤ ਸ਼ੁਕਰੀਆ ਰਛਪਾਲ ਜੀ, ਟਾਈਮ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਾਡੇ ਨਾਲ ਆ ਗਏ ਨੇ ਜੀ ਪਲਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ। ਵਾਲੇਕੁਮ ਚਲ ਸਾਹਿਬ, ਬਹੁਤ ਅਫਸੋਸ ਵਾਲੀ ਗੱਲ ਆ, ਉਹ ਵਿਚਾਰੇ ਜਾ ਰਹੇ ਸੀ ਆਪਣੇ ਪਰਿਵਾਰ ਕੋ ਈਦ ਮਨਾਉਣ ਵਾਸਤੇ, ਤੇ ਇਹ ਹਾਦਸਾ ਹੋ ਗਿਆ। ਕੁਦਰਤੀ ਮੇਰਾ ਦੋਸਤ ਚੱਲਿਆ ਸੀ ਜੁਮਾ ਪੜ੍ਹਨ ਵਾਸਤੇ, ਮੇਰਾ ਪਾਰਟਨਰ ਜਿਹੜਾ ਨਾ, ਉਹਨੇ ਨਿਊਜ਼ ਲਾਈ ਏਅਰਵਾਈ, ਤੇ ਉੱਥੇ ਚੱਲ ਰਹੀ, ਤੇ ਬਹੁਤ ਅਫਸੋਸ ਹੋਇਆ, ਬਹੁਤ ਮਾੜਾ ਕੰਮ ਹੋਇਆ। ਜੀ, ਮੈਂ ਤੁਹਾਨੂੰ ਮਾੜਾ ਕੰਮ ਹੋਇਆ। ਦੱਸਣਾ ਚਾਹੁੰਦਾ ਕਿ 10 ਦਿਨ ਪਹਿਲਾਂ 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 10 ਦਿਨ ਪਹਿਲਾਂ
ਜੀ ਹਾਂਜੀ ਸਾਡੇ ਨਾ ਹੁਣ ਅਰੋੜਾ ਸਾਹਿਬ ਸਾਡੇ ਬੜੇ ਪਿਆਰੇ ਦੋਸਤ ਨੇ ਅੰਜਮ ਅਲੀ ਭੁੱਟੋ ਸਾਹਿਬ। ਭੁੱਟੋ ਸਾਹਿਬ ਵੈਲਕਮ। ਥੈਂਕ ਯੂ ਜੀ, ਥੈਂਕ ਯੂ। ਜੀ ਬੁੱਟਰ ਸਾਹਿਬ, ਤੁਸੀਂ ਆਵਾਜ਼ ਆ ਰਹੀ ਤੁਹਾਨੂੰ? ਜੀ ਹਾਂਜੀ, ਮੈਂ ਬਹੁਤ ਜ਼ਿਆਦਾ ਵਿਜ਼ਿਟਰ ਹਾਂ ਜਨਾਬ ਦੀ। ਜਿੰਨੇ ਪ੍ਰੋਗਰਾਮ ਨੇ ਬੜੇ ਗੌਰ ਨਾਲ ਦੇਖ ਰਿਹਾ ਔਰ ਇਹ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਨੇ ਇਹ ਖਾਸ ਤੌਰ ਤੇ ਸਾਡੇ ਕਲਚਰ ਦੇ ਨਾਲ, ਜ਼ਮੀਨ ਦੇ ਨਾਲ, ਮਿੱਟੀ ਦੇ ਨਾਲ, ਜ਼ਰਾਤ ਨਾਲ ਔਰ ਸਾਡੇ ਕਬੀਲਿਆਂ ਦੇ ਨਾਲ ਜੁੜੇ ਨੇ। ਮੈਨੂੰ ਤੇ ਬਹੁਤ ਜ਼ਿਆਦਾ ਇਹਦੇ 'ਚ ਇੱਕ ਲਰਨਿੰਗ ਪ੍ਰੋਸੈਸ ਹੈ ਔਰ ਕੱਲ ਦਾ ਪ੍ਰੋਗਰਾਮ ਵੀ ਬਹੁਤ ਅੱਛਾ ਸੀ ਔਰ ਇਸ ਤੋਂ ਪਹਿਲੇ ਵੀ ਜਿਹੜੇ ਪ੍ਰੋਗਰਾਮ ਦੇਖੇ ਨੇ ਮੈਂ ਅਕਸਰ ਅਗਰ ਰੈਗੂਲਰਲੀ ਤੁਹਾਡੇ ਪ੍ਰੋਗਰਾਮ ਜੁਆਇਨ ਨਾ ਕਰ ਸਕਾਂ ਤੇ ਬਾਅਦ 'ਚ ਦੇਖਦਾ ਰਹਿਣਾ। ਤੇ ਮੈਂ ਤਾਂ ਸਿਰਫ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਇਹਨਾਂ ਪ੍ਰੋਗਰਾਮਾਂ ਰਾਹੀਂ ਸਾਡੀ ਇਹ ਜਿਹੜੀ ਨਵੀਂ ਨਸਲ ਆ ਉਹਨੂੰ ਇੱਕ ਅੱਛੇ ਪਿਛੋਕੜ ਦਾ, ਇੱਕ ਅੱਛੇ ਕਲਚਰ ਦੇ ਬਾਰੇ ਪਤਾ ਚੱਲਦਾ ਹੈ। ਖਾਸ ਤੌਰ ਤੇ ਜਿਹੜੇ ਰਿਸ਼ਪਾਲ ਜੀ ਆਉਂਦੇ ਨੇ ਬਹੁਤ ਇੰਪ੍ਰੈਸ ਕਰਦੇ ਨੇ ਔਰ ਕਈ ਕੱਲ ਗਿੱਲ ਸਾਹਿਬ ਸੀ, ਉਹਨਾਂ ਨੂੰ ਮੈਂ ਕਈ ਦਫਾ ਲੁਧਿਆਣਾ ਮਿਲਿਆ ਵੀ ਹਾਂ ਕਿਉਂਕਿ ਮੇਰਾ ਪ੍ਰੋਫੈਸ਼ਨ ਐਗਰੀਕਲਚਰ ਹੈ ਔਰ ਇਹਦੀ ਵਜ੍ਹਾ ਨਾਲ ਮੈਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਬਹੁਤ ਦਫਾ ਔਰ ਪੰਜਾਬ ਦੇ ਵੱਖ-ਵੱਖ ਜੋ ਜਿਹੜੇ ਐਗਰੀਕਲਚਰ ਦੇ ਸੈਕਟਰਸ ਨੇ ਉਹਨਾਂ 'ਚ ਵਿਜ਼ਿਟ ਕਰਦਾ ਰਹਿਣਾ ਤੇ ਮੇਰੀ ਕਾਫੀ ਲੋਕਾਂ ਨਾਲ ਅੰਡਰਸਟੈਂਡਿੰਗ ਵੀ ਰਹੀ ਹੈ। ਇਸ ਹਵਾਲੇ ਨਾਲ ਮੈਂ ਸਮਝਦਾ ਕਿ ਬੜਾ ਅੱਛਾ ਇੱਕ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਨੂੰ ਮੇਰੇ ਵੱਲੋਂ ਵਧਾਈਆਂ ਜੀ ਔਰ ਮੈਂ ਇਹੀ ਅਰਜ਼ ਕਰਨਾ ਚਾਹਾਂਗਾ। ਥੈਂਕ ਯੂ। ਭੁੱਟੋ ਸਾਹਿਬ ਆਵਾਜ਼ ਆ ਰਹੀ ਤੁਹਾਨੂੰ ਮੇਰੀ? ਅੰਜਮ ਅਲੀ ਭੁੱਟੋ ਸਾਹਿਬ। ਜੀ ਬੁੱਟਰ ਸਾਹਿਬ, ਆਵਾਜ਼ ਆ ਰਹੀ ਤੁਹਾਨੂੰ? ਲੱਗਦਾ ਨਹੀਂ ਬੁੱਟਰ ਸਾਹਿਬ ਤੱਕ ਆਵਾਜ਼ ਪਹੁੰਚ ਰਹੀ ਨਾਸਿਰ ਭਾਈ। ਅੱਛਾ ਅਰੋੜਾ ਸਾਹਿਬ, ਮੈਂ ਇਹਨਾਂ ਦਾ ਤਾਰਫ ਕਰਵਾ ਦਾਂ। ਇਹਨਾਂ ਨੂੰ ਇਹ ਡਾਇਰੈਕਟਰ ਜਨਰਲ ਨੇ ਐਗਰੀਕਲਚਰ ਦੇ ਪੰਜਾਬ ਦੇ ਐਕਸਚੇਂਜ ਦੇ ਇਹਦੇ ਨਾਲ ਪੰਜਾਬ ਪੂਰੇ ਦੇ ਡਾਇਰੈਕਟਰ ਜਨਰਲ ਨੇ ਜਿਹੜੇ ਐਗਰੀਕਲਚਰ ਫੀਲਡ ਦੇ। EXNAR ਪੰਜਾਬ ਉਹਦੇ ਡਾਇਰੈਕਟਰ ਜਨਰਲ ਨੇ, ਸਾਡੇ ਨਾਲ ਜੁੜੇ ਨੇ। ਸੋ ਮੈਂ ਇਹਨਾਂ ਨੂੰ ਰਿਕੁਐਸਟ ਕਰਨੀ ਸੀ, ਅਸੀਂ ਕਿਸੇ ਦਿਨ ਖੇਤੀ ਤੇ ਵਾਹੀ ਤੇ ਗੱਲ ਕਰਨੀ ਸੀ ਤੇ ਮੈਂ ਇਹਨਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ ਤੇ ਉਹ ਸਾਡੇ ਨਾਲ ਬਣ ਹੀ ਗਏ। ਜ਼ਰੂਰ ਕਿਸੇ ਦਿਨ ਬੁੱਟਰ ਸਾਹਿਬ ਨੂੰ ਆਪਾਂ ਨਾਲ ਲਵਾਂਗੇ, ਵਾਹੀ ਤੇ ਖੇਤੀ ਤੇ ਦੋਵਾਂ ਪਾਸਿਆਂ ਦੀ ਤੇ ਆਪਾਂ ਗੱਲ ਕਰਾਂਗੇ। ਹੁਣ ਮੇਰੀ ਆਵਾਜ਼ ਠੀਕ ਆ ਰਹੀ ਜੀ? ਹਾਂਜੀ ਹੁਣ ਠੀਕ ਹੈ ਜੀ, ਹੁਣ ਬਿਲਕੁਲ ਸਹੀ ਹੈ ਜੀ। ਜੀ ਸੋ ਮੈਂ ਪਰਵਿੰਦਰ ਜੀ ਨਾਲ ਗੱਲ ਹੋ ਰਹੀ ਸੀ। ਪਰਵਿੰਦਰ ਜੀ ਦੱਸ ਰਹੇ ਸੀ ਖਬਰ ਉਹਨਾਂ ਤੱਕ ਪਹੁੰਚੀ। ਪਰਵਿੰਦਰ ਜੀ, ਜਿੱਥੇ ਦੁਨੀਆ ਵਿੱਚ ਮਾੜੀ ਖਬਰਾਂ ਨੇ ਉੱਥੇ ਕੁਛ ਇਹ ਵੀ ਨਹੀਂ ਹੈ ਕਿ ਅਸੀਂ ਸਭ ਕੁਝ ਰੋਕ ਸਕਦੇ ਹਾਂ। ਜਿੱਥੇ ਈਦ ਦੀਆਂ ਮੁਬਾਰਕਾਂ ਸੀ ਦੋਸਤਾਂ ਨੂੰ ਦੇਣੀਆਂ ਨੇ ਆਪਣੇ, ਉਹਨਾਂ ਨੂੰ ਸ਼ਾਇਦ ਪਹਿਲੇ ਵਰਗੀ ਨਾ ਹੋਵੇ ਪਰ ਫਿਰ ਵੀ ਮੁਬਾਰਕਾਂ ਦੇਣੀਆਂ ਬਣਦੀਆਂ ਨੇ। ਅਸੀਂ ਜ਼ਰੂਰ ਈਦ ਦੀਆਂ ਮੁਬਾਰਕਾਂ। ਬਿਲਕੁਲ ਜੀ, ਬਿਲਕੁਲ ਜੀ। ਇਹ ਜ਼ਿੰਦਗੀ ਦਾ ਇੱਕ ਹਿੱਸਾ ਆ। ਚੰਗੀਆਂ ਵਾਲੀ ਖਬਰਾਂ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਹਰ ਤਰ੍ਹਾਂ ਦਾ ਬੰਦੇ ਨੂੰ ਫਿਰ ਚੱਲਣਾ ਪੈਂਦਾ। ਤੇ ਈਦ ਦੇ ਹਵਾਲੇ ਨਾਲ ਮੇਰਾ ਇਹੀ ਹੈ ਕਿ ਮੇਰੇ ਕਾਫੀ ਦੋਸਤ ਨੇ ਪਾਕਿਸਤਾਨ ਤੋਂ, ਜ਼ਿਆਦਾ ਦੋਸਤ ਮੇਰੇ ਪਾਕਿਸਤਾਨ ਤੋਂ ਹੀ ਆ। ਸ਼ੁਰੂ ਤੋਂ ਹੀ ਇਕੱਠੇ ਰਹੇ ਹਾਂ ਤੇ ਅਸੀਂ ਬਹੁਤ ਇੱਕ ਦੂਜੇ ਨਾਲ ਈਦ ਮਿਲਦੇ ਹਾਂ, ਮਨਾਉਂਦੇ ਹਾਂ, ਕਰਨੇ ਇਕੱਠੇ ਰਹਿੰਦੇ ਹਾਂ, ਇੱਕ ਦੂਜੇ ਵੱਲ ਜਾਂਦੇ ਹਾਂ, ਉਹਨੇ ਖਾਣਾ ਪਾਣੀ ਹਰ ਚੀਜ਼ ਤੇ ਬੜਾ ਵਧੀਆ ਮਤਲਬ ਕਿ ਲੱਗਦਾ। ਤੇ ਅੱਜ ਤੋਂ ਨਹੀਂ, ਕਾਫੀ ਮੈਂ 20 ਸਾਲ ਹੋ ਗਏ ਨੇ ਜਰਮਨ 20 ਸਾਲ ਤੋਂ ਹੀ ਤਕਰੀਬਨ ਅਸੀਂ ਇਕੱਠੇ ਕੰਮ ਕਰ ਰਹੇ ਹਾਂ। ਆਪਣਾ ਇੱਕ ਦੂਜੇ ਨਾਲ ਖਾਣਾ ਪਾਣੀ ਹਰ ਚੀਜ਼ ਕਰਨੇ, ਦਾਵਤ ਕਰਨੀ, ਆਉਣਾ ਜਾਣਾ, ਬਹੁਤ ਵਧੀਆ ਲੱਗਦਾ। ਬਹੁਤ ਸ਼ੁਕਰੀਆ ਜੀ ਪਰਵਿੰਦਰ, ਥੈਂਕ ਯੂ ਸੋ ਮਚ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਰੱਬ ਰੱਖਾ। ਥੈਂਕ ਯੂ ਵੀਰੇ। ਗੁਲਸ਼ਨ ਕਪੂਰ ਜੀ, ਤੁਸੀਂ ਵੀ ਸਾਡੇ ਨਾਲ ਹੋ ਜੀ ਤੇ ਨਾਲ ਸਾਡੇ ਨਵੀਂ ਖੰਡੀ ਸਾਹਿਬ। ਗੁਲਸ਼ਨ ਕਪੂਰ ਜੀ ਵੈਲਕਮ ਸਰ, ਕੀ ਕਹਿਣਾ ਚਾਹੋਗੇ ਜੀ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ ਤੇ ਨਾਸਿਰ ਹੋਰੀ ਤੇ ਚਲੇ ਗਏ ਨੇ। ਉਹ ਵੀ ਨਾਲ ਹੀ ਨੇ। ਅੱਜ ਮੈਂ ਸਾਰੇ ਆਪਣੇ ਜਿਹੜੇ ਜਿਹੜਾ ਹਾਦਸਾ ਹੋਇਆ ਕਰਾਚੀ 'ਚ, ਮੈਂ ਉਸਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਬਈ ਹੈ ਤੇ ਬਹੁਤ ਦੁੱਖ ਦੀ ਗੱਲ ਔਰ ਰੱਬ ਅੱਗੇ ਪ੍ਰਾਰਥਨਾ ਕਰਨੇ ਆ ਕਿ ਬਈ ਸਾਰਿਆਂ ਨੂੰ ਆਪਣੇ ਚੰਗੀ ਜਗ੍ਹਾ ਰੱਖੀ। ਟਾਲਿਆ ਤੇ ਜਾ ਨਹੀਂ ਸਕਦਾ। ਵਿਚਾਰੇ ਆਪਣੇ ਘਰਾਂ ਨੂੰ ਜਾ ਰਹੇ ਸਨ, ਆਪਣੇ ਪਰਿਵਾਰ ਨਾਲ ਮਿਲਣ ਜਾ ਰਹੇ ਸਨ ਈਦ ਵਾਸਤੇ। ਦੁੱਖ ਦੀ ਘੜੀ ਆ ਗਈ ਹੈ ਤੇ ਸਾਡੇ ਇਸ ਪਾਸੋਂ ਵੀ ਜਿੰਨੇ ਪੰਜਾਬੀ ਨੇ ਉਹਨਾਂ ਨਾਲ ਹੀ ਨੇ, ਵੱਖ ਨਹੀਂ ਹੈਗੇ ਉਹਨਾਂ ਤੋਂ। ਦੁੱਖ ਵੀ ਹੈ ਤੇ ਨਾਲ ਇਹਦੇ ਜਿਹੜੇ ਸਾਡੇ ਭਰਾ ਨੇ, ਇਹਨਾਂ ਦੀ ਜਿਹਨਾਂ ਦੀ ਈਦ ਹੈਗੀ ਹੈ, ਈਦ ਦੀ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ ਔਰ ਸਾਰੇ ਆਪਣੇ ਪਰਿਵਾਰ ਦੇ
ਪਰਿਵਾਰ ਦੇ ਨਾਲ ਸਾਰੇ ਰਲ ਮਿਲ ਕੇ ਖੁਸ਼ੀਆਂ ਨਾਲ ਈਦ ਮਨਾਉਣ। ਤੇ ਅਰੋੜਾ ਸਾਹਿਬ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਇਹ ਜਿਹੜਾ ਇਹਦਾ ਪ੍ਰੋਗਰਾਮ ਹੈ, ਸਾਡੀਆਂ ਕਈ ਫੈਮਲੀਆਂ ਜਿਹੜੀਆਂ ਨਾ ਯੂਪੀ 'ਚ ਰਹਿੰਦੀਆਂ ਨੇ, ਤੇ ਉਹਨਾਂ ਨੂੰ ਮੈਂ ਸ਼ੇਅਰ ਕੀਤਾ ਕਿ ਉਹ ਪੰਜਾਬੀ ਯਾਨੀ ਸੁਣ ਕੇ ਹੀ, ਉੱਥੇ ਜ਼ਿਆਦਾ ਪੰਜਾਬੀ ਨਹੀਂ ਚੱਲਦੀ, ਉਹ ਪੰਜਾਬੀ ਸੁਣ ਕੇ ਵਿਚਾਰੇ ਖੁਸ਼ ਹੁੰਦੇ ਨੇ ਕਿ ਉਹ ਸਾਡੀ ਇੰਨੀ ਸੁਣ ਬੋਲਦੀ ਹੈ ਪੰਜਾਬੀ, ਔਰ ਨਾਲ ਜੁੜ ਰਹੇ ਨੇ, ਇਸ ਤਰ੍ਹਾਂ ਇੱਕ ਦੋ ਦੋ ਸ਼ਬਦ ਸਿੱਖ ਰਹੇ ਨੇ। ਗੁਲਸ਼ਨ ਜੀ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ? ਤੁਸੀਂ ਕਿਹੜੇ ਸ਼ਹਿਰ ਤੋਂ ਹੈਗੇ ਹੋ ਗੁਲਸ਼ਨ ਜੀ ਤੁਸੀਂ? ਮੈਂ ਦਿੱਲੀ ਹੁੰਦਾ ਜੀ। ਅੱਛਾ ਜੀ, ਮੈਂ ਇਸ ਵੇਲੇ ਦਿੱਲੀ ਤੋਂ ਬੋਲ ਰਿਹਾ, ਪਿਛੋਕੜ ਮੇਰਾ ਢਿੰਗਾ ਹੈਗਾ ਗੁਜਰਾਤ। ਅੱਛਾ, ਬਹੁਤ ਸ਼ੁਕਰੀਆ ਗੁਲਸ਼ਨ ਜੀ, ਮਿਹਰਬਾਨੀ ਤੁਹਾਡੀ। ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ, ਤੁਸੀਂ ਇਸ ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਜਿੱਥੇ ਇੱਕ ਕਈ ਵਾਰ ਬੜਾ ਮੁਸ਼ਕਿਲ ਹੁੰਦਾ ਹੈ ਕਿ ਇੱਕ ਪਾਸੇ ਅਸੀਂ ਈਦ ਦੀ ਖੁਸ਼ੀਆਂ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਅਸੀਂ ਅਫਸੋਸ ਦੀ ਵੀ ਗੱਲ ਕਰ ਰਹੇ ਹਾਂ। ਦੋਨੋਂ ਚੀਜ਼ਾਂ ਇੱਕ ਸਾਥ ਵਿੱਚ ਕਰਨੀਆਂ ਬੜੀ ਮੁਸ਼ਕਿਲ ਨੇ, ਤੇ ਪਰ ਜ਼ਿੰਦਗੀ ਦੇ ਹਿੱਸਾ ਹੈ। ਸੋ ਤੁਸੀਂ ਨਾ ਤੁਸੀਂ ਇੱਕ ਚੀਜ਼ ਤੋਂ ਮੁਨਕਰ ਹੋ ਸਕਦੇ, ਤੁਸੀਂ ਦੂਸਰੀ ਨੂੰ ਮਨਾ ਕਰ ਸਕਦੇ ਕਿ ਇਹ ਨਾ ਹੁੰਦੀ, ਇਹ ਰੱਬ ਦੇ ਰੰਗ ਨੇ, ਅਸੀਂ ਇਸ ਵਿੱਚ ਸਾਡਾ ਕੋਈ ਦਖਲ ਨਹੀਂ ਹੈ। ਨਵੀਦ ਸੰਧੂ ਸਾਹਿਬ, ਤੁਸੀਂ ਵੀ ਸਾਡੇ ਨਾਲ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਢਿੱਲੋਂ ਸਾਹਿਬ ਨੂੰ ਸਲਾਮ ਜੀ, ਸਭ ਦੇਖਣ ਵਾਲਿਆਂ ਨੂੰ ਪਿਆਰ ਭਰਿਆ ਸਲਾਮ, ਸਤਿ ਸ੍ਰੀ ਅਕਾਲ। ਬਹੁਤ ਹੀ ਦਿਨ ਮਾੜਾ ਸੀਗਾ ਜੀ ਅੱਜ, ਇਹਨੇ ਚੰਗੇ ਦਿਨਾਂ ਦੇ ਬਾਅਦ, ਜਿੱਥੇ ਰੱਬ ਨੇ ਇੰਨੀਆਂ ਰਹਿਮਤਾਂ ਆਪਣੀਆਂ ਇਨਸਾਨਾਂ ਤੇ ਬਖਸ਼ੀਆਂ, ਖੁਸ਼ੀਆਂ ਦੇ ਟਾਈਮ ਆਉਣ ਵਾਲਾ ਸੀਗਾ, ਔਖਾ ਟਾਈਮ ਆ ਗਿਆ। ਪਰ ਚਲੋ ਨੇਸ਼ਨਾਂ ਦੇ ਉੱਤੇ ਔਖੇ ਟਾਈਮ ਹੀ ਆਉਂਦੇ ਆ ਜੀ, ਫਿਰ ਅੱਗੇ ਨੇਸ਼ਨ ਇਸ ਔਖੇ ਟਾਈਮ ਤੋਂ ਚੰਗੇ ਟਾਈਮ 'ਚ ਜਾਂਦੀ ਹੈ। ਹਾਲਾਂਕਿ ਮੈਨੂੰ ਖਬਰ ਵੀ, ਮੇਰੇ ਜੀ ਇੱਕ ਪੰਜਾਬੀ ਦੋਸਤ ਹੈਗੇ ਆ ਮਕਦੀਪ ਸਿੰਘ ਮਾਈਕੀ, ਉਹਨਾਂ ਨੇ ਮੈਨੂੰ ਕਾਲ ਕਰਕੇ ਦੱਸਿਆ, ਮੈਂ ਆਪਣੇ ਕੰਮ ਦੇ ਰਸਤੇ ਹੀ ਸੀਗਾ, ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ, ਕਹਿੰਦੇ ਕਿ ਯਾਰ ਇਸ ਤਰ੍ਹਾਂ ਮੈਂ ਨਿਊਜ਼ ਹੁਣੀ ਪੜ੍ਹੀ ਆ, ਤੇ ਬੜਾ ਦਿਲ ਨੂੰ ਜੀ ਧੱਕਾ ਲੱਗਾ ਉਹਦੇ ਨਾਲ ਸੁਣ ਕੇ। ਤੇ ਮੈਂ ਆਂਦੇ ਕੋਈ 4 ਲਾਈਨਾਂ ਲਿਖ ਦਿੱਤੀਆਂ, ਹਜੇ ਮੈਂ ਕੰਮ ਤੇ ਪਹੁੰਚੇ ਸੀਗਾ, ਹਿੰਮਤ ਤਾਂ ਨਹੀਂ ਪਈ ਕੰਮ ਤੇ, ਮੈਂ ਆਂਦੇ 4 ਲਾਈਨਾਂ ਲਿਖੀਆਂ, ਜੇ ਤੁਸੀਂ ਟਾਈਮ ਦੇਵੋ 2 ਮਿੰਟ ਸਿਰਫ ਮੈਂ ਸੁਣਾ ਦੇਵਾਂ ਸਾਰਿਆਂ ਨੂੰ। ਪਲੀਜ਼। ਦਿਲ ਮੇਰਾ ਬੜਾ ਖਰਾਬ ਹੋਇਆ, ਕਿਉਂਕਿ ਪਰਦੇਸ ਬੈਠੇ ਆ, ਹਰ ਇੱਕ ਦਾ ਦੁੱਖ ਦਰਦ ਸਮਝੀਦਾ। ਚੁੱਪ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਤ ਦਰਦ ਸੁਣਾਇਆ ਨਹੀਂ ਜਾਣਾ। ਚੁੱਪ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਤ ਦਰਦ ਸੁਣਾਇਆ ਨਹੀਂ ਜਾਣਾ। ਕਿਸੇ ਅੰਬੜੀ ਦੇ ਪੁੱਤ ਦਾ, ਕਿਸੇ ਵੀਰ ਦੀ ਭੈਣ ਦਾ, ਸਤ ਦਰਦ ਵੰਡਾਇਆ ਨਹੀਂ ਜਾਣਾ। ਕਿਉਂਕਿ ਉਹਦੇ ਚ ਮਾਸੂਮ ਬੱਚਿਆਂ ਦੀ ਵੀ ਡੈਥ ਹੋਈ ਆ ਜੀ। ਤੇ ਕਿਸੇ ਰੁੱਖ ਤੋਂ ਟੁੱਟੇ ਪੱਤਿਆਂ ਦਾ, ਕਿਸੇ ਰੁੱਖ ਤੋਂ ਟੁੱਟੇ ਪੱਤਿਆਂ ਦਾ, ਕਿਸੇ ਰੁੱਖ ਤੋਂ ਟੁੱਟੇ ਪੱਤਿਆਂ ਦਾ, ਕਿਸੇ ਮੁੱਖ ਤੋਂ ਰੁੱਸੇ ਹਾਸਿਆਂ ਦਾ, ਨਾ ਛੇੜ ਰਿਸ਼ਦੇ ਜ਼ਖਮਾਂ ਨੂੰ, ਸਤੋਂ ਜ਼ਖਮ ਵਿਖਾਇਆ ਨਹੀਂ ਜਾਣਾ। ਕਿਉਂਕਿ ਇੱਕ ਪਾਸੇ ਖੁਸ਼ੀਆਂ, ਮਾਸੂਮ ਬੱਚੇ ਗਏ, ਤੇ ਮੈਂ ਥੋੜਾ ਜਿਹਾ 4 ਸ਼ੇਰ ਰਾਤੀ ਮੈਂ ਲਿਖੇ ਸੀਗੇ, ਪਰ ਉਹ ਦਿਨ ਵਿੱਚ ਇਹ ਹੋ ਗਿਆ, ਰੱਬ ਦੀ ਮਰਜ਼ੀ ਹੈ ਜੀ। ਜਿਵੇਂ ਟੁਰ ਗਏ ਰੋਜ਼ੇ ਆ ਗਏ ਈਦ, ਸੁਣਿਆ ਮੁੱਕ ਗਿਆ ਏ ਕਰੋਨਾ। ਮੈਂ ਕਿਹਾ ਜਰਾ ਥੋੜਾ ਜਿਹਾ ਮੂਡ ਬਦਲ ਦਵਾਂ। ਟੁਰ ਗਏ ਰੋਜ਼ੇ ਆ ਗਏ ਈਦ, ਸੁਣਿਆ ਮੁੱਕ ਗਿਆ ਏ ਕਰੋਨਾ। ਦੇਖਾਂ ਰੋਜ਼ ਮੈਂ ਫੇਸਬੁੱਕ ਤੇ, ਸਾਂਝੀ ਸੱਥ ਨੇ ਆਨਲਾਈਨ ਹੋਣਾ। ਕੁਝ ਦੇਸੋਂ ਤੇ ਕੁਝ ਪਰਦੇਸੋਂ, ਮੈਂ ਲੈ ਕੇ ਫੁੱਲ ਪੰਜਾਬੀ ਦਾ। ਕੁਝ ਦੇਸੋਂ ਤੇ ਕੁਝ ਪਰਦੇਸੋਂ, ਮੈਂ ਲੈ ਕੇ ਫੁੱਲ ਪੰਜਾਬੀ ਦਾ। ਅਸੀਂ ਇੱਕ ਪੰਜਾਬੀ ਬਾਗ ਹੈ ਬਣਾਉਣਾ। ਦੇਖਾਂ ਮੈਂ ਰੋਜ਼ ਫੇਸਬੁੱਕ ਤੇ, ਸਾਂਝੀ ਸੱਥ ਨੇ ਆਨਲਾਈਨ ਹੋਣਾ, ਸਾਂਝੀ ਸੱਥ ਨੇ ਆਨਲਾਈਨ ਹੋਣਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਨਵੀਦ ਸਾਹਿਬ, ਮਿਹਰਬਾਨੀ ਤੁਹਾਡੀ। ਥੈਂਕ ਯੂ ਸੋ ਮਚ ਜੀ, ਹੱਸਦੇ ਵਸਦੇ ਰਹੋ ਜੀ, ਈਦ ਮੁਬਾਰਕ ਤੁਹਾਨੂੰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਈਦ ਬਹੁਤ ਮੁਬਾਰਕ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਮੈਂ ਅਲੀ ਹਸਨ ਸਾਹਿਬ ਦਾ ਮੈਸੇਜ ਆਇਆ ਕਿ ਵਾਸ਼ ਹੈਂਡਸ, ਮੈਂ ਜੀ ਵਾਸ਼ ਹੈਂਡ ਸਾਰਿਆਂ ਨੂੰ ਰਿਮਾਈਂਡ ਕਰਾਦਾ, ਕੋਰੋਨਾ ਚੱਲਦੇ ਹੱਥ ਵੀ ਧੋਣੇ ਜੀ, ਸੈਨੀਟਾਈਜ਼ਰ ਨਾਲ ਸਾਫ਼ ਵੀ ਕਰਦੇ ਰਹਿਣਾ ਹੈ। ਤੇ ਨਾਲ ਨਾਲ ਮੈਂ ਰਾਜਨ ਸ਼ੀਨਾ ਜੀ ਨਾਲ ਵੀ ਗੱਲ ਕਰਨਾ ਚਾਹਾਂਗਾ। ਰਾਜਨ ਜੀ ਕੀ ਹਾਲ ਹੈ? ਸਤਿ ਸ੍ਰੀ ਅਕਾਲ ਅਰੋੜਾ ਜੀ। ਸਤਿ ਸ੍ਰੀ ਅਕਾਲ ਜੀ। ਨਾਸਰ ਜੀ, ਅਸਲਾਮ ਵਾਲੇਕੁਮ ਜੀ। ਤੇ ਬਾਕੀ ਜੀ ਗੱਲ ਇਹ ਕਰਨੀ ਹੈ ਕਿ ਸਵੇਰੇ ਖਬਰ ਸੁਣੀ ਸੀਗੀ, ਤੇ ਉਹਦਾ ਬਹੁਤ ਦੁੱਖ ਹੋਇਆ ਵਾ। ਆਪਣਾ ਸਭ ਤੋਂ ਪਹਿਲਾਂ ਪੰਜਾਬ ਮੀਡੀਆ ਨੇ ਖਬਰ ਦਿੱਤੀ ਸੀ, ਤੇ ਬਹੁਤ ਦੁੱਖ ਹੋਇਆ ਜੀ ਸੁਣ ਕੇ। ਤੇ ਪਤਾ ਨਹੀਂ ਉਹ ਅੱਲਾਹ ਪਾਕ ਨੂੰ ਜਾਂ ਆਪਣਾ ਵਾਹਿਗੁਰੂ ਨੂੰ ਜਾਂ ਰੱਬ ਨੂੰ ਕੀ ਮਨਜ਼ੂਰ ਸੀ ਵੀ ਜਿਹੜੇ ਆਪਣਾ ਇਹੋ ਜਿਹੇ
ਇਹ ਪਵਿੱਤਰ ਰਮਜ਼ਾਨ ਮਹੀਨੇ ਤੇ ਜਦੋਂ ਕਿ ਈਦ ਆਉਣ ਵਾਲੀ ਆ ਤੇ ਆਪਣੇ ਕੋਲੋਂ ਉਹਨਾਂ ਨੇ ਬੁਲਾਇਆ ਵਾ ਤੇ ਇਹ ਖਬਰ ਸੁਣ ਕੇ ਤਾਂ ਬਹੁਤ ਦੁੱਖ ਹੋਇਆ ਜੀ। ਜੀ ਜੀ ਬਿਲਕੁਲ ਜੀ, ਦੁੱਖ ਵਾਲੀ ਗੱਲ ਹੈ। ਪਰ ਜਿੱਥੇ ਰਾਜਨ ਜੀ ਅਸੀਂ ਪਹਿਲਾਂ ਵੀ ਕਿਹਾ ਕਿ ਜਿੱਥੇ ਅਸੀਂ ਇੱਕ ਪਾਸੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਉਸੇ ਨਾਲ ਹੀ ਅਸੀਂ ਆਪਣੇ ਸਾਰੇ ਦੋਸਤਾਂ ਨੂੰ, ਉਹਨਾਂ ਮੁਸਲਮਾਨ ਵੀਰਾਂ ਨੂੰ ਜੋ ਈਦ ਮਨਾ ਰਹੇ ਨੇ, ਉਹਨਾਂ ਨੂੰ ਅਸੀਂ ਈਦ ਦੀ ਮੁਬਾਰਕਾਂ ਦੇਣਾ ਚਾਹੁੰਦੇ ਹਾਂ। ਇਹ ਈਦ ਤੋਂ ਪਹਿਲਾਂ ਅਖੀਰਲਾ ਜੁਮਾ ਹੈ ਤੇ ਸ਼ਾਇਦ ਕੱਲ ਜਾਂ ਪਰਸੋਂ ਈਦ ਹੋਏਗੀ। ਸੋ ਜਿਸ ਵੇਲੇ ਅਸੀਂ ਪ੍ਰੋਗਰਾਮ ਦੇ ਨਹੀਂ ਹੋਗੇ, ਅਸੀਂ ਇਸ ਕਰਕੇ ਐਡਵਾਂਸ ਵਿੱਚ ਅਗਾਊਂ ਅਸੀਂ ਈਦ ਦੀ ਮੁਬਾਰਕਾਂ ਆਪਣੇ ਦੋਸਤਾਂ ਨੂੰ ਦੇ ਰਹੇ ਹਾਂ। ਸੋ ਜੇ ਤੁਸੀਂ ਵੀ ਆਪਣੇ ਉਹਨਾਂ ਦੋਸਤਾਂ ਨੂੰ ਜੋ ਤੁਹਾਡੇ ਨਾਲ ਫੇਸਬੁੱਕ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਨੇ, ਜੇ ਤੁਸੀਂ ਉਹਨਾਂ ਨੂੰ ਈਦ ਦੀ ਮੁਬਾਰਕਾਂ ਦੇਣਾ ਚਾਹੋ ਤੁਸੀਂ ਪ੍ਰੋਗਰਾਮ ਦੇ ਜ਼ਰੀਏ ਦੇ ਸਕਦੇ ਹੋ। ਜੀ 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 ਅਰੋੜਾ ਜੀ, ਜ਼ਰੂਰ ਜੀ। ਬਾਕੀ ਮੈਂ ਇਹੋ ਹੀ ਸਾਰੇ ਆਪਣੇ ਭਰਾਵਾਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਜੀ। ਤੇ ਬਾਕੀ ਆਪਣਾ ਸਾਰੇ ਇਕੱਠੇ ਹੋ ਕੇ ਅਸੀਂ ਇਹੋ ਹੀ ਕਾਮਨਾ ਕਰਨੇ ਆ ਕਿ ਸਾਰੇ ਇਕੱਠੇ ਹੋ ਕੇ ਈਦ ਮਨਾਉਣ ਜੀ। ਤੇ ਬਾਕੀ ਆਪਣਾ ਸਾਰੇ ਖੁਸ਼ੀ ਇੱਕ ਦੂਜੇ ਨੂੰ ਵੰਡਣ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਰਾਜਨ ਜੀ, ਬਹੁਤ ਓਕੇ ਜੀ, ਓਕੇ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਈਦ ਪਹਿਲਾਂ ਹੀ ਕਰੋਨਾ ਦੀ ਵਜ੍ਹਾ ਕਰਕੇ ਸ਼ਾਇਦ ਹਰ ਸਾਲ ਵਰਗੀ ਈਦ ਵਰਗੀ ਨਹੀਂ ਸੀ। ਸ਼ਾਇਦ ਇਹ ਰਿਕੁਐਸਟ ਇਸ ਕਰਕੇ ਕੀਤੀ ਜਾ ਰਹੀ ਸੀ ਕਿ ਇਸ ਸਾਲ ਅਸੀਂ ਈਦ ਇਕੱਠੇ ਹੋ ਕੇ ਨਾ ਬਣਾਈਏ ਤਾਂ ਕਿ ਇਸ ਤੋਂ ਅਗਲੀ ਈਦ ਨੂੰ ਸਾਰੇ ਅਸੀਂ ਇਕੱਠੇ ਬਣਾ ਸਕੀਏ, ਕਿਉਂਕਿ ਇਸ ਵੇਲੇ ਲੋੜ ਹੈ ਸੋਸ਼ਲ ਡਿਸਟੈਂਸਿੰਗ ਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਈਦ ਦੀ ਖੁਸ਼ੀਆਂ ਕਿਤੇ ਘੱਟ ਹੋ ਜਾਣ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਈਦ ਦੇ ਉੱਤੇ ਖੁਸ਼ੀਆਂ ਘੱਟ ਕਰ ਰਹੀਆਂ ਨੇ। ਅਸੀਂ ਵੀ ਤੁਹਾਡੀ ਖੁਸ਼ੀਆਂ ਵਿੱਚ ਸਾਰੇ ਉਹਨਾਂ ਕੇ ਸ਼ਰੀਕ ਹੋਣਾ ਚਾਹੁੰਦੇ ਹਾਂ ਜਿੰਨੇ ਕਿ ਤੁਹਾਡੇ ਵਾਸਤੇ ਖੁਸ਼ੀ ਹੋਣੀ, ਸਾਨੂੰ ਖੁਸ਼ੀ ਹੋ ਸਕਦਾ ਹੈ ਅਸੀਂ ਤੁਹਾਡੇ ਨਾਲ ਇਸ ਵਕਤ ਸ਼ਿਰਕਤ ਨਾ ਕਰ ਸਕੀਏ ਸੋਸ਼ਲ ਡਿਸਟੈਂਸਿੰਗ ਦੇ ਚੱਲਦੇ ਆ, ਪਰ ਫਿਰ ਵੀ ਸਾਡੇ ਵੱਲੋਂ ਅਸੀਂ ਤੁਹਾਨੂੰ ਈਦ ਦੀ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੇ ਹਾਂ। ਮੈਂ ਖਾਸ ਤੌਰ ਤੇ ਇੱਕ ਗੱਲ ਕਰਨਾ ਚਾਹੁੰਦਾ ਨਾਸਰ ਸਾਹਿਬ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ। ਬਹੁਤ ਸਾਰੇ ਸਾਡੇ ਦੋਸਤ ਨੇ ਜਿਹਨਾਂ ਨੂੰ ਸਿੱਖਾਂ ਤੇ ਸਿੱਖੀਜ਼ਮ ਤੇ ਇਸਲਾਮ ਦੇ ਜਿਹੜੇ ਕੁਝ ਸਿਮਿਲੈਰਿਟੀਜ਼ ਆ ਉਹਦਾ ਜ਼ਿਕਰ ਕਰਨਾ ਬੜਾ ਬਣਦਾ ਹੈ, ਕਿਉਂਕਿ ਬਹੁਤ ਸਾਰੇ ਲੋਕ ਅਜੇ ਦੇ ਹਵਾਲੇ ਤੋਂ ਜੋੜ ਕੇ ਦੇਖਦੇ ਕਿ ਉਸ ਵੇਲੇ ਕਤਲ ਗਾਰਤ ਹੋਈ, ਇਸ ਕਰਕੇ ਜੀ ਸਿੱਖ ਮੇਰੇ ਦੁਸ਼ਮਣ ਨੇ, ਹਿੰਦੂ ਮੇਰੇ ਦੁਸ਼ਮਣ ਨੇ, ਮੁਸਲਮਾਨ ਮੇਰੇ ਦੁਸ਼ਮਣ ਨੇ। ਦੁਸ਼ਮਣ ਕੋਈ ਕਿਸੇ ਦਾ ਨਹੀਂ ਹੈ, ਧਰਮ ਵੀ ਕੋਈ ਮਾੜਾ ਨਹੀਂ ਹੈ, ਮਜ਼ਹਬ ਕੋਈ ਮਾੜਾ ਨਹੀਂ, ਹਾਲਾਤ ਕਿਸੇ ਵਕਤ ਬੁਰੇ ਹੋ ਸਕਦੇ ਨੇ। ਸੋ ਮੈਂ ਥੋੜਾ ਜਿਹਾ ਕੰਪੈਰੀਜ਼ਨ ਦੀ ਗੱਲ ਕਰਨਾ ਚਾਹੁੰਦਾ, ਕਿ ਸਿਮਿਲੈਰਿਟੀਜ਼ ਕਿੰਨੀਆਂ ਉਸ ਦੀ ਗੱਲ ਕਰਨਾ ਚਾਹੁੰਦਾ। ਇਹ ਸਮਝ ਲੈਣੀ ਚਾਹੀਦੀਆਂ ਨੇ, ਇਹ ਬੜੀ ਇੰਪੋਰਟੈਂਟ ਹੈ ਉਹਨਾਂ ਦੋਸਤਾਂ ਲਈ ਜਿਨ੍ਹਾਂ ਨੂੰ ਸ਼ਾਇਦ ਸਿੱਖੀਜ਼ਮ ਦਾ, ਮੈਂ ਦੋਨੋਂ ਦੀ ਗੱਲਾਂ ਕਰਾਂਗਾ, ਬਰਾਬਰ ਗੱਲਾਂ ਕਰਾਂਗਾ। ਖਾਸ ਤੌਰ ਤੇ ਉਹਨਾਂ ਦੋਸਤਾਂ ਲਈ ਜਿਨ੍ਹਾਂ ਨੂੰ ਇੱਕ ਮਜ਼ਹਬ ਦਾ ਨਹੀਂ ਪਤਾ, ਜਿਹਨਾਂ ਨੂੰ ਦੂਸਰੇ ਦਾ ਨਹੀਂ ਪਤਾ, ਉਹ ਜਾਣ ਸਕਣ। ਸਿੱਖ ਦਾ ਮਤਲਬ ਹੈ ਉਹ ਜੋ ਸਿੱਖਣ ਵਾਲਾ ਹੈ, ਜੋ ਹਮੇਸ਼ਾ ਸਿੱਖਣ ਲਈ ਤਿਆਰ ਹੈ, ਜੋ ਉਹਨੂੰ ਕੋਈ ਨਵੀਂ ਚੀਜ਼ ਸਿਖਾਈ ਜਾ ਰਹੀ, ਜੋ ਉਹਨੂੰ ਸਿਖਾਇਆ ਗਿਆ ਉਹ ਸਿੱਖ ਰਿਹਾ ਹੈ। ਹੁਣ ਇਹ ਤਾਂ ਜਿਹੜੀ ਸਿੱਖ ਦੀ ਜਿਹੜੀ ਬਤੌਰ ਲਫ਼ਜ਼ ਜਿਹੜੀ ਡੈਫੀਨੇਸ਼ਨ ਹੋ ਗਈ। ਸਿੱਖ ਮੰਨਦੇ ਕਿਹਨੂੰ ਨੇ? ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਇਸਲਾਮ ਵਿੱਚ ਕੁਰਾਨ ਸ਼ਰੀਫ ਨੂੰ ਮੰਨਿਆ ਜਾਂਦਾ ਹੈ, ਵੀ ਆਰ ਪੀਪਲ ਆਫ ਦ ਬੁੱਕ, ਯਾਨੀ ਜੋ ਸਾਨੂੰ ਮੁਕੱਦਸ ਕਿਤਾਬ ਵਿੱਚ ਜੋ ਕਿਹਾ ਗਿਆ ਅਸੀਂ ਉਸ ਨੂੰ ਮੰਨਦੇ ਹਾਂ ਕਿ ਇਹਨੂੰ ਜਿਸ ਤਰ੍ਹਾਂ ਕਹਿੰਦੇ ਕਿ ਇਸਲਾਮ ਇਟ ਇਜ਼ ਦ ਵਰਡ ਆਫ ਗॉड, ਅੱਲਾਹ ਦਾ ਜੋ ਕਿਹਾ ਉਹ ਹੈ। ਉਹ ਉਸ ਤੋਂ ਇਲਾਵਾ ਜਿਹੜੀ ਡੈਮੋਨਸਟ੍ਰੇਸ਼ਨਸ ਜਿਹੜੀਆਂ ਨੇ, ਜਿਹੜੀ ਉਸ ਤੋਂ ਨਿਕਲੀਆਂ ਅਗਲੀਆਂ ਗੱਲਾਂ, ਉਹਨਾਂ ਨੂੰ ਸੁਣਨਾ ਜਾਂ ਹਦੀਸ ਦੀ ਕਲੈਕਸ਼ਨ ਵੀ ਕਹਿ ਦਿੱਤਾ ਜਾਂਦਾ ਹੈ। ਸਿੱਖੀਜ਼ਮ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਬਿਲਕੁਲ ਜੋ ਹੈ ਅਸੀਂ ਮੰਨਦੇ ਇਲਾਹੀ ਬਾਣੀ ਹੈ, ਜੋ ਰੱਬ ਨੇ ਜੋ ਬਾਣੀ ਆਪਣੇ ਬੰਦਿਆਂ ਨੂੰ ਬਖਸ਼ੀ, ਆਪਣੇ ਰੱਬ ਦੇ ਬੰਦਿਆਂ ਨੂੰ ਬਖਸ਼ੀ, ਉਹਨੂੰ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਬਣਾਇਆ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੂ, ਮੁਸਲਿਮ, ਸਿੱਖ ਪੀਰਾਂ ਫਕੀਰਾਂ ਦੀ ਬਾਣੀ ਹੈ। 10 ਗੁਰੂਆਂ ਵਿੱਚੋਂ 6 ਗੁਰੂਆਂ ਦੀ ਬਾਣੀ ਹੈ। ਸੋ ਇਹ ਜਿਹੜੀ ਰੱਬ ਦੀ ਗੱਲ ਹੈ ਦੋਵਾਂ ਵਿੱਚ। ਹੁਣ ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਸੁੰਨਾ ਦੀ ਹਦੀਸ ਦੀ ਗੱਲ ਕੀਤੀ, ਉਸ ਤਰ੍ਹਾਂ ਸਿੱਖਾਂ ਕੋਲ ਰਹਿਤ ਮਰਿਆਦਾ ਕਿ ਲਿਵਿੰਗ ਕਨਸੈਪਟ ਕੀ ਹੈ, ਅਸੀਂ ਜਿਉਣਾ ਕਿਵੇਂ, ਉਸ ਦਾ ਕਨਸੈਪਟ ਹੈ। ਆਈਡਲ ਵਰਸ਼ਿਪ, ਇਹਦੀ ਮੂਰਤੀਆਂ ਦੀ ਪੂਜਾ ਕਰਨੀ, ਦੋਨਾਂ ਵਿੱਚ ਮਾੜੀ ਗੱਲ ਹੈ, ਬੁਰੀ ਗੱਲ ਹੈ। ਦੋਨਾਂ ਦੇ ਵਿੱਚ ਹੱਕ ਲਈ ਲੜਨ ਨੂੰ ਅਸੀਂ ਸਹੀ ਗੱਲ ਕਹੀ ਹੈ। ਜੋ ਉਹ ਲਫ਼ਜ਼ ਜਿਸ ਨੂੰ ਕਿ ਅੱਜ ਅਸੀਂ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ, ਅਖਬਾਰਾਂ ਦੀਆਂ ਮੀਡੀਆ ਨੇ ਜਿਹਾਦ ਨੂੰ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ, ਜਿਹਾਦ ਨੂੰ ਇਸ ਤਰ੍ਹਾਂ ਬਣਾਤਾ ਜਿਸ ਤੋਂ ਡਰਨਾ ਚਾਹੀਦਾ ਹੈ। ਜਿਹਾਦ ਦਾ ਮਤਲਬ ਹੱਕ ਲਈ ਲੜਨਾ। ਇਸ ਤਰ੍ਹਾਂ ਹੀ ਸਿੱਖੀਜ਼ਮ ਵਿੱਚ ਧਰਮ ਯੁੱਧ ਦੀ ਗੱਲ ਹੈ। ਧਰਮ ਯੁੱਧ ਦਾ ਮਤਲਬ ਆਪਣੇ ਧਰਮ ਲਈ ਲੜਨਾ, ਯਾਨੀ ਕਿ ਸੱਚ ਲਈ ਲੜਨਾ ਹੈ। ਧਰਮ ਦੇ ਯੁੱਧ ਦੀ ਗੱਲ ਕਰਨਾ, ਜੋ ਸੱਚਾਈ ਨੂੰ ਬਚਾਉਣ ਲਈ ਜੇ ਲੜਨਾ ਮਤਲਬ ਲੜੋ। ਸੋ ਇਸ ਕਿਸਮ ਦੀ ਬਹੁਤ ਸਾਰੇ ਹੋਰ ਕੰਪੈਰੀਜ਼ਨਸ ਨੇ। ਕਬਰ ਪ੍ਰਸਤੀ, ਜਿਵੇਂ ਕਬਰ ਪ੍ਰਸਤੀ ਦੋਨਾਂ ਮਜ਼ਹਬਾਂ ਵਿੱਚ ਮਨਾ ਹੈ। ਸੋ ਬਹੁਤ ਸਾਰੀਆਂ, ਜਿਸ ਤਰ੍ਹਾਂ ਜ਼ਕਾਤ ਹੈ ਇਸਲਾਮ ਦੇ ਵਿੱਚ, ਚੈਰਿਟੀ ਕਰਨਾ ਜਿਹਨੂੰ ਜ਼ਕਾਤ ਹੈ, ਠੀਕ ਉਸ ਤਰ੍ਹਾਂ
ਸਿੱਖੀਜ਼ਮ ਵਿੱਚ 10ਵਾਂ ਦਾ, ਯਾਨੀ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਤੁਸੀਂ ਗਰੀਬ ਗੁਰਬੇ ਦੇ ਉੱਤੇ ਲਗਾਉਣਾ ਹੈ। ਸੋ ਇਹ ਬਿਲਕੁਲ ਸਿਮਿਲੈਰਿਟੀ ਹੈ ਦੋਨਾਂ ਚੀਜ਼ਾਂ ਦੇ ਵਿੱਚ, ਕੰਪੈਰੀਜ਼ਨਸ ਨੇ। ਇਸ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਫਰਕ ਹੈ ਦੋਨਾਂ ਵਿੱਚ, ਕਿ ਇਹ ਸਿੱਖੀਜ਼ਮ ਕੁਝ ਹੋਰ ਹੈ ਤੇ ਇਸਲਾਮ ਕੁਝ ਹੋਰ ਹੈ। ਮੈਸੇਜ ਉਹੀ ਹੈ, ਸਾਡੇ ਪੈਰੋਕਾਰ ਹੋਰ ਹੋ ਸਕਦੇ, ਸਾਡਾ ਕੰਮ ਗੱਲਬਾਤ ਨੂੰ ਕਰਨ ਦਾ ਤਰੀਕਾ ਕੁਝ ਹੋਰ ਹੋ ਸਕਦਾ ਹੈ, ਪਰ ਕੋਈ ਜ਼ਿਆਦਾ ਲੰਬਾ ਚੌੜਾ ਜੇ ਕਹੀਏ ਕਿ ਇਨਸਾਨੀਅਤ ਦੇ ਪੱਖੋਂ ਕੋਈ ਫਰਕ ਨਹੀਂ, ਜੇ ਮੈਂ ਗੱਲ ਕਰਾਂ ਕੋਈ ਫਰਕ ਨਹੀਂ। ਸੋ ਇਸ ਕਰਕੇ ਡਰੋ ਨਾ ਕਿਸੇ ਦੂਸਰੇ, ਇਹ ਨਾ ਸੋਚੋ ਉਹ ਗੈਰ ਮਜ਼ਹਬ ਹੈ ਇਸ ਕਰਕੇ ਮੈਂ ਉਹਨੂੰ ਵਿਸ਼ ਵੀ ਨਹੀਂ ਕਰਨਾ, ਉਹਨੂੰ ਮੁਬਾਰਕਾਂ ਵੀ ਪੇਸ਼ ਨਹੀਂ ਕਰਨੀ। ਮੁਬਾਰਕਾਂ ਪੇਸ਼ ਕਰਨ ਤੋਂ ਡਰੋ ਨਾ, ਘਬਰਾਓ ਨਾ। ਜੇ ਗੁਰਪੁਰਬ ਹੈ ਤੇ ਮੈਂ ਚਾਹਾਂਗਾ ਕਿ ਮੇਰੇ ਸਾਰੇ ਦੋਸਤ ਮੈਨੂੰ ਮੁਬਾਰਕਾਂ ਦੇਣ। ਜਦੋਂ ਈਦ ਨੂੰ ਮੈਂ ਚਾਹਾਂਗੀ ਮੈਂ ਸਾਰੇ ਆਪਣੇ ਮੁਸਲਮਾਨ ਵੀਰਾਂ ਨੂੰ ਮੁਬਾਰਕਾਂ ਦੇਣ, ਖੁੱਲ ਕੇ ਇੱਕ ਦੂਸਰੇ ਨੂੰ ਮੁਬਾਰਕਾਂ ਦਿਓ। ਘਬਰਾਉਣ ਦੀ ਸਾਨੂੰ ਲੋੜ ਨਹੀਂ, ਡਰਨ ਦੀ ਸਾਨੂੰ ਕਿਤੇ ਵੀ ਲੋੜ ਨਹੀਂ ਇਸ ਸਭ ਵਿੱਚ। ਜੀ ਨਾਸਿਰ ਸਾਹਿਬ, ਜੇ ਤੁਸੀਂ ਮੇਰੀ ਗੱਲਬਾਤ ਸੁਣ ਰਹੇ ਹੋ ਤੇ ਤੁਸੀਂ ਵੀ ਕੀ ਕਹਿਣਾ ਚਾਹੋਗੇ ਇਸ ਹਵਾਲੇ ਤੋਂ? ਹਾਂਜੀ ਅਰੋੜਾ ਸਾਹਿਬ, ਅੱਜ ਦਾ ਟੌਪਿਕ ਆਪਣਾ ਜਿਹੜਾ ਜਿਵੇਂ ਤੁਸੀਂ ਦੱਸਿਆ ਪਹਿਲਾਂ ਆਪਾਂ ਡਿਸਾਈਡ ਕੀਤਾ ਸੀ ਉਹ ਵਿੱਚ ਆ ਹੋ ਗਿਆ। ਅੱਜ ਦਾ ਇੱਕ ਦੂਸਰਾ ਹੋਰ ਅਸੀਂ ਅੱਜ ਸ਼ਾਰਟ ਵੀ ਕਰਾਂਗੇ, ਬਿਲਕੁਲ 1 ਘੰਟੇ ਦਾ ਪ੍ਰੋਗਰਾਮ ਕਰਾਂਗੇ। 1 ਘੰਟੇ ਤੋਂ ਬਾਅਦ ਕਿਉਂਕਿ ਮੈਨੂੰ ਪਰਸੋਂ ਈਦ ਆ, ਤਾਂ ਬੱਚਿਆਂ ਨੂੰ ਲੈ ਕੇ ਵੀ ਮਾਰਕੀਟ ਜਾਣਾ, ਬਾਜ਼ਾਰ ਜਾਣਾ, ਤੇ ਅੱਗੋਂ ਈਦ ਦੇ ਦਿਨਾਂ 'ਚ ਅਸੀਂ ਜ਼ਰੂਰ ਜੀ ਛੁੱਟੀਆਂ ਕਰਾਂਗੇ। ਈਦ ਦੇ ਦਿਨਾਂ 'ਚ, ਈਦ ਦੇ ਦਿਨਾਂ ਤੋਂ ਬਾਅਦ ਸਾਂਝੀ ਸੱਤ ਦਾ ਪ੍ਰੋਗਰਾਮ ਦੁਬਾਰਾ ਲੈ ਕੇ ਆਵਾਂਗੇ। ਉਹ ਇਹ ਦੱਸਣਾ ਮੈਂ ਜ਼ਰੂਰੀ ਸਮਝਦਾ ਹਾਂ ਕਿ ਦੋਸਤ ਇੰਤਜ਼ਾਰ ਕਰਦੇ, ਉਡੀਕਦੇ ਆ ਕਿ ਅਸੀਂ ਸਾਂਝੀ ਸੱਤ ਦਾ ਪ੍ਰੋਗਰਾਮ ਇੱਕ ਦਿਨ ਅੱਗੇ ਨਹੀਂ ਸੀ ਹੋਇਆ, ਵੀ ਤੁਸੀਂ ਕਿਉਂ ਨਹੀਂ ਲੈ ਕੇ ਆ ਸਕੇ। ਸੋ ਅਰੋੜਾ ਸਾਹਿਬ, ਮੈਂ ਅੱਜ ਹੀ ਅਨਾਊਂਸ ਕਰ ਰਿਹਾ ਕਿ ਅਸੀਂ ਈਦ ਦੀਆਂ ਛੁੱਟੀਆਂ, ਈਦ ਦੇ ਦਿਨਾਂ 'ਚ ਨਹੀਂ ਤੁਹਾਡੇ ਰੂਬਰੂ ਹੋਵਾਂਗੇ ਹਾਜ਼ਰ। ਅਦਰ ਕਿਸੇ ਪ੍ਰੋਗਰਾਮ ਦੇ ਰਾਹੀਂ ਆ ਸਕਾਂ ਤੇ ਵੈਲ ਐਂਡ ਗੁੱਡ ਨੇ। ਸਾਂਝੀ ਸੱਤ ਈਦ ਦੀ ਛੁੱਟੀਆਂ ਦੇ ਵਿੱਚ, ਕੱਲ ਤੇ ਸੰਡੇ ਆ, ਵੈਸੇ ਸਾਡੀ ਛੁੱਟੀ ਹੋਏਗੀ, ਤੇ ਅੱਗੇ ਈਦ ਦੇ ਦਿਨਾਂ 'ਚ 3 ਦਿਨ ਅਸੀਂ ਨਹੀਂ ਆਵਾਂਗੇ। ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਲੈ ਕੇ ਆਵਾਂਗੇ, ਇੱਕ ਅੱਜ ਅਸੀਂ ਘੰਟੇ ਦਾ ਕਰਾਂਗੇ, 35 ਮਿੰਟ ਆਲਮੋਸਟ ਹੋ ਚੁੱਕੇ ਆ। ਲਿੰਕ ਮੈਂ ਜ਼ਰੂਰ ਸ਼ੇਅਰ ਕਰ ਰਿਹਾ, ਜਿਹੜੇ ਦੋਸਤ ਆਉਣਾ ਚਾਹੁੰਦੇ ਹੋਣ ਉਹ ਜ਼ਰੂਰ ਸਾਡਾ ਹਿੱਸਾ ਬਣ ਸਕਦੇ। ਜੀ ਅਰੋੜਾ ਸਾਹਿਬ। ਜੀ ਬਹੁਤ ਸ਼ੁਕਰੀਆ ਜੀ। ਮੈਂ ਉਹਨਾਂ ਸਾਰੇ ਦੋਸਤਾਂ ਨੂੰ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜੇ ਡਰਦੇ ਨੇ ਕਿ ਅਸੀਂ ਕਿਸੇ ਹੋਰ ਦੇ ਨਾਲ ਜੇ ਉਹਦੇ ਘਰ ਜਾਵਾਂਗੇ। ਬਹੁਤ ਦਫਾ ਕਿ ਸਾਡੇ ਨਾਲ ਡਰ ਦੀ ਇੱਕ ਹੋਰ ਵਜ੍ਹਾ ਵੀ ਹੈ ਕਿ ਸਾਨੂੰ ਸਿਖਾਇਆ ਇਹ ਜਿਹੀਆਂ ਚੀਜ਼ਾਂ ਜਾਂਦੀਆਂ ਨੇ। ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਰਿਲੀਜੀਅਸ ਲੀਡਰਸ ਜਿਨ੍ਹਾਂ ਨੂੰ ਆਪ ਨੂੰ ਸ਼ਾਇਦ ਕਈ ਵਾਰ ਸਮਝ ਨਹੀਂ ਹੁੰਦੀ, ਉਹ ਕਈ ਵਾਰ ਐਸੀਆਂ ਗੱਲਾਂ ਸਾਡੇ ਮਨ ਵਿੱਚ ਪਾ ਦਿੰਦੇ ਆ, ਕਈ ਵਾਰ ਇੰਟਰਪ੍ਰੀਟ ਇਸ ਤਰ੍ਹਾਂ ਕਰਦੇ ਕਿ ਤੁਸੀਂ ਗੈਰ ਮਜ਼ਹਬ ਕੋਲ ਜਾਓਗੇ, ਉਹਦੇ ਨਾਲ ਬਹਿ ਕੇ ਖਾਓਗੇ ਪੀਓਗੇ, ਤੁਹਾਨੂੰ ਜੋ ਤੁਸੀਂ ਗੈਰ ਮਜ਼ਹਬ ਹੋ ਜਾਓਗੇ। ਤੁਸੀਂ ਆਪਣੇ ਤਰੀਕੇ ਕਾਰਨ ਆਪਣੀ ਗੱਲ ਨੂੰ ਕਰਦੇ ਰਹੋ, ਮੰਨਦੇ ਰਹੋ, ਕੋਈ ਫਰਕ ਨਹੀਂ ਪੈਂਦਾ। ਤੁਸੀਂ ਬੁਰਾ ਬੰਦਾ, ਇਨਸਾਨ ਬੁਰਾ ਜਾਂ ਚੰਗਾ ਹੋ ਸਕਦਾ ਹੈ, ਮੈਂ ਬਿਲਕੁਲ ਮੰਨਦਾ। ਇਨਸਾਨ ਦੀ ਹਰਕਤਾਂ ਉਹਦੀਆਂ ਬੁਰੀਆਂ ਚੰਗੀਆਂ ਹੋ ਸਕਦੀਆਂ, ਪਰ ਉਹਦਾ ਮਜ਼ਹਬ ਬੁਰਾ ਜਾਂ ਚੰਗਾ ਨਹੀਂ ਹੋ ਸਕਦਾ। ਮਜ਼ਹਬ ਸਾਰੇ ਚੰਗੇ ਹੀ ਨੇ, ਮੈਂ ਬਿਲਕੁਲ ਦਿਲੋਂ ਇਸ ਗੱਲ ਨੂੰ ਮੰਨਦਾ। नासिर भाई सत श्री अकाल अरोड़ा साहब। आज दे हादसे तो बाद जी सारे नूं यही कोशिश करनी चाहिए ईद सादगी नाल गुजारन और उन्हां वास्ते दुआ कीती जावे। दूसरा कोई ईद दे हवाले वास्ते के केड़ी ईद होसी उन्हां फौजियां दी वड्डे बूट ते वर्दी पाई होसी, कोई खज्जल थसी नाल अफसरां दे ते किसे घर विच ईद मनाई हो सी। बहुत और कोई लथे कुछ शाबा से ते बूटी नाल खुश गया कदिया से भी गुलाबा से ते सोने दा किलमा या ते अखियां बहु रुनिया नासिर भाई खुशाब आ के ते मिल माया। नासिर भाई हुण जाना पैना जी, तुहानू खुशाब दी दावत है जान दी, तुहानू जाना पैना है। ਜ਼ਰੂਰ ਜਨਾਬ, ਜ਼ਰੂਰ। ਈਦ ਦੀਆਂ ਮੁਬਾਰਕਾਂ, ਈਦ ਦੀਆਂ ਵਧਾਈਆਂ ਸਾਰੇ ਦੋਸਤਾਂ ਨੂੰ ਜਿੰਨੇ ਵੀ ਸਾਨੂੰ ਸੁਣਨ ਦੇ, ਉਹਨਾਂ ਨੂੰ ਈਦ ਦੀਆਂ ਮੁਬਾਰਕਾਂ। ਸੰਧੂ ਸਾਹਿਬ ਤੁਹਾਨੂੰ ਵੀ ਮੁਬਾਰਕ, ਖਾਲਿਦ ਅਮੀਰ ਜੀ ਤੁਹਾਨੂੰ ਵੀ ਮੁਬਾਰਕ ਜਨਾਬ ਜੀ। ਸੰਧੂ ਸਾਹਿਬ ਜੀ, ਸੰਧੂ ਸਾਹਿਬ ਆਵਾਜ਼ ਆ ਰਹੀ ਤੇਜ? ਸੰਧੂ ਸਾਹਿਬ ਤੁਹਾਡਾ ਮਾਈਕ ਵੀ ਬੰਦ ਹੈ, ਤੁਸੀਂ ਗੱਲ ਸੁਣ ਰਹੇ ਹੋ, ਤੁਹਾਡਾ ਮਾਈਕ ਔਨ ਕਰ ਲਓ, ਤੁਹਾਡਾ ਮਾਈਕ ਮਿਊਟ ਹੈ। ਪਹੁੰਚ ਰਹੀ ਸਾਡੀ, ਕੋਈ ਗੱਲ ਨਹੀਂ ਜੀ। ਅਸੀਂ ਸਾਡੇ ਕੋਲ ਹੋਰ ਕਾਫੀ ਦੋਸਤ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਲਿੰਕ ਬਾਰ-ਬਾਰ ਪੋਸਟ ਕਰ ਰਹੇ ਹਾਂ ਜੀ। ਲਿੰਕ ਦੇ ਜ਼ਰੀਏ ਤੁਸੀਂ ਜੁੜ ਵੀ ਸਕਦੇ ਹੋ ਸਾਡੇ ਨਾਲ। ਮੈਂ ਦੇਤਾ ਜੀ ਲਿੰਕ ਪੇਸ਼ ਕਰ ਜੀ। ਹਾਂਜੀ, ਖਾਲਿਦ ਅਮੀਰ ਫੇਰ ਸਾਡੇ ਨਾਲ ਨੇ ਜੀ। ਜੀ ਅਮੀਰ ਸਾਹਿਬ, ਖਾਲਿਦ ਭਾਈ ਕੁਝ ਕਹਿਣਾ ਚਾਹੁੰਦੇ ਹੋ ਹੋਰ? ਤੁਸੀਂ ਨਾਲ ਫਿਰ ਜੁੜੇ ਸੀ। नहीं, बहुत शुक्रिया, मेहरबानी, बहुत शुक्रिया, बहुत शुक्रिया, शुक्रिया शुक्रिया।
ਜੀ ਜੀ ਅਮੀਰ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ। ਅੱਜ ਕੁਝ ਜਿਸ ਤਰ੍ਹਾਂ ਕਹਿਣਾ ਚਾਹੀਦਾ ਕਿ ਪ੍ਰੋਗਰਾਮ ਵਿੱਚ ਕੁਝ ਇੱਕ ਪਾਸੇ ਜਿੱਥੇ ਖੁਸ਼ੀ ਤੇ ਇੱਕ ਦੂਸਰੇ ਪਾਸੇ ਥੋੜੀ ਸੰਜੀਦਗੀ ਦੀ ਗੱਲ, ਇਹ ਦੋਵੇਂ ਜਿਹੜੀ ਗੱਲਾਂ ਨੇ ਨਾ ਇਕੱਠੀਆਂ ਕਰਨੀ ਕਈ ਵਾਰ ਬੜੀ ਮੁਸ਼ਕਲ ਹੁੰਦੀਆਂ ਨਾਸਰ ਸਾਹਿਬ। ਅਜੇ ਕਿਉਂਕਿ ਸਾਡੇ ਕੋਲ ਪੂਰੀ ਖਬਰ ਵੀ ਨਹੀਂ ਹੈ ਕਿ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਤਾਂ ਅਸੀਂ ਸਿਰਫ ਅਖਬਾਰ ਦੀ ਸੁਰਖੀਆਂ ਹੀ ਅਸੀਂ ਪੜ੍ਹੀਆਂ ਨੇ। ਮੈਂ ਕਿਉਂਕਿ ਟੋਰਾਂਟੋ ਵਿੱਚ ਰਹਿੰਦਾ ਤੇ ਸਾਡਾ ਸੁਬਾਹ ਜਿਹੜੀ ਹੈ ਇਸ ਵਕਤ ਦੁਪਹਿਰ ਦੇ 12 ਵਜੇ ਮੈਂ ਜਦੋਂ ਸੁਬਾਹ ਉੱਠਿਆ ਸਭ ਤੋਂ ਪਹਿਲੀ ਖਬਰ ਹੀ ਮੈਂ ਅੱਜ ਇਹ ਪੜ੍ਹੀ ਆਪਣੇ ਫੋਨ ਦੇ ਉੱਤੇ, ਤਾਂ ਮੈਨੂੰ ਬੜਾ ਅਫਸੋਸ ਹੋਇਆ ਕਿ ਯਾਰ ਅਚਾਨਕ ਹੀ ਇਸ ਮੌਕੇ ਤੇ ਕੀ ਹੋ ਗਿਆ। ਮੌਤ ਤਾਂ ਕਿਸੇ ਵੇਲੇ ਵੀ ਚੰਗੀ ਨਹੀਂ, ਪਰ ਖਾਸ ਤੌਰ ਤੇ ਜਦੋਂ ਲੋਕ ਈਦ ਦੇ ਮੌਕੇ ਤੇ ਖਾਸ ਤੌਰ ਤੇ ਆਪਣੇ ਘਰਾਂ ਵੱਲ ਨੂੰ ਜਾ ਰਹੇ ਹੋ ਜਾਂ ਘਰੋਂ ਆ ਰਹੇ ਹੋ, ਤਾਂ ਉਹ ਬੜਾ ਅਫਸੋਸ ਵਾਲੀ ਗੱਲ ਹੋ ਜਾਂਦੀ ਹੈ। ਉਹਦਾ ਦੁੱਖ ਰਹੇਗਾ ਜੀ ਸਾਰਿਆਂ ਨੂੰ। ਜੀ ਕੁਲਜੀਤ ਕੌਰ ਜੀ ਵੀ ਈਦ ਦੀ ਮੁਬਾਰਕਾਂ ਦੇ ਰਹੇ ਨੇ ਜੀ। ਮੈਂ ਉਹਨੂੰ ਜੋ ਸਾਨੂੰ ਪੋਸਟ ਵੀ ਕਰ ਰਹੇ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਪੋਸਟ ਕਰਨ ਚਾਹੁੰਦਾ ਕਿ ਨਾਲ ਨਾਲ ਉਹਦੀ ਗੱਲ ਵੀ ਕਰਦਾ ਰਹਾਂ। ਰੂਬੀ ਵਿਰਕ ਜੀ ਸਾਡੇ ਨਾਲ ਨੇ। ਰੂਬੀ ਜੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਕਹਿ ਦਵਾਂ, ਸਾਡੇ ਕੋਈ ਦੋਸਤ ਕਹਿੰਦੇ ਕਿ ਸਾਨੂੰ ਵੀ ਮੌਕਾ ਦਿਓ, ਅਸੀਂ ਵੀ ਗੱਲ ਕਰਨਾ ਚਾਹੁੰਦੇ। ਜ਼ਰੂਰ ਕਰੋ ਜੀ, ਜ਼ਰੂਰ ਕਰੋ। ਲਿੰਕ ਤੁਸੀਂ ਬਾਰ-ਬਾਰ ਪੋਸਟ ਕਰ ਰਹੇ, ਇਸ ਲਿੰਕ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ, ਲਿੰਕ ਨਾਲ ਤੁਹਾਡਾ ਵੈਬ ਬਰਾਊਜ਼ਰ ਕ੍ਰੋਮ ਜਾਂ ਜੋ ਵੀ ਤੁਸੀਂ ਹੈਗੇ ਉਹ ਖੁੱਲੇਗਾ, ਉਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਕਨੈਕਟ ਹੋ ਜਾਓਗੇ। ਅਲੀ ਅब्बास ਸਾਹਿਬ ਕਹਿੰਦੇ ਮੈਨੂੰ ਪਤਾ ਹੈ ਕੁਝ ਮੈਂ ਬਤਾ ਸਕਤਾ ਹੂੰ। ਜ਼ਰੂਰ ਕਰੋ ਜੀ, ਸਾਨੂੰ ਕਨੈਕਟ ਕਰਕੇ ਦੱਸੋ ਜ਼ਰੂਰ ਕਿ ਕੀ ਹੋਇਆ। ਅਸੀਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੇ ਹਾਂ। ਰੂਬੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਾਸਰ ਵੀਰ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ, ਕੀ ਹਾਲ ਹੈ? ਠੀਕ ਹੋ? ਠੀਕ ਹੈ ਜੀ, ਵਧੀਆ। ਹਾਂਜੀ, ਇੱਕ ਤਾਂ ਪਹਿਲੀ ਗੱਲ ਤਾਂ ਮੈਂ ਮਤਲਬ ਬਹੁਤ ਅਫਸੋਸ ਹੋਇਆ ਸੁਣ ਕੇ ਕਰਾਚੀ ਹਾਦਸੇ ਦਾ, ਪਰ ਨਾਲ ਨਾਲ ਇਹਦਾ ਵੀ ਲਾਈਫ ਮਤਲਬ ਅੱਗੇ ਗੋ ਔਨ ਹੁੰਦੀ। ਤੇ ਤੁਹਾਨੂੰ ਈਦ ਦੀਆਂ ਮੁਬਾਰਕਾਂ ਬਹੁਤ ਬਹੁਤ। ਮੁਬਾਰਕ ਹੈ, ਮੁਬਾਰਕ। ਹਾਂਜੀ, ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਵੀ ਤੁਸੀਂ ਮਤਲਬ ਜਿਹੜਾ ਈਦ ਦਾ ਤਿਉਹਾਰ ਹੈ ਉਹਨੂੰ ਕਿਸ ਤਰੀਕੇ ਨਾਲ ਮਨਾਉਂਦੇ ਹੋ? ਜਿਵੇਂ ਸਾਡੇ ਗੁਰਪੁਰਬ ਚ ਅਸੀਂ ਜਿੱਦਾਂ ਗੁਰਦੁਆਰੇ ਜਾਂਦੇ ਹਾਂ, ਅਸੀਂ ਕੀਰਤਨ ਸੁਣਦੇ, ਕਥਾ ਸੁਣਦੇ, ਜਾਂ ਅਸੀਂ ਉੱਥੇ ਲੰਗਰ ਵਿੱਚ ਸੇਵਾ ਕਰਦੇ ਹਾਂ, ਮਤਲਬ ਬਾਣੀ ਸੁਣਦੇ ਹਾਂ। ਤੁਹਾਡਾ ਮਤਲਬ ਕੀ ਹੈਗਾ? ਮੈਨੂੰ ਪਤਾ ਨਹੀਂ ਇਹਦੇ ਬਾਰੇ ਕੁਝ ਵੀ, ਕਿੱਦਾਂ ਮਨਾਉਂਦੇ ਇੱਥੇ ਪਹਿਲੋਂ ਰਮਜ਼ਾਨ ਮੁਬਾਰਕ ਦਾ ਜੋ ਮਹੀਨਾ ਸ਼ੁਰੂ ਹੁੰਦਾ, ਰੋਜ਼ੇ ਸ਼ੁਰੂ ਹੁੰਦੇ ਆ। ਪੰਜਾਬੀ ਚ ਤੁਹਾਨੂੰ ਦੱਸ ਦਿੰਦਾ, ਰੋਜ਼ੇ 29 ਜਾਂ 30 ਚੰਦ ਦੇ ਹਿਸਾਬ ਨਾਲ ਹੁੰਦੇ। ਜਦੋਂ ਰੋਜ਼ੇ ਸਟਾਰਟ ਹੁੰਦੇ, ਰੋਜ਼ਿਆਂ ਤੋਂ ਬਾਅਦ ਫੌਰਨ ਬਾਅਦ ਜਦੋਂ ਰੋਜ਼ੇ ਖਤਮ ਹੋ ਜਾਣੇ, ਜਦੋਂ ਚੰਦ ਨਜ਼ਰ ਆ ਜਾਣਾ ਵਾ 29 ਰੋਜ਼ੇ ਜਾਂ 30ਵੇਂ ਰੋਜ਼ੇ ਤੇ, ਫਿਰ ਅਗਲੇ ਦਿਨ ਈਦ ਹੁੰਦੀ ਆ। ਫਿਰ ਪ੍ਰੇਅਰ ਹੁੰਦੀ, ਈਦ ਪ੍ਰੇਅਰ ਸਾਰੇ ਜੇ ਆਪਾਂ ਪਿੰਡ 'ਚ ਰਹਿੰਦੇ ਆ ਜਾਂ ਕਿਸੇ ਮਹੱਲੇ 'ਚ ਜਾਂ ਗਲੀ 'ਚ ਰਹਿੰਦੇ, ਉਸ ਏਰੀਏ ਦੇ ਲੋਕ ਜਿਹੜੇ ਸਾਰੇ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਆ। ਜਿਵੇਂ ਤੁਸੀਂ ਕਹਿੰਦੇ ਵੀ ਗੁਰਦੁਆਰੇ ਜਾਂਦੇ ਆ, ਉੱਥੇ ਨਮਾਜ਼ ਪੜ੍ਹੀ ਦੀ, ਈਦ ਦੀ ਨਮਾਜ਼ ਪੜ੍ਹ ਕੇ ਇੱਕ ਦੂਜੇ ਨੂੰ ਮੁਬਾਰਕ ਦੇਈ ਦੀ ਆ ਵੀ ਤੈਨੂੰ ਮੁਬਾਰਕ ਹੋਏ। ਰੋਜ਼ਿਆਂ ਤੋਂ ਫੌਰਨ ਬਾਅਦ ਸਾਡਾ ਮੁਸਲਮਾਨਾਂ ਦਾ ਤਿਉਹਾਰ ਹੁੰਦਾ, ਇਕੱਠ ਹੁੰਦਾ ਬੜਾ ਵੱਡਾ। ਜੇ ਮੈਂ ਪਿੰਡ 'ਚ ਰਹਿੰਦਾ ਆਪਣੇ ਗਰਾਊਂਡ ਦੇ ਵਿੱਚ, ਕਿਉਂਕਿ ਮਸਜਿਦਾਂ ਦੀ ਜਗ੍ਹਾ ਫਿਰ ਘੱਟ ਹੋ ਜਾਂਦੀ ਹੈ, ਕਿਉਂਕਿ ਜਿਹੜੇ ਸ਼ਹਿਰਾਂ ਤੋਂ ਬਾਹਰ ਗਏ ਹੁੰਦੇ, ਆਪਣੇ ਘਰਾਂ ਤੋਂ ਬਾਹਰ ਡਿਊਟੀਆਂ ਜੌਬਸ ਤੇ ਪੁਲਿਸ ਜਾਂ ਆਰਮੀ ਤੋਂ ਇਲਾਵਾ ਸਾਰਿਆਂ ਨੂੰ ਛੁੱਟੀ ਹੁੰਦੀ ਤਕਰੀਬਨ ਆਲਮੋਸਟ। ਤੇ ਫਿਰ ਪਿੰਡ ਦੇ ਵਿੱਚ ਇਕੱਠੇ ਹੁੰਦੇ ਆ ਸਾਰੇ ਉੱਥੇ ਹੀ। ਜੇ ਪਿੰਡ ਦੀ ਗੱਲ ਕਰਦਾ, ਤੇ ਉੱਥੇ ਫਿਰ ਜਦੋਂ ਇਕੱਠੇ ਹੋਣਾ, ਫਿਰ ਨਮਾਜ਼ ਤੋਂ ਬਾਅਦ ਵਧਾਈਆਂ ਦੇਣੀਆਂ ਹੁੰਦੀਆਂ, ਮੁਬਾਰਕ ਦੇਣੀ ਹੁੰਦੀ ਇੱਕ ਦੂਜੇ ਨੂੰ। ਤੇ ਘਰਾਂ 'ਚ ਰਿਵਾਜ ਹੈ, ਘਰਾਂ 'ਚ ਸੇਵੀਆਂ, ਮਿੱਠਾ, ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ। ਫਿਰ ਇੱਕ ਦੂਜੇ ਵੱਲ ਘਰਾਂ 'ਚ ਜਾਂਦੇ ਆ ਮੁਬਾਰਕ ਦੇਣ। ਇਸ ਤੋਂ ਪਹਿਲੋਂ, ਈਦ ਤੋਂ ਪਹਿਲੋਂ, ਫਿਰ ਜਿੰਨੀਆਂ ਭੈਣਾਂ ਹੁੰਦੀਆਂ ਜਾਂ ਅਜ਼ੀਜ਼ ਹੁੰਦੇ ਆ, ਉਹਨਾਂ ਨਾਲ ਵੀ ਜਾਂਦੇ, ਉਹਨਾਂ ਨੂੰ ਮਿਠਾਈਆਂ ਦੇਣੀਆਂ ਜਾਂ ਵਧਾਈ ਦੇਣੀ। ਤੋ ਇਹ ਜੇ ਮਜ਼ਹਬੀ ਪੱਖੋਂ ਪੁੱਛਦੇ ਜੇ ਤੇ ਉਹ ਵੀ ਤੁਹਾਨੂੰ ਦੱਸ ਦਿੱਤਾ ਕਿ ਰੋਜ਼ਿਆਂ ਤੋਂ ਬਾਅਦ ਰੋਜ਼ੇ ਹੁੰਦੇ ਆ, ਰਮਜ਼ਾਨ ਹੁੰਦਾ। ਸਾਡੇ ਪੰਜਾਬੀ 'ਚ ਦੱਸਾਂ ਵੀ ਰੋਜ਼ੇ ਹੁੰਦੇ ਆ। ਤੇ ਰੋਜ਼ਿਆਂ ਤੋਂ ਪਰ ਰੱਖਣ ਤੋਂ ਬਾਅਦ ਈਦ ਦਾ ਤਿਉਹਾਰ ਹੁੰਦਾ, ਖੁਸ਼ੀ ਮਨਾਈ ਜਾਂਦੀ। ਬਹੁਤ ਮਤਲਬ ਵੀ ਲਾਰਜ ਸਕੇਲ ਤੇ ਤੁਸੀਂ ਮਨਾਉਂਦੇ ਆ ਨਾ ਇਸ ਮਤਲਬ ਹਾਂਜੀ, ਸਾਰਿਆਂ ਨਾਲ ਵੱਡਾ ਤਿਉਹਾਰ ਆਪਾਂ ਕਹਿ ਸਕਦੇ। ਹਾਂਜੀ, ਜਿੱਦਾਂ ਸਾਡੇ ਦੀਵਾਲੀ ਮਨਾਉਂਦੇ ਆ, ਵੀ ਦੀਵਾਲੀ 'ਚ ਇੱਕ ਦੂਸਰੇ ਨੂੰ ਗਿਫਟ ਦਿੰਦੇ ਆ ਜਾਂ ਕੁਝ ਵੀ ਹੈ ਮਤਲਬ ਏਦਾਂ। ਤੇ ਤੁਹਾਡੇ ਈਦ ਮਤਲਬ ਬਹੁਤ ਜ਼ਿਆਦਾ ਇੱਥੇ ਵੀ ਹੈਗੀਆਂ ਮਸਜਿਦ ਬਣੀਆਂ ਹੋਈਆਂ, ਇੱਥੇ ਵੀ ਅਸੀਂ ਮਤਲਬ ਜਿੱਦਾਂ ਸੁਣਦੇ ਆਸੇ ਪਾਸੇ ਤੋਂ ਅਸੀਂ ਰੋਜ਼ੇ ਰੱਖੇ ਹੋਏ, ਸਾਹਮਣੇ ਆਮਣੇ ਰਹਿੰਦੇ ਜਿਹੜੇ ਲੋਕ ਦੱਸਦੇ ਵੀ ਅਸੀਂ ਰੋਜ਼ੇ ਰੱਖੇ ਹੋਏ। ਅਸੀਂ ਮੈਂ ਪੁੱਛਦੀ ਰਹਿੰਦੀ ਉਹਨਾਂ ਨੂੰ ਵੀ ਤੁਸੀਂ ਕਿੰਨੇ ਵਜੇ ਸ਼ੁਰੂ ਕਰਦੇ ਖਾਣਾ, ਜਾਂ ਮਤਲਬ ਸ਼ਾਮ ਨੂੰ ਕਿੰਨੇ ਵਜੇ ਖਾਂਦੇ ਹੋ? ਸਾਰਾ ਕੁਝ ਮਤਲਬ ਚੰਗਾ ਲੱਗਦਾ ਏਦਾਂ ਪੁੱਛ ਕੇ, ਮਤਲਬ ਕਿਸੇ ਦੇ ਬਾਰੇ ਜਾਣਨਾ ਮਤਲਬ ਬਹੁਤ ਚੰਗਾ ਲੱਗਦਾ। ਹਾਂਜੀ ਹਾਂਜੀ, ਜਾਣਨਾ ਚਾਹੀਦਾ ਜੀ। ਜਾਣਾਂਗੇ ਇੱਕ ਦੂਜੇ ਨੂੰ ਤੇ ਫਿਰ ਹੀ ਵਿੱਚ ਵੜ ਸਕਾਂਗੇ। ਇੱਕ ਦੂਜੇ ਨੂੰ ਜਿੰਨੀ ਦੇਰ ਜਾਣਨਾ ਨਹੀਂ ਤੇ ਉਨੀ ਦੇਰ ਤੇ ਉਹ ਦੋਸਤ ਕਹਿੰਦੇ ਨਾ, ਕਈ ਕਹਿੰਦੇ ਆ ਵੀ ਹੁਣ ਕੱਲ ਸਾਡਾ ਟੌਪਿਕ ਸੀ ਵੀ ਤੁਹਾਡੇ ਇੱਧਰ ਜੱਟ ਵੀ ਹੈਗੇ, ਢਿੱਲੋਂ ਵੀ ਆ ਗਏ। ਪੁੱਛਦੇ ਆ ਵੀ ਤੁਹਾਡੇ ਵੀ ਯਾਰ ਜਿਵੇਂ ਤੁਸੀਂ ਕਿਹਾ ਇਕੱਠੇ ਹੁੰਦੇ ਆ ਗੁਰਪੁਰਬ ਤੇ ਮਸਜਿਦਾਂ 'ਚ, ਤੁਹਾਡੇ ਇਹ ਤਿਉਹਾਰ ਕਦੋਂ ਹੁੰਦੇ ਆ? ਤਾਂ ਪਤਾ ਨਹੀਂ ਲੋਕਾਂ ਨੂੰ। ਇੱਕ ਦੂਜੇ ਦੇ ਨਾਲ ਰਾਬਤੇ ਹੋਣਗੇ। ਅੱਜ ਦਾ ਪ੍ਰੋਗਰਾਮ ਇਹੀ ਤਰਤੀਬ ਦਿੱਤਾ ਵੀ ਕੀ ਕਹਿੰਦੇ ਇਹਦੇ 'ਚ ਇੰਟਰੈਕਸ਼ਨ ਹੋਊਗੀ, ਇੱਕ ਦੂਜੇ ਦੇ ਰਾਬਤੇ ਹੋਣਗੇ, ਤਾਂ ਹੀ ਇੱਕ ਦੂਜੇ ਦਾ ਪਤਾ ਲੱਗੇਗਾ।
ਅੱਛਾ ਨਾਜ਼ਰ ਭਾਈ, ਇਹ ਨਵੀਂ ਹਾਂਜੀ ਮੈਂ ਨਾ ਤੁਹਾਡਾ ਫਿਰ ਇੱਕ ਹੋਰ ਮੈਂ ਦੱਸ ਦਵਾਂ, ਤੁਸੀਂ ਪੁੱਛਿਆ ਮਜ਼ਹਬੀ ਪੱਖੋਂ ਮੈਂ ਐਡਾ ਵਿਦਵਾਨ ਨਹੀਂ, ਇਸੇ ਹੀ ਚਲੋ ਜਿੰਨਾ ਕੁ ਮੈਨੂੰ ਪਤਾ ਉਹਨਾਂ ਜ਼ਰੂਰ ਦੱਸਾਂਗਾ ਕਿ ਇਸ ਰਮਜ਼ਾਨ ਮੁਬਾਰਕ ਦੇ ਮਹੀਨੇ ਦੇ ਵਿੱਚ ਹੀ 27 ਰਮਜ਼ਾਨ ਨੂੰ ਕੁਰਾਨ ਪਾਕ ਦਾ ਵੀ ਨਜ਼ੂਲ ਜਿਹੜਾ ਵਾ ਜਦੋਂ ਇਸੇ ਮਹੀਨੇ 'ਚ ਨਾਜ਼ਲ ਹੋਇਆ। ਅੱਛਾ ਜੀ, ਅੱਛਾ ਠੀਕ ਹੈ। ਮੈਂ ਹਾਂ, ਜਿਵੇਂ ਤੁਸੀਂ ਕਹਿੰਦੇ ਨਾ ਰੱਬੀ ਬਾਣੀ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਜੇ, ਔਰ ਰੱਬੀ ਬਾਣੀ ਇਸ ਤਰ੍ਹਾਂ ਹੀ ਇਹਦਾ ਨਜ਼ੂਲ ਵੀ ਉਦੋਂ ਆਇਆ। ਜੀ ਜੀ, ਮੈਂ ਵੀ ਜਦੋਂ ਦੂਸਰਾ ਨਾਸਰ ਵੀ ਤੁਹਾਡੀਆਂ ਨਾ ਮੈਂ ਦੇਖਦੀ ਹੁੰਦੀ ਸੀ ਪਹਿਲਾਂ, ਸਭ ਤੋਂ ਪਹਿਲੀ ਜਦੋਂ ਮੈਂ ਤੁਹਾਡੀ YouTube ਤੇ ਵੀਡੀਓ ਦੇਖੀ, ਜਦੋਂ ਤੁਸੀਂ ਪੰਜਾਬੀ 'ਚ ਗੱਲ ਕੀਤੀ, ਮੈਂ ਕਿਹਾ ਵੀ ਹੈ ਇਹ ਵੀ ਪੰਜਾਬੀ ਬੋਲਦੇ, ਮੈਂ ਕਿਹਾ ਤਾਂ ਅੰਮ੍ਰਿਤਸਰ ਵਾਲੀ ਪੰਜਾਬੀ ਬਿਲਕੁਲ ਬੋਲਦੇ ਪਏ ਆ। ਮੈਨੂੰ ਵੀ ਬਹੁਤ ਚੰਗਾ ਲੱਗਾ ਸੀ ਇਹਦਾ ਸੁਣ ਕੇ ਵੀ, ਮੈਂ ਕਿਹਾ ਇਹ ਤਾਂ ਕੋਈ ਫਰਕ ਨਹੀਂ। ਇਹ ਰੂਬੀ ਜੀ, ਅਸੀਂ ਇਸੇ ਕਰਕੇ ਸਾਥ ਸਜਾਈ ਸੀ ਕਿ ਰਾਬਤੇ ਇੱਕ ਦੂਜੇ ਦੇ ਵਧਣ। ਤੇ ਇਸ ਈਦ ਦੇ ਮੌਕੇ ਤੇ ਬਿਲਕੁਲ ਜਿਵੇਂ ਹੁਣ ਰੋਜ਼ੇ ਖਤਮ ਹੋ ਗਏ ਆ, ਕੱਲ ਆਖਰੀ ਹੈ, ਈਦ ਆਉਣ ਵਾਲੀ ਹੈ, ਕਿ ਇੱਕ ਦੂਜੇ ਨੂੰ ਆਪਾਂ ਵਧਾਈਆਂ ਦੇਈਏ ਈਦ ਦੀਆਂ। ਤਾਂ ਅੱਜ ਦਾ ਪ੍ਰੋਗਰਾਮ ਦਾ ਮੁੱਦਾ ਸਾਡਾ ਇਹ ਸੀ, ਉਹਦੇ ਵਿੱਚ ਦੂਜਾ ਵੀ ਆ ਗਿਆ। ਤਾਂ ਜ਼ਰੂਰ ਤੁਸੀਂ ਜਿੰਨੇ ਤੁਹਾਡੇ ਨਾਲ ਜੁੜੇ ਨੇ ਲੋਕ, ਉਹਨਾਂ ਨੂੰ ਈਦ ਦੀਆਂ ਵਧਾਈਆਂ ਜ਼ਰੂਰ ਦਿਓ। ਤੇ ਤੁਸੀਂ ਕਦੋਂ ਬਹੁਤ ਸ਼ੁਕਰੀਆ। ਕੈਨੇਡਾ ਦਾ ਚੱਕਰ ਕਦੋਂ ਲਾਉਂਗੇ? ਅਸੀਂ ਆਵਾਂਗੇ ਜੀ ਜਦੋਂ ਉਤਲੇ ਦਾ ਬੁਲਾਵਾ ਹੋਇਆ, ਰੋਟੀ ਪਾਣੀ ਹੋਇਆ ਉੱਥੇ ਦਾ, ਤੁਹਾਡੇ ਦਾ ਜ਼ਰੂਰ ਆਵਾਂਗੇ ਅਸੀਂ। ਠੀਕ ਹੈ, ਠੀਕ ਹੈ, ਮੋਸਟ ਵੈਲਕਮ, ਜਦੋਂ ਮਰਜ਼ੀ ਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਅੱਛਾ ਨਾਸਿਰ ਭਾਈ, ਇੱਕ ਸਵਾਲ ਹੈ, ਪਰ ਚਲੋ ਅਮਰੀਸ਼ ਜੀ ਨੇ ਗੱਲ ਕਰਦੇ, ਫਿਰ ਤੁਹਾਡੇ ਕੋਲ ਸਵਾਲ ਪੁੱਛਣ ਲੱਗੀ। ਅਮਰੀਸ਼ ਜੀ, ਜੀ ਆਇਆਂ ਨੂੰ, ਵੈਲਕਮ। ਅਮਰੀਸ਼, ਹੈਲੋ। ਹਾਂਜੀ ਅਮਰੀਸ਼ ਜੀ। ਹਾਂਜੀ ਹਾਂਜੀ। अस्सलाम वालेकुम नासिर भाजी। वालेकुम सलाम जी। सत श्री अकाल अरोड़ा साहब। सत श्री अकाल। वालेकुम सलाम। बहुत दिनों बाद मैं अज लाइव आया तुहाडे कोल, 2-3 दिन बिजी सीगा जी। एक मैनू नासिर साहब दस्सिओ भी तुसी जिहड़े अपने शुक्रवार है या आपां जुम्मे दी नमाज क्यों कहंदे हुंदे इन्हां नूं, फ्राइडे नूं? फ्राइडे नूं जुम्मे दी, क्योंकि ਜਿਹੜੇ ਦਿਨ ਨੇ ਜੇ ਇਸਲਾਮੀ ਤੌਰ ਤੇ ਆਪਾਂ ਵੇਖੀਏ ਤੇ ਫਰਾਈਡੇ ਨੂੰ ਜੁਮਾ ਕਹਿੰਦੇ ਆ। ਜੁਮੇ ਦਾ ਮਤਲਬ ਕਿ ਇਸ ਦਿਨ ਜੁਮੇ ਦੀ ਨਮਾਜ਼ ਹੁੰਦੀ ਆ, ਜਿਹੜੀ ਜ਼ੋਹਰ ਦੀ ਨਮਾਜ਼, ਜੇ ਆਪਾਂ ਤੁਸੀਂ ਸ਼ਾਇਦ ਪਤਾ ਹੋਵੇ ਪੰਜਾਂ ਨਮਾਜ਼ਾਂ ਦਾ ਵੀ ਜ਼ੋਹਰ ਦੀ ਨਮਾਜ਼ ਆ, ਫਰਾਈਡੇ ਵਾਲੇ ਦਿਨ ਜ਼ੋਹਰ ਦੀ ਨਮਾਜ਼ ਨਹੀਂ ਹੁੰਦੀ, ਉਹਦੀ ਜਗ੍ਹਾ ਜੁਮੇ ਦੀ ਨਮਾਜ਼ ਹੁੰਦੀ ਆ। ਇੱਕ ਵੱਡਾ ਇਕੱਠ ਹੁੰਦਾ ਵਾ ਜਿਹੜਾ ਜੁਮੇ ਵਾਲੇ ਦਿਨ, ਮੋਸਟਲੀ ਛੁੱਟੀ ਵੀ ਹੁੰਦੀ ਆ, ਹਾਫ ਛੁੱਟੀ ਹੋਣ ਹੁੰਦੀ ਆ। ਲੋਕ ਕੋਸ਼ਿਸ਼ ਕਰਦੇ ਵੀ ਜ਼ਿਆਦਾ ਤੋਂ ਜ਼ਿਆਦਾ ਇਕੱਠ ਦੇ ਵਿੱਚ ਜਾ ਕੇ ਮਸਜਿਦ ਨਮਾਜ਼ ਪੜ੍ਹ ਸਕਣ। ਇੱਕ ਹੋਰ ਦੱਸਿਓ ਵੀ ਜਿਹੜਾ ਆਪਣਾ ਕੁਰਾਨੇ ਪਾਕ ਹੈ, ਤੁਹਾਡਾ ਕੁਰਾਨ ਸ਼ਰੀਫ, ਜਿਵੇਂ ਆਪਣਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਹੁੰਦਾ, ਤੁਹਾਡੇ ਕੁਰਾਨ ਸ਼ਰੀਫ ਹੁੰਦਾ, ਇਹ ਕਿਸੇ ਹੋਰ ਲੈਂਗੁਏਜ ਵਿੱਚ ਵੀ ਟਾਈਪ ਹੋਇਆ? ਬਿਲਕੁਲ, ਪੰਜਾਬੀ 'ਚ ਵੀ ਹੈ, ਤੁਸੀਂ ਪੜ੍ਹ ਸਕੋ। ਪੜ੍ਹਨਾ ਹੋਵੇ ਮੈਂ ਤੁਹਾਨੂੰ ਉਹਦਾ ਲਿੰਕ ਦੇ ਦਾਂਗਾ। ਬਲਕਿ ਇਹ ਸਾਡੇ ਸਿੱਖ ਵੀਰ ਨੇ, ਸਰਦਾਰ ਭਾਈ ਨੇ, ਜਿਨ੍ਹਾਂ ਨੇ ਇਹਨੂੰ ਟ੍ਰਾਂਸਲੇਟ ਕੀਤਾ ਵਾ ਗੁਰਮੁਖੀ, ਉਹ ਵੀ ਤੁਸੀਂ ਪੜ੍ਹ ਸਕਦੇ। ਉਹਦਾ ਤੁਹਾਨੂੰ ਮੈਂ ਲਿੰਕ ਜ਼ਰੂਰ ਦੇ ਦੇਵਾਂਗਾ ਅਗਰ ਤੁਸੀਂ ਪੰਜਾਬੀ 'ਚ ਪੜ੍ਹਨਾ ਹੋਵੇ। ਜ਼ਰੂਰ ਜੀ, ਜ਼ਰੂਰ ਜ਼ਰੂਰ। ਥੈਂਕ ਯੂ ਸਰ, ਥੈਂਕ ਯੂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਅਮਰੀਸ਼ ਜੀ, ਥੈਂਕ ਯੂ ਵੈਰੀ ਮਚ। ਹਾਂਜੀ ਜੀ, ਸਾਡੇ ਮੈਸੇਜ ਵੀ ਵੇਖੋ, ਦੋਸਤ ਕਹਿੰਦੇ ਨੇ ਕਮੈਂਟ ਵੀ ਪੜ੍ਹੋ ਜੀ ਅਰੋੜਾ ਸਾਹਿਬ। जी मैं कमेंट भी पढ़ देना जी, बिल्कुल जी। लिंक तारिक महमूद साहब कह रहे हैं लिंक नहीं लग रहा, क्लिक करो जी, जरूर लगेगा तारिक महमूद साहब, कोशिश करो। लिंक मैं नाज़िर कमेंट पढ़ रहा जी। जॉन साहब अपने दोस्तों इंग्लैंड तो ईद मुबारक कह रहे हैं, पाकिस्तान ते सऊदी अरबिया च अपने सारे दोस्तों कह रहे हैं। बहुत सारे ताहिर मोहम्मद साहब, अस्सलाम वालेकुम। नासिर भाई अरोड़ा साहब, वालेकुम अस्सलाम। ताहिर मोहम्मद साहब, ईद मुबारक टू ऑल। शफीक अहमद, ईद, सारे ही मुस्लिम ईद मुबारक कह रहे हैं कि बिल्कुल ਕਿਹੜੇ ਵਿੱਚ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਅਰਜ਼ ਕੀਤਾ ਤੁਹਾਨੂੰ ਸਾਰਿਆਂ ਨੂੰ ਕਿ ਜੇ ਅਸੀਂ ਇੱਕ ਗ੍ਰੀਟਿੰਗ ਵੀ ਅਸੀਂ ਕਰ ਲਈਏ, ਜੇ ਅਸੀਂ ਕਿਸੇ ਨੂੰ ਅਸੀਂ ਮੈਂ ਸਲਾਮ ਪੇਸ਼ ਕਰ ਰਿਹਾ, ਤੁਹਾਨੂੰ ਵਾਪਸ ਸਤਿ ਸ਼੍ਰੀ ਅਕਾਲ ਜੇ ਨਹੀਂ ਵੀ ਕਹਿੰਦਾ ਤੁਸੀਂ ਗੁੱਸਾ ਨਹੀਂ, ਜਾਂ ਜੇ ਮੈਨੂੰ ਕੋਈ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਮੈਂ ਤੁਹਾਨੂੰ ਵਾਪਸ ਸਤਿ ਸ਼੍ਰੀ ਅਕਾਲ ਜਵਾਬ ਦੇਣਾ, ਤੇ ਦੋ ਮਲਟੀਪਲ ਗ੍ਰੀਟਿੰਗਸ ਦੀ ਜ਼ਰੂਰਤ ਨਹੀਂ। ਉਹਨਾਂ ਦੋਸਤਾਂ ਨੂੰ ਦੱਸ ਦੇਵਾਂ ਸਲਾਮ ਦਾ ਮਤਲਬ ਹੈ ਕਿ ਜਿਹਨਾਂ ਨੂੰ ਸਲਾਮ ਦਾ ਮਤਲਬ ਨਹੀਂ ਪਤਾ, ਇੰਡੀਆ ਵਿੱਚ ਆਮ ਤੌਰ ਦੋ ਮੁਸਲਿਮ ਗ੍ਰੀਟਿੰਗਸ ਵਰਤੇ ਜਾਂਦੇ ਨੇ। ਇੱਕ ਹੈ ਜਿਹੜਾ ਰਿਲੀਜੀਅਸ ਗ੍ਰੀਟਿੰਗ ਹੈ, ਇੱਕ ਨਾਨ ਰਿਲੀਜੀਅਸ ਗ੍ਰੀਟਿੰਗ ਹੈ। ਰਿਲੀਜੀਅਸ ਗ੍ਰੀਟਿੰਗ ਹੈ ਸਲਾਮ, ਜਿਹੜਾ ਕਿ अस्सलाम वालेकुम ਦਾ ਛੋਟਾ ਰੂਪ ਹੈ। ਉਹਨੂੰ ਸ਼੍ਰਿੰਕ ਕਰਕੇ ਸਲਾਮ ਮੀਨਸ ਪੀਸ, अस्सलाम वालेकुम ਮੀਨਸ ਪੀਸ ਬੀ ਅਪਨ ਯੂ, ਯਾਨੀ ਕਿ ਤੁਹਾਡੇ ਤੇ ਵੀ ਰੱਬ ਦੀ ਕਿਰਪਾ ਰਹੇ, ਪੀਸ ਹੋਵੇ, ਸ਼ਾਂਤੀ ਹੋਵੇ, ਸ਼ੁਕਰ ਹੋਵੇ। ਇਹ ਪੀਸ ਦੀ ਅਸੀਂ ਬਲੈਸਿੰਗ ਇੱਕ ਦੂਸਰੇ ਨੂੰ ਦੇ ਰਹੇ ਹਾਂ। ਸੋ ਇਸ ਕਰਕੇ ਮੇਰਾ ਖਿਆਲ ਪੀਸ ਦੀ ਗੱਲ ਅਸੀਂ ਕਰ ਰਹੇ ਹਾਂ ਤੇ ਇਹ ਬੜੀ ਚੰਗੀ ਗੱਲ ਹੈ। ਸੋ ਇਸੇ ਹੀ ਤਰ੍ਹਾਂ ਜਦ ਦੂਸਰਾ ਜਿਹੜਾ ਨਾਨ ਰਿਲੀਜੀਅਸ ਗ੍ਰੀਟਿੰਗ, ਜਿਹੜਾ ਅਸੀਂ ਆਮ ਤੌਰ ਤੇ ਫਿਲਮਾਂ ਦੇ ਵਿੱਚ ਦੇਖਦੇ ਹਾਂ,
ਉਹ ਹੈਗਾ ਜੀ, ਉਹ ਉਰਦੂ ਗ੍ਰੀਟਿੰਗ, ਉਹ ਇਸਲਾਮਿਕ ਗ੍ਰੀਟਿੰਗ, ਉਹ ਹੈ ਆਦਾਬ। ਆਦਾਬ ਮੀਨਸ ਰਿਸਪੈਕਟ, ਯਾਨੀ ਕਿ ਅਦਬ, ਮੈਂ ਤੁਹਾਡੇ ਲਈ ਰਿਸਪੈਕਟ ਪੇਸ਼ ਕਰਦਾ ਹਾਂ, ਉਹ ਆਦਾਬ ਹੈ, ਉਹ ਰਿਲੀਜੀਅਸ ਗ੍ਰੀਟਿੰਗ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਸਤਿ ਸ੍ਰੀ ਅਕਾਲ ਹੈ, ਜਿਹੜਾ ਗ੍ਰੀਟਿੰਗ ਹੈ ਜੀ, ਉਹ ਸਿੱਖ ਦਾ ਜਿਹੜਾ ਰਿਲੀਜੀਅਸ ਗ੍ਰੀਟਿੰਗ ਵੀ ਹੈ, ਤੇ ਇਹਨੂੰ ਬਤੌਰ ਨਾਨ ਰਿਲੀਜੀਅਸ ਗ੍ਰੀਟਿੰਗ ਵੀ ਵਰਤਿਆ ਜਾਂਦਾ ਹੈ। ਇਹਨੂੰ ਮੈਂ ਵਿੱਚ ਤੁਹਾਨੂੰ ਇੰਟਰਪਟ ਵੀ ਕਰਨਾ, ਤੁਹਾਨੂੰ ਵੀ ਕਹਿਣ 'ਚ ਕਦੀ ਕਿਤੇ ਸ਼ੁਰੂ 'ਚ ਦਿੱਕਤ ਹੁੰਦੀ ਸੀ, ਤੇ ਹੋਰ ਜਿਹੜੇ ਦੋਸਤ ਜੁੜੇ ਉਹਨਾਂ ਨੂੰ ਵੀ ਅਸਲਾਮ ਵਾਲੇਕਮ ਕਹਿੰਦੇ, ਇਹਦਾ ਸਹੀ ਆ ਅਸਲਾਮੁ ਅਲੈਕਮ। ਤੇ ਇਹਦਾ ਮਤਲਬ ਹੈ ਵੀ ਰੱਬ ਦੀ, ਖੁਦਾ ਦੀ ਤੇਰੇ ਤੇ ਸਲਾਮਤੀ ਹੋਵੇ, ਵੀ ਤੇਰੀ ਬਿਹਤਰੀ ਹੋਵੇ, ਠੀਕ ਹੈ, ਖੁਦਾ ਦੀ ਤੇਰੇ ਤੇ ਸਲਾਮਤੀ ਹੋਵੇ। ਅਗਲੇ ਨੇ ਜਵਾਬ ਦੇਣਾ ਵਾਲ ਤੇਰੇ ਤੇ ਵੀ ਸਲਾਮਤੀ ਹੋਵੇ ਜੀ। ਸੋ ਜਿਹੜੀ ਇਹ ਸਲਾਮਤੀ, ਜਿਹੜੀ ਬਿਲਕੁਲ ਥੈਂਕ ਯੂ ਕਰੈਕਟ ਕਰ ਰਹੇ। ਇੱਕ ਦੋਸਤ ਨੇ ਕਿਹਾ ਕਿ ਕੁਰਾਨ ਸ਼ਰੀਫ, ਪ੍ਰਮੋਦ ਸਿੰਘ ਕਹਿੰਦੇ ਨੇ ਵੀ ਇਹਦਾ ਕੁਰਾਨ ਸ਼ਰੀਫ ਪੰਜਾਬੀ ਵਾਲੇ ਦਾ ਲਿੰਕ ਦਿਓ ਜ਼ਰੂਰ, ਜਿਹੜਾ ਪੰਜਾਬੀ 'ਚ ਲਿਖਿਆ। ਤੁਸੀਂ ਮੈਨੂੰ ਇਨਬਾਕਸ ਕਰਿਓ, ਮੈਂ ਤੁਹਾਨੂੰ ਐਡਰੈਸ ਵੀ ਦੇਵਾਂਗਾ ਜਿੱਥੋਂ ਮਿਲੇਗਾ। ਜੇ ਤੁਸੀਂ ਲੈਣਾ ਚਾਹੁੰਦੇ ਹੋ, ਜੇ PDF ਵੀ ਹੈ ਵਾ, ਉਹ ਵੀ ਤੁਹਾਨੂੰ ਮੈਂ ਜ਼ਰੂਰ ਤੁਹਾਡੇ ਤੱਕ ਸ਼ੇਅਰ ਕਰਾਂਗਾ। ਉਹਦਾ ਲਿੰਕ ਮੈਨੂੰ ਲੱਭਣਾ ਪੈਣਾ, ਤੇ ਤੁਸੀਂ ਮੈਨੂੰ ਜ਼ਰੂਰ ਇਨਬਾਕਸ ਕਰਿਓ ਪ੍ਰਮੋਦ ਜੀ। ਮੈਂ ਤੁਹਾਨੂੰ ਜਿਹੜਾ ਕੁਰਾਨ ਸ਼ਰੀਫ ਪੰਜਾਬੀ 'ਚ ਲਿਖਿਆ, ਇੱਕ ਦੋਸਤ ਸਾਡੇ ਸਰਦਾਰ ਭਾਈ ਨੇ ਜਿਨ੍ਹਾਂ ਨੇ ਉਹਨੂੰ ਟਰਾਂਸਲੇਟ ਕੀਤਾ ਗੁਰਮੁਖੀ 'ਚ, ਉਹ ਵੀ ਮੈਂ ਤੁਹਾਨੂੰ ਉਹਦਾ ਲਿੰਕ ਜ਼ਰੂਰ ਸ਼ੇਅਰ ਕਰਦਾ। ਸਾਡੇ ਨਾਲ ਜੁੜੇ ਨੇ ਸ਼ਫੀਕ ਸਾਹਿਬ, ਡਾਕਟਰ ਸ਼ਫੀਕ ਸਾਹਿਬ। अस्सलाम वालेकुम जी। वालेकुम अस्सलाम। वालेकुम अस्सलाम जी। सत श्री अकाल जी। सत श्री अकाल। हाँ जी, अज बड़ा अफसोस वाला दिन है जी, लेकिन की करिए, ये भी नाल नाल चलता। ते ईद मुबारक भी सारिਆਂ ਨੂੰ। खैर मुबारक, खैर मुबारक। ਢਿੱਲੋਂ ਸਾਹਿਬ, मैं फैसलाबाद तो ही हाँ, ਤੁਹਾਡੇ ਜ਼ਿਲ੍ਹੇ ਦਾ ही हाँ। सर बहुत शुक्रिया जनाब। हाँ जी, और बिल्कुल ठीक जी, बिल्कुल ठीक। बहुत शुक्रिया डॉक्टर साहब ਤੁਹਾਡਾ। ओके जी, आइंदा ਤੁਹਾਡੇ ਨਾਲ ਰਾਬਤਾ ਰਹੇਗਾ। सर शुक्रिया, बहुत शुक्रिया सर, बहुत शुक्रिया। ਸ਼ਫੀਕ ਸਾਹਿਬ ਸਾਡੇ ਨਾਲ, ਅਜ਼ਰ ਚੱਠਾ ਨੇ ਸਾਡੇ ਨਾਲ, ਇਹਨਾਂ ਦੀ ਵੀ ਸੁਣ ਲਈ ਜੀ। ਚੱਠਾ ਸਾਹਿਬ, ਤੁਸੀਂ ਕੁਰਸੀਆਂ ਵਿਖਾਈ ਜਾਂਦੇ ਜੇ, ਆਪ ਨਹੀਂ ਆਪਣਾ ਨਹੀਂ ਵਿਖਾਉਣ ਦੇ। ਚੱਠਾ ਮਾਈਕ ਬੰਦ ਕੋਸ਼ਿਸ਼ ਤਾਂ ਕਰਨਾ। ਸ਼ਫੀਕ ਸਾਹਿਬ ਸਾਡੇ ਨਾਲ, ਅਜ਼ਰ ਚੱਠਾ ਨੇ ਸਾਡੇ ਨਾਲ, ਇਹਨਾਂ ਦੀ ਸੁਣ ਲਈ ਜੀ। ਚੱਠਾ ਸਾਹਿਬ ਜੀ। ਚੱਠਾ ਸਾਹਿਬ, ਚੱਠਾ ਦੂਜੀ ਡਿਵਾਈਸ ਬੰਦ ਕਰ ਲਓ, ਫਿਰ ਤੁਹਾਡੀ ਆਵਾਜ਼ ਸਹੀ ਆਏਗੀ। ਲੱਗਿਆ ਮੈਂ ਕੋਈ ਟਰਾਈ ਕਰਨਾ। ਕਰ ਲਓ। ਅੱਛਾ ਜੀ। ਜਿੰਨੇ ਚੱਠਾ ਸਾਹਿਬ ਟਰਾਈ ਕਰਦੇ ਨੇ, ਮੈਂ ਜਿਸ ਤਰ੍ਹਾਂ ਪਹਿਲਾਂ ਅਰਜ਼ ਕਰ ਰਿਹਾ ਸੀ ਕਿ ਜਿਹੜੀ ਗ੍ਰੀਟਿੰਗਸ ਹੁੰਦੀਆਂ ਨੇ, ਜਿਹੜੇ ਰਿਲੀਜੀਅਸ ਗ੍ਰੀਟਿੰਗਸ, ਉਹਦਾ ਇੱਕ ਬੜਾ ਮਕਸਦ ਹੁੰਦਾ। ਜਿਵੇਂ ਮੈਂ ਉਹਨਾਂ ਦੋਸਤਾਂ ਨੂੰ ਜਿਹਨਾਂ ਨੂੰ ਸਤਿ ਸ੍ਰੀ ਅਕਾਲ ਦਾ ਮਤਲਬ ਨਹੀਂ ਪਤਾ, ਉਹਨਾਂ ਨਾਲ ਸਾਂਝ ਪਾ ਲਵਾਂ। ਇਹ ਵੀ ਜ਼ਰੂਰੀ ਹੈ ਕਿ ਪਤਾ ਹੋਵੇ ਕਹਿ ਕੀ ਰਹੇ ਹੋ ਤੇ ਕਿਉਂ ਕਹਿ ਰਹੇ ਹੋ, ਤਾਂ ਕਿ ਤੁਹਾਨੂੰ ਮਨ ਵਿੱਚ ਕਿਤੇ ਇਹ ਨਾ ਹੋਵੇ ਕਿ ਕੋਈ ਗਲਤ ਗੱਲ ਤਾਂ ਨਹੀਂ ਕਹਿ ਰਿਹਾ। ਸਤਿ ਸ੍ਰੀ ਅਕਾਲ ਦਾ ਮਤਲਬ ਹੈ, ਅਕਾਲ ਹੈ ਗੋਡ, ਰੱਬ। ਕਾਲ ਜਿਹਨੂੰ ਕਹਿੰਦੇ ਟਾਈਮ ਨੂੰ, ਯਾਨੀ ਕਿ ਜਿਹੜਾ ਟਾਈਮਲੈਸ ਹੈ, ਜਿਹਦਾ ਕੋਈ ਵਕਤ ਨਹੀਂ ਹੈ, ਜੋ ਹਮੇਸ਼ਾ ਲਈ ਹੈ, ਉਹ ਰੱਬ, ਉਹ ਅੱਲਾ ਹੈ, ਖੁਦਾ ਜਾਂ ਰੱਬ, ਜੋ ਹਮੇਸ਼ਾ ਵਾਸਤੇ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਅੱਗੇ ਵੀ ਰਹੇਗਾ। ਉਸ ਸਤਿ ਸ੍ਰੀ ਅਕਾਲ, ਯਾਨੀ ਜਿਹੜਾ ਰੱਬ ਹੈ ਉਹ ਸੱਚ ਹੈ। ਰੱਬ ਤੋਂ ਵੱਡਾ ਸੱਚ ਦੁਨੀਆ ਵਿੱਚ ਕੋਈ ਨਹੀਂ। ਜਿਹਦੀ ਪੂਰੀ ਗ੍ਰੀਟਿੰਗ ਜਿਵੇਂ ਹੈ, ਜਿਸ ਦੀ ਅਸੀਂ ਗੱਲ ਕਰ ਰਹੇ ਸੀ, ਇਹਦਾ ਪੂਰੀ ਗ੍ਰੀਟਿੰਗ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਯਾਨੀ ਜੋ ਵੀ ਇਹ ਗੱਲ ਕਹੇਗਾ ਕਿ ਰੱਬ ਜਿਹੜਾ ਹੈ ਉਹ ਸੱਚਾ ਹੈ, ਉਹ ਨਿਹਾਲ ਹੋ ਜਾਏਗਾ, ਰੱਬ ਦੀ ਉਸ ਤੇ ਬਰਕਤ ਹੋਏਗੀ। ਯਾਨੀ ਕਿ ਰੱਬ ਨੂੰ ਜੋ ਸੱਚ ਕਰਕੇ ਮੰਨੇਗਾ, ਉਸੇ ਰੱਬ ਦੀ ਉਸ ਤੇ ਬਰਕਤ ਹੋਏਗੀ। ਸਤਿ ਸ੍ਰੀ ਅਕਾਲ ਦਾ ਮਤਲਬ ਇਹ ਹੈ ਜੀ ਕਿ ਰੱਬ ਜਿਹੜਾ ਹੈ ਉਹ ਸੱਚ ਹੈ। ਸੋ ਮੇਰੇ ਖਿਆਲ ਇਹ ਉਹਨਾਂ ਦੋਸਤਾਂ ਤੱਕ ਗੱਲ ਪਹੁੰਚ ਗਈ ਜਿਹਨਾਂ ਨੂੰ ਸ਼ਾਇਦ ਇਸ ਦਾ ਮਤਲਬ ਨਹੀਂ ਪਤਾ। ਤੇ ਅਹਿਮਦ ਅਲੀ ਸਾਹਿਬ ਸਾਡੇ ਦੋਸਤ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰ ਰਹੀ। ਜੀ ਅਹਿਮਦ ਅਲੀ ਸਾਹਿਬ, ਕੀ ਹਾਲ ਹੈ ਜੀ? ਜੀ ਅੱਲਾ ਤਕਰਮ ਜੀ, अस्सलाम वालेकुम, सत श्री अकाल। वालेकुम अस्सलाम, सत श्री अकाल। अच्छा जी, तुसें नहीं गल जी तुसी सत नहीं बयान करने पे वड वडेरे आखने भी सच्चा ना रब ना या आखने ये मौके ते भी सदा बादशाही अल्लाह नहीं बेड़ा भी हमेशा रहने वाली जात तो वही है, बाकी सारे आना आके टुर जाना। ते इस तो ये चीज तो मतलब एक पहलू ना होर वेख्या जी, मतलब वहां भी रिसेंटली एक दफा सुनने मिली इस हादसे ने हवाले ना, उसने हवाले ना ये गल भी मौत जी भी वो तो हर इंसान ना जुड़ी हुई, उस आमना ही आना, जड़ा भी जी इस दुनिया ते आया उस एक दिन टुर जाना। और उससे वो हिकमत ना पहलू ही बयान किया जाना पे भी जिस टाइम मौत भी हूँ 91 बंदे फौत होए, उन्हें आख्या कराची इतना बड़ा शहर है, कराची के शहर च शायद वैसे ही डेली बेसिस ते पता नहीं सैकड़े ने हिसाब लोग मरने उस जो अपनी नेचुरल डेथ मरने उस। और वो चुके वो मौत न मामला है जब इस सारे ते गुजरा हुआ घर ने अंदर जिसमें कोई वड वडेरा टुरना, नेचुरल उम्र पा के या कोई अचानक मौत होवे नहीं,
मतलब जिस सूरत ने भी वो एक घर ने अंदर उस सोगवार माहौल कुछ दिन तक उस ना असर वो एक मौत नी याद ताज़ा होवे नहीं तो उन्हें क्या कुछ किते होर कुछ वेखो ना वेखो उन्हें क्या एक मौत जिस टाइम एक जगह जमा कर देती गई ते मतलब पहले जड़ा ये के वो एक ही शहर ने अंदर अगर 100 घर ने अंदर वो कैफियत है तो मतलब पूरी कौम ते या जिथे जिथे तक खबर पहुंची मतलब सारा एक दफा याद ध्यानी होगी बाकी मरना तो वो हकीकत है अटल है वो मरना ही है जी जी अब्दुल साहब ਤੁਹਾਡੀ ਗੱਲ ਬਿਲਕੁਲ ਸਹੀ ਹੈ ਸ਼ਾਇਦ ਇਹ ਗੱਲ ਅਸੀਂ ਇਨਸਾਨ ਕਈ ਵਾਰ ਸਮਝ ਨਹੀਂ ਸਕਦੇ ਕਿ ਇਹ ਜਿਹੜੀ ਦੁੱਖ ਤਕਲੀਫ ਹਮੇਸ਼ਾ ਰਹਿੰਦੀ ਹੈ ਪਰ ਇਹ ਵੀ ਗੱਲ ਸਾਨੂੰ ਸਮਝਣੀ ਬੜੀ ਜ਼ਰੂਰੀ ਹੈ ਕਿ ਇਹ ਸਭ ਉਸ ਦਾ ਕਰਮ ਹੈ ਉਸਦੇ ਕੰਮ ਨੇ ਰੱਬ ਦੇ ਕੰਮ ਨੇ ਰੱਬ ਨੂੰ ਜੋ ਸਹੀ ਲੱਗਦਾ ਹੈ ਜੋ ਉਹੀ ਹੈ ਜੋ ਹਮੇਸ਼ਾ ਵਾਸਤੇ ਅਸੀਂ ਹਮੇਸ਼ਾ ਵਾਸਤੇ ਨਹੀਂ ਅਸੀਂ ਆਏ ਹਾਂ ਤੇ ਜਾਣਾ ਹੈ पर ये उसकी मुताबिक है जो कुछ हो रहा है जी और उस याद ध्यानी च भी जी मतलब असल चीज है खास वही चीज है जो असी अपनी रोजमर्रा की जिंदगी के अंदर इस तरह ने मसरूफ हो गए ठीक है ओके असी कई दफा मतलब जिस तरह चीज़ें ने फ्लो च ही चलने पे बहुत सारी चीज़ें जरा मतलब ना वेखने कई जगह ते अना आवे नहीं कई जगह ते मतलब जिद आवे नहीं एक दिन बदले ना आवे ना मतलब वो चीज़ें जो खुलवे नहीं भी यार एक दिन मरना भी है मतलब इस पहलू ना कभी नहीं ऐसे वेख्या भी जी अज जिंदगी ना आखिरी दिन होवे ते फिर के मतलब जो लड़ाइयां झगड़े या जी चीज़ा से ना बना के बह गए या होर क्या भी किसी तरह की कोई टसल जिथे कई जगह इंसान ज्यादती करवे ने ठीक है तो शायद सारिया चीज़ा असी न करा मतलब उस याद ध्यानी ने असल पहलू तो ही याद आ वजे तो उस तो ना ही एहसास भी आ वजे भी यार इस दुनिया तो खत्म ही हो जाना एक दिन ठीक है ते अपने आप सुधारिए इस तरह मैं एक इत्थे तुहाडे गल साझी करना चाहना कि मैं जिस वेले घरों निकलदा सी जदों छोटी उम्र विच सी मैं अपने माँ बाप के नाल रहिंदा सी हुण मेरे माँ बाप अमरीका च रहंदे ते मैं कैनेडा च रहिंदा ते मेरी माँ ने हमेशा निकलते हमेशा कहना घरों जाते खुश होकर स्माइल करके जाओ शायद जिंदगी का कोई पता नहीं कि दोबारा कदों मिलना है अखीर का दिन है नहीं है तो शायद उस वेले इस गल की समझ नहीं सी आती अज जो मैं देखना जो असं घरों टुरते कोई भी सोच के नहीं जाता कि मैं वापस घर नहीं मुड़ना पर मेरा इससे कोई अख्तियार नहीं है मैं मुड़ा या ना मुड़ा सो इस करके जिसनों भी असीं मिलीए हमेशा इस तरह मिले कि हमेशा जो इन्हों अखीरली बार मिले तो पूरी खुशी ना मिले दिल खोल के मिलीए ਤੇ ਇਹ ਨਾ ਹੋਵੇ ਕਿ ਮਨ ਵਿੱਚ ਕਿਤੇ ਉਸ ਦੇ ਮਲਾਲ ਰਹੇ ਕਿ ਮੈਂ ਇਸ ਨਾਲ ਲੜ ਕੇ ਲੜਿਆ ਸੀ ਇਹ ਹੈ ਨਹੀਂ ਦੁਨੀਆ ਤੇ ਸੋ ਇਹ ਮਿਲਣਾ ਗੱਲਾਂ ਜਿਹੜਾ ਪਿਆਰ ਮੁਹੱਬਤ ਨਾਲ ਹੋਣਾ ਚਾਹੀਦਾ ਹੈ ਖੁਸ਼ੀਆਂ ਹਮੇਸ਼ਾ ਸਾਂਝੀਆਂ ਕਰਨੀ ਚਾਹੀਦੀ ਸੋ ਜੀ ਅਹਿਮਦ ਸਾਹਿਬ ਮੈਂ ਤੁਹਾਨੂੰ ਐਡਵਾਂਸ ਵਿੱਚ ਈਦ ਦੀ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਤੁਸੀਂ खैर मुबारक बहुत शुक्रिया खैर मुबारक अल्लाह पाक सारा मेरा मुबारक रहे जी बहुत शुक्रिया जी तो तुसी साडा बने रहो जी ਅਸੀਂ ਅਸਲ ਚੱਠਾ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਕੁਝ ਤੁਹਾਨੂੰ ਫਿਰ ਕੋਈ ਗੱਲ ਕਰਾਂਗੇ ਜੀ ਤੁਸੀਂ ਸਾਡਾ ਬਣੇ ਰਹਿਣਾ ਜੀ ਅਨਵਰੀ ਸਾਹਿਬ ਜੀ ਚੱਠਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੱਠਾ ਸਾਹਿਬ ਜੀ अस्सलाम वालेकुम ਵਾਲੇਕੁਮ अस्सलाम ਅਰੇ ਸਰ ਮੈਂ ਵੈਸੇ ਪਾਕਿਸਤਾਨ ਤੋਂ ਆ ਤੇ ਮੈਂ ਇੱਥੇ ਆਈਸਲੈਂਡ ਹੁੰਦਾ ਹੁਣ ਜੀ ਰੇਕਿਆਵਿਕ ਸਿਟੀ ਤੇ ਮੈਂ ਕਾਫੀ ਦਿਨਾਂ ਤੋਂ ਤੁਹਾਡਾ ਇਹ ਪ੍ਰੋਗਰਾਮ ਸੁਣਦਾ ਹਾਂ ਮੈਂ ਤੇ ਮੈਨੂੰ ਸਿਰਫ ਪੁੱਛਣਾ ਮੈਂ ਇਹ ਸੀ ਕਿ ਮੈਨੂੰ ਇਹ ਦੱਸੋ ਇਹ ਤਾਂ असल पंजाबी का रस्मुल खत रियल रस्मुल खत की है क्योंकि पंजाबी मैं पढ़ी है 2 साल लेकिन साढ़े ते इधर जिस तरह उर्दू लफज ने मतलब अरबिक रस्मुल खत है उस तरह ही लिखी जाती है इंडिया शायद वो गुरमुखी है वो लिखी जाती है तो रियल रस्मुल खत की है देखो जी रियल कहना ना हुण बड़ा मुश्किल हो जाता है कई बार जो ਅਸੀਂ रियल शब्द वर्ड वरत लेने आ ते उस नाल ਅਸੀਂ मेरा ख्याल इस नाल ये हो जाएगा जे ਅਸੀਂ ਇਹਨੂੰ ਰੀਅਲ कहता कि जी ਇਹ ਸਹੀ ਹੈ ਤੇ ਉਹ ਗਲਤ ਹੈ ਤੇ ਅਸੀਂ ਲੜਾਈ ਪਾਉਣ ਵਾਲੀ ਗੱਲ ਕਰਾਂਗੇ ਪਾਕਿਸਤਾਨ ਵਿੱਚ 12 ਕਰੋੜ ਪੰਜਾਬੀ ਵਸਦਾ ਹੈ ਜੇ 12 ਕਰੋੜ ਦਾ 12 ਕਰੋੜ ਪੰਜਾਬੀ ਉਰਦੂ ਸਕ੍ਰਿਪਟ ਵਿੱਚ ਲਿਖਣਾ ਸ਼ੁਰੂ ਕਰ ਦੇਵੇ ਤੇ ਫਿਰ ਹਿੰਦੁਸਤਾਨ ਦਾ ਜਿਹੜਾ ਪੰਜਾਬੀ ਹੈ ਤੇ ਸਾਹਮਣੇ ਬਹੁਤ ਛੋਟਾ ਗੁਰਮੁਖੀ ਲਿਖਣਾ ਉਹਨੂੰ ਬੜਾ ਛੋਟਾ ਰਹਿ ਜਾਏਗਾ ਪਰ ਬਦਕਿਸਮਤੀ ਕਿਉਂਕਿ ਪਾਕਿਸਤਾਨ ਵਿੱਚ ਪੰਜਾਬੀ ਸਕੂਲਾਂ ਵਿੱਚ ਪੜ੍ਹਾਈ ਲਿਖਾਈ ਨਹੀਂ ਗਈ ਬਹੁਤੇ ਕਰਕੇ ਹੁਣ ਸ਼ਾਇਦ ਯੂਨੀਵਰਸਿਟੀਜ਼ ਵਿੱਚ ਕੋਰਸ ਸ਼ੁਰੂ ਹੋ ਗਏ ਨੇ ਇਸ ਕਰਕੇ ਜ਼ਿਆਦਾ ਜਿਹੜੀ ਪੰਜਾਬੀ ਦੀ ਲਿਖਾਈ ਪੜ੍ਹਾਈ ਹੋਈ ਜੋ ਇਸ ਕਰਕੇ ਰਸਮੁਲ ਖਤ ਗੁਰਮੁਖੀ ਬਣ ਗਿਆ ਸ਼ਾਇਦ ਪਾਕਿਸਤਾਨ ਵਿੱਚ ਯੂਨੀਵਰਸਿਟੀ ਸਕੂਲਾਂ ਵਿੱਚ ਪੜ੍ਹਾਈ ਰਹਿੰਦੀ ਤੇ ਸ਼ਾਇਦ ਸ਼ਾਹਮੁਖੀ ਜਾਂ ਜਿਹੜੀ ਉਰਦੂ ਸਕ੍ਰਿਪਟ ਹੈ ਉਹ ਜ਼ਿਆਦਾ ਕਿਤੇ ਪਪੂਲਰ ਹੋ ਜਾਂਦੀ ਸੋ ਸਹੀ ਕਿਹੜੀ ਹੈ ਇਹ ਕਿਹੜਾ ਗਲਤ ਹੈ ਮੈਂ ਦੋਨਾਂ ਨੂੰ ਉਨੀ ਕੀ ਤਰਜੀਹ ਦਿੰਦਾ ਦੋਨਾਂ ਦੀ ਉਨੀ ਅਹਿਮੀਅਤ ਹੈ ਮੈਂ ਆਪ ਜ਼ਾਤੀ ਤੌਰ ਤੇ ਦੋਨੋਂ ਸਕ੍ਰਿਪਟਸ ਪੜ੍ਹਦਾ ਹਾਂ ਜੇ ਤੁਸੀਂ ਮੈਨੂੰ ਉਰਦੂ ਚ ਲਿਖ ਕੇ ਦਿਓਗੇ ਤਾਂ ਵੀ ਪੜ੍ਹ ਸਕਾਂਗਾ ਮੈਂ ਪੰਜਾਬੀ ਜਾਂ ਗੁਰਮੁਖੀ ਸਕ੍ਰਿਪਟ ਉਹਨੂੰ ਵੀ ਪੜ੍ਹ ਲੈਂਦਾ ਵਾ ਪਰ ਅੱਜ ਜਿਹੜੀ जी ਅਸੀਂ ਪਾਕਿਸਤਾਨੀ ਜਿਹੜੇ ਆ ਅਸੀਂ ਤੇ ਗੁਰਮੁਖੀ ਨਹੀਂ ਪੜ੍ਹ ਸਕਦੇ ਜੀ ਲੇਕਿਨ ਇੱਥੇ ਮਤਲਬ ਕੰਪਲਸਰੀ ਸਬਜੈਕਟ ਨਹੀਂ ਸੀ ਇਲੈਕਟਿਵ ਸਬਜੈਕਟ ਤੇ ਇੱਥੇ ਬੀਏ ਚ ਮਤਲਬ ਗ੍ਰੈਜੂਏਸ਼ਨ ਵਿੱਚ ਜੀ ਪੜ੍ਹਦੇ ਨੇ ਲੋਕ ਠੀਕ ਹੈ ਉਹ ਸਾਡੇ ਤੇ ਇੱਥੇ ਰਸਮੁਲ ਖਤ ਇਹ ਹੀ ਹੈ ਲੇਕਿਨ ਹੁਣ ਜਿਸ ਵੇ ਕਿਤੇ ਕੋਈ ਮਤਲਬ ਮੂਵੀ ਇੰਡੀਅਨ ਵੇਖਦੇ ਹੋਈਏ ਜਾਂ ਵੈਸੇ
ਇੱਥੇ ਵੀ ਕਾਫੀ ਮੈਸੇजेस ਆਉਂਦੇ ਨੇ, ਉਹ ਆਉਂਦੇ ਨੇ ਗੁਰਮੁਖੀ 'ਚ ਲਿਖੇ, ਸਾਨੂੰ ਉਹਦੀ ਅਲਫਬੇ ਵੀ ਨਹੀਂ ਪੜ੍ਹਨੀ ਆਉਂਦੀ ਜੀ। ਮੈਂ ਤੁਹਾਡੀ ਗੱਲ ਬਿਲਕੁਲ ਮੰਨਦਾ। ਹੁਣ ਚੱਠਾ ਸਾਹਿਬ ਗੱਲ ਇਹ ਹੈ, ਅਸੀਂ ਦੋ ਚੀਜ਼ਾਂ 'ਤੇ ਗੱਲ ਕਰਨਾ ਚਾਹਾਂਗੇ। ਇਹ ਥੋੜੀ ਜਿਹੀ ਪੋਲੀਟੀਕਲ ਗੱਲ ਹੋ ਜਾਣੀ ਹੈ, ਪਰ ਮੈਨੂੰ ਕਹਿਣੀ ਪੈਣੀ ਹੈ। ਸਰ ਜੀ ਅਗਰ ਪੋਲੀਟੀਕਲ ਹੈ ਤੇ ਇੱਥੇ ਹੀ ਠੱਪ ਕਰ ਦਿਓ। ਇਹਦੇ ਲੜਾਈ ਬਾਹਰ ਵੇਖੋ ਗੱਲ ਇਹ ਵੇ, ਪਹਿਲੇ ਮੇਰੀ ਸੁਣ ਲਵੋ। ਅੱਛਾ ਚੱਠਾ ਸਾਹਿਬ ਮੈਂ ਦੱਸ ਦਿੰਦਾ, ਮੈਂ ਥੋੜੀ ਗੱਲ ਕਲੀਅਰ ਕਰਦਾ ਥੋੜਾ ਸਾਹਿਬ, ਇੱਕ ਮਿੰਟ। ਇਹਦੇ ਵਿੱਚ ਪੋਲੀਟੀਕਲ ਵੀ ਨਹੀਂ, ਮੈਂ ਅੱਗੇ ਵੀ ਇੱਕ ਦਿਨ ਗੱਲ ਕਰਦਾ ਸੀ ਵੀ ਪਹਿਲੋਂ ਪਾਰਟੀਸ਼ਨ ਤੋਂ ਪਹਿਲੋਂ ਦੀ ਗੱਲ ਕਰਦੇ ਨਾ, ਉਦੋਂ ਮੈਂ ਬਹੁਤ ਸਾਰੇ ਸਰਦਾਰ ਬਜ਼ੁਰਗਾਂ ਨੂੰ ਜਾਣਦਾ ਜਿਹੜੇ ਸ਼ਾਹਮੁਖੀ ਲਿਖਦੇ ਸੀ, ਸ਼ਾਹਮੁਖੀ ਪੰਜਾਬੀ, ਕਿ ਉਹ ਲਿਖਿਆ ਸਕ੍ਰਿਪਟ ਜਿਹੜਾ ਵਾ ਉਹ ਉਰਦੂ ਜਾਂਦਾ ਵਾ। ਤੇ ਬਹੁਤ ਸਾਰੇ ਐਸੇ ਮੈਂ ਆਪਣੇ ਬਜ਼ੁਰਗਾਂ ਨੂੰ ਜਾਣਦਾ ਜਿਹੜੇ ਮੇਰੇ ਆਪਣੇ ਦਾਦਾ ਜੀ ਜਿਹੜੇ ਗੁਰਮੁਖੀ ਲਿਖ ਲੈਂਦੇ ਸੀ। ਪਹਿਲੋਂ ਏਰੀਆ ਵਾਈਜ਼ ਮੇਰਾ ਨਹੀਂ ਖਿਆਲ ਵੀ ਸਕੂਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੀ। ਇਹਦੇ ਬਾਅਦ ਦੇ ਵਿੱਚ ਕੇਸਟ ਦੀ ਉਹ ਇੱਕ ਰੀਲ ਵਾਲੀ ਗੱਲ ਹੋ ਗਈ ਆ ਵੀ ਉਧਰ ਲੈ ਆਂਦੇ ਵੀ ਗੁਰਮੁਖੀ ਹੈ ਤੇ ਇੱਧਰ ਲੈ ਆਂਦੇ ਸ਼ਾਹਮੁਖੀ ਆ। ਪਹਿਲੋਂ ਇਹ ਰਲਵੀਂ ਮਿਲਵੀਂ ਸੀ ਗੱਲ। ਜੇ ਇਹਦੀ ਤਾਰੀਖ ਦੀ ਹਿਸਟਰੀ ਦੀ ਗੱਲ ਆਪਾਂ ਪੁੱਛਦੇ ਹਾਂ ਤੇ ਉਹ ਮੈਂ ਦੱਸ ਨਹੀਂ ਸਕਦਾ। ਉਹ ਅਸੀਂ ਜ਼ਰੂਰ, ਤੁਸੀਂ ਕਹੋਗੇ ਤੇ ਅਸੀਂ ਅਹਿਸਾਨ ਬਾਜਵਾ ਸਾਹਿਬ ਨੂੰ ਅਗਲੇ ਪ੍ਰੋਗਰਾਮ 'ਚ ਮਦੂ ਕਰ ਲਾਂਗੇ। ਉਹ ਡਿਟੇਲ ਦੇ ਨਾਲ ਸਾਨੂੰ ਦੱਸ ਦੇਣਗੇ ਵੀ ਇਹ ਸਕ੍ਰਿਪਟ ਜਿਹੜਾ ਅਸਲ ਪੰਜਾਬੀ ਸਕ੍ਰਿਪਟ ਹੈ ਕੀ। ਢਿੱਲੋਂ ਸਾਹਿਬ ਅਗਰ ਇਸ ਬਾਰੇ ਜਾਣਦੇ ਨਾ ਤੇ ਤੁਹਾਡੇ ਇਲਾਕੇ 'ਚ ਮਤਲਬ ਨਾਲ ਤੁਹਾਡੇ ਰਾਵੀ ਹੈ, ਠੀਕ ਹੈ, ਜਿਹੜੇ ਅਸਲ ਪੰਜਾਬੀ ਬੋਲਣ ਵਾਲੇ ਲੋਕ ਨੇ, ਉੱਥੋਂ ਕਿਸੇ ਵਡੇਰੇ ਨੂੰ ਮੈਂ ਅਗਲੇ ਦਿਨ ਰਾਏ ਅਹਿਮਦ ਖਾਨ ਖਰਲ ਦੇ ਬਾਰੇ ਵਾਲਾ ਵੀ ਪ੍ਰੋਗਰਾਮ ਸੁਣਦਾ ਪਿਆ। ਮੈਂ ਉਸ ਦਿਨ ਕਾਲ ਵੀ ਕੀਤੀ ਹੈ ਲੇਕਿਨ ਮੇਰੇ ਕੋਲ ਹੋ ਨਹੀਂ ਸੀ ਸਕੀ ਉਹਦੇ 'ਚ ਤੁਹਾਡੇ ਨਾਲ ਗੁਫ਼ਤਗੂ, ਠੀਕ ਹੈ। ਇਹ ਉਹਨਾਂ ਬੰਦਿਆਂ ਕੋਲ ਲੱਭਣਾ। ਬਾਜਵਾ ਸਾਹਿਬ ਕੋਲੋਂ ਇਹ ਚੀਜ਼ ਜਿਹੜੀ ਹੈ ਨਾ, ਕਿਉਂਕਿ ਬਾਜਵਾ ਸਾਹਿਬ ਪੜ੍ਹਦੇ ਨੇ ਕਿਤਾਬਾਂ ਜਿਹੜੀਆਂ ਲਿਖੀਆਂ ਨੇ, ਠੀਕ ਹੈ। ਜਿਹੜੇ ਬੰਦੇ ਬੋਲਣ ਵਾਲੇ ਨਾ ਅਸਲ ਪੰਜਾਬੀ, ਉਹ ਨੇ ਆ ਰਾਵੀ ਦੇ ਲੋਕ। ਜ਼ਰੂਰ ਇਸ ਤਰ੍ਹਾਂ ਚੱਠਾ ਸਾਹਿਬ ਅਸੀਂ ਜ਼ਰੂਰ ਕਿਸੇ ਦੋਸਤ ਨੂੰ ਅਸੀਂ ਅਗਲੇ ਆਉਣ ਵਾਲੇ ਪ੍ਰੋਗਰਾਮ 'ਚ ਇਹਦੇ ਤੇ ਵੀ, ਇਹਦੀ ਹਿਸਟਰੀ ਤੇ ਤਾਰੀਖ ਤੇ ਵੀ ਆਪਾਂ ਗੱਲ ਕਰ ਲਾਂਗੇ। ਅੱਜ ਦਾ ਸਾਡਾ ਟੌਪਿਕ ਜਿਹੜਾ ਵਾ ਉਹ ਹੋਰ ਪਾਸੇ ਦਾ ਸੀ, ਥੋੜਾ ਜਿਹਾ ਹੋਰ ਪਾਸੇ ਨੂੰ ਜਾਂਦਾ। ਚੱਠਾ ਸਾਹਿਬ ਮਾਜ਼ਰਤ ਨਾਲ ਮਹਿਸੂਸ ਨਹੀਂ ਕਰਨਾ, ਅਸੀਂ ਜ਼ਰੂਰ ਕਿਸੇ ਦਿਨ ਦਾਵਤ ਦੇਵਾਂਗੇ ਐਸੇ ਸੂਝਵਾਨ ਨੂੰ ਜਿਹਨੂੰ ਪਤਾ ਹੋਵੇ ਸਾਰਾ, ਸੋ ਦੱਸੇ। ਅਸੀਂ ਵੀ ਆਰ ਅਨੇਬਲ ਟੂ ਇਹਨੂੰ ਜੇ ਆਪਾਂ ਗੱਲ ਕਰੀਏ ਵੀ ਅਸੀਂ ਨਹੀਂ ਦੱਸ ਸਕਦੇ ਇਸ ਲਈ, ਕਿਉਂਕਿ ਅਸੀਂ ਕੋਈ ਇਹਦੇ ਤੇ ਮਹਾਰਤ ਨਹੀਂ ਰੱਖਦੇ, ਸੂਝਵਾਨ ਨਹੀਂ ਹੈ, ਇੰਨਾ ਨਹੀਂ ਪਤਾ। ਸੋ ਟਿੱਪਣੀ ਕਰਨਾ, ਉਹਦੇ ਤੇ ਕਮੈਂਟ ਕਰਨਾ ਥੋੜਾ ਜਿਹਾ ਸਾਡੇ ਲਈ ਮੁਸ਼ਕਲ। ਨਹੀਂ, ਮੈਂ ਥੋੜੀ ਜਿਹੀ ਇਹਦੇ ਬਾਰੇ ਰਿਸਰਚ ਕੀਤੀ ਸੀ ਤੇ ਉਹਦੇ ਵਿੱਚ ਇਹ ਸੀ ਕਿ ਰਸਮੁਲ ਖਤ ਜਿਹੜਾ ਹੈ ਨਾ, ਅਸਲ ਇਹ ਅਰੈਬਿਕ ਹੀ ਹੈ ਪੰਜਾਬੀ ਦਾ। ਇਹ 92 93 ਚ ਮੈਂ ਪੜ੍ਹਦਾ ਰਿਹਾ ਪੰਜਾਬੀ ਚ ਆਪਣੇ ਗ੍ਰੈਜੂਏਸ਼ਨ ਦੇ ਦੌਰ ਵਿੱਚ। ਜੀ ਚਲੋ ਠੀਕ ਹੈ ਜੀ, ਅਸਲਾਮ ਵਾਲੇਕਮ ਤੇ ਸਤਿ ਸ਼੍ਰੀ ਅਕਾਲ। ਇੱਕ ਦੋ ਦੋਸਤਾਂ ਨੂੰ ਹੋਰ ਨਾਲ ਲੈ ਲਓ। ਟਾਈਮ ਸਾਡਾ 59 ਮਿੰਟ ਹੋ ਗਏ। ਰੋੜਾ ਸਾਹਿਬ ਅਸੀਂ ਪ੍ਰੋਗਰਾਮ ਅੱਜ ਦਾ ਇੱਥੇ ਹੀ ਇਹਨੂੰ ਖਤਮ ਕਰਨਾ। ਸਲਮਾਨ ਜੀ ਵੈਲਕਮ। ਵਾਲੇਕੁਮ ਸਲਾਮ। ਹਾਂਜੀ ਸਲਮਾਨ, ਇੱਕ ਮਾਜ਼ਰਤ ਕਰਨਾ ਚਾਹੁੰਦਾ ਹਾਂ ਕਿ ਨਾ 2-3 ਵਾਰੀ ਅੱਗੇ ਵੀ ਮੇਰੇ ਕਾਲ ਲੱਗੀ ਆ ਤੇ ਉਹ ਨਾ ਮੈਂ ਹੁਣਾ ਸੱਚ ਫੈਕਟਰੀ ਦੇ ਵਿੱਚ ਸਮਝ ਨਹੀਂ ਕੀ ਕਿਹਾ, ਡਿਸਟੋਰਸ਼ਨ ਆਉਂਦੀ ਹੈ। ਮੈਂ ਫੈਕਟਰੀ ਦੇ ਵਿੱਚ ਹੁਣਾ ਤਾਂ ਕਾਲ ਮੇਰੀ 2-3 ਵਾਰੀ ਅੱਗੇ ਵੀ ਲੱਗੀ ਆ ਤੇ ਡਿਸਟੋਰਸ਼ਨ ਦੀ ਵਜ੍ਹਾ ਤੋਂ ਨਾ ਵੀਰ ਤੁਹਾਡੀ ਹੁਣ ਡਿਸਟੋਰਸ਼ਨ ਅਸੀਂ ਤੇ ਨਹੀਂ ਪਾਉਂਦੇ ਤੇ ਤੇਰੇ ਹੀ ਆਉਂਦੀ ਡਿਸਟੋਰਸ਼ਨ। ਹੁਣ ਵੀ ਆਉਂਦੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਹੁਣ ਵੀ ਕਲੀਅਰ ਨਹੀਂ ਆਵਾਜ਼। ਮੈਂ ਮਾਜ਼ਰਤ ਕਰਨਾ ਚਾਹੁੰਦਾ ਵਾ ਕਿ ਉਹ ਕੋਈ ਬਦਤਮੀਜ਼ੀ ਵੀ ਹੋ ਗਈ ਸੀ, ਮੈਂ ਇੱਕ ਵਾਰੀ ਆਵਾਜ਼ ਵੀ ਮਾਰ ਦਿੱਤੀ ਸੀ, ਉਹ ਮਾਫੀ ਦੇ ਦੇਣਾ। ਨਹੀਂ ਪਤਾ ਨਹੀਂ ਹੁਣ ਤੁਸੀਂ ਸਾਡੀ ਇੰਨੀਆਂ ਗੱਲਾਂ ਯਾਦ ਹੀ ਰਹਿੰਦੀਆਂ। ਕੋਈ ਗੱਲ ਨਹੀਂ, ਸਾਨੂੰ ਤੁਸੀਂ ਮਾਫ ਕਰਿਓ ਜੇ ਕੋਈ ਗਲਤੀ ਹੋਵੇ ਸਲਮਾਨ ਜੀ, ਕੋਈ ਗੱਲ ਨਹੀਂ, ਵਾਧੇ ਘਾਟੇ ਹੁੰਦੇ ਰਹਿੰਦੇ, ਕੋਈ ਗੱਲ ਨਹੀਂ। ਬਿਲਕੁਲ ਕੋਈ ਫਿਕਰ ਵਾਲੀ ਗੱਲ ਨਹੀਂ। ਤੁਹਾਡੀ ਆਵਾਜ਼ ਕਲੀਅਰ ਨਹੀਂ ਸੀ, ਪਰ ਅਸੀਂ ਫਿਰ ਤੁਹਾਡਾ ਗੱਲ ਜ਼ਰੂਰ ਕਰਾਂਗੇ ਜਿਸ ਲਈ ਤੁਹਾਡੀ ਆਵਾਜ਼ ਕਲੀਅਰ ਹੋਈ। ਸੋ ਅਸੀਂ ਜਿਸ ਮਕਸਦ ਦਾ ਅੱਜ ਦਾ ਪ੍ਰੋਗਰਾਮ ਸਿਰਜਿਆ ਸੀ, ਅਸੀਂ ਈਦ ਦੀ ਮੁਬਾਰਕਾਂ ਦੇਣ ਲਈ, ਅਸੀਂ ਜ਼ੁਬਾਨ ਦੀ ਗੱਲ ਫਿਰ ਕਿਸੇ ਵੇਲੇ ਕਰਾਂਗੇ। ਅਸੀਂ ਅੱਜ ਮੇਰੇ ਖਿਆਲ ਈਦ ਦੀ ਮੁਬਾਰਕਾਂ ਦੇਈਏ ਇੱਕ ਦੂਸਰੇ ਨੂੰ, ਉਹ ਜ਼ਿਆਦਾ ਚੰਗਾ ਹੋਏਗਾ। ਅੱਛਾ ਸਾਹਿਬ ਇੱਕ ਗੱਲ ਦੱਸੋ, ਜਿਹੜੀ ਈਦੀ ਦਾ ਜਿਹੜਾ ਕਨਸੈਪਟ ਹੈ, ਜਿਹੜੀ ਈਦੀ ਦਿੱਤੀ ਜਾਂਦੀ ਹੈ, ਈਦੀ ਕੌਣ ਦਿੰਦਾ ਤੇ ਕਿਹਨੂੰ ਦਿੰਦਾ ਹੈ? ਅਮੂਮਨ ਈਦੀ ਕੌਣ ਦਿੰਦਾ, ਕਿਹਨੂੰ ਦਿੱਤੀ ਜਾਂਦੀ ਹੈ? ਈਦੀ ਵਿੱਚ ਕੀ ਦਿੱਤਾ ਜਾ ਸਕਦਾ ਹੈ? अच्छा रोड साहब थोड़ी आवाज से जरा डिस्टॉर्शन भी, लेकिन मां समझ ही आई भी ईदी ने पूछे ने भी ईदी कौन किसा देना। जी हाँ जी ईदी, हाँ जी ईदी ना मतलब जी असल है वो बच्चा नहीं है कि कोई भी जो छोटे बच्चे उन्हें जरा ईदी दी बनी। और अस आपने भी याद है, आप जिस निका होना तो सारा तो ज्यादा चाह यही होनी है
ਤੇ ਤਾਂ ਮਤਲਬ ਚूंकि ਜਿਹੜੇ ਕਰੰਸੀ ਹੈ ਨੋਟ है वो भी छोटी है, मनी डिवैल्यूएशन इतनी ज्यादा नहीं है, और मतलब रुपए वाला 2 वाला नोट ठीक है, 5 वाले 10 वाले नोट मैक्सिमम इतना ही होना है, इस तो तक कोई नहीं होना है। किसी नोट ज्यादा चाह देते हैं, 2 वाले दा नोट चाहते हैं, 5 वाले 5 चाहते हैं, 10 चाहते हैं, लेकिन सब तो जी चाह गल होनी भी ईद के मौके पर खास नवे करंसी नोट इशू करने होने बैंक ਵੱਡਿਆਂ ਜਿਹੜਾ ਉਹ ਕਰੰਸੀ ਨੋਟ ਆਣਨੇ ਉਹ ਇੱਕ ਬੜੀ ਉਸਨੀ ਚਾਹ ਹੋਣੀ ਵੀ ਕੜਕ ਨੋਟ ਮਿਲਸਨ ਉਸ ਨਾਲ ਸੰਭਾਲ ਕੇ ਰੱਖਣਾ। ਹੁਣ ਤੇ 100 ਵੀ ਜਦੋਂ ਨਿਆਣਿਆਂ ਦੇ ਬਸ 100 ਜੀ ਮਾਦਰਤ ਮਾ ਸਮਝ ਨਹੀਂ ਆਈ ਗੱਲ। ਓਕੇ, ਨਾਸਰ ਸਾਹਿਬ ਕਹਿੰਦੇ ਹੁਣ 100 ਵੀ ਦੇ ਦਿਓ ਤੇ ਨਿਆਣੇ ਕਹਿੰਦੇ ਬਸ 100, ਕਹਿੰਦੇ ਵਕਤ ਬਦਲ ਗਿਆ। ਜੀ ਬਿਲਕੁਲ ਜੀ ਬਿਲਕੁਲ ਹੁਣ ਇਸੇ ਤਰ੍ਹਾਂ ਜੀ ਹੁਣ ਕੁਝ ਕਰੰਸੀ ਦੀ ਵੈਲਿਊ ਵੀ ਬੜੀ ਡਾਊਨ ਹੋ ਗਈ, ਮਹਿੰਗਾਈਆਂ ਵਗੈਰਾ ਹੋ ਗਈਆਂ ਤੇ ਕੁਝ ਅਸਲ ਲੋਕਾਂ ਨੇ ਜਕਤ ਵੀ ਵਿਗੜ ਗਏ, ਉਹਨਾਂ ਦੀ ਆਦਤਾਂ ਖਰਾਬ ਹੋ ਗਈਆਂ ਤੇ ਕਿਉਂਕਿ ਅਸਾਂ ਤਾਂ ਯਾਦ ਹੈ ਵੀ ਉਹ ਨੋਟ ਜਿਹੜੇ ਗਿਨੇ ਵੀ ਆ ਤੇ ਖਰਚਣਾ ਤਾਂ ਅਸਾਂ ਕਦੇ ਬੜੇ ਟਾਈਮ ਬਾਅਦ ਹੀ ਕੋ ਖਰਚਾ ਤਾਂ ਖਰਚਾ ਉਹ ਜਾਂ ਤੱਕ ਨਵੇਂ ਨਕੋਰ ਰਹਿੰਦੇ ਆ ਤਾਂ ਤੱਕ ਲਾਇ ਕਦੇ ਨਹੀਂ ਤੇ ਬਿਲਕੁਲ ਉਹਨਾਂ ਫੁੱਲਡ ਨਾ ਕਰਨਾ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਪਲੇਨ ਆਨੇ ਹੈ ਤੇ ਉਸ ਤਰ੍ਹਾਂ ਉਸ ਨਹੀਂ ਬੜੀ ਚਾਹਤ ਨਹੀਂ ਵੀ ਨਵੇਂ ਨੋਟ ਇਕੱਠੇ ਹੋਣ। ਮੇਨ ਚੀਜ਼ ਤਾਂ ਉਹ ਤੇ ਲੇਕਿਨ ਵੈਸੇ ਇਹ ਕਿ ਕੋਈ ਵੀ ਮਤਲਬ ਜਿਹੜੇ ਵੱਡੇ ਰਿਸ਼ਤੇ ਨੇ ਉਹ ਜਿਹੜਾ ਆਪੇ ਤੋਂ ਛੋਟੇ ਰਿਸ਼ਤਿਆਂ ਧੀਆਂ ਹੋ ਗਈਆਂ ਭੈਣਾਂ ਹੋ ਗਈਆਂ ਜਿਸ ਟਾਈਮ ਮਤਲਬ ਜਵਾਨ ਸ਼ਾਦੀशुदा ਹੋ ਗਏ ਆਪਣੇ ਘਰ ਬਾਰ ਵਾਲੇ ਹੋ ਗਏ ਤਾਂ ਵੀ ਉਹਨਾਂ ਮਤਲਬ ਆਪਣਾ ਤਾਏ ਚਾਚੇ ਮਾਮੇ ਪਿਓ ਠੀਕ ਹੈ ਉਨ ਜਿਹੜੇ ਰਿਸ਼ਤੇ ਨੂੰ ਈਦੀ ਵਗੈਰਾ ਜਿਹੜਾ ਦੇਣੇ। ਜੀ ਵੈਸੇ ਕਿੰਨੀ ਖੂਬਸੂਰਤ ਗੱਲ ਹੈ, ਉਹੀ ਰਿਸ਼ਤੇ ਜਿਨ੍ਹਾਂ ਦੀ ਅਸੀਂ ਹਰ ਪਾਸੇ ਹਰ ਤਰਫ ਵਿੱਚ ਗੱਲ ਕਰਦੇ ਹਾਂ। ਜੇ ਤੁਸੀਂ ਥੋੜੀ ਜਿਹੀ ਰਿਲੀਜਨ ਤੋਂ ਪਾਸੇ ਕਰਕੇ ਗੱਲ ਨੂੰ ਦੇਖ ਲਈਏ ਕਿ ਧੀਆਂ ਭੈਣਾਂ ਨੂੰ ਆਪਣੇ ਘਰੇ ਜਿਹੜੀ ਵਸਦੀਆਂ ਨੇ ਉਹਨਾਂ ਨੂੰ ਦੇਣਾ, ਇਹ ਹਰ ਧਰਮ ਵਿੱਚ ਹਰ ਮਜ਼ਹਬ ਵਿੱਚ ਹੈ। ਇਹਨੂੰ ਰਿਲੀਜੀਅਸ ਐਲੀਮੈਂਟ ਤੋਂ ਥੋੜਾ ਪਾਸੇ ਕਰੀਏ, ਕਲਚਰਲ ਐਲੀਮੈਂਟ ਦੇ ਪੱਖੋਂ ਦੇਖੀਏ ਅਸੀਂ ਆਪਣੀ ਭੈਣਾਂ ਦੇ ਲਈ ਕਿੰਨਾ ਕੁ ਕੁਛ ਕਰਦੇ ਹਾਂ ਤੇ ਭੈਣਾਂ ਵੀ ਫਿਰ ਸਾਡੇ ਉਹਲੇ ਕਿੰਨਾ ਮੋਹ ਕਿੰਨਾ ਪਿਆਰ ਕਰਦੀਆਂ ਨੇ। ਸੋ ਜ਼ਰੂਰੀ ਹੈ ਕਿ ਇਹ ਜਿਹੜਾ ਈਦੀ ਦਾ ਜਿਹੜਾ ਕਨਸੈਪਟ ਹੈ ਈਦ ਤੋਂ ਬਿਨਾਂ ਵੀ ਜੇ ਅਸੀਂ ਇਹਨੂੰ ਹੋਰ ਜਗ੍ਹਾ ਤੇ ਵੀ ਯੂਜ਼ ਕਰ ਸਕੀਏ, ਜਦੋਂ ਕਿਸੇ ਆਪਣੀਆਂ ਭੈਣਾਂ ਨੂੰ ਮਿਲਦੇ ਆ ਧੀਆਂ ਨੂੰ ਮਿਲਦੇ ਆ ਅਸੀਂ ਖਾਲੀ ਹੱਥੀਂ ਨਾਮ ਲਈਏ, ਉਹਨਾਂ ਨੂੰ ਹਮੇਸ਼ਾ ਕੁਝ ਦਈਏ ਤਾਂ ਕਿ ਉਹਨਾਂ ਨੂੰ ਵੀ ਖੁਸ਼ੀ ਹੋਵੇ ਕਿ ਮੇਰੇ ਵੀ ਭਰਾ ਮੇਰੇ ਲਈ ਇੰਨਾ ਕੁਛ ਕਰਦੇ ਨੇ। ਸੋ ਅਹਿਮਦ ਅਲੀ ਸਾਹਿਬ, ਮੈਂ ਇਹ ਛੋਟੀ ਛੋਟੀ ਚੀਜ਼ਾਂ ਜਾਣਨਾ ਚਾਹੁੰਦਾ ਉਹਨਾਂ ਦੋਸਤਾਂ ਲਈ, ਇਹ ਸਵਾਲ ਉਹਨਾਂ ਲਈ ਪੁੱਛ ਰਿਹਾ ਜਿਨ੍ਹਾਂ ਨੇ ਸ਼ਾਇਦ ਕਨਸੈਪਟ ਨਹੀਂ ਵੇਖੇ, ਉਹਨਾਂ ਨੂੰ ਨਹੀਂ ਪਤਾ, ਉਹਨਾਂ ਵਾਸਤੇ ਚੰਗਾ ਹੋਏਗਾ ਅਸੀਂ ਥੋੜੀ ਥੋੜੀ ਗੱਲਾਂ ਉਹਨਾਂ ਨਾਲ ਦੱਸਦੇ ਰਹੀਏ। ਅੱਛਾ ਜੀ, ਈਦ ਦੇ ਉੱਤੇ ਜਿਹੜਾ ਮਿੱਠੀ ਜਿਹੜੀ ਈਦ ਨੂੰ ਕਿਹਾ ਜਾਂਦਾ ਹੈ ਕਿ ਮਿੱਠੀ ਜਿਹੜੀ ਸੇਵੀਆਂ ਬਣਦੀਆਂ ਨੇ ਉਹ ਉਸਦੀ ਕੀ ਅਹਿਮੀਅਤ ਕਿਉਂ ਬਣਦੀ ਹੈ? ਕੀ ਇਹ ਸਿਰਫ ਪਾਕਿਸਤਾਨ ਵਿੱਚ ਹੈ ਜਾਂ ਹੋਰ ਮੁਲਕਾਂ ਵਿੱਚ, ਅਰਬ ਦੇ ਵਿੱਚ ਜਾਂ ਹੋਰ ਮੁਲਕਾਂ ਵਿੱਚ ਵੀ ਈਦ ਮਿੱਠੀ ਹੀ ਮਨਾਈ ਜਾਂਦੀ ਹੈ? ਜੀ ਅਸਲ ਸੇਵੀਆਂ ਜਿਹੜੀਆਂ ਉਹ ਤਾਂ ਖਾਸ ਮਤਲਬ ਅੜੇ ਜਿਹੜੇ ਮਮਾਲਿਕ ਨੇ ਇਹਦਾ ਕਲਚਰ ਹੈ ਜੋ ਕਿ ਇਥਨਿਕ ਪ੍ਰੋਡਕਟ ਹੈ। अरब ना इतना ज़्यादा वहाँ अंदाज़ा नहीं है, लेकिन मतलब बड़ियाँ आबादियाँ जिस तरह चागनो अरब नहीं ईरान नहीं ठीक है बड़े मुल्क हैं, लेकिन उनकी चूंकि डिशेज वगैरह डिफरेंट हैं, उन लोग मिर्च ना इस्तेमाल नहीं करने, अड्डे वाले खाने नहीं हैं उनके मतलब खाने लिमिटेड हैं अपने कल्चर ने हिसाब हैं ते उस अपने कल्चर ने हिसाब ना मतलब अरब रीजन के अंदर तो खजूर बहुत ज़्यादा चलनी क्योंकि उनकी मतलब जिस तरह समझो जी अड्डी मेन प्रोडक्ट कणक है उनकी वो खजूर है, उन तो मतलब रूटीन च खजूर अद्धा किलो 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 जो टाइम ते खा सकते हैं उस प्रॉपर डाइट ने तौर पर। ਅਸੀਂ ਲੋਕ ਹੋਵੇ ਤੇ ਕਦੇ ਉਸਾਂ ਮੂੰਹ ਮਿੱਠਾ ਕਰਨੇ ਮਾਰੇ ਕੋਈ ਦਾਣਾ ਚਾਗਦਾ ਜਾਂ 2 ਦਾਣੇ ਚਾਗਦੇ ਤੇ ਇਸ ਤੋਂ ਸ਼ਾਇਦ ਵੀ ਹੋ ਸਕਣਾ ਵੀ ਉਸਾਂ ਕੋਈ ਮਿੱਠਿਆਂ ਕਰਨੇ ਹੋਣ ਕੋਈ ਖੀਰ ਵਗੈਰਾ ਪਕਾਣੇ ਹੋਣ, ਲੇਕਿਨ ਬੇਸਿਕਲੀ ਤੇ ਇੱਕ ਅੱਛਾ ਦਿਨ ਨੇ ਔਰ ਉਹ ਜਿਹੜੇ ਚੁੱਕੇ ਇਬਾਦਤ 3 ਦਿਨ ਜਿਹੜੀ ਰਮਜ਼ਾਨ ਨਹੀਂ ਕੀਤੀ ਮੈਨੇ ਰੋਜ਼ਾ ਰੱਖਿਆ ਵਾ ਨਾ ਠੀਕ ਹੈ ਮਤਲਬ ਸਵੇਰ ਤੋਂ ਗਿਣ ਕੇ ਸ਼ਾਮ ਤੱਕ ਜਿਹੜਾ ਕੁਝ ਖਾਣਾ ਨਹੀਂ ਤੇ ਉਹ ਆਖੇ ਹੀ ਬਣਾ ਕਿ ਮਤਲਬ ਇੱਕ ਅਨਨੈਚੁਰਲ ਪਾਬੰਦੀ ਮਤਲਬ ਭੁੱਖ ਜਿਹੜੀ ਭੁੱਖ ਪਿਆਸ ਹੀ ਇੱਕ ਫਿਤਰੀ ਜ਼ਰੂਰਤ ਹੈ ਇਨਸਾਨ ਨੇ और ये जिस टाइम रब ने रजा मारे उसने आखने ते मतलब साल च एक बारी 1 महीना अपने ते पाबंदी लेना ठीक है ते उस रजा ने शुक्राने तौर पर उस ईद ने मतलब एक त्यौहार मजहब दिता मतलब बाकी तो काफी ज्यादा त्यौहार जैसे अपने कल्चर ने थ्रू मनाने हैं ठीक है उन्हें कोई ऐसा मजहब रोकना भी नहीं, लेकिन ये उस चीज नहीं सेलिब्रेशन है कि भाई सक्सेसफुली कामयाबी ना उस 3 दिन रब ने रजा मारे वो कम किया इबादत की थी अज ना दिन उसने खुशी मनाई वंजे ठीक है और उस चूंकि खुशी ना दिन होना तो फिर जिस तरह खुशी ना मिठे ना एक कॉन्सेप्ट असल लोगों ने जुड़ा हुआ तो उस कॉन्सेप्ट की वजह तो दिन की शुरुआत जो अक्सर इस तरह की बनी कि सेवियां तो या खीर तो या कोई मिठी चीज पका के तो दिन की शुरुआत उस तो करना ਜੀ। ਜਿਸ ਤਰ੍ਹਾਂ ਅਸੀਂ ਸਾਡੇ ਕਲਚਰਲੀ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਖੁਸ਼ੀ ਵਾਲੀ ਗੱਲ ਹੈ ਅਸੀਂ ਮੂੰਹ ਮਿੱਠਾ ਕਰਾਈਦਾ ਹੈ, ਸਾਡੇ ਘਰੇ ਨਵੀਂ ਵਹੁਟੀ ਆਉਂਦੀ ਉਹ ਚੌਂਕੇ ਛੱਡਦੀ ਪਹਿਲੀ ਦਫਾ ਜਦੋਂ ਚੀਜ਼ ਬਣਾਉਂਦੀ ਕੋਈ ਮਿੱਠੇ ਵਾਲੀ ਚੀਜ਼ ਬਣਾਉਂਦੀ ਹੈ ਇਹਦੇ ਖੁਸ਼ੀ ਰਵੇ ਮਿਠਾਸ ਰਵੇ ਕੌੜਾ ਨਾ ਹੋਵੇ, ਇਸ ਕਰਕੇ ਅਸੀਂ ਮਿਠਾਸ ਦਾ ਨੂੰ ਜੋੜਦੇ ਹਾਂ। ਇਸ ਕਰਕੇ ਈਦ ਦੇ ਵਿੱਚ ਵੀ ਇਹ ਮਿੱਠੀਆਂ ਸੇਵੀਆਂ ਖਜੂਰਾਂ ਜਾਂ ਕੁਝ ਵੀ ਮਿੱਠਾ ਖਾਣਾ ਜਾਂ ਰੂਹ ਅਫਜ਼ਾ ਜੋ ਹਾਲਾਂਕਿ
ਇਹ ਫੈਕਟਰੀ ਦੀ ਕਰਾਮਤ ਹੈ ਰੂਹ ਅਫਜ਼ਾ ਦਾ ਸ਼ਰਬਤ ਦਾ ਬਣਨਾ, ਪਰ ਉਹਦਾ ਜਿਹੜਾ ਰੋਜ਼ੇ ਦੇ ਨਾਲ ਤਾਲੁਕ ਹੋਣਾ। ਮੈਂ ਜਿੱਥੇ ਰਹਿਣਾ ਕੈਨੇਡਾ ਵਿੱਚ, ਮੈਂ ਇੱਕ ਬੜੀ ਇੰਟਰਸਟਿੰਗ ਤੁਹਾਡੇ ਗੱਲ ਸ਼ੇਅਰ ਕਰਦਾ ਹਾਂ। ਰੂਹ ਅਫਜ਼ਾ 2 ਮੁਲਕਾਂ ਤੋਂ ਆਉਂਦਾ ਜੀ, ਹਿੰਦੁਸਤਾਨ ਵਿੱਚ ਵੀ ਬਣਦਾ, ਪਾਕਿਸਤਾਨ ਵਿੱਚ ਵੀ ਬਣਦਾ, ਦੋਨਾਂ ਦੀ ਬੋਟਲਿੰਗ ਵਿੱਚ ਥੋੜਾ ਜਿਹਾ ਫਰਕ ਹੈ। ਤੇ ਜਿਹੜੇ ਸਾਡੇ ਪਾਕਿਸਤਾਨੀ ਦੋਸਤ ਜਿਹੜੇ ਮੇਰੇ ਨਾਲ ਮੇਰੇ ਇੱਥੇ ਰਹਿੰਦੇ ਨੇ, ਉਹ ਕਹਿੰਦੇ ਸਾਨੂੰ ਇੰਡੀਆ ਵਾਲਾ ਰੂਹ ਅਫਜ਼ਾ ਜ਼ਿਆਦਾ ਚੰਗਾ ਲੱਗਦਾ ਹੈ। ਉਹ ਸ਼ਾਇਦ ਤੁਸੀਂ, ਮੈਂ ਇੱਕ ਦੋਸਤ ਨੂੰ ਪੁੱਛਿਆ ਕਿਉਂ, ਤੇ ਉਹਨੇ ਬੜੀ ਇੰਟਰਸਟਿੰਗ ਵਜ੍ਹਾ ਦੱਸੀ। ਇੰਡੀਆ ਵਾਲਾ ਜਿਹੜਾ ਰੂਹ ਅਫਜ਼ਾ ਹੈ ਉਹ ਵਕਫ ਬੋਰਡ ਬਣਾਉਂਦਾ ਹੈ, ਉਹਦੀ ਜਿਹੜੀ ਉਹ ਕਹਿੰਦੇ ਜੀ ਉਹਦੀ ਜੋ ਵੀ ਉਹਦੀ ਪ੍ਰੋਫਿਟ ਹੁੰਦਾ ਹੈ ਉਹ ਚੈਰਿਟੀ ਵਾਸਤੇ ਵਰਤਿਆ ਜਾਂਦਾ ਹੈ। ਕਹਿੰਦੇ ਅਸੀਂ ਇਸ ਕਰਕੇ ਇੰਡੀਆ ਵਾਲਾ ਰੂਹ ਅਫਜ਼ਾ ਖਰਚਣਾ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਾਂ ਜੀ। ਸੋ ਇਹ ਮੇਰੇ ਸਾथ ਟੇਸਟ ਵਿੱਚ ਕੋਈ ਫਰਕ ਨਹੀਂ, ਰੂਹ ਅਫਜ਼ਾ ਦੋਵੇਂ ਨੇ, ਪਰ ਪਸੰਦ ਕਰਦੇ ਨੇ। ਜਦ ਬੱਚੇ ਸਾਡੇ ਇਹਨਾਂ ਨੂੰ ਗੱਲ ਹੋਈ ਜੀ ਬੱਚਿਆਂ ਦੀ ਜਾਣਾ ਸੀ ਬਾਜ਼ਾਰ, ਤੇ ਮੈਂ ਇਸ ਤੋਂ ਕਿਹਾ ਸੀ ਵੀ ਘੰਟੇ ਦਾ ਪ੍ਰੋਗਰਾਮ ਕਰਨਾ, ਲੇਕਿਨ ਮੈਨੂੰ ਪਤਾ ਨਹੀਂ ਸੀ। ਮੈਂ ਪੂਰੇ ਰੋਜ਼ੇ ਰਮਜ਼ਾਨ ਮੁਬਾਰਕ ਆਪਣੇ ਘਰ ਤੇ ਪਿੰਡ ਤੋਂ ਸਿਵਾ ਕਿਤੇ ਨਹੀਂ ਗਿਆ, ਕਿ ਬਾਜ਼ਾਰ ਬੰਦ ਹੋ ਜਾਂਦੇ 5 ਵਜੇ, ਤੋਂ ਨਹੀਂ ਜਾਣਾ। ਤੇ ਇਸ ਲਈ ਬੱਚੇ ਫਿਰ ਮੇਰੇ ਸਿਰ ਹੋ ਗਿਆ ਆ ਕੇ ਨਾ। ਨਿੱਕੀ ਧੀ ਹੈ ਮੇਰੀ, ਇਹਦਾ ਨਾਮ ਹੁਰੈਨ ਜੀ। ਹੁਰੈਨ, ਅੱਛਾ ਹੁਰੈਨ, ਈਦੀ ਮਿਲਣੀ ਹੈ ਤੁਹਾਨੂੰ? ਪਾਪਾ ਨੇ ਈਦੀ ਦੇਣੀ, ਅਬੂ ਈਦੀ ਦੇ ਦਿੱਤੀ? ਉਹਨੂੰ ਪਤਾ ਨਹੀਂ ਗਾ। ਚਲੋ ਚਲੋ ਕੋਈ ਗੱਲ ਨਹੀਂ। ਜੇ ਤੁਸੀਂ ਬਾਜ਼ਾਰ ਜਾਣਾ ਚਾਹੁੰਦੇ ਹੋ ਤੁਸੀਂ ਬੇਸ਼ੱਕ ਚਲੇ ਜਾਓ, ਪ੍ਰੋਗਰਾਮ ਅਸੀਂ ਕਰਦੇ ਰਹਾਂਗੇ, ਅਸੀਂ ਗੱਲਬਾਤ ਕਰਦੇ ਰਹਾਂਗੇ। ਨਹੀਂ, ਉਹ ਮੈਨੂੰ ਪਤਾ ਨਹੀਂ ਸੀ ਬਾਜ਼ਾਰ ਬੰਦ ਨੇ, ਕਿਉਂਕਿ 5 ਵਜੇ ਬੰਦ ਹੋ ਜਾਂਦੇ। ਮੈਂ ਪੂਰੇ ਦੱਸਣ ਡਿਆ ਵੀ ਰੋਜ਼ ਰਮਜ਼ਾਨ ਮੁਬਾਰਕ ਮੈਂ ਗਿਆ ਹੀ ਨਹੀਂ ਘਰੋਂ ਕਿਤੇ, ਪਿੰਡ ਤੇ ਜਾ ਆਪਣੇ ਪਾਰਕ ਤੱਕ, ਬਸ ਜਿਹੜਾ ਬਾਹਰ ਪਾਰਕ ਹੈ ਉੱਥੇ ਵਾਕ ਕਰਨੀ ਹੈ, ਪਿੰਡ ਚਲੇ ਜਾਣਾ, ਬਸ ਹੋਰ ਕਿਤੇ ਨਹੀਂ ਗਿਆ। ਇਹਨਾਂ ਦਾ ਪਾਰਕ ਬਹੁਤ ਵੱਡਾ ਜੀ। ਮੈਨੂੰ ਇਹਨਾਂ ਦੇ ਪਾਰਕ 1.5 ਘੰਟੇ ਤੋੜ ਕੇ ਮੇਰੇ ਪੈਰਾਂ ਛਾਲੇ ਪਵਾਤੇ ਸੀ ਇਹਨਾਂ ਦੇ ਮਿੱਤਰ ਨੇ ਮੇਰੇ। ਮੈਨੂੰ ਪਾਰਕ 1.5 ਘੰਟੇ ਤੋੜ ਸਵੇਰੇ ਮੇਰੇ ਛਾਲੇ ਪਏ ਸੀ। ਇਹ ਬਹੁਤ ਥਕਾਉਂਦੇ ਨਹੀਂ, ਇਹਨਾਂ ਦੇ ਕੋਲ ਜਾਣਾ ਬੜਾ ਸੋਚ ਸਮਝ ਕੇ ਜਾਣਾ, ਜਿਹੜੇ ਵੀ ਜਾਣਾ ਇਹਨਾਂ ਕੋਲ। ਅੱਛਾ ਜੀ, ਅੱਛਾ ਥੋੜੀ ਜਿਹੀ ਈਦ ਦੀ ਹੋਰ ਗੱਲ ਕਰੀਏ। ਰਾਣਾ ਸਾਹਿਬ ਕਹਿ ਰਹੇ ਨੇ ਜੀ ਇਸ ਪੂਰੀ ਟੀਮ को ईद मुबारक। बहुत शुक्रिया खालिद अमीर साहब। खालिद अमीर साहब खुशाब तो ने। मैं जिस तरह दसदा ਹੁੰਦਾ कि मेरी दादी खुशाब तो सी ते मेरे वाल साहब सरगो ਦੇ ਨਜ਼ਦੀਕ ਸਾਡਾ ਪਿੰਡ ਹੈ ਬਦਰਪੁਰ, ਉੱਥੇ ਨੇ। ਸਾਡਾ ਖੂਹ ਜਿਹੜਾ ਸੀ ਉਹਨੂੰ ਖੱਜੀਆਂ ਵਾਲਾ ਖੂਹ ਕਹਿੰਦੇ ਸੀ, ਉੱਥੇ ਖਜੂਰਾਂ ਸਨ। ਕਿਉਂ ਖਜੂਰਾਂ ਦੀ ਗੱਲ ਤੁਰੀ ਮੈਨੂੰ ਇੱਕਦਮ ਗੱਲ ਚੇਤੇ ਆ ਗਈ। ਮੈਂ ਉਹ ਕਹਿੰਦੇ ਵੀ ਉੱਥੇ ਵਰਗੀ ਖਜੂਰਾਂ ਮੈਂ ਅੱਜ ਵੀ ਕਿਤੇ ਨਹੀਂ ਖਾਧੀਆਂ। ਜਿਹੜੇ ਬਚਪਨ ਦੀ ਯਾਦਾਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਬਚਪਨ ਦੀ ਨੋਟਾਂ ਦੀ ਗੱਲ ਕੀਤੀ, ਜਿਹੜੀ ਈਦੀ ਦੇ ਕੜਕ ਨੋਟਾਂ ਦੀ, ਉਹ ਮੇਰੇ ਵਾਲ ਸਾਹਿਬ ਅੱਜ ਵੀ ਆਪਣੇ ਬਚਪਨ ਦੇ ਜਿਹੜੇ ਉਹ ਖਜੂਰਾਂ ਨੇ ਉਹ ਕਦੀ ਭੁੱਲਦੀਆਂ ਨਹੀਂ ਨੇ। ਮੈਂ ਉਹਨਾਂ ਨੂੰ ਬਿਹਤਰੀਨ ਤੋਂ ਬਿਹਤਰੀਨ ਖਜੂਰ ਲੈ ਕੇ ਖਵਾਤੇ, ਪਰ ਕਹਿੰਦੇ ਉਹ ਖਜੂਰ ਨਹੀਂ ਹੈ ਜਿਹੜੀ ਮੈਂ ਬਚਪਨ ਖਾਧੀ ਹੈ। ਸੋ ਜੀ ਉਹਦੇ ਚੁੱਕੇ ਅਗਰ ਨੇੜੇ ਹੁੰਦੇ ਖਜੂਰਾਂ ਰਹੀਆਂ ਤੇ ਫਿਰ ਤਾਂ ਉਹਨਾਂ ਲਾਜ਼ਮੀ ਕੱਚੀਆਂ ਖਜੂਰਾਂ ਵੀ ਖਾਧੀਆਂ ਸਨ। ਉਹ ਵੀ ਇੱਕ ਖਾਸ ਡੈਲੀਕੇਸੀ ਜਿੰਨਾ ਕਰੀਬਨ ਉਹਨਾਂ ਅਵੇਲੇਬਲ ਹਨ, ਬਾਕੀਆਂ ਤੋਂ ਪੱਕੀ ਵੀ ਮਿਲਣੀ ਬਾਜ਼ਾਰ ਚੋਂ। ਉਹ ਇੱਕ ਸੁਰਖ ਜਿਹੀ ਨਹੀਂ, ਦਰਖਤ ਤੋਂ ਤੋੜੀ ਕੱਚੀ ਹੋਈ ਨਹੀਂ, ਤੇ ਉਹ ਸ਼ੁਰੂ ਚ ਉਸਨੇ ਇੱਕ ਆਪਣਾ ਹੀ ਟੇਸਟ ਹੋਣਾ, ਉਹ ਬੜੀ ਸ਼ਾਨਦਾਰ ਜੀ। ਬਹੁਤ ਵਧੀਆ ਗੱਲਬਾਤ ਹੋ ਰਹੀ ਜੀ। ਤੁਸੀਂ ਸਾਡੇ ਨਾਲ ਬਣੇ ਰਹੋ, ਥੋੜੀ ਥੋੜੀ ਗੱਲਾਂ ਹੋਰ ਦੋਸਤਾਂ ਨਾਲ ਵੀ ਕਰਦੇ ਰਹੇ। ਜੇ ਤੁਸੀਂ ਜਲਦੀ ਵਿੱਚ ਨਹੀਂ ਹੋ, ਤੁਸੀਂ ਜਲਦੀ ਵਿੱਚ ਨਹੀਂ ਜਾਣਾ ਜੀ। ਮੁਹੰਮਦ ਸਾਹਿਬ ਕੀ ਹਾਲ ਹੈ ਜੀ? अस्सलाम वालेकुम जी, अल्हम्दुलिल्लाह जी। सत श्री अकाल जी। सत श्री अकाल जी। सत श्री अकाल। हाँ जी, सब ठीक जी। मैं जी बस सारे ईद मुबारक कहना चाहांगा, सारे भैन भरावां ईद मुबारक। हादसा जिहड़ा होया जी, ਉਹਦਾ ਅਫਸੋਸ है, बाकी अल्लाह ਉਹਨਾਂ ਨੂੰ ਜੰਨਤ ਜਗ੍ਹਾ ਦੇਵੇ, ਬੰਦਿਆਂ ਨੂੰ बहुत मुकाम देवे जी। बिल्कुल, अपने अपने बहुत शुक्रिया जी, मेहरबानी। बाकी जिंदे वास्ते सारे पंजाबी सारे भरा जिंदे वास्ते रहो, अल्लाह खैर करे जी, खैर नाल सारे प्रोग्राम चलते रहन तुहाडे। मेहरबानी जी, थैंक यू जी। अच्छा जी, अहमद अली साहब, फैसल नदीम साहब ने याद करवाता कि जो ਜਿਹੜੀ ਕੱਚੀਆਂ ਖਜੂਰਾਂ ਨੇ ਉਹਨਾਂ ਨੂੰ ਡੋਕੇ ਆਂਦੇ ਨੇ। ਓਏ ਉਹਨਾਂ ਓਹੋ ਤੁਸੀਂ ਇੱਥੇ ਹੀ ਹੋ ਨਾ ਜੀ ਫੈਸਲ? ਹਾਂਜੀ, ਡੋਕੇ ਦੱਸਿਆ ਜੀ, ਡੋਕੇ ਆਂਦੇ ਇਹ ਯਾਦ ਕਰਵਾਤਾ। ਸੋ ਸਾਡੇ ਇੱਕ ਮੈਸੇਜ ਹੋਰ ਵੀ ਹੈ ਹਿੰਦੀ ਵਿੱਚ है, मैं पढ़ देना क्योंकि बहुत सारे दोस्त हिंदी नहीं पढ़ सकते, मैं पढ़ देना। तो अरोड़ा जी, नासिर भाई एंड अहमद भाई नहीं, ना जाने कौन सी दौलत है, कुछ लोगों में लफ्जों में बात करते हैं तो दिल ही खरीद लेते हैं। ना जाने कैसी दौलत है, लोगों के लफ्जों में बात करते हैं, दिल ही खरीद लेते हैं। बिल्कुल अहमद साहब आंदे तो ਸਾਡੇ ਪ੍ਰੋਗਰਾਮ ਵਿੱਚ ਰੌਣਕ ਆ ਜਾਂਦੀ ਹੈ, ਤੁਸੀਂ ਲੋਕ ਸਾਡੇ ਸਾਰਾ ਦਿਲ ਖਰੀਦ ਲੈਂਦੇ ਹੋ ਇੱਕੋ ਵਾਰ ਚ ਜੀ। ਮੈਂ ਚਲੋ ਤੋਂ ਇੱਕ ਗੱਲ ਸ਼ੇਅਰ ਕਰ ਦੇਣਾ ਵੀ ਮੈਂ ਤਕਰੀਬਨ ਗ੍ਰੈਜੂਏਸ਼ਨ ਕਰਕੇ ਨਾ ਤੇ ਥੋੜਾ ਜਿਹਾ ਵਿੱਚ ਬ੍ਰੇਕ ਦਿੱਤਾ ਆਪਣਾ ਮਾਸਟਰਸ ਕੰਪਲੀਟ ਕਰਨ ਤੋਂ ਪਹਿਲੇ, ਛੋਟੀ ਮੋਟੀ ਜੌਬਸ ਕਰਨਾ ਰਿਹਾ।
ਤੇ ਉਸ ਦੌਰਾਨ ਮੈਂ ਪਿੰਡੀ 'ਚ ਇੱਕ ਛੋਟੀ ਜਿਹੀ ਨੌਕਰੀ ਕਰਨਾ ਪਿਆ ਤੇ ਸ਼ੁਰੂ 'ਚ ਕੋਈ ਨਵੇਂ ਇੱਕ ਦਫਾ ਇੱਕ ਦੋਸਤ ਜਿਹੜਾ ਉਸ को ਵਿਖਾਇਆ ਤਾਂ ਤੱਕ ਜੀ ਮੋਬਾਈਲ ਫੋਨ ਵਗੈਰਾ ਵੀ ਟੱਚ ਸਕਰੀਨ ਦੀ ਨਹੀਂ ਅਵੇਲੇਬਲ ਹੈ ਤੇ ਕੋਈ DVD ਪਲੇਅਰ ਵਗੈਰਾ ਤੇ ਉਸ ਆਖਿਆ ਵੀ ਬੜਾ ਜ਼ਬਰਦਸਤ ਇੱਕ ਡਰਾਮਾ ਉਹ ਵੇਖਣੇ ਤੇ ਉਹ ਹੈ ਸਟੇਜ ਡਰਾਮਾ ਹੈ ਜਿਹੜੇ ਕਹਿੰਦੇ ਇਫਤਾਰ ਠਾਕੁਰ ਔਰ ਇਹਨਾਂ ਲੋਕਾਂ ਨੇ ਡਰਾਮਾ ਹੈ ਤੇ ਮਤਲਬ ਮੇਰਾ ਪਹਿਲੀ ਵਾਰੀ ਉਹ ਤਜਰਬਾ ਹੈ ਉਹ ਸੈਂਟਰਲ ਪੰਜਾਬ ਨਹੀਂ ਪੰਜਾਬੀ ਸੁਣਨੇ ਸੋ ਕਿਹੜੀ ਸਾਈਡ ਤੋਂ ਪੰਜਾਬੀ ਬੜੀ ਡਿਫਰੈਂਟ ਹੈ ਤੇ ਉਹ ਮਤਲਬ ਉਹ ਚੀਜ਼ ਹੀ ਤੋਂ चीज में बड़ी खूबसूरत लगी भी यार पंजाबी ने ही रंग भी है और उस टाइम ये कि नौजवान है असी और कोई जिम्मेदारी नहीं है मैं वो जॉब भाई जे कदी हर वीकेंड ते नहीं ते तकरीबन दूए वीकेंड ते जो मेरे नाल दो के मैनेजर है जेडे अंदरून लाहौर ने है और उन वीकेंड ते ट्रैवल करने है वैना उन्हें आई लिफ्ट करनी उन्हें सफर गपशप लाने होना पांच को कोई माड़े होटल च कमरा बुक करना रात थे रहना सारी दिहाड़ उत्थे फिरने रहना ठीक है एक खाना खादा दूआ खादा वॉक होनी रही मतलब पूरा एक दिन उत्थे गुजारना और उसी जो खुश आस-पास लाहौर नहीं लाहौरियां दी बोली सुन के भी यार एक कैसी जबरदस्त पंजाबी ते फिर वो करनी मौका मिला उससे ऑफिस शिफ्ट होया जिस टाइम उत्थे लाहौर तो गए रायवंड शहर उधर इंडस्ट्रियल एरिया में पूरा इंडस्ट्रियल जोन है ते उत्थे जेड़ा वो फैक्ट्री ने अंदर उनका ऑफिस शिफ्ट हो गया ते फिर उत्थे मौका मिला कोई साल डेढ़ जेड़ा लाहौर रमणे ने भी उससे मतलब चीज़ें ज्यादा अच्छी तरह एंजॉय किया एक कंफर्ट लेवल बनया वो एक्सेंट बोलना भी मतलब क्या हद तक आ गया ਤੇ ਉਹ ਮਤਲਬ ਉਹ ਚੀਜ਼ ਹੀ ਜਿਸ ਟਾਈਮ ਇਸ ਸਾਰੇ ਪ੍ਰੋਗਰਾਮ ਦੇ ਅੰਦਰ ਵੀ ਦੋਸਤਾਂ ਸਾਰਿਆਂ ਜਿਹੜਾ ਮਤਲਬ ਤਾਰੀਫ ਕਰਨਾ ਸ਼ੁਰੂ ਕੀਤੀ ਮਾਂ ਸ਼ੁਰੂ ਤੋਂ ਇਸ ਚੀਜ਼ ਨਾਲ ਇਤਨਾ ਅਹਿਸਾਸ ਨਹੀਂ ਹੈ ਲੇਕਿਨ ਗੱਲ ਹੋਈ ਵੀ ਫਿਰ ਉਹ ਆਪਣੇ ਦਿਨ ਯਾਦ ਆ ਗਏ ਵੀ ਯਾਰ ਵਾਕਈ ਪੰਜਾਬੀ ਤੇ ਪੰਜਾਬੀ ਜਿਸ ਤਰ੍ਹਾਂ ਮਾਂ ਚਾਹ ਆਈ ਲਾਹੌਰ ਨੇ ਪੰਜਾਬੀ ਸੁਣ ਕੇ ਸਟੇਜ ਡਰਾਮੇ ਵੇਖ ਕੇ ਵੀ ਯਾਰ ਵੀ ਲਾਹੌਰੀ कैसी ਜ਼ਬਰਦਸਤ ਬੋਲ ਰਹੇ ਠੀਕ ਹੈ तो ਉਹ ਇਹ ਚੀਜ਼ ਸ਼ੁਰੂ ਚ ਬੜੀ ਸਰਪ੍ਰਾਈਜ਼ਿੰਗ ਹੈ ਲੇਕਿਨ ਮਤਲਬ ਉਹ ਗੱਲ ਹੋਈ ਹੈ ਵੀ ਦਿਲੇ ਲੱਗਣੀ ਪੰਜਾਬੀ ਬੰਦਾ ਹੋਵੇ ਕਹਿ ਜੇ ਨਹੀਂ ਵੀ ਹੋਵੇ ਤੇ ਆਪਣੇ ਤੇ ਜਿਹੜੇ ਦੂਈ ਉਹ ਬੜੀ ਅਟਰੈਕਟ ਕਰਨੀ ਵੀ ਯਾਰ ਵੀ ਹੀ ਵੀ ਪੰਜਾਬੀ ਨੇ ਰੰਗ ਆਇਆ ਹੋਵੇ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਜੀ ਮੈਂ ਇਹ ਵੀ ਗੱਲ ਦੋਸਤਾਂ ਨਾਲ ਸ਼ੇਅਰ ਕਰਦਾ ਜਾਵਾਂ ਕਿ ਜਿਸ ਤਰ੍ਹਾਂ ਮੈਂ ਹਮੇਸ਼ਾ ਦੱਸਦਾ ਕਿ ਮੇਰੇ ਵੱਡੇ ਜਿਹੜੇ ਨੇ ਉਹ ਸਰਗੋਧੇ ਤੋਂ ਨੇ ਤੇ ਜਿਹੜੀ ਸਰਗੋਧੇ ਜਿਹੜੀ ਜ਼ੁਬਾਨ ਹੈ ਖਾਸ ਤੌਰ ਤੇ ਜਿਸ ਪਿੰਡ ਤੋਂ ਅਸੀਂ ਹੈਗੇ ਆ ਉਹ ਜ਼ੁਬਾਨ ਬੜੀ ਉਹ ਸਰਾਇਕੀ ਦੇ ਨਜ਼ਦੀਕ ਹੋ ਜਾਂਦੀ ਹੈ ਬੜੀ ਸਰਾਇਕੀ ਵਰਗੀ ਨਜ਼ਦੀਕ ਹੈ ਸੋ ਮੇਰੀ ਘਰ ਦੀ ਜ਼ੁਬਾਨ ਇਹ ਪੰਜਾਬੀ ਦੀ ਜਿਹੜੀ ਮੈਂ ਆਮ ਬੋਲਦਾ ਵਾਂ ਇਹ ਪੰਜਾਬੀ ਤਾਂ ਮੈਂ ਸਕੂਲਾਂ ਕਾਲਜਾਂ ਵਿੱਚ ਰਹਿ ਕੇ ਦੋਸਤਾਂ ਦੇ ਨਾਲ ਰਹਿ ਕੇ ਸਿੱਖੀ ਹੈ ਮੇਰੀ ਘਰ ਦੀ ਪੰਜਾਬੀ ਹੋਰ ਹੈ ਪਰ ਜਿਹੜੀ ਮੈਨੂੰ ਆਪਣੀ ਖੁਸ਼ੀ ਘਰ ਦੀ ਜ਼ੁਬਾਨ ਵਿੱਚ ਮਿਲਦੀ ਹੈ ਉਹ ਜੋ ਜ਼ੁਬਾਨ ਜਿਸ ਤੋਂ ਮੈਂ ਡਰਦਾ ਸੀ ਬਚਪਨ ਵਿੱਚ ਮੈਨੂੰ ਲੱਗਦਾ ਸੀ ਕਿ ਇਹ ਬਾਹਰ ਜਾਣਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਬੋਲਣ ਤੇ ਅੱਜ ਮੈਨੂੰ ਉਹ ਜ਼ਿਆਦਾ ਚੰਗੀ ਲੱਗਦੀ ਹੈ ਸੋ ਜਦੋਂ ਕਿਤੇ ਮੈਨੂੰ ਇੱਥੇ ਮੈਨੂੰ ਆਪਣੀ ਜ਼ੁਬਾਨ ਬੋਲਣ ਵਾਲਾ ਮਿਲ ਜਾਂਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਟੋਰਾਂਟੋ 'ਚ ਦੁਕਾਨ ਹੈ ਜਮੀਲ ਮੋਟਰਸ ਕਾਰਾਂ ਦਾ ਬਿਜ਼ਨਸ ਕਰਦੇ ਜਮੀਲ ਸਾਹਿਬ ਬਹੁਤ ਸਾਲ ਪੁਰਾਣੀ ਗੱਲ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਇੱਕ ਗੱਲ ਕੀਤੀ ਮੈਂ ਕਾਰ ਖਰੀਦਣ ਲੱਗਾ ਸੀ ਤੇ ਉਹਨਾਂ ਨੇ ਗੱਲ ਜਦੋਂ ਉਹ ਪਹਿਲੀ ਗੱਲ ਕੱਢੀ ਮੈਂ ਕਿਹਾ ਜਮੀਲ ਸਾਹਿਬ ਕਾਰ ਬਾਅਦ ਖਰੀਦਾਂਗੇ ਪਹਿਲੇ ਦੱਸੋ ਤੁਸੀਂ ਸਰਗੋਧੇ ਦੇ ਜੋ ਕਹਿੰਦੇ ਤੈਨੂੰ ਕੀ ਪਤਾ ਮੈਂ ਕਿਹਾ ਜੀ ਤੁਸੀਂ ਹੈਗੇ ਤਾਂ ਦੱਸ ਦਿਓ ਹਾਂ ਜਾਂ ਨਾ ਜਵਾਬ ਕਹਿੰਦਾ ਹਾਂ ਕਹਿੰਦਾ ਪਰ ਮੈਨੂੰ ਇੱਥੇ ਆਏ 30 ਸਾਲ ਹੋ ਗਏ ਮੈਂ 30 ਸਾਲ ਹੋ ਗਏ ਜ਼ੁਬਾਨ ਨਹੀਂ ਬਦਲਦੀ ਜ਼ੁਬਾਨ ਉਹ ਹੈ ਜਿਹੜੀ ਤੁਹਾਡੀ ਪੁਰਾਣੀ ਆਈ ਕਹਿੰਦੇ ਹਰ ਕਮਾਲ ਹੋਈ ਤੇ ਮੇਰੇ ਅੰਦਰੋਂ ਜਿਹੜੀ ਖੁਸ਼ੀ ਜਿਹੜੀ ਹੈ ਆਪਣੀ ਜ਼ੁਬਾਨ ਦੀ ਹੁੰਦੀ ਹੈ ਪਰ ਦੂਸਰੀ ਜ਼ੁਬਾਨ ਦਾ ਵੀ ਇੱਕ ਮਜ਼ਾ ਵੱਖਰਾ ਹੁੰਦਾ ਹੈ ਸੋ ਜਿਸ ਤਰ੍ਹਾਂ ਤੁਹਾਡੀ ਜ਼ੁਬਾਨ ਨੂੰ ਇੰਜੋਏ ਕਰਦੇ ਤੁਸੀਂ ਸਾਡੀ ਨੂੰ ਇੰਜੋਏ ਕਰਦੇ ਹੋ ਇਹ ਸਾਂਝ ਹਮੇਸ਼ਾ ਬਣੀ ਰਵੇ ਇਸੇ ਉਮੀਦ ਨਾਲ ਅਸੀਂ ਇਹ ਪ੍ਰੋਗਰਾਮ ਨੂੰ ਕਰਦੇ ਹਾਂ ਮੈਂ ਨਾਲ ਦਾ ਦੋ ਗੱਲਾਂ ਹੋਰ ਕਰਨਾ ਤੁਹਾਡੇ ਕੋਲ ਹੋਰ ਸਵਾਲ ਪੁੱਛਣੇ ਜੀ ਦੋਸਤ ਸਾਡੇ ਕਹਿੰਦੇ ਜੀ ਕਮੈਂਟਸ ਪੜ੍ਹ ਦੋ ਪ੍ਰਮੋਦ ਜੀ ਕਹਿੰਦੇ ਜੀ ਬਿਲਕੁਲ ਜੀ ਕਮੈਂਟਸ ਪੇ ਹਾਂਜੀ ਮੈਂ ਕਿਹਾ ਅਸੀਂ ਕਮੈਂਟ ਪੜ੍ਹਨਾ ਵਾ ਸਾਡੇ YouTube ਤੇ ਵੀ ਲਾਈਵ ਟੈਲੀਕਾਸਟ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਤੇ ਨਾਲ ਦੀ ਨਾਲ ਇਹ ਦੱਸ ਦਿਓ ਜੀ ਕਿ ਜੇ ਤੁਸੀਂ ਸਾਡੇ ਕਨੈਕਟ ਕਰਨਾ ਚਾਹੋ ਤੇ ਮੈਂ ਲਿੰਕ ਦੁਬਾਰਾ ਸ਼ੇਅਰ ਕਰੇ ਇਸ ਲਿੰਕ ਦੇ ਜ਼ਰੀਏ ਹੀ ਤੁਸੀਂ ਕਨੈਕਟ ਕਰ ਸਕਦੇ ਹੋ ਅਸੀਂ ਕਿਸੇ ਨੂੰ ਰੋਕਦੇ ਨਹੀਂ ਹਾਂ ਜੀ ਅਸੀਂ ਸਾਰਿਆਂ ਨੂੰ ਕਨੈਕਟ ਕਰਨਾ ਚਾਹੁੰਦੇ ਹਾਂ ਸੰਦੀਪ ਅਲੀ ਜੀ ਤੁਹਾਨੂੰ ਹੈਲੋ ਕਹਿ ਰਹੇ ਨੇ ਜੀ ਸਕਰੀਨ ਤੇ ਵੀ ਸ਼ੇਅਰ ਵੀ ਕਰ ਰਹੇ ਹਾਂ ਜੀ ਜਾਵੇਦ ਜੇਲਮ ਸਾਹਿਬ ਜੇਲਮ ਦਾ ਇਨਵੀਟੇਸ਼ਨ ਦੇ ਰਹੇ ਸਾਨੂੰ ਸਾਰਿਆਂ ਨੂੰ ਬਿਲਕੁਲ ਜੀ ਅਸੀਂ ਜੇਲਮ ਵੀ ਆਵਾਂਗੇ ਜੀ ਤੁਹਾਡੇ ਕੋਲ ਜ਼ਰੂਰ ਆ ਕੇ ਤੁਹਾਨੂੰ ਮਿਲਾਂਗੇ ਜ਼ਰੂਰ ਆਵਾਂਗੇ ਅਗਲੀ ਵਾਰ ਜਦੋਂ ਵੀ ਮੌਕਾ ਮਿਲਿਆ ਇਹ ਲਵਲੀ ਕੌਰ ਜੀ ਦਾ ਮੈਸੇਜ ਪੰਜਾਬੀ ਵਿੱਚ ਗੁਰਮੁਖੀ 'ਚ ਮੈਂ ਪੜ੍ਹ ਦੇਣਾ ਸਾਰਿਆਂ ਨੂੰ ਈਦ ਦਾ ਮੈਸੇਜ ਹੈ ਇਸ ਕਰਕੇ ਪੜ੍ਹਨਾ ਮੇਰਾ ਬਣਦਾ ਜੀ ਕਾਸ਼ ਇਹ ਅੱਜ ਇਦਾਂ ਹੋ ਜਾਂਦਾ ਕਿ ਉਹ ਲਕੀਰਾਂ ਨਾ ਹੁੰਦੀਆਂ ਤਾਂ ਅਸੀਂ ਪਾਕਿਸਤਾਨ ਜਾ ਕੇ ਈਦ ਮੁਬਾਰਕ ਕਹਿੰਦੇ ਕਿੰਨੀ ਖੁਸ਼ੀ ਵਾਲੀ ਗੱਲ ਹੋਣੀ ਸੀ ਸਾਂਝੀ ਸਾਥ ਨੂੰ ਸੁਨੇਹਾ ਕਿ ਅਗਲੀ ਤੇ ਆਪਾਂ ਸਾਰਿਆਂ ਨੂੰ ਇਕੱਠਿਆਂ ਈਦ ਮਨਾਉਣੀ ਚਾਹੀਦੀ ਹੈ ਵਾਅਦਾ ਕਰੋ ਜੇ ਅਸੀਂ ਅੱਜ ਵੀ ਈਦ ਇਕੱਠੇ ਮਨਾ ਰਹੇ ਹਾਂ ਲਵਲੀ ਕੌਰ ਜੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਾਰੇ ਦੇ ਨਾਲ ਖੁੱਲ ਕੇ ਸਾਰੇ ਇਕੱਠੇ ਈਦ ਮਨਾਈਏ ਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਈਦ ਤੱਕ ਜਦੋਂ ਕੋਰੋਨਾ ਦਾ ਵੀ ਡਰ ਨਹੀਂ ਹੋਏਗਾ ਤੇ ਕੁਝ ਇਸ ਤੋਂ ਬਿਹਤਰ ਹੋਰ ਵਧੀਆ ਪ੍ਰੋਗਰਾਮ ਅਸੀਂ ਕਰ ਸਕੀਏ ਤਾਂ ਜ਼ਰੂਰ ਕਰਾਂਗੇ ਜੀ ਬਹੁਤ ਸ਼ੁਕਰੀਆ ਜੀ ਸਪੈਂਡ ਦਾ ਜਿਹੜਾ ਬਹੁਤ ਸ਼ੁਕਰੀਆ ਜੀ ਬਾਕੀ ਗੱਲ ਉਹ ਇਹ ਕਿ ਕੁਝ ਚੀਜ਼ਾਂ ਵਾਕਈ ਅਸਾਂ ਨੇ ਜਿਹੜਾ ਇਖਤਿਆਰ 'ਚ ਨਹੀਂ ਹੋਣੀਆਂ ਕੰਟਰੋਲ 'ਚ ਨਹੀਂ ਹੋਣੀਆਂ ਤੇ ਜਿਸ ਤਰ੍ਹਾਂ ਮਤਲਬ ਤੁਸੀਂ ਆਪ ਵੀ ਹੁਣ ਵੇਖ ਸਕਦੇ ਹੋ ਵੀ ਤੁਸੀਂ ਕੈਨੇਡਾ 'ਚ ਰਹਿੰਦੇ ਪਏ ਹੋ ਠੀਕ ਹੈ ਫੈਮਿਲੀ ਕੇ ਹੋਰੀ ਜਗ੍ਹਾ ਰਹਿੰਦੀ ਪਈ ਇਸੇ ਤਰ੍ਹਾਂ ਮਤਲਬ ਆਪਣੇ
ਹਰ ਘਰ ਹਰ ਖਾਨਦਾਨ ਦੇ ਅੰਦਰ ਹੀ ਕਹਾਣੀ ਹੈ ਇਹ ਕਹਿੰਦਾ ਕੋਈ ਭੈਣ ਕਹਿੰਦਾ ਕੋਈ ਭਰਾ ਜਿਹੜਾ ਫੋਰਨ ਕੰਟਰੀ 'ਚ ਬਣ ਕੇ ਸੈਟਲ ਹੋ ਗਿਆ ਯੂਰਪ ਦੇ ਚਲਾ ਗਿਆ ਤੇ ਉਹ ਇਹ ਜੇ ਮੌਕੇ ਤੇ ਵਾਕਈ ਖੁਸ਼ੀ ਗਮੀ ਨੇ ਮੌਕੇ ਤੇ ਉਹਨਾਂ ਲੋਕਾਂ ਦੀ ਬੜੀ ਯਾਦ ਹੁੰਦੀ ਮਤਲਬ ਉੱਥੇ ਕੋਈ ਪਾਬੰਦੀ ਜਿੰਨੀ ਆ ਵੀ ਅਖਨੇ ਲੇਕਿਨ ਉਸਨੇ ਬਾਵਜੂਦ ਸਾ ਪਤਾ ਵੀ ਇतना ਜਿਹੜਾ फ्रिक्वेंटली ट्रैवल करना वो इतना पॉसिबल भी नहीं रहना ठीक लेकिन ये कि वो दिल च ना जुड़े हुए ही होने ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅੱਛਾ ਇੱਕ ਭੈਣ ਨੇ ਸਵਾਲ ਪੁੱਛਿਆ ਹਰਮਿੰਦਰ ਕੌਰ ਜੀ ਪੁੱਛਿਆ ਤੂਤਾਂ ਵਾਲਾ ਖੂਹ ਕਿੱਥੇ ਹੈ ਪਾਕਿਸਤਾਨ ਵਿੱਚ। ਸੋ ਹਰਮਿੰਦਰ ਕੌਰ ਜੀ ਤੁਹਾਨੂੰ ਦੱਸ ਦਿਓ ਤੂਤਾਂ ਵਾਲਾ ਖੂਹ ਇੱਕ ਨਹੀਂ ਕਈ ਹੋ ਸਕਦੇ ਨੇ। ਪੁਰਾਣੇ ਦੌਰ ਵਿੱਚ ਖੂਹਾਂ ਦੇ ਨਾਂ ਹੁੰਦੇ ਸੀ ਕਿ ਖੂਹ ਆਈਡੈਂਟੀਫਾਈ ਕਰਨ ਵਾਸਤੇ ਨਾਂ ਰੱਖ ਜਿਹਦੇ ਕੋਲ ਤੂਤ ਹੁੰਦਾ ਸੀ ਪਿੰਡ ਵਿੱਚ ਉਹਨੂੰ ਤੂਤਾਂ ਵਾਲਾ ਖੂਹ ਕਹਿੰਦਾ ਜਾਂ ਜਿਹੜਾ ਹਾਜੀ ਹੋਇਆ ਹਾਜੀ ਉਹਨੂੰ ਹਾਜੀਆਂ ਵਾਲਾ ਖੂਹ ਕਹਿ ਦਿੱਤਾ ਜਾਂ ਇਸ ਤਰ੍ਹਾਂ ਖੂਹਾਂ ਦੇ ਨਾਂ ਰੱਖੇ ਜਾਂਦੇ ਸੀਗੇ ਤਾਂ ਕਿ ਆਈਡੈਂਟੀਫਾਈ ਹੋ ਸਕੇ ਵੀ ਕਿਹੜੇ ਖੂਹ ਦੇ ਕੋਲ ਤੇ ਬੈਠੇ ਨੇ ਕਿਤੇ ਪਿੰਡ 'ਚ ਖੂਹ ਤੇ ਬੈਠੇ ਨੇ ਕਿਉਂਕਿ ਉੱਥੇ ਕੋਈ ਸਾਈਨ ਬੋਰਡ ਨਹੀਂ ਸੀ ਇਸ ਕਰਕੇ ਤੂਤਾਂ ਵਾਲਾ ਖੂਹ ਜਿੱਥੇ ਤੂਤ ਸੀ ਕਈ ਹੋ ਸਕਦੇ ਨੇ ਪਾਕਿਸਤਾਨ ਵਿੱਚ ਤੂਤਾਂ ਵਾਲੇ ਖੂਹ ਇੱਕ ਨਹੀਂ ਕਈ ਹੋਣਗੇ। जी मैं इससे थोड़े जो एडिशन ही कर देव कि ये पंजाब ना खास कल्चर ही है हर ग्रां च अपने अपने अंदाज ना भी कोई ना कोई आइडेंटिफिकेशन मार्क उसा एड़ा ना भी क्या चीज ना पहचान मारे लाया हुआ ना और ये चीज इवन ये कि मतलब बंदे ना भी इंजी कर देता हुआ ना कि बंदे भी हिक नाए ने हुए तो उससे भी कई बार बड़ी मजाई जी भी चीज़ा बन गई मतलब अड़ा अपने ग्रां च मैं याद है भी एक बंदा है उसने कोई असलम या इस तरह कोई ना है पूरे ग्रां च मशहूर हुआ है असलम माड़ा है बड़ा कमजोर जे है बड़ा पतला जे है ठीक है असलम माड़ा या हो रहा है उसने ना पाकिस्तानी लगे हुए है हूँ असा नहीं पता भी क्यों लगे हुए है गालबन कदरे कोई मिडल ईस्ट वगैरह कोई जॉब करना रहा होते कदरे क्या पाकिस्तानी आ गया वो पक्का उसने ना उसकी पहचान ही बन गई भी पाकिस्तानी ते वो जी पहचान मारे डिस्टिंक्शन मारे रखा हुआ ना वो हर चीज जी तकरीबन खूह च के महल्ले च के लोगों ने नावां च के कोई ना कोई जिहा चीज अस लोग ना लाई भी नहीं पहचान वाली। ਬਿਲਕੁਲ ਜੀ ਜੇ ਪਿੰਡ ਵਿੱਚ ਇੱਕ ਨਾਲ ਦੋ ਬੰਦੇ ਹੋ ਜਾਣ ਤੇ ਵੈਸੇ ਕਹਿੰਦੇ ਉਹ ਜਿਵੇਂ ਜੇ ਅਲੀ ਦੋ ਹੈ ਤਿੰਨ ਹੈ ਜੇ ਅਲੀ ਕਿਹੜਾ ਜੇ ਅਲੀ ਵੱਡਾ ਅਲੀ ਛੋਟਾ ਅਲੀ ਕਿਹਦਾ ਅਲੀ ਇਹ ਬਸ਼ੀਰ ਦਾ ਅਲੀ ਇਸ ਤਰ੍ਹਾਂ ਨਾਂ ਜੋ ਬਣ ਜਾਂਦੇ ਨੇ ਇਹ ਇਸ ਤਰ੍ਹਾਂ ਨਾਂ ਖੂਹਾਂ ਦੇ ਵੀ ਨਾਂ ਨੇ ਜੀ। ਅੱਛਾ ਇੱਕ ਦੋਸਤ ਨੇ ਸਵਾਲ ਕਿਹਾ ਪੁੱਛ ਰਹੀ ਕਿ ਗੁਰੂ ਨਾਨਕ ਸਾਹਿਬ ਕੇ ਬਾਰੇ ਇੱਕ ਸਵਾਲ ਸੀ ਅਲੀ ਅਬਾਸ ਸਾਹਿਬ ਤੁਸੀਂ ਜੁੜੋ ਬਿਲਕੁਲ ਪੁੱਛੋ ਤੁਸੀਂ ਸਵਾਲ टाइप करके भी पूछ सकते हो वैसे भी पूछ सकते हो जरूर पूछो जरूर जो कुछ मेरे को हो सकेगा जरूर तुहानू जवाब भी देंगा जी। जी इस दे नाल ही साडे नाल दो दोस्त होर भी जुड़े ने एक एक करके उन्होंने भी ले लेने संदीप सिंह जी नाल ने संदीप जी को भी सुनते हैं जी। संदीप जी सत श्री अकाल जी। सत श्री अकाल जी बहुत बहुत मुबारक जी ईद दियां बहुत शुक्रिया जी ईद मुबारक बहुत शुक्रिया ठीक है। थोड़ी देर पहला गल चल रही सीगी पंजाबी बोली दी आई थिंक लिपि बारे कुछ गल चलती पई सी संदीप जी गल तो लिपि बारे सी पर ना लिपि बारे अज गल प्रोग्राम करना नहीं चाहते असी इसे करके गल मुक्तसर की गल करके छड़ दिता सी कि अज दा असी ईद दे प्रोग्राम स्पेशल रखिया है इहनू असी वास्ते रखते हैं लिपि वाली गल वो तो बहुत कुछ कहण सुनन नूं है पर अज मेरे ख्याल ईद दी जो कहते ब्याह च बी दा लेखा नहीं होना चाहिए ब्याह बी दा लेखा करांगे तो फिर मजा खराब होएगा। सो ईद दी अज मुबारकां दिओ बहुत शुक्रिया जुड़न लई लिपि दी गल एक मैं एक चीज साझी करनी सी जी जरूर साडे बुजुर्ग ਜਿਹੜੇ ਲੈਂਦੇ ਪੰਜਾਬ ਤੋਂ ਇੱਧਰ ਆਏ ਸੀਗੇ ਤੇ ਇਲਾਕਾ ਲਾਲੇ ਮੂਸੇ ਦੇ ਇਲਾਕੇ ਤੋਂ ਅੱਛਾ ਜੀ ਤੇ ਉਹ ਯੂਪੀ ਚ ਆ ਕੇ ਵਸੇ ਸੀ ਜੀ ਤੇ ਅਸੀਂ ਜਿਹੜੇ ਇਲਾਕੇ 'ਚ ਰਹਿੰਦੇ ਆ ਉਹ ਇੱਕ ਟਾਊਨ ਹੈਗਾ ਕਰੀਬ ਕੋਈ 60-70 ਹਜ਼ਾਰ ਦੀ ਆਬਾਦੀ ਹੋਣੀ ਹੈ ਤੇ ਮੈਕਸਿਮਮ ਪਾਪੂਲੇਸ਼ਨ ਜਿਹੜੀ ਹੈ ਮੁਸਲਿਮ ਪਾਪੂਲੇਸ਼ਨ ਹੈ। ਕਿਹੜਾ ਸ਼ਹਿਰ ਹੈ ਜੀ ਸ਼ਹਿਰ ਦਾ ਨਾਮ ਵੀ ਦੱਸ ਦਿਓ ਜੀ। ਡਿਸਟ੍ਰਿਕਟ ਬਿਜਨੌਰ ਹੈ ਜੀ 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 ਤੇ ਉਹਦੇ 'ਚ ਟਾਊਨ ਹੈ ਸਿਵਾਰਾ ਅੱਛਾ ਜੀ ਅੱਛਾ ਜੀ ਸਿਵਾਰਾ ਹਾਂਜੀ ਤੇ ਸਾਡੇ ਇਲਾਕੇ 'ਚ ਕੋਈ ਮੇਰੇ ਖਿਆਲ ਹੋਣੀ 50-60 ਮਸੀਤਾਂ ਹੈਗੀਆਂ ਨੇ ਜੀ ਉਸ ਟਾਊਨ ਦੇ ਵਿੱਚ ਤੇ ਉਹ ਅਕਸਰ ਅਜ਼ਾਨ ਦੀ ਆਵਾਜ਼ ਜਿਹੜੀ ਹੈ ਉਹ ਕੰਨਾਂ 'ਚ ਪੈਂਦੀ ਰਹਿੰਦੀ ਸੀ ਜੀ ਤੇ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਤੇ ਮੈਨੂੰ ਥੋੜਾ ਉਹ ਚੇਤਾ ਹੈਗਾ ਜੇ ਇਜਾਜ਼ਤ ਹੋਵੇ ਮੈਂ ਇੱਥੇ ਸਾਂਝ ਕਰਦੇ ਹਾਂ ਉਹਦੀ ਸਾਂਝ ਪਾ ਲਿਆ ਜੀ ਜ਼ਰੂਰ ਕਿਉਂ ਨਹੀਂ ਹਾਂ ਮੈਂ ਕੋਈ ਮੇਰੇ ਕੋਲੋਂ ਭੁੱਲ ਹੋ ਜਾਏ ਤਾਂ ਮੈਂ ਉਹਦੀ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗਦਾ ਸਾਰਿਆਂ ਕੋਲੋਂ ਜੀ 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 ਉਹ ਕੁਝ ਇਸ ਤਰ੍ਹਾਂ ਸੀ ਅੱਲਾਹੁ ਅਕਬਰ ਅੱਲਾਹ ਅਸ਼ਹਦੁ ਅੱਲਾ ਇਲਾਹਾ ਇल्लल्लाह ਅਸ਼ਹਦ ਅੱਲਾ ਮੁਹੰਮਦੁਰ ਰਸੂਲullah ਹਯਾ ਅਲ ਫਲਾਹ ਹਯਾ ਅਲ ਫਲਾਹ ਅੱਲਾਹੁ ਅਕਬਰ ਅੱਲਾ ਇੰਨਾ ਕੁ ਮੈਨੂੰ ਚੇਤੇ ਹੈਗਾ। ਉਹ ਬੜੇ ਸੁਰ ਦੇ ਵਿੱਚ ਗਾ ਕੇ ਤੇ ਅਜ਼ਾਨ ਹੁੰਦੀ ਸੀ ਉਹ ਟੋਨ ਹੁਣ ਵੀ ਮੇਰੇ ਕੰਨਾਂ 'ਚ ਗੂੰਜਦੀ ਆ। ਫਿਲਹਾਲ ਮੈਂ ਯੂਪੀ 'ਚ ਨਹੀਂ ਮੈਂ ਬਾਹਰ ਆ ਕਿਤੇ ਤੇ ਬਸ ਮੈਂ ਇੰਨੀ ਕੁ ਸਾਂਝ ਪਾਣੀ ਸੀ ਈਦ ਦੀ ਸਾਰਿਆਂ ਨੂੰ ਫਿਰ ਇੱਕ ਵਾਰੀ ਮੁਬਾਰਕਾਂ। ਬਹੁਤ ਸ਼ੁਕਰੀਆ ਲਾਈਨ ਤੇ ਲੈਣ ਲਈ ਜੀ ਮਿਹਰਬਾਨੀ। ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਜੀ। ਦੇਖੋ ਜੀ ਜਦੋਂ ਤੁਸੀਂ ਮਿਲ ਵਰਤ ਕੇ ਰਹਿੰਦੇ ਹੋ ਕਿਸੇ ਨਾਲ ਦੇ ਤੁਸੀਂ ਜਾਣਦੇ ਹੋ ਸਿੱਖਦੇ ਹੋ
ਡਰ ਖਤਮ ਹੋ ਜਾਂਦਾ ਹੈ। ਸੋ ਡਰ ਖਤਮ ਹੋਣਾ ਜਿਹੜੀ ਦੋਸਤੀ ਦੀ ਸ਼ੁਰੂਆਤ ਉੱਥੋਂ ਹੋਣੀ ਹੈ। ਸੋ ਜਿਸ ਤਰ੍ਹਾਂ ਸੰਦੀਪ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੇ ਅਜ਼ਾਨ ਬਚਪਨ ਤੋਂ ਸੁਣੀ ਹੈ, ਉਹਨਾਂ ਦੇ ਮਨ ਵਿੱਚ ਕੋਈ ਉਸ ਨੂੰ ਲੈ ਕੇ ਫਿਕਰ ਡਰ ਨਹੀਂ, ਉਸ ਪੜ੍ਹ ਸਕਦੇ ਨੇ, ਬੋਲ ਸਕਦੇ ਨੇ। ਬੜੀ ਚੰਗੀ ਗੱਲ ਲੱਗਦੀ ਮੈਨੂੰ ਕਿ ਅਸੀਂ ਇੱਕ ਦੂਸਰੇ ਬਾਰੇ ਜਾਣੀਏ, ਸੁਣੀਏ, ਸਮਝੀਏ ਇਸ ਨੂੰ। जी अजान ने भी जड़ा ये कि असने दस्या ना मतलब सुर च और वाकई जड़ा मतलब जिससे मुअज्जिन जड़ा अजान देने वाला और उसदे बहुत वखरे वखरे रंग हो गए ने। और इस्लाम ने अंदर ही कि शुरू च थोड़ा ट्रेडिशन ही रहा कि जेडे इंस्ट्रूमेंट्स हैं, साज हैं, उन्हें चीज़ां एक्सेप्ट नहीं किया गया और उस वजह तो एक अपना एक ट्रेडिशन बन के सामने आया और उस चीज़ ने एक अपनी खूबसूरती कि जिस टाइम ना कोई हेल्पिंग हैंड नहीं है, ना कोई मतलब इंस्ट्रूमेंट नहीं है और सिर्फ तो अपनी आवाज ही है। उससे मतलब जिस तरह समझो कि तुसी गुरबानी पढ़ी हुई नहीं, जिस तरह कुरान पढ़ा हुआ है, उसने तिलावत की नहीं, उसने जेडे अंदाज या जिस टाइम अजान पुकारी हुई नमाज मारे बुलाया हुआ ना, उसने जेडे अंदाज हर मजन ने अलग, हर रीजन ने अलग, मतलब अरब चूंकि वो अरबी ने अंदर है तो एक अरबी जबान ना तलफ़ुज़ लहजा, वो भी फिर अरब ने मुख्तलिफ मुल्का ना अपना अपना लहजा, वो जिस टाइम पाकिस्तान इंडिया च पहुंचना और वो मतलब एक बड़ी मजहब तो हट के भी वेख्या वजन कि मतलब आर्ट फॉर्म ने तौर पर भी कि मतलब उसने अंदर बड़ी जिद्दत आई, क्योंकि एक पासे जिस टाइम एक कदगन लगी, एक कैद लगी, इंस्ट्रूमेंट नहीं इस्तेमाल करना, तो फिर उसने बहुत ज्यादा एक्सप्रेशन खोल के सिर्फ उस आवाज नहीं अंदर आया और उस बड़े खूबसूरत जरा लोगों ने कंट्रीब्यूशन जी। सो मेरे नाल एक होर दोस्त है, मैं उन्होंने जोड़ना वा जी मोहम्मद अली साहब ने। मोहम्मद साहब की हाल है जी? जी अल्लाह दा करम आ अरोड़ा साहब, बहुत अल्लाह दा करम आ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਮੈਨੂੰ ਲਾਈਨ ਤੇ ਲੈ ਲਿਆ। ਅੱਜ ਤੀਸਰਾ ਚੌਥਾ ਦਿਨ ਆ ਮੈਂ ਟਰਾਈ ਕਰਦਾ ਪਿਆ ਵਾਂ। ਕੱਲ ਦਾ ਟਾਪਿਕ ਮੇਰਾ ਬੜਾ ਇੰਟਰਸਟਿੰਗ ਸੀ ਟਾਪਿਕ, ਲੇਕਿਨ ਕੱਲ ਮੈਨੂੰ ਤੁਸੀਂ ਟਾਈਮ ਨਹੀਂ ਦਿੱਤਾ। ਮੈਂ ਪੰਜਾਬੀ ਦਾ ਸ਼ਾਇਰ ਨਹੀਂ ਹੈਗਾ, ਲੇਕਿਨ ਮੈਂ ਪੰਜਾਬੀ ਦੋਨਾਂ ਲਹਿੰਦੇ ਪੰਜਾਬ ਦੀ ਵੀ ਚੜ੍ਹਦੇ ਪੰਜਾਬ ਦੀ ਵੀ ਜਿਹੜੇ ਸ਼ਾਇਰ ਨੇ ਇਹਨਾਂ ਦੀ ਪੜ੍ਹੀ ਆ। ਵਜ੍ਹਾ ਇਹ ਆ ਕਿ ਮੈਨੂੰ ਗੁਰਮੁਖੀ ਵੀ ਪੜ੍ਹਨੀ ਆਉਂਦੀ ਆ, ਮੈਂ ਦੋਨੋਂ ਪਾਸੇ ਦੀਆਂ ਕਿਤਾਬਾਂ ਪੜ੍ਹ ਲੈਣਾ। ਇਹ ਫੇਸਬੁੱਕ ਤੇ ਵੀ ਮੇਰੇ ਦੋਸਤ ਜਿਹੜੇ ਨੇ, ਮੇਰੇ ਫੇਸਬੁੱਕ ਤੇ ਵੀ ਜਿਹੜੇ ਦੋਸਤ ਨੇ ਨਾ ਜੀ, ਫਰੈਂਡ ਚੜ੍ਹਦੇ ਪੰਜਾਬ ਦੇ, ਉਹ ਮੇਰੇ ਵੱਲ ਲਿਖਦੇ ਨੇ ਪੋਸਟਾਂ, ਮੈਂ ਪੜ੍ਹ ਕੇ ਉਹਨਾਂ ਨੂੰ ਕਮੈਂਟਸ ਵੀ ਕਰ ਦਿੰਦਾ। ਹਾਂਜੀ, ਤੇ ਕੱਲ ਮੈਨੂੰ ਫਿਰ ਇੱਕ ਤੇ ਸ਼ੇਰੋ ਸ਼ਾਇਰੀ ਦਾ ਮੌਜੂ ਸੀਗਾ ਤੇ ਢਿੱਲੋਂ ਸਾਹਿਬ ਤੇ ਵੀ ਨਾਰਾਜ਼ਗੀ ਸੀ ਵੀ ਮੈਨੂੰ ਲਾਈਨ ਤੇ ਨਹੀਂ ਲੈਂਦੇ ਪਏ, ਤੇ ਬੈਠਿਆਂ ਤੇ ਚਾਰ ਸ਼ੇਰ ਵੀ ਜੁੜ ਪਏ। ਮੈਂ ਕਿਹਾ ਵੀ ਜੇ ਲਾਈਨ ਤੇ ਲੈ ਲੈਣ ਤੇ ਮੈਂ ਉਹਨਾਂ ਨੂੰ ਸ਼ੇਰ ਸੁਣਾ ਦਿਆਂ। ਹੁਣ ਢਿੱਲੋਂ ਸਾਹਿਬ ਕਿੱਥੇ ਨੇ, ਉਹਨਾਂ ਨੂੰ ਲਿਆਓ ਉਹਨਾਂ ਸਾਹਮਣੇ, ਉਹਨਾਂ ਨੂੰ ਵੀ ਸੁਣਾਉਣੇ ਨੇ। ਅੱਛਾ, ਢਿੱਲੋਂ ਸਾਹਿਬ ਨੂੰ ਲੈ ਲੈ, ਤੁਸੀਂ ਸ਼ੇਰ ਸੁਣਾਉਣ ਦੀ ਤਿਆਰੀ ਕਰੋ। ਮੈਂ ਸ਼ੁਰੂ ਕਰਦਾ, ਤੁਸੀਂ ਸ਼ੇਰ ਸੁਣਾਓ ਜੀ। ਢਿੱਲੋਂ ਸਾਹਿਬ ਹੁੱਬ ਦੀ ਕਲਮ ਰੱਖ ਕੇ ਸਾਨੂੰ ਸੱਜਣਾ ਇਹ ਇਕਰਾਰ ਲਿਖ ਦੇ, ਦਿਲ ਦੇ ਵਰਕ ਤੇ ਹੁੱਬ ਦੀ ਕਲਮ ਰੱਖ ਕੇ ਸਾਨੂੰ ਸੱਜਣਾ ਇਹ ਇਕਰਾਰ ਲਿਖ ਦੇ, ਸਦਾ ਨਾਲ ਰਹਿਣਾ ਵੱਖ ਨਹੀਂ ਹੋਣਾ, ਹੋਰ ਕੁਛ ਨਹੀਂ ਹਰਫੇ ਚਾਰ ਲਿਖ ਦੇ। ਵਾਹ। ਕਦੇ ਗੈਰ ਦੀ ਗਲੀ ਚੋਂ ਨਹੀਂ ਲੰਘਣਾ, ਕਦੇ ਗੈਰ ਦੀ ਗਲੀ ਚੋਂ ਨਹੀਂ ਲੰਘਣਾ, ਇਹੋ ਸਨਦ ਇੱਕ ਮੇਰੀ ਸਰਕਾਰ ਲਿਖ ਦੇ, ਦਿਲੋਂ ਹੋਵੇ ਮਨਜ਼ੂਰ ਤੇ ਜੀ ਸਦਕੇ, ਨਹੀਂ ਤਾਂ ਸਾਨੂੰ ਤੂੰ ਸਾਫ਼ ਇਨਕਾਰ ਲਿਖ ਦੇ। ਤੇ ਇਹ ਹੁਣ ਪਤਾ ਨਹੀਂ ਢਿੱਲੋਂ ਸਾਹਿਬ ਨੇ ਸੁਣਿਆ ਜਾਂ ਨਹੀਂ ਸੁਣਿਆ, ਸੁਣਾਇਆ ਮੈਂ ਉਹਨਾਂ ਨੂੰ ਹੀ ਆ। ਤੇ ਬਾਕੀ ਢਿੱਲੋਂ ਸਾਹਿਬ ਨੂੰ ਸੁਣਾਉਂਦੇ ਮੈਂ ਸੁਣਿਆ ਵੀ ਆ, ਤੇ ਮੈਂ ਸੁਣਿਆ ਵੀ ਪੰਜਾਬੀ ਦਾ ਵੀ ਆਂਦਾ, ਫਿਰ ਜਾਓ ਫਿਰ ਜਵਾਬ ਹੀ ਦੇ। ਨਹੀਂ ਜਵਾਬ ਸਾਨੂੰ ਪਤਾ ਸੀਗਾ ਭਾਈ, ਸਾਨੂੰ ਅੰਮ੍ਰਿਤਸਰੀਆਂ ਕੋਲੋਂ ਅਸੀਂ ਉਦਾਂ ਹੀ ਡਰਦੇ ਹਾਂ ਦੁਆਬੇ ਵਾਲੇ, ਸਾਨੂੰ ਜਵਾਬ ਹੀ ਆ। ਨਹੀਂ ਜਵਾਬ ਤੁਸੀਂ ਤਾਬੇਦਾਰ, ਅਸੀਂ ਤੁਹਾਡੇ, ਅਸੀਂ ਸ਼ੁਕਰ ਕਰਨ ਡਿਆ। ਮੈਂ ਬਹੁਤ ਮੁਬਾਰਕਾਂ ਜੀ, ਤੇ ਬਹੁਤ ਮੁਬਾਰਕਾਂ ਤੁਹਾਨੂੰ ਜੀ। ਬਹੁਤ ਜਹਾਜ਼ ਵਾਲਾ ਹੋਇਆ, ਬਹੁਤ ਵੱਡਾ ਵਾਕਿਆ ਹੋ ਗਿਆ ਜੀ, ਇਹਦਾ ਅਫਸੋਸ ਵੀ ਬੜਾ ਹੈ ਜੀ। ਤੇ ਬਾਕੀ ਗਾਂ ਅੱਲਾਹ ਪਾਕ ਖੈਰ ਸੁੱਖ ਰੱਖੇ, ਤੇ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ ਵੀ ਤੇ ਸਲਾਮ ਵੀ। ਅਹਿਮਦ ਅਲੀ ਸਾਹਿਬ ਨੂੰ ਵੀ ਈਦ ਮੁਬਾਰਕ ਤੇ ਸਲਾਮ। ਹਾਂਜੀ, ਵਾਲੇਕੁਮ ਜੀ, ਖੈਰ ਮੁਬਾਰਕ, ਸਲਾਮ, ਈਦ ਮੁਬਾਰਕ, ਬਹੁਤ ਸ਼ੁਕਰੀਆ। ਹਾਂਜੀ, ਤੇ ਖੈਰ ਹੋਵੇ ਜੀ, ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਂਦੇ, ਹੋਰ ਵੀ ਦੋਸਤ ਆ ਉਹਨਾਂ ਨੇ ਵੀ ਜੁੜਨਾ ਹੈ ਜੀ। ਤੇ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਕੱਲ ਲੋ ਮਾਜ਼ਰਤ ਜਨਾਬ, ਕੱਲ ਲੋ ਮਾਜ਼ਰਤ ਚਾਹੁੰਦੇ, ਕੱਲ ਤੁਸੀਂ ਤੁਹਾਨੂੰ ਨਹੀਂ ਜੋੜ ਸਕੇ, ਕੱਲ ਸਾਡੇ ਕੋਲ ਗੂੰਦ ਹੈ ਨਹੀਂ, ਤੁਹਾਨੂੰ ਜੋੜ ਨਹੀਂ ਸਕੇ। ਇਹ ਅੱਛਾ ਅਹਿਮਦ ਅਲੀ ਸਾਹਿਬ, ਇਹ ਜਿਹੜੀ ਗੱਲ ਹੈ ਸਾਡੇ ਨਾਲ ਹੀ ਨੇ, ਮੈਂ ਕਿਹਾ ਬਾਬਾ ਸਾਹਿਬ ਕੱਲ ਮਾਜ਼ਰਤ ਚਾਹੁੰਦੇ, ਕੱਲ ਤੁਹਾਨੂੰ ਜੋੜ ਨਹੀਂ ਸਕੇ ਨਾਲ। ਨਹੀਂ ਮੈਂ ਸੁਣ ਲਈ ਹੈ ਜੀ ਗੱਲ। ਹਾਂਜੀ, ਇਹ ਮਾਝੇ ਵਾਲਿਆਂ ਦੀਆਂ ਟਿਚਰਾਂ ਸਾਨੂੰ ਪਤਾ ਬੜੀਆਂ ਸੁਣੀਆਂ ਹੋਈਆਂ ਵਾ। ਹਾਂਜੀ, ਸਾਡਾ ਇਲਾਕਾ ਜਿਹੜਾ ਸੀ ਢਿੱਲੋਂ ਸਾਹਿਬ ਦੁਆਬਾ, ਹਾਂਜੀ ਸਾਡਾ ਦੁਆਬਾ ਹੈ ਤੇ ਅਸੀਂ ਦੁਆਬੇ ਦੀ ਸੀ, ਲੇਕਿਨ ਅਸੀਂ ਦਰਿਆ ਬਿਆਸ ਦੀ ਕੱਢੀ ਤੇ ਸੀ। ਤੁਹਾਡੇ ਨਾਲ ਮਤਲਬ ਇਹ ਕਿ ਮਾਝਾ ਤੇ ਦੁਆਬਾ ਇਹ ਲਾਗੇ ਜੁੜਦੇ ਸੀ, ਇਸ ਵਾਸਤੇ ਸਾਡੇ ਤੇ ਕੋਈ ਅਸਰ ਵੀ ਹੈਗਾ ਥੋੜਾ ਜਿਹਾ। ਚਲੋ ਠੀਕ ਹੈ ਜੀ, ਠੀਕ। ਹਾਂਜੀ, ਮਾਝੇ ਦਾ ਅਸਰ ਵੀ ਹੈਗਾ ਸਾਡੇ ਤੇ ਥੋੜਾ।
ਐਡੇ ਪੱਕੇ ਦੁਆਬੀ ਨਹੀਂ ਜਿੱਦਾਂ ਦੇ ਜਲੰਧਰੀ ਹੁਸ਼ਿਆਰਪੁਰੀ ਅਸੀਂ ਤਾਂ ਦਰਿਆ ਬਿਆਸ ਦੇ ਨਾਲ ਸਾਡਾ ਪਿੰਡ ਸੀ, ਕਹਿੰਦੇ ਦਰਿਆ ਪਾਰ ਕਰੋ ਤੇ ਅੱਗੇ ਤਰਨਤਾਰਨ ਆ ਜਾਂਦਾ ਸੀਗਾ। ਅੱਛਾ ਜੀ। ਸੁਣਿਆ ਹੋਇਆ ਵੱਡਿਆਂ ਕੋਲੋਂ। ਤੇ ਦੂਸਰਾ ਢਿੱਲੋਂ ਸਾਹਿਬ ਇੱਕ ਹੋਰ ਵੀ ਕੰਮ ਕਰਨਾ, ਕਦੇ ਟਾਈਮ ਕੱਢ ਕੇ ਨਾ ਜੀ, ਤੇ ਮੈਂ ਫਿਰ ਤੁਹਾਨੂੰ ਦਾਵਤ ਦਿਆਂਗਾ ਹਾਂਜੀ, ਤੇ ਵਾਲਦਾ ਦੀ ਵੀਡੀਓ ਬਣਾਉਣੀ ਆ ਹਾਂਜੀ, ਉਹਨਾਂ ਦੀ ਮਾਈਗ੍ਰੇਸ਼ਨ ਦੀ। ਠੀਕ ਹੈ ਜੀ। ਹਾਂਜੀ, ਕਿੱਥੇ ਰਹਿੰਦੇ ਤੁਸੀਂ ਜੀ? ਅਸੀਂ ਜੀ ਸਿਲਮ ਵਾਲੀ ਡਿਸਟ੍ਰਿਕਟ ਸਰਗੋਦਾ, ਇਹ ਜਿਹੜੇ ਰਾਹ ਚੋਂ ਤੁਸੀਂ ਲੈ ਕੇ ਲੰਘੇ ਹੀ ਉਹ ਅਰੋੜਾ ਸਾਹਿਬ ਨੂੰ। ਹਾਂਜੀ ਹਾਂ ਠੀਕ ਹੈ ਜੀ, ਠੀਕ। ਫਿਰ ਅਰੋੜਾ ਸਾਹਿਬ ਆਉਣਗੇ, ਇਹਨਾਂ ਦੇ ਨਾਲ ਹੀ ਆਵਾਂਗੇ ਜੀ। ਜ਼ਰੂਰ ਦੇ ਨਾਲ ਹੀ ਮੈਨੂੰ ਇਤਲਾ ਦੇ ਕੇ ਆਉਣਾ ਜੀ। ਜ਼ਰੂਰ, ਓਕੇ ਜੀ, ਥੈਂਕ ਯੂ ਜੀ। ਅੱਛਾ ਜੀ, ਸਾਂਝੀ ਸਾਹਿਬ ਦਾ ਟਾਈਮ ਪੁੱਛਿਆ ਜੀ ਦੋਸਤ ਨੇ, ਕਹਿੰਦੇ ਸਾਂਝੀ ਸਾਹਿਬ ਦਾ ਟਾਈਮ ਦੱਸ ਦਿਓ ਕੀ ਹੈ ਜੀ। ਸਾਂਝੀ ਸਾਹਿਬ ਦਾ ਜਿਹੜਾ ਟਾਈਮ ਹੈ ਜੀ ਉਹ ਤੋਂ ਦੱਸ ਦਈਏ, ਪਾਕਿਸਤਾਨ ਦਾ ਟਾਈਮ 9:30 ਵਜੇ ਦਾ ਟਾਈਮ ਹੈ ਜਿਸ ਵੇਲੇ ਅਸੀਂ ਇਕੱਠੇ ਹੁੰਦੇ ਹਾਂ ਜੀ। ਤੇ ਟੋਰਾਂਟੋ ਦਾ ਉਸ ਟਾਈਮ ਹੁੰਦਾ ਜੀ ਦੁਪਹਿਰ ਦੇ 12:30 ਵਜੇ ਹੁੰਦੇ ਹੈ। ਵੈਨਕੂਵਰ ਦੇ 9:30 ਵਜੇ ਹੁੰਦੇ ਉਸ ਵਕਤ। ਉਸ ਵੇਲੇ ਅਸੀਂ ਸਾਰੀ ਗੱਲਬਾਤ ਇਕੱਠੀ ਕਰਦੇ ਹਾਂ ਜੀ। ਅੱਛਾ ਜੀ, ਬਹੁਤ ਸਾਰੇ ਦੋਸਤ ਮੈਸੇਜ ਭੇਜ ਰਹੇ ਨੇ। ਜਾਵੇਦ ਜਿੰਨਾ ਸਾਹਿਬ ਕਹਿ ਰਹੇ ਨੇ ਲਾਲਾ ਮੂਸੇ ਮੇਰੇ ਸਸੁਰਾਲ ਹੈ ਜੀ, ਉਹਨਾਂ ਦਾ ਵੀ ਮੈਸੇਜ ਮਿਲ ਗਿਆ ਜੀ। ਦੋਨੋਂ ਹੀ ਪਾਸੇ ਜਿੱਥੇ ਈਦ ਮੁਬਾਰਕਾਂ ਚੱਲ ਰਹੀ ਹੈ ਉੱਥੇ ਕਰਾਚੀ ਦੇ ਹਾਦਸੇ ਦਾ ਵੀ ਜ਼ਿਕਰ ਬਹੁਤ ਸਾਰੇ ਦੋਸਤ ਕਰ ਰਹੇ, ਅਫਸੋਸ ਜ਼ਾਹਿਰ ਕਰ ਰਹੇ ਨੇ। ਉਹਨਾਂ ਫੈਮਲੀਜ਼ ਦਾ ਅਫਸੋਸ ਦੇ ਵਿੱਚ ਸ਼ਰੀਕ ਹੋਣ ਵਾਸਤੇ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਮਿਹਰਬਾਨੀ ਸਾਰੇ ਦੋਸਤਾਂ ਦੀ। ਇੱਕ ਸ਼ਾਨੇ ਪੰਜਾਬ ਦੇ ਨਾਂ ਤੋਂ ਬਹੁਤ ਦੇਰ ਤੋਂ ਦੋਸਤ ਜੁੜੇ ਸੀ, ਪਰ ਉਹ ਗੱਲ ਹੋ ਨਹੀਂ ਪਾ ਰਹੀ ਹੈ। ਤੁਸੀਂ ਦੁਬਾਰਾ ਜੇ ਕਨੈਕਟ ਕਰੋਗੇ ਤਾਂ ਸ਼ਾਇਦ ਗੱਲ ਹੋ ਸਕੀ। ਮੈਂ ਕਾਫੀ ਦੇਰ ਕੋਸ਼ਿਸ਼ ਕਰ ਤੁਹਾਡਾ ਗੱਲ ਕਰਨ ਦੀ। ਅੱਛਾ ਐਮਨ ਸਾਹਿਬ, ਥੋੜੀ ਜਿਹੀ ਗੱਲ। ਅੱਛਾ, ਦੁਬਈ ਦਾ ਟਾਈਮ ਕਹਿੰਦੇ 8:30 ਸਟਾਰਟ ਦੇ ਹੁੰਦੇ ਜੀ। ਸਤਨਾਮ ਕੌਰ ਜੀ ਦੱਸਦਾ ਜੀ, ਅਸੀਂ ਹਰ ਮੁਲਕ ਦਾ ਵਕਤ ਦੱਸ ਦਿੱਤਾ ਹੈ। ਅੱਛਾ, ਮੈਂ ਈਦ ਦੇ ਹਵਾਲੇ ਤੋਂ ਇੱਕ ਦੋ ਸਵਾਲ ਹੋਰ ਪੁੱਛਣਾ ਚਾਹਾਂਗਾ ਜੀ। ਜੀ ਈਦ ਦਾ ਜਿਹੜੀ ਫੈਸਟੀਵਿਟੀਜ਼ ਨੇ ਨਾਰਮਲੀ ਕਿ ਇੱਕ ਦਿਨ ਤੋਂ ਬਾਅਦ ਫਿਰ ਉਸ ਲੋਕ ਕੰਮ ਤੇ ਵਾਪਸ ਚਲੇ ਜਾਂਦੇ ਨੇ ਮੁਕੰਮਲ ਤੌਰ ਤੇ, ਜਾਂ ਫਿਰ ਇਹਦਾ ਜਿਹੜਾ ਕਹਿੰਦੇ ਸਟ੍ਰੈਚ ਓਵਰ ਹੁੰਦੀ 2-3 ਦਿਨ ਤੱਕ ਚੱਲਦਾ ਈਦ ਦਾ ਜਿਹੜਾ ਪ੍ਰੋਸੈਸ ਹੈ? ਜੀ ਅਸਲ ਈਦ ਨੇ ਜਿਹੜੀ ਐਨ ਸੈਲੀਬ੍ਰੇਸ਼ਨ ਫੈਸਟੀਵਿਟੀਜ਼ ਸਾਰੀਆਂ ਉਹ ਤਕਰੀਬਨ 3-3 ਦਿਨ, ਮਤਲਬ ਜਿਹੜਾ ਉਹ 3-3 ਦਿਨ ਤੱਕ ਜਿਹੜਾ ਅਲਾਉਡ ਨੇ। ਛੋਟੀ ਈਦ ਜਿਹੜੀ ਰਮਜ਼ਾਨ ਤੋਂ ਬਾਅਦ ਹੈ, ਇਸ ਨੇ ਚੂੰਕਿ ਮਤਲਬ ਸਿਰਫ ਜਿਸ ਟਾਈਮ ਮਾਹ ਰਮਜ਼ਾਨ ਕੰਪਲੀਟ ਹੋਣਾ तो उस तो बाद ईद की एक नमाज है एडिशनल जी कि फजर ने नमाज तो बाद जहाँ पढ़ी वही और बड़े इकट्ठ से पूरा शहर इकट्ठा होके मतलब शुरू तो ट्रेडिशन ही है। उन चुके आबादियां ज्यादा हो गई मसाजिद के अंदर भी मतलब एक तो ज्यादा जगह तो होना शुरू हो गई। जहाँ शुरू से आबादियां कम होनी है तो मरकजी एक ईदगाह होनी है जिथे सारा शहर जमा हो जाना, बल्कि आस पास जो गिरावां ने लोग होने उन्हें भी आ रहे होना ठीक, और ईद उत्थे पढ़ी वही तो मेन मतलब मजहबी तौर पर वही एक बेहकू जड़ा फालतू नमाज है जिससे जड़ा मतलब एक आम रूटीन जैसे अपने मोहल्ले ने अंदर गली ने अंदर जड़ा 15-20 घर 50 घर उनकी एक मस्जिद है उससे उन इकट्ठे होने नमाज पढ़ने मारे ठीक। तो फिर जड़ा वो कलेक्टिवली सेंट्रल पॉइंट तक मतलब एक ज्यादा लोग जड़ा अपनी खुशी च शरीक होन, ज्यादा लोग एक जगह इकट्ठे होन वो होना वे। बाकी उस तो अलावा जितनी सारिया चीज़ां वो असीं अपने मतलब जिस तरह जिंदगी के मुताबिक करने हैं। और पहला दिन अक्सरियत चूंकि ये होना कि सारा घर वाले ना गुजरना, और फिर तकरीबन जो दूआ ते त्रीया दिन है उसने अंदर जड़ा ज्यादातर लोग ट्रैवलिंग करने अपने मतलब रिश्तेदार वगैरह मिलन मिलाउण वजना, कुड़ियां जी कदी पेके शेके वजना ठीक है उन्हें अगन के उथे खड़ना छोड़ना, और क्या भैणुआ क्या मासियां क्या रिश्ते मिलन मिलाउण वजना। शहर ने अंदर तो जो होने तकरीबन पहले दिन ही मिल सकते हैं, बाकी फिर जितनी जितनी पहुंच होवे अगे पिछे, लेकिन वो ज्यादातर दूए त्रीये दिन जड़ा अमल होना। लेकिन वो भी अजकल जिस तरह ना मौसम है इंतहाई गर्मी च आ गई हुण छोटे ईद जड़ा ते उससे उस चीज भी जरा थोड़ी कम हो गई नहीं क्योंकि टाइम बड़ा वो एक छोटी जी विंडो मिलनी शाम ने टाइम जिस टाइम बंदा को ट्रैवल कर रखे दिहाड़ी तो बड़ी गर्मी होनी, और उस टाइम गल हुई बंदा आप सोचना जड़ा भी कहते घर वंज होगो तो उल्टा उन्हें भी औखा ही करने की गल है, उन भी आराम करने पे उसन आखसन भी चंगा भाई इस टाइम गर्मी च आ रहा तो थोड़ा इस मौसम के अंदर मतलब इस ट्रेंड के अंदर थोड़ी जी कमी आनी वे जरा जिसमें अगर कंपेयर करो सर्दियां नी ईद होवे जी। अच्छा अहमद साहब एक दो तो साडे नाल तेजी संधू जी उन्होंने गल करते उस थोड़ी फिर की और गल करांगे जी। संधू साहब हाँ जी सत श्री अकाल जी। जी सत श्री अकाल जी। सत श्री अकाल जी। ते बड़ा मैं तो बस सिर्फ यही क्योंकि मैं हुण इत्थे अपना पुर्तगाल दे विच सी ते बड़ा अफसोस होया सुन के अज जो पाकिस्तान दे विच वाकया होया ते बस उन्हां दे अगे जिहड़े मतलब जो भी परिवार है उन्हां नूं बाबा जी मेहर करन आमीन जी आमीन। उन्हां नूं पाणा वरत जी बहुत शुक्रिया संधू साहब तुसी ठीक है सर बहुत बहुत धन्यवाद।
ਬਹੁਤ ਸ਼ੁਕਰੀਆ ਜਾਣੇ ਹਮੇਸ਼ਾ ਗੱਲ ਕਹਿੰਦੇ ਨੇ, ਜੇ ਕਿਸੇ ਦੀ ਖੁਸ਼ੀ ਵਿੱਚ ਸ਼ਰੀਕ ਹੋਵੋ ਨਾ ਹੋਵੋ, ਕਿਸੇ ਦੇ ਸੁੱਖ ਵਿੱਚ ਸ਼ਰੀਕ ਹੋਵੋ ਨਾ, ਉਹਦੇ ਦੁੱਖ ਵਿੱਚ ਉਹਦੇ ਨਾਲ ਜ਼ਰੂਰ ਖੜਾ ਹੋ। ਦੁੱਖ ਦੀ ਘੜੀ ਵਿੱਚ ਇਸ ਆਪਣੇ ਦੁੱਖ ਦਾ ਇਜ਼ਹਾਰ ਕਰਨਾ, ਕਿਸੇ ਦਾ ਹਮਦਰਦੀ ਕਰਨਾ ਬੜੀ ਵੱਡੀ ਗੱਲ ਹੈ। ਉਹ ਦਿਲ ਕੀ ਜੋ ਕਿਸੇ ਹੋਰ ਨਹੀਂ ਤੜਕੇ। ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਸ਼ਾਨੇ ਪੰਜਾਬ ਵੀ ਸਾਡੇ ਨਾਲ ਦੁਬਾਰਾ ਕੋਸ਼ਿਸ਼ ਕਰਕੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਹੈਲੋ, अस्सलाम वालेकुम, सत श्री अकाल वीर जी। जी वालेकुम अस्सलाम ਵੀਰ ਜੀ, ਨਿਆਮਤ ਅਲੀ ਅਰਜ਼ ਕਰ ਰਹੇ ਹਾਂ ਇਟਲੀ ਤੋਂ ਜੀ। ਭਾਈ ਨਾਸਰ ਸਾਹਿਬ ਜਾਣਦੇ ਨੇ ਸ਼ਾਨੇ ਪੰਜਾਬ ਚੈਨਲ ਸਾਡਾ YouTube ਤੇ ਪਾਰਟੀਸ਼ਨ ਦੇ ਹਵਾਲੇ ਨਾਲ ਹੀ। ਅੱਛਾ ਜੀ, ਹੋਰ ਸੁਣਾਓ, ਸਭ ਠੀਕ ਠਾਕ ਹੋ ਜੀ? ਬਹੁਤ ਸ਼ੁਕਰ ਹੈ ਜੀ, ਤੁਸੀਂ ਸੁਣਾਓ? ਦੁਆ ਜੀ ਤੁਹਾਡੀ। ਮੈਂ ਤੇ ਅੱਜ ਵੇਖਿਆ ਸਟ੍ਰੀਮ ਦੇ ਵਿੱਚ, ਸਟ੍ਰੀਮ ਤੇ ਆ ਰਹੇ ਹੋ ਤੁਸੀਂ ਵੀ, ਤੇ ਉਹ ਮੈਂ ਵੀ ਆ ਗਿਆ। ਚਲੋ ਮਿਹਰਬਾਨੀ ਤੁਹਾਡੀ ਜੀ। ਤੇ ਵੈਸੇ ਮੈਂ ਆਪ ਹੀ ਵੀ ਸ਼ੁਰੂ ਕਰਨਾ ਚਾਹ ਰਿਹਾ ਸਾਂ, ਲੇਕਿਨ ਫਿਰ ਮੈਂ ਕਿਹਾ ਯਾਰ ਬੰਦਾ ਤੇ ਹੈ ਕੋਈ ਨਹੀਂ, ਤੇ ਇਕੱਲਿਆਂ ਕੀ ਕਰਨਾ ਬਹਿ ਕੇ, ਤੇ ਚਲੋ ਇੱਧਰ ਆ ਜਾ ਕਰਾਂਗੇ, ਕੋਈ ਨਹੀਂ ਐਸਾ ਮਸਲਾ। ਬੰਦਾ ਹੋਰ ਭਾਈ ਨਾਸਰ ਸਾਹਿਬ ਕੀ ਹਾਲ ਹੈ? ਠੀਕ ਠਾਕ ਹੋ? ਦਵਾਈ ਪਾਤੀ ਆ ਬੰਦੇ ਨੂੰ ਫਰਨੈਲ ਪਾਤੀ, ਬੰਦੇ ਕਿੱਧਰ ਗਏ? ਨਾ ਬੰਦਾ ਕੋਈ ਨਹੀਂ, ਬੰਦੇ ਕਿੱਧਰ ਗਏ? ਹੈਲੋ, ਆਵਾਜ਼ ਨਹੀਂ ਉਹਨੂੰ ਸੁਣਨ ਡਈ। ਆਵਾਜ਼ ਨਹੀਂ ਸੁਣਦੀ। ਅੱਛਾ, ਇੱਕ ਦੋਸਤ ਸਾਨੂੰ ਬਾਰ-ਬਾਰ ਸਵਾਲ ਪੁੱਛ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਵਾਲਦ ਦੇ ਹਵਾਲੇ ਤੋਂ, ਗੁਰੂ ਨਾਨਕ ਜੀ ਵਾਲਦ ਖਵਾਨ ਸਿੰਘ ਜੀ, ਉਹਨਾਂ ਦਾ ਨਾਂ ਮਹਿਤਾ ਕਲਿਆਣ ਦਾਸ ਸੀ ਜੀ। ਮੇਰੀ ਆਵਾਜ਼ ਜੇ ਪਹੁੰਚੀ, ਮਹਿਤਾ ਕਲਿਆਣ ਦਾਸ ਸੀ। ਕਈ ਕਿਤਾਬਾਂ ਵਿੱਚ ਉਹਨਾਂ ਨੂੰ ਮਹਿਤਾ ਕਾਲੂ ਵੀ ਲਿਖਿਆ ਗਿਆ ਹੈ, ਜਿਵੇਂ ਕਲਿਆਣ ਦਾਸ ਤੋਂ ਕਾਲੂ ਬਣਿਆ। ਉਹ ਮਹਿਤਾ ਕਲਿਆਣ ਦਾਸ ਸੀ ਜੀ ਉਹਨਾਂ ਦਾ ਨਾਂ। ਉਹ ਪਟਵਾਰੀ ਦਾ ਕੰਮ ਕਰਦੇ ਸੀ, ਮਹਿਤਾ ਕਲਿਆਣ ਦਾਸ। ਠੀਕ ਹੈ ਜੀ। ਹਾਲਾਂਕਿ ਅੱਜ ਦਾ ਪ੍ਰੋਗਰਾਮ ਉਸ ਬਾਰੇ ਨਹੀਂ ਸੀ, ਮੈਂ ਫਿਰ ਵੀ ਜੋ ਸਵਾਲ ਸੀ ਜਵਾਬ ਦੇਣਾ ਮੇਰਾ ਫਰਜ਼ ਸੀ, ਇਸ ਕਰਕੇ ਦੇਤਾ। ਜੇ ਤਫਸੀਲ ਵਿੱਚ ਗੱਲ ਕਰਨੀ ਹੋ ਫਿਰ ਕਿਸੇ ਹੋਰ ਦਿਨ ਕਰ ਲਵਾਂਗੇ ਜੀ। ਜੀ ਅਹਿਮਦ ਅਲੀ ਸਾਹਿਬ, ਅੱਛਾ ਥੋੜੀ ਜਿਹੀ ਈਦ ਦੀ, ਫਿਰ ਈਦ ਦੇ ਹਵਾਲੇ ਤੋਂ ਹੀ ਗੱਲ ਕਰਦੇ ਆ। ਈਦ ਦੇ ਵਿੱਚ ਅਕਸਰ ਜਿਹੜਾ ਮੁਲਕ ਵਿੱਚ ਮੈਂ ਰਹਿਣਾ, ਈਦ ਤੋਂ 1 ਜਾਂ 2 ਰੋਜ਼ ਪਹਿਲਾਂ ਮੇਲੇ ਬੜੇ ਲੱਗਦੇ ਨੇ ਇੱਥੇ, ਖਾਸ ਤੌਰ ਤੇ ਉਸ ਤੋਂ ਪਹਿਲੇ ਵਾਲੇ ਵੀਕਐਂਡ ਤੇ ਸੈਟਰਡੇ ਸੰਡੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕਾਂ ਦੀ ਛੁੱਟੀਆਂ ਹੁੰਦੀਆਂ ਨੇ। ਲੋਕ ਉੱਥੇ ਸ਼ਾਪਿੰਗ ਕਰਨ ਵਾਸਤੇ ਜਾਂਦੇ ਈਦ ਦੇ ਵਾਸਤੇ, ਕਿ ਈਦ ਦਾ ਨਵਾਂ ਜੋੜਾ ਲੈਣਾ, ਚੂੜੀਆਂ ਲੈਣੀਆਂ, ਮਹਿੰਦੀ ਲਵਾਉਣੀ ਹੈ, ਉਹ ਸਾਰੀ ਤਿਆਰੀ ਹੁੰਦੀ ਹੈ ਜੀ। ਬਹੁਤ ਸਾਰੀ ਇੱਥੇ ਬੜਾ ਰਿਵਾਜ ਹੈ ਕੈਨੇਡਾ ਵਿੱਚ। ਕਿ ਪਾਕਿਸਤਾਨ ਵਿੱਚ ਵੀ ਈਦ ਦੇ ਉੱਤੇ ਮੇਲੇ ਲੱਗਦੇ ਨੇ ਜੀ? ਇਹ ਤਾਂ ਨਾ ਹੀ ਪੁੱਛੋ ਜੀ। ਇੱਥੇ ਤਾਂ ਨਾ ਈਦ ਸਾਰੀ ਹੈ ਨਹੀਂ ਸ਼ਾਪਿੰਗ ਨਾ, ਔਰ ਸਪੈਸ਼ਲੀ ਜਿਹੜਾ ਮਤਲਬ ਸਾਡੀ ਖਵਾਤੀਨ, ਸਾਡੀਆਂ ਜਨਾਨੀਆਂ, ਸਾਡੀਆਂ ਜਿਹੜਾ ਬੀਵੀਆਂ, ਸਾਡੀਆਂ ਮਤਲਬ ਭੈਣਾਂ ਮਾਵਾਂ, ਸਾਰੇ ਉਹ ਇੱਕ ਇਹ ਜੀ ਮਤਲਬ ਹਵਾ ਚਲੀ ਹੋਈ ਨਹੀਂ। ਠੀਕ ਹੈ। ਔਰ ਰੋਜ਼ਾ ਰੱਖ ਕੇ ਇਹਨਾਂ ਦਿਨਾਂ ਚ ਵੀ ਆਖਦੇ ਰਹਿਣ ਜੀ ਉਠੋ ਜਲਦੀ ਉਠੋ। ਮੈਂ ਕਿਹਾ ਬਈ ਉਹ ਗਰਮੀ ਦਿਹਾੜੀ ਨੂੰ ਟਾਈਮ ਹੋਣਾ, ਆਰਾਮ ਨਾਲ ਸਾਰੀਆਂ ਮੈਂ ਕੁੜੀਆਂ ਇਕੱਠੀਆਂ ਹੋ ਕੇ ਮੈਂ ਲੱਗੇ ਵਜੋ ਬਾਜ਼ਾਰ ਤੇ ਆਪੇ ਜੋ ਕੁਝ ਕਰਨਾ ਨੇ ਕਰੋ, ਤੇ ਮੈਂ ਭਲਾ ਕਰਕੇ ਆਸਾਨ ਨਾ ਤੰਗ ਕਰੋ। ਤੇ ਉਹ ਇੱਥੇ ਵੀ ਸ਼ਾਪਿੰਗ ਵਾਲਾ ਕੰਮ ਜਿਹੜਾ ਨੇ ਜੀ ਉਹ ਬੜਾ ਅਰੂਜ ਤੇ, ਔਰ ਚੁੱਕੇ ਹਿੱਸਾ ਤਾਂ ਪਾਕਿਸਤਾਨ ਚ ਹੀ ਕੋਰੋਨਾ ਵਜ੍ਹਾ ਤੋਂ ਪਹਿਲੇ ਲਾਕਡਾਊਨ ਹੈ, ਤੇ ਪਹਿਲੇ ਮਤਲਬ ਥੋੜਾ ਜਿਹਾ ਡਿਵਾਈਡ ਹੋਵੇ ਨਾ, ਉਹ अर्ਲੀ ਸ਼ੁਰੂ ਹੋਵੇ ਨਾ, ਬਿਲਕੁਲ ਐਨ ਮੌਕੇ ਤੇ ਆਣ ਕੇ ਜ਼ਰਾ ਲਾਕਡਾਊਨ ਚ ਨਰਮੀ ਕਰਕੇ ਇਜਾਜ਼ਤ ਦਿੱਤੀ ਗਈ ਕਿ ਮਤਲਬ ਸਾਰੇ ਜਿਹੜੇ ਕਾਰੋਬਾਰ ਉਹ ਲੋग भी सफर करने पैन, बंद करने पैन। एक सीजन भी है जिससे पूरा एक माहौल बनना शॉपिंग ना, ਤੇ ਉਹ रूटीन तो ज्यादा ਜਿਹੜਾ उससे रश पै गया, क्योंकि एक तो मतलब पूरा पिछले 1.5-2 ਮਹੀਨੇ ਤੋਂ क्या खरीदारी ਕੀਤੀ ਵੀ ਕੋਈ ਨਹੀਂ। ਜਿੱਥੇ ਅੱਗੇ ਪਿੱਛੇ ਵੇਖੋ ਛੋਟੇ ਵੱਡੇ ਸ਼ਹਿਰਾਂ 'ਚ ਮਤਲਬ ਬੜਾ ਜਿਹੜਾ ਨਾ ਸ਼ਦੀਦ ਰਸ਼ ਸ਼ਾਪਿੰਗਸ। ਅੱਛਾ ਜੀ, ਮੈਂ ਸ਼ਾਪਿੰਗ ਦਾ ਇੱਕ ਸਵਾਲ ਹੋਰ ਪੁੱਛਣਾ ਤੁਹਾਨੂੰ ਈਦ ਦੀ ਸ਼ਾਪਿੰਗ ਦੇ ਹਵਾਲੇ ਤੋਂ, ਪਰ ਉਸ ਤੋਂ ਪਹਿਲਾਂ ਨਵੀਨ ਸਾਹਿਬ ਮੈਂ ਸ਼ਾਪਿੰਗ ਦਾ ਦੱਸਾਂ। ਸਾਡੇ ਨਾ ਇੱਕ ਅੱਜ ਖੁਦ ਨੋਟਿਸ ਲੈ ਲਿਆ ਆਪਣੇ ਆਪ ਹੀ ਸੁਪਰੀਮ ਕੋਰਟ ਨੇ, ਇਹ ਤੁਸੀਂ ਲਾਕਡਾਊਨ ਖੋਲਤੇ ਆ। ਕੀ ਗੱਲ ਕਰੋਨਾ ਜਿਹੜਾ ਵਾ ਉਹ ਇਹਨਾਂ ਨੇ ਕਿਹਾ 3 ਦਿਨ ਨਹੀਂ ਖੁੱਲਣਾ, ਵੀ ਉਹ 3 ਦਿਨ ਉਹਨੇ ਆਉਣਾ, ਤੁਹਾਨੂੰ ਦੱਸਿਆ ਕਰੋਨਾ ਨੇ ਵੀ 3 ਦਿਨ ਨਹੀਂ ਆਉਣਾ ਤੇ 4 ਦਿਨ ਆਉਣਾ। ਤੇ ਇੱਥੇ ਸ਼ਾਪਿੰਗ ਦਾ ਇੱਕ ਰਿਪੋਰਟ ਸੀ ਵੀ ਪਿਛਲੇ 4 ਦਿਨਾਂ 'ਚ ਸਿਰਫ 4 ਸ਼ਹਿਰਾਂ 'ਚ 40 ਅਰਬ ਦੀ ਸ਼ਾਪਿੰਗ ਹੋਈ ਹੈ, 4 ਸ਼ਹਿਰਾਂ 'ਚ ਪਾਕਿਸਤਾਨ। ਅੱਛਾ ਜੀ, ਇਹ ਦੇਖੋ ਜੀ, ਜੀ ਬਿਲਕੁਲ ਸਰ। ਅਹਿਮਦ ਅਲੀ ਸਾਹਿਬ ਤੁਹਾਡੇ ਤੋਂ ਬੜਾ ਜ਼ਬਰਦਸਤ ਕਮੈਂਟ ਆਇਆ ਹੈ। ਨਵੀਨ ਸੰਧੂ ਸਾਹਿਬ ਨੇ 2 ਕਮੈਂਟ ਦਿੱਤੇ ਹੈ, ਕਹਿੰਦੇ ਵਹੀਦ ਮੁਰਾਦ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ ਹੇਅਰ ਸਟਾਈਲ। ਨਹੀਂ ਜੀ, ਹੁਣ ਵਾਲ ਰਹਿ ਕੋਈ ਨਹੀਂ, ਮੱਥਾ ਜਿਹੜਾ ਐਸਾ ਐਸਾ ਵੇਖਣੇ ਹੋਵੇ ਜ਼ਿਆਦਾ ਹੀ ਪਿੱਛਾ ਵੱਡਾ ਹੋਣਾ ਵਾ ਨਾ, ਤੇ ਵਾਲਾਂ ਦੀ ਗਰੋਥ ਬੜੀ ਕਮ ਹੋ ਗਈ, ਇਸ ਤੋਂ ਇਤਨੀ ਜਲਦੀ ਕਟਿੰਗ ਦੀ ਜ਼ਰੂਰਤ ਨਹੀਂ ਪਉਣੀ। ਤੇ ਕੁਝ ਲਾਕਡਾਊਨ 'ਚ ਜਿਹੜਾ ਸਾਰਾ ਕੁਝ ਬੰਦ ਹੈ ਤੇ ਛੁੱਟੀਆਂ ਘਰ ਹੀ ਬੈਠੇ ਮੈਂ ਆਂਦਾ ਸੀ ਵੀ ਬਸ ਇੰਝ ਜਿਹੜਾ ਬਿਖਰੇ ਜੇ ਪੈਨ ਵਾਲ। ਨਾ ਦੋ ਨਾ ਇਹਨੂੰ ਟਾਈਮ ਦੋ ਫਿਰ।
ਬਸ ਜੀ ਹੁਣ ਇਹਨਾਂ ਦਿਨਾਂ 'ਚ ਤਾਂ ਨਾਈਏ ਕੋ ਟਾਈਮ ਗਿਣਨਾ ਤਾਂ ਪਤਾ ਬੜਾ ਹੋਗਾ। ਅੱਛਾ ਨਵੀਦ ਸਾਹਿਬ ਦਾ ਦੂਸਰਾ ਸਵਾਲ ਸੋਚਣੇ ਯਹੀ ਪਏ ਵੀ ਈਦ ਤੋਂ ਬਾਅਦ ਹੀ ਕੋਈ ਕਰਾਂ। ਨਵੀਦ ਸਾਹਿਬ ਦਾ ਇੱਕ ਹੋਰ ਸਵਾਲ ਵੀ ਹੈ ਜੀ, ਇੱਕ ਹੋਰ ਸਵਾਲ ਹੈ, ਇਹ ਵੀ ਪੁੱਛ ਲਵਾਂ ਇਹਦਾ ਸਵਾਲ। ਨਵੀਦ ਸਾਹਿਬ ਦਾ ਸਵਾਲ ਕਹਿੰਦੇ ਜੀ ਇਹ ਢਿੱਲੋਂ ਸਾਹਿਬ ਖਾਂਦੇ ਕੀ ਨੇ ਨਾਸਰ ਸਾਹਿਬ, ਕਿ ਇੰਨੇ ਮਿੱਠਾ ਕਿਵੇਂ ਬੋਲਦੇ, ਇਹਦਾ ਜਵਾਬ ਵੀ ਦਿਓ ਜੀ। ਇਹ ਨਾਸਰ ਤੁਸੀਂ ਦੇਣਾ ਇਸ ਗੱਲ ਦਾ ਜਵਾਬ। इसमें जवाब सा मैं ही चाह देना भी गल पहले थोड़ी देर पहले की थी भी पंजाबी जिस टाइम एक होरी रंग च मिलने ते पंजाबी ने दिल ते लगनी। बाकी ये गल्ला सुनने ते मैं मेरी बेगम साढ़े मां पे आखे ये मैंने को पूछे ने कितना के मिठा बोलने। जी एहसान गुज्जर साहब अस्सलाम वालेकुम, की हाल है जी? सत श्री अकाल। गुज्जर साहब ਤੁਹਾਡਾ ਮਾਈਕ ਬੰਦ ਹੈ। ਗੁज्जर साहब ਤੁਹਾਡਾ ਮਾਈਕ ਆਫ ਹੈ, ਔਨ ਕਰ ਲਓ ਮਾਈਕ ਨੂੰ। अच्छा जी उस्मान साहब कह रहे हैं कि मैं भी गल करना चाहता। उस्मान साहब लिंक ਤੁਹਾਡੇ ਵਾਸਤੇ ਸ਼ੇਅਰ ਕਰ ਦਿੱਤਾ ਹੈ, ਲਿੰਕ ਤੇ ਕਲਿੱਕ ਕਰਕੇ ਆ ਜਾਓ ਤੇ ਜ਼ਰੂਰ ਤੁਹਾਡੇ ਨਾਲ ਵੀ ਗੱਲ ਕਰਾਂਗੇ ਜੀ। ਲਾਈਵ ਤੁਸੀਂ ਵੀ ਕਰ ਸਕੋਗੇ ਜੀ ਗੱਲ। ਸਤਨਾਮ ਸਿੰਘ ਜੀ ਹਿੰਦੀ ਚ ਲਿਖ ਰਹੇ ਤੇ ਇਸ ਕਰਕੇ ਮੈਂ ਪੜ੍ਹ ਦੇਣਾ ਕਿਉਂਕਿ ਤੁਸੀਂ ਬਹੁਤ ਪੜ੍ਹ ਨਹੀਂ ਸਕਦੇ। ਤੇ ਕਹਿੰਦੇ ਜੀ ਪੰਜਾਬੀ ਲਹਿਰ ਟੀਮ को सलाम पेश कर रहे हैं सतनाम सिंह जी। जी अच्छा जी जोहेब बिन रमजान सत श्री अकाल जी। सत श्री अकाल जी। वहीद मुराद लगते हैं, ये गल तो शाहिद बशीर मलिक साहब भी कह रहे हैं जी। सच्ची हुण तां अहमद साहब मननी पैनी हैगी जी, वहीद मुराद लगते हो ते बड़ी वड्डी गल कह दी दोस्तां ने। बस जी दोस्तां ने शुक्रिया। बाकी जिहड़ा वहीद मुराद साहब तो कोई मतलब इक्का दुक्का चीज़ां ही होंदियां, शौक ना रिपीट च वेख्या ना उनका दौर तो नहीं वेख्या, लेकिन ये कि अपने घर च अपने अम्मियां वेख्या कि मतलब उन बड़े जज्बाती है उनके मामले च, बड़े मतलब जिस तरह फैन होने कि उन्हें अपने दौर में याद है कि जिस टाइम स्टेट ने टेलीविजन ते भी फिल्मां पुरानियां जिस टाइम सिनेमा तो उतर वैनियां तो फिर टीवी ते लाइयां वैनियां और किस तरह भी उसने चाहत होनी और बह के वेखने तो उस वहीद मुराद ने नाया याद करने, नदीम ने नाया याद करने, मोहम्मद अली साहब ने नाया याद करने, उससे बल्कि सुनाने होने कि भाई अडे जो नानी अम्मा है भी मोहम्मद अली की फिल्मां उन भी बड़े मतलब शौक ना वेखी ने वडेरे आदमी है तो वहीद मुराद नहीं वेखने। हालांकि अपने दौर ने हिसाब ना तो वेखो ना मतलब उस दौर च कोई वलगैरिटी नहीं कोई कुछ नहीं, लेकिन वहीद मुराद एक निस्बतन उस टाइम यंग एक्टर है, उनके गाने वगैरह पिक्चराइज कराने थोड़े डांसेस जेडे उस टाइम ने होर पुराने एक्टर नहीं करने तो वो आखने नानी अम्मा जेडे उन वहीद मुराद की फिल्मां नहीं तकने आखने ये निक्का बहुत शैतान है। बाकी आने नाली उसने मोहम्मद अली नहीं वेखी ने उन्हें जी। मैं जाती तौर पर जी मैं पंजाबी फिल्मों का बड़ा शौकीन, मैं पाकिस्तान की बहुत सारी पंजाबी फिल्मां देखियां ने जिन्हां मेरे कुछ एक फेवरेट ने अलाउद्दीन है हो गए या संतोष कुमार जी ने, दर्पण ने। मैं बहुत पुरानी फिल्मों की गल कर रहा, ये 50s के दौर में जी ब्लैक एंड वाइट फिल्मां बनिया, मैं उन्होंने फिल्मों का बड़ा शौकीन है। मैं बहुत शौक नाल फिल्मां एक कई बार देखिया ने ते मतलब वाह पुराने जी तुसीं। मैं जी बिल्कुल बहुत पुराना बंदा जी। मैं हुण 48 साल का हो गया जी, हुण पहुंचण लगा जी, बस 50 के गेड़ च हो गया ऑलमोस्ट मैं जी। नहीं सब तुसीं कहो बस दिल जवान होना चाहिए कि नहीं जी नहीं दिल होवे ना जवान पर मेनू हिस्टरी दा बड़ी मुहब्बत है। सो मैं ना चाह के भी मैं खुद उस पासे टुर पैंदा पुरानी चीज़ां वाले पासे। मेनू बहुत चंगा लगता हिस्टरी नूं पढ़ना लिखना। अच्छा जी गुज्जर साहब लगता माइक ठीक हो गया, उन्होंने गल कर रही जी। जी गुज्जर साहब तुहाडी आवाज़ नहीं आ रही जी। नहीं जी गुज्जर साहब आवाज़ नहीं आ रही, ਅਸੀਂ ਜਹਾਂਗੀਰ ਨੂੰ ਨਾਲ ਲੈ ਲੈਣੇ। ਗੁੱਜਰ ਸਾਹਿਬ ਤੁਸੀਂ ਫਿਕਸ ਕਰ ਲਓ ਜੀ। ਜਹਾਂਗੀਰ ਸਾਹਿਬ, ਜਹਾਂਗੀਰ ਸ਼ਹਿਜ਼ਾਦ ਸੁਣ ਰਹੇ ਹੋ ਤੁਸੀਂ ਸਾਨੂੰ? ਹਾਂਜੀ अस्सलाम वालेकुम ते सत श्री अकाल। मेरी आवाज़ आन रही है? हाँ जी नहीं आन रही है जी। और अज दा मौजू ते मैं देख रहा कि हाँ जी ते अरोड़ा साहब फिल्म गल करते पे सन। अरोड़ा साहब तुसी मुनव्वर शरीफ नूं भी वेख्या? जी बिल्कुल, क्यों नहीं जी जी। ਤੇ ਮੁਨੱਵਰ ਜਿਹੜਾ ਸੀ ਨਾ ਉਹਨਾਂ ਦੇ ਕਾਮੇਡੀ ਦਾ ਉਹਦੇ ਤੇ ਜ਼ਰਾ ਇੱਕ ਤੁਹਾਡਾ ਇਹਦਾ ਕਿ ਕੀ ਮਤਲਬ ਜਿਹੜੀ ਇੱਕ ਡਿਫਰੈਂਟ ਸੀ ਇੱਕ ਇਹਦਾ ਸਟਾਈਲ, ਇੱਕ ਬੋਲਣ ਦਾ ਤਰੀਕਾ ਤੇ ਉਹ ਜਿਹੜਾ ਉਹਨਾਂ ਦੇ ਐਕਸ਼ਨਸ। ਹਾਂਜੀ ਜੀ ਜੀ ਜੀ। ਤੇ ਉਹਦੇ ਤੇ ਥੋੜੀ ਦੇਰ ਕਮੈਂਟਸ ਤੇ ਕਰੋ ਥੋੜੇ ਜਿਹੇ ਉਹਦੇ ਤੇ ਕੀ। ਮੈਂ ਨਾ ਫਿਲਮਾਂ ਦੇ ਉੱਤੇ ਕਾਫੀ ਤੋਂ ਮੈਂ ਗੱਲ ਕਰ ਰਿਹਾ ਸੀਗਾ ਕਿ ਫਿਲਮਾਂ ਤੇ ਇੱਕ ਸਪੈਸ਼ਲ ਪ੍ਰੋਗਰਾਮ ਰੱਖਣਾ ਚਾਹੁੰਦਾ ਵਾਂ। नासिर साहब ने मैं जिक्र कर रहा थी
ਇਹ ਕਮੈਂਟ ਮੈਂ ਥੋੜੇ ਦਿਨ ਵਾਸਤੇ ਮੈਂ ਰਿਜ਼ਰਵ ਰੱਖ ਲੈਣਾ, ਮੈਂ ਵਾਅਦਾ ਤੁਹਾਡਾ ਜ਼ਰੂਰ ਕਰ ਰਿਹਾ, ਮੈਂ ਇੱਕ ਐਕਟ ਦੇ ਉੱਤੇ ਮੈਂ ਗੱਲ ਕਰਨਾ ਚਾਹਾਂਗਾ, ਬੜੇ ਖੁੱਲ ਕੇ ਗੱਲ ਕਰਾਂਗਾ। ਪਰ ਅੱਜ ਸੁਲਤਾਨ ਰਾਹੀ ਸਾਹਿਬ ਬਾਰੇ ਵੀ ਗੱਲ ਕਰਾਂਗਾ, ਮੈਂ ਜੋ ਇਜਾਜ਼ ਦੁਰਾਨੀ ਸਾਹਿਬ ਬਾਰੇ ਗੱਲ ਕਰਾਂਗਾ, ਹਰ ਐਕਟਰ ਬਾਰੇ ਗੱਲ ਕਰਨਾ ਚਾਹਾਂਗਾ। ਪਰ ਅੱਜ ਕਿਉਂਕਿ ਗੱਲ ਕਰ ਰਹੇ ਹਾਂ ਅੱਜ ਈਦ ਦੀ ਗੱਲ ਕਰੀਏ ਤਾਂ ਜ਼ਿਆਦਾ ਚੰਗਾ ਲੱਗੇਗਾ। ਹਾਂਜੀ, ਈਦ ਤੇ ਜੀ ਹੁਣ ਅਸੀਂ ਡੈਲਸ 'ਚ ਬੈਠੇ ਹੋਏ ਹਾਂ, ਸ਼ਾਇਦ ਲਾਕਡਾਊਨ ਨੇ, ਮਸਜਿਦਾਂ ਬੰਦ ਨੇ, ਤੇ ਈਦ ਤੇ ਘਰ 'ਚ ਹੀ ਹੋਣੀ ਹੈ ਸਾਰੀ ਗੱਲ ਉੱਥੇ। ਤੇ ਜਿਸ ਤਰ੍ਹਾਂ ਪਹਿਲੇ ਤੇ ਹੁੰਦਾ ਸੀ ਸਾਡੇ ਇੱਥੇ, ਅਸੀਂ ਜਿਹੜੀ ਸੀ ਨੋਰਮਲੀ ਕਿ ਮਸਜਿਦ 'ਚ ਨਮਾਜ਼ ਪੜ੍ਹੀ ਦੀ ਸੀ, ਫਿਰ ਜਿਹੜੇ ਕੋਈ ਜਾਣਨ ਵਾਲੇ ਆ ਸਾਰੇ ਦੋਸਤ ਬੇਲੀ ਉਹਨਾਂ ਨੂੰ ਉੱਥੇ ਈਦ ਮਿਲੀ ਦੀ ਸੀ, ਫਿਰ ਕਿਤੇ ਇਕੱਠੇ ਹੋ ਕੇ ਸਾਰੀ ਫੈਮਲੀਜ਼ ਜਿਹੜੀਆਂ ਜਾਣਨ ਵਾਲੀਆਂ ਨਹੀਂ ਹੁੰਦੀਆਂ ਸੀ ਉਹ ਅਸੀਂ, ਲੇਕਿਨ ਈਦ ਤੇ ਉਹ ਤਾਂ ਫਿਰ ਘਰ 'ਚ ਹੀ ਗੁਜ਼ਰੇਗੀ। ਜੀ ਮੇਰੇ ਖਿਆਲ ਇਹ ਜ਼ਰੂਰੀ ਹੈ ਕਿ ਅਸੀਂ ਇਸ ਸਾਲ ਘਰ ਵਿੱਚ ਰਹੀਏ। ਈਦ ਹਾਲਾਂਕਿ ਮਿਲਣ ਮਿਲਾਉਣ ਦਾ ਤਿਉਹਾਰ ਹੈ, ਇਹ ਉਹ ਖੁਸ਼ੀ ਦਾ ਮੌਕਾ ਜਦੋਂ ਸਾਰੇ ਇੱਕ ਦੂਸਰੇ ਨੂੰ ਮਿਲਦੇ ਆ, ਪਰ ਇਸ ਵਾਰ ਜੇ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ਾਇਦ ਅਗਲੀ ਈਦ ਤੱਕ ਸਾਡੇ ਜੋ ਕੁਝ ਦੋਸਤ ਸਾਡੀ ਗਲਤੀਆਂ ਕਰਕੇ ਸਾਡੇ ਨਾਲ ਨਾ ਰਹਿਣ। ਬਿਹਤਰ ਹੋਏਗਾ ਕਿ ਅਸੀਂ ਫੋਨ ਕਰੀਏ ਦੂਸਰੇ ਨੂੰ, ਫੋਨ ਕਾਲ ਸੇ ਵੀਡੀਓ ਕਾਲ ਸੇ ਮੁਬਾਰਕਬਾਦ ਜ਼ਰੂਰ ਦਈਏ, ਪਰ ਸੇਫਟੀ ਰੱਖੀਏ, डिस्टेंस मेंटेन करके रखिए, क्योंकि बीमारी ਜਿਹੜੀ ਹੈ ਉਹ वर्चुअली होएगा जी, थोड़ा ਜਿਹਾ ਧਿਆਨ ਰੱਖਣਾ ਚਾਹੀਦਾ ਹੈ। ਅੱਛਾ ਜੀ, ਬਹੁਤ ਸ਼ੁਕਰੀਆ ਜੀ ਜਨਾਬ, ਤੁਸੀਂ ਤੁਹਾਡਾ ਜਹਾਂਗੀਰ ਸਾਹਿਬ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸਾਡੇ ਨਾਲ ਨੇ ਕੁਲਬੀਰ ਸੰਧੂ, ਉਹਨਾਂ ਨੂੰ ਵੀ ਨਾਲ ਲੈ ਲਈਏ, ਥੋੜੀ ਜਿਹੀ ਗੱਲ ਉਹਨਾਂ ਨਾਲ ਕਰਦੇ ਆ, ਥੋੜੀ ਜਿਹੀ ਗੱਲ ਤੁਹਾਨੂੰ ਕਰ ਦੇਵਾਂਗੇ। ਉਹ ਕੁਲਬੀਰ ਜੀ ਕੀ ਕਹਿਣਾ ਚਾਹੋਗੇ ਜੀ? ਕੁਲਬੀਰ ਜੀ, ਅਸੀਂ ਰਿਕੁਐਸਟ ਹਮੇਸ਼ਾ ਕਰਦੇ ਨੇ, ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਅਸੀਂ ਰਿਕੁਐਸਟ ਕਰਦੇ ਹੁੰਦੇ ਹਾਂ ਕਿ ਜੋ ਟੈਲੀਵਿਜ਼ਨ ਤੇ ਆਉਣਾ ਹੈ, ਪਬਲਿਕ ਪਲੇਸ ਤੇ ਆਉਣਾ ਹੈ, ਅਸੀਂ ਕਮੀਜ਼ ਪਾ ਲਈ, ਥੋੜਾ ਜਿਹਾ ਬਿਹਤਰ ਲੱਗਦਾ ਹੈ। ਮੈਂ ਮਾਫੀ ਚਾਹੁੰਦਾ ਜੀ, ਤੇ ਜੀ ਤੁਸੀਂ ਦੁਬਾਰਾ ਆ ਜਾਓ, ਅਸੀਂ ਤੁਹਾਡੇ ਨਾਲ ਦੁਬਾਰਾ ਕਨੈਕਟ ਜ਼ਰੂਰ ਕਰ ਦੇਵਾਂਗੇ ਜੀ। ਅੱਛਾ ਜੀ, ਥੋੜੀ ਜਿਹੀ ਲਓ ਜੀ, ਤੁਹਾਡੇ ਵਾਸਤੇ ਵੀ ਸਵਾਲ। ਅਹਿਮਦ ਅਲੀ ਸਾਹਿਬ ਕੀ ਖਾਂਦੇ ਹੋ, ਇੰਨਾ ਮਿੱਠਾ ਬੋਲਦੇ ਹੋ? ਬਲਜਿੰਦਰ ਸੰਧੂ ਜੀ ਪੁੱਛ ਰਹੇ ਨੇ ਜੀ। ਹੁਣ ਜੀ ਅੱਛਾ, ਇੱਕ ਗੱਲ ਹੈ ਉਹ ਗੱਲ ਆ, ਉਹ ਭਰਜਾਈ ਨੂੰ ਪੁੱਛ ਕੇ ਵੇਖ ਲਈਏ ਵੀ ਮਿੱਠਾ ਬੋਲਦੇ ਕਿ ਨਹੀਂ। ਇਹ ਮੈਂ ਇਹ ਗੱਲ ਕਹਿੰਦੇ, ਅਸੀਂ ਸਾਰੇ ਬਾਹਰ ਸਾਰੇ ਕਹਿੰਦੇ ਅਸੀਂ ਮਿੱਠਾ ਬੋਲਦੇ ਹਾਂ, ਘਰ ਜਾਓ ਤਾਂ ਸਾਨੂੰ ਘਰ ਕੋਈ ਨਹੀਂ ਕਹਿੰਦਾ ਕਿ ਮਿੱਠਾ ਬੋਲਦੇ। ਘਰ ਸਾਰੇ ਬੱਚੇ ਵੀ ਕਹਿੰਦੇ ਕਿ ਡਰ ਲੱਗਦਾ ਇਸ ਬੰਦੇ ਤੋਂ। ਪਰ ਜੀ ਬਿਲਕੁਲ ਇਸੇ ਤਰ੍ਹਾਂ ਜੀ। ਤੁਸੀਂ ਯੂਨੀਵਰਸਿਟੀ ਪੜ੍ਹਾਉਂਦੇ ਹੋ, ਯੂਨੀਵਰਸਿਟੀ ਤੁਸੀਂ ਮੈਨੂੰ ਅੱਗੇ ਵੀ ਜ਼ਿਕਰ ਕੀਤਾ, ਸ਼ਾਇਦ ਡਰ ਵਾਲੀ ਗੱਲ ਨਹੀਂ ਹੁੰਦੀ ਯੂਨੀਵਰਸਿਟੀ ਜੀ, ਕਾਲਜ ਹੋ ਜਾਂਦੇ, ਪਰ ਤੁਸੀਂ ਐਜ਼ ਅ ਟੀਚਰ ਕਿੰਨੇ ਪਪੂਲਰ ਹੋ ਜੀ ਉੱਥੇ? ਇਮਾਨਦਾਰੀ ਦੱਸਣਾ, ਤੁਸੀਂ ਆਪਣੀ ਯੂਨੀਵਰਸਿਟੀ ਵਿੱਚ, ਕਾਲਜ ਵਿੱਚ, ਤੁਹਾਡੀ ਕਲਾਸਾਂ ਚ ਲੋਕ ਬੜੇ ਸ਼ੌਕ ਨਾਲ ਆਉਂਦੇ ਹੋਣਗੇ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਕਾਲਜ ਚ ਪੜ੍ਹਾਉਂਦੇ ਆ ਅਸਾਂ ਕੋ ਸਿਰਫ ਥੋੜਾ ਹੀ ਵਿੱਚ ਮਤਲਬ ਜੀ ਹੋਣਾ ਨਹੀਂ ਪਈ ਜੀ ਆਵਾਜ਼ ਜੀ, ਆਵਾਜ਼ ਸੋ ਆਣੀ ਪਈ ਰੋਡ ਸਾਹਿਬ ਮੇਰੀ? ਹਾਂਜੀ ਹਾਂਜੀ ਹਾਂਜੀ। ਤੇ ਮੈਂ ਕਾਲਜ ਚ ਪੜ੍ਹਾਣਾ ਵਾ ਬੱਚੇ, ਮਤਲਬ ਜਿਹੜਾ 10 ਜਮਾਤਾਂ ਪਾਸ ਕਰਕੇ ਮੈਟ੍ਰਿਕ ਕੱਢਿਆ, ਉਸ ਆਖਿਆ ਵਾ ਨਾ, ਉਸ ਤੋਂ ਬਾਅਦ ਜਿਹੜਾ ਫਸਟ ਈਅਰ, ਸੈਕੰਡ ਈਅਰ ਤੇ ਫਿਰ ਥਰਡ ਈਅਰ, ਫੋਰਥ ਈਅਰ, 4 ਸਾਲ ਮਾਰੇ ਬੱਚੇ ਢੁਕਾने। ਤੇ ਉਸ ਚ ਇਹ ਵੀ ਕਿ मतलब जिस टाइम फर्स्ट ईयर में एडमिशन वगैरह होना, ਤੇ ਉਸ ਚੁੱਕੇ ਕਾਫੀ ਇੱਕਦਮ ਰਸ਼ ਪਾਉਣਾ, ਤਾਦਾਦ ਕਾਫੀ ਜ਼ਿਆਦਾ ਹੋਵੇ ਨਹੀਂ, ਤੇ ਉਹ ਅਸਾਂ ਕੋ मतलब ਜਿਹੜੀ स्टूडेंट टीचर रेशो आखो ना कि मतलब वो मतलब टाइम थोड़ा आना जैसे वो थोड़ा इम्बैलेंस होगा ना, उस वजह तो थोड़ा जा मतलब मुश्किल होना जरा जी इंडिविजुअल तवज्जो देनी वो नहीं देखने। ਤੇ ਬਾਕੀ ਚੁੱਕੇ ਅਸਨ ਪੰਜਾਬੀ ਲੋਕ ਜਿਹੜੇ ਸਾਨੂੰ ਪਤਾ ਵੀ ਇੰਗਲਿਸ਼ ਸਾਡੇ ਸਿਰ ਪਈ ਹੋਈ ਇੱਕ ਲਾਜ਼ਮੀ ਸਬਜੈਕਟ ਨੇ ਤੌਰ ਤੇ ਪੜ੍ਹਨੀ ਪੈਂਦੀ, ਤੇ ਸਬਜੈਕਟ ਨਾਲ ਇੰਟਰਸਟ ਘੱਟ ਹੀ ਹੁੰਦਾ ਬੱਚਿਆਂ ਨੂੰ। ਤੇ ਇਸ ਤੋਂ ਲੇਕਿਨ ਇਹ ਵੀ ਕਿ ਉਹ ਚੁੱਕੇ ਥਰੂ ਆਊਟ ਉਸ ਤਰ੍ਹਾਂ ਦਾ ਪੋਸੀਬਲ ਨਹੀਂ ਹੋਣਾ ਕਿ मतलब एक ਲੈਕਚਰ ਹੀ ਪੂਰਾ ਇੰਗਲਿਸ਼ ਚ ਡਿਲੀਵਰ ਕੀਤਾ ਵੰਜੇ ਕਿ ਸਾਰੀ ਕਮਿਊਨੀਕੇਸ਼ਨ ਹੋਵੇ, ਉਹ ਤਾਂ ਨਹੀਂ। ਟੈਕਸਟ ਵਗੈਰਾ ਜਿਹੜੇ ਨੇ ਉਸ ਤੋਂ ਔਰ ਬਾਕੀ ਜਿਹੜੇ ਚੁੱਕੇ ਸਮਝਾਉਣਾ ਜਿਹੜਾ ਉਹ ਆਪਣਾ ਉਰਦੂ ਚ ਪੰਜਾਬੀ ਚ ਸਾਰਾ ਚੱਲਣਾ ਰਹਿਣਾ, ਉਹ ਨਾਲ ਆਪਣੇ ਕਲਚਰ ਆਪਣਾ ਮੁਹਾਵਰਾ ਉਹਨਾਂ ਚੀਜ਼ਾਂ मतलब ਨਾ ਜੋੜਨੇ ਰਹਿਣੇ, ਜਿਸ ਤੋਂ ਬੱਚਿਆਂ ਦਾ ਚੀਜ਼ ਸਮਝ ਆਵੇ। और अपने स्टूडेंट लाइफ अब याद करने ते ये देखने भी यार जड़ी कोई शुगल नहीं, कोई गल कोई मजा नहीं गल क्या समझाने वाले कोई कीती क्या मौजू, तो वो गल अज भी याद है भी यार हाँ फलानी चीज पढ़ी तो उससे सर ही गल की। तो कोशिश ही होनी कि चलो बच्चे ने ज़हन जो कोई चीज रह वंजे, और पेपर ने पॉइंट ऑफ व्यू तो हट के भी मतलब चूंकि उससे कोर्स जड़े सिलेक्ट किए ने बड़े बड़ी चीज़ों ने ध्यान रखा होना, उसे मतलब जी पोइट्री वे प्रोज सारिया जो मुख्तलिफ चीज़ां ਤੇ उससे बड़ा अच्छा अच्छा कंटेंट भी होना, जिससे मतलब लाइफ लर्निंग लेसन भी सीखने बारे मिलने। लिटरेचर ना बेसिकली था वो चूंकि एक तरह की लाइफ रिप्रेजेंट करने की कोशिश ही की वैनी कि इंसान जुड़ के उस अपने जी स्टोरी लगे भी यार ये चीज आपे वेख के, ते कोई मतलब
ਉਹ ਪਹਿਲੂ ਵੀ ਜ਼ਰਾ ਸਾਹਮਣੇ ਰੱਖਣੇ ਆ ਤੇ ਇਸ ਤੋਂ ਬੱਚੇ ਜ਼ਰਾ ਉਸਾਂ ਇੰਜੋਏ ਕਰਨੇ ਤੇ ਬਾਕੀ ਕਿ ਬੱਚੇ ਇਸ ਗੱਲ ਤੋਂ ਜਿਹੜਾ ਡਰਨੇ ਵੀ ਕਿ ਜਿਹੜਾ ਬਈ ਇਹਨਾਂ ਸਾਰ ਨਾਲ ਜਿਹੜਾ ਕੋਈ ਪਤਾ ਨਹੀਂ ਚੱਲਣਾ ਵੀ ਕਿਸ ਟਾਈਮ ਵੈਨਾ ਕਿਹੜੀ ਗੱਲ ਮਾਈਂਡ ਕਰ ਵਜਨ ਔਰ ਜਿਹੜਾ ਬੇਇੱਜ਼ਤੀ ਹੋ ਵਜੇ ਤੇ ਲੇਕਿਨ ਇਹ ਕਿ ਅੱਛਾ ਇੱਕ ਬੈਲੈਂਸ ਜੇ ਅਪਰੋਚ। ਅੱਛਾ ਦੋਸਤੋ, ਜੇ ਤੁਹਾਡੇ ਵਿੱਚੋਂ ਕੋਈ ਅਹਿਮਦ ਅਲੀ ਸਾਹਿਬ ਦਾ ਸਟੂਡੈਂਟ ਹੈ ਜਾਂ ਪੁਰਾਣਾ ਸਟੂਡੈਂਟ ਹੈ ਜਿਹੜੇ ਕਦੇ ਉਹਨਾਂ ਕੋਲ ਪੜ੍ਹਾਈ ਕੀਤੀ ਹੈ, ਜਿਸ ਪ੍ਰੋਗਰਾਮ ਵੇਖ ਰਹੇ ਹੋ, ਸਾਨੂੰ ਕਮੈਂਟ ਕਰਕੇ ਦੱਸੋ ਕਿ ਅਹਿਮਦ ਅਲੀ ਸਾਹਿਬ ਕਿਸ ਤਰ੍ਹਾਂ ਪੜ੍ਹਾਉਂਦੇ ਹੈ ਜੀ, ਕਿੰਨੇ ਅਸੀਂ ਜਾਣਨਾ ਚਾਹਾਂਗੇ ਪੜ੍ਹਾਉਂਦੇ ਕਿਸੇ ਇਹਨਾਂ ਚੰਗੀਆਂ ਗੱਲਾਂ ਕਹਿਤੀਆਂ, ਅਸੀਂ ਵੀ ਇਹਨਾਂ ਦਾ ਰਿਵਿਊ ਵੀ ਨਾਲ ਲੈ ਲਈਏ ਨਾ। ਅੱਛਾ, ਇੱਕ ਰਾਜ ਦੀ ਗੱਲ ਹੋਰ ਪਤਾ ਲੱਗੀ, ਅਹਿਮਦ ਅਲੀ ਸਾਹਿਬ ਤੁਹਾਡੇ ਪਿੱਛੇ ਬਾਕਸਿੰਗ ਵਾਸਤੇ ਕੋਈ ਬੈਗ ਵੀ ਲਟਕਾਇਆ, ਕੋਈ ਬਾਕਸਿੰਗ ਦਾ ਵੀ ਖਾਸ ਸ਼ੌਕ ਰੱਖਦੇ ਹੋ ਲੱਗਦਾ ਹੈ? ਨਹੀਂ ਸਰ, ਬਸ ਵੈਸੇ ਹੀ ਛੱਤ ਦੇ ਉੱਤੇ ਇੱਕ ਚਵਾਰਾ ਜਿਹਾ ਬਣਿਆ ਵਾ ਤੇ ਮੈਂ ਇਸ ਟਾਈਮ ਹੁਣ ਤੇ ਛੱਤ ਤੇ ਆਣ ਕੇ ਬੈਠਾ ਵਾ ਕਿ ਮਤਲਬ ਥੱਲੇ ਬੱਚੇ ਵਗੈਰਾ ਡਿਸਟਰਬ ਨਾ ਹੋਣ ਰੂਮ 'ਚ, ਤੇ ਉੱਥੇ ਬਸ ਇੱਕ ਟੰਗਿਆ ਵਾ ਤੇ ਲੱਗਣਾ ਕਰਨਾ ਉਸਾਂ ਜਿਹੜਾ ਬਸ ਪੰਚਿੰਗ ਸ਼ਿੰਚਿੰਗ ਕਰਨੇ ਰਹਿਣੇ ਆ। ਵੈਸੇ ਅਲੱਗ ਕੋਈ ਤਰ੍ਹਾਂ ਟਾਈਮ ਕੱਢ ਕੇ ਤਾਂ ਮੌਕਾ ਘੱਟ ਹੀ ਮਿਲਣਾ, ਲੇਕਿਨ ਇਹ ਜਿਹੜਾ ਥੋੜਾ ਬਹੁਤ ਐਕਟਿਵ ਰਹਿਣੇ ਮਾਰੇ ਕਿ ਚਲੋ ਇसी ਬਹਾਨੇ। ਯਾਨੀ ਕਦੀ ਕਦੀ ਬੱਚਿਆਂ ਵਾਲਾ ਗੁੱਸਾ ਇੱਥੇ ਨਿਕਲਦਾ, ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ ਅੱਜ ਦੇ ਦੌਰ ਵਿੱਚ, ਬੱਚਿਆਂ ਨੂੰ ਕਹਿਣਾ ਬੜਾ ਮੁਸ਼ਕਿਲ ਹੈ ਜਦੋਂ ਬੱਚਿਆਂ ਨਹੀਂ ਰੋਲਾ ਸਾਹਿਬ ਮੈਨੂੰ ਤਾਂ ਹੋਰ ਸ਼ੱਕ ਪੈਂਦਾ ਵੀ ਜਦੋਂ ਕਾਲਜ ਚੱਲ ਜਾਂਦੇ ਭਰਜਾਈ ਉੱਤੇ ਪ੍ਰੈਕਟਿਸ ਕਰਦੀ ਹੈ। ਭਰਜਾਈ ਮੈਂ ਤਾਂ ਪ੍ਰੈਕਟਿਸ ਕਰਾਉਣੇ ਦੀ ਕੋਸ਼ਿਸ਼ ਕੀਤੀ ਵੀ ਮੈਂ ਕਿਹਾ ਵੀ ਆਓ ਜ਼ਰਾ ਸਾ ਪ੍ਰੈਕਟਿਸ ਕਰਾਈਏ। ਉਹ ਪੰਜ ਮਾਰਨੇ ਨੇ ਉਸ ਪਹਿਲੇ ਇੱਕ ਦੋ ਪੰਜ ਜੇ ਮਾਰਨ, ਮੈਂ ਕਿਹਾ ਛੋੜ ਦੇ ਤੂੰ ਆਪਣੇ ਗੁੱਟ ਬਣਾ ਕੇ ਸੇ ਜਿਹੜਾ ਮਗਰ ਮਣੀ ਤੇ। ਅੱਛਾ ਜੀ ਦੋਸਤ, ਸਾਡੇ ਸੋਚਦੇ ਕਿ ਤੁਸੀਂ ਆਪਣੇ ਟੀਚਰ ਸਟੂਡੈਂਟਸ ਦੇ ਸ਼ਾਇਦ ਫੇਵਰੇਟ ਟੀਚਰ ਹੋ ਵੀ ਸਕਦਾ ਜੀ, ਅਸੀਂ ਮੰਨ ਰਹੇ ਹਾਂ ਇਹ ਗੱਲ ਬਿਲਕੁਲ ਸੱਚੀ ਹੋਏਗੀ ਜੀ। ਸਾਡੇ ਦੋਸਤ ਬੜੀ ਗੱਲਾਂ ਪਸੰਦ ਕਰ ਰਹੇ ਆ। ਅੱਛਾ, ਇਹਸਾਨ ਗੁੱਜਰ ਸਾਹਿਬ ਵੀ ਸਾਡੇ ਨਾਲ ਜੁੜ ਗਏ ਜੀ। ਇਹਸਾਨ ਸਾਹਿਬ ਕੀ ਹਾਲ ਹੈ ਜੀ? ਇਹਸਾਨ ਸਾਹਿਬ ਆਵਾਜ਼ ਨਹੀਂ ਆ ਰਹੀ ਜੀ। ਇਹਸਾਨ ਸਾਹਿਬ ਜ਼ਰਾ ਹੈਡਫੋਨ ਰਿਮੂਵ ਕਰਕੇ ਚੈੱਕ ਕਰੋ, ਸ਼ਾਇਦ ਆਵਾਜ਼ ਆਵੇ। ਇਹਸਾਨ ਸਾਹਿਬ ਤੁਸੀਂ ਹੈਡਫੋਨ ਰਿਮੂਵ ਕਰੋ, ਫਿਰ ਤੁਹਾਨੂੰ ਨਾਲ ਜੋੜਦੇ ਆ। ਕਸ਼ਮੀਰ ਜੀ ਨੇ ਅੱਗੋਂ ਨਾਂ ਨਹੀਂ ਪੜਿਆ ਜਾਣ ਡਿਆ ਜੀ। ਕਸ਼ਮੀਰ ਜੀ ਤੁਹਾਡੀ ਵੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਜੀ। ਕਸ਼ਮੀਰ ਜੀ ਆਈ ਸੀ ਆਵਾਜ਼? ਅੱਛਾ ਜੀ, ਇਹਸਾਨ ਸਾਹਿਬ ਮੈਂ ਇੱਕ ਵਾਰ ਫਿਰ ਟਰਾਈ ਕਰਨਾ ਕਿ ਤੁਸੀਂ ਹੈਡਫੋਨ ਰਿਮੂਵ ਕਰ ਲਵੋ। ਮੈਂ ਇਹਸਾਨ ਸਾਹਿਬ ਨੂੰ ਫਿਰ ਲਗਾ। ਹਾਂਜੀ, ਆਵਾਜ਼ ਆ ਰਹੀ ਹੈ ਮੇਰੀ? ਬਿਲकुल ਆ ਰਹੀ ਹੈ ਜੀ। अस्सलाम वालेकुम, सत श्री अकाल, की हाल है? ठीक हो जी? सत श्री अकाल जी। वालेकुम सलाम, बहुत शुक्रिया। पहले तो जी ਜਿਹੜਾ ਉਨਵਾਨ ਲਿਖਿਆ ਤਿਆਰਾ ਹਾਦਸਾ, ਉਹਦੇ ਤੇ ਬੜਾ ਅਫਸੋਸ ਹੋਇਆ ਤੇ ਅੱਜ ਦਾ ਦਿਨ ਤੇ ਵਾਕਈ ਸਾਡੇ ਵਾਸਤੇ ਕਿਉਂਕਿ ਬੜਾ ਅਫਸੋਸਨਾਕ ਸੀ, ਪੂਰੇ ਪਾਕਿਸਤਾਨ ਲਈ ਬਲਕਿ ਪੂਰੇ ਇਨਸਾਨੀਅਤ ਵਾਸਤੇ, ਕਿਉਂਕਿ ਉਹ ਬੜੇ ਲੋਕ ਸੀ ਜਿਹੜੇ ਘਰਾਂ 'ਚ ਆਪਣੇ ਈਦਾਂ ਮਨਾਉਣ ਜਾ ਰਹੇ ਸੀ ਤੇ ਬੜਾ ਅੰਦੋਨਕ ਹਾਦਸਾ ਹੈ ਜਿਹਦੀ ਵਾਸਤੇ ਜਿੰਨਾ ਵੀ ਅਫਸੋਸ ਹੈ। ਜੀ ਉਹ ਮੈਨੂੰ ਇੱਕ ਸ਼ੇਰ ਯਾਦ ਆ ਗਿਆ। ਬਾਬਾ ਫਰੀਦ ਨੇ ਕਿਹਾ ਸੀ ਕਿ ਉਹ ਵੇਖ ਫਰੀਦਾ ਢੇਰੀਆਂ ਜਿਨ੍ਹਾਂ ਤੇ ਕੱਖ ਪਏ, ਉਧਰੋਂ ਕੋਈ ਨਾ ਆਇਆ ਤੇ ਇੱਧਰੋਂ ਲੱਖ ਗਏ। ਗੱਲ ਇਹ ਕਿ ਹਕੀਕਤ ਹੈ, ਮੌਤ ਤੇ ਹਕੀਕਤ ਹੈ। ਤੇ ਇਹ ਮੌਤ, ਉਹ ਕਹਿੰਦੇ ਹੁੰਦੇ ਨਾ, ਜਿਹੜੀ ਮੌਤ ਹੈ ਉਹ ਜ਼ਿੰਦਗੀ ਦੀ ਹਿਫਾਜ਼ਤ ਕਰਦੀ ਹੈ। ਮਤਲਬ ਇਹ ਕਿ ਜਿਹੜੀ ਮੌਤ ਹੈ ਉਹਦਾ ਇੱਕ ਮਖਸੂਸ ਟਾਈਮ ਹੈ, ਉਹਨੇ ਉਸ ਟਾਈਮ ਤੇ ਆਉਣਾ, ਉਸ ਤੋਂ ਪਹਿਲੇ ਨਹੀਂ ਆ ਸਕਦੀ। ਤੇ ਸਾਡਾ ਇਮਾਨ ਵੀ ਹੈ, ਅਸੀਂ ਇਹਦੇ ਤੇ ਇਮਾਨ ਰੱਖਦੇ ਹਾਂ। ਤੇ ਉਹ ਦੇਖ ਲਓ, ਇੱਕ ਬੰਦਾ ਉਹਦੇ ਚੋਂ ਸਰਵਾਈਵਰ ਵੀ ਹੋਇਆ ਉਸ ਹਾਦਸੇ ਚੋਂ। ਜਦੋਂ ਜਿੰਨੀ ਲਿਖੀ ਹੋਣੀ ਉਨੀ ਆਣੀ ਹੈ। ਤੇ ਬਹਰਹਾਲ ਬੜਾ ਅਫਸੋਸ ਹੋਇਆ ਉਹਨਾਂ ਸਾਰਿਆਂ ਦਾ। ਤੇ ਅੱਲਾ ਉਹਨਾਂ ਦੇ ਘਰਾਂ ਨੂੰ ਸਬਰ ਵੀ ਦੇਵੇ, ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਤੇ ਪਹਿਲੇ ਤੇ ਇਹਨਾਂ ਵਾਸਤੇ ਦੂਜਾ ਈਦ ਮੁਬਾਰਕ ਸਾਰਿਆਂ ਨੂੰ, ਭਾਈਆਂ ਨੂੰ, ਜਿੰਨੇ ਵੀ ਦੇਖ ਰਹੇ ਨੇ। ਤੇ ਨਾਸਿਰ ਭਾਈ ਨੂੰ ਵੀ ਈਦ ਮੁਬਾਰਕ ਹੋਵੇ। ਤੇ ਨਾਸਿਰ ਭਾਈ ਅਕਸਰ ਵਿੱਚ ਜੁਗਤਾਂ ਮਾਰ ਦਿੰਦੇ ਦੋ ਕਦੇ ਕਦੇ, ਉਹ ਚੰਗਾ ਲੱਗਦਾ ਜ਼ਰਾ। ਜਿਹੜਾ ਨਾ ਪ੍ਰੋਗਰਾਮ ਕਾਫੀ ਸੀਰੀਅਸ ਹੋ ਜਾਂਦਾ, ਜਿੱਦਾਂ ਮੈਂ ਗੱਲ ਸਟਾਰਟ ਸੀਰੀਅਸ ਤੋਂ ਕੀਤੀ ਹੈ ਨਾ, ਤੇ ਉਹ ਵਿੱਚ ਜੁਗਤ ਮਾਰ ਦਿੰਦੇ, ਉਹਦੇ ਨਾਲ ਕਈ ਭਾਈ ਖੁਸ਼ ਹੋ ਜਾਂਦੇ ਆ। ਅੱਛਾ, ਦੂਜਾ ਮਸਲਾ ਨਾਸਿਰ ਭਾਈ, ਪਤਾ ਹੀ ਤੁਹਾਡਾ ਇਹ ਮਸਲਾ ਨਹੀਂ ਹੈ, ਤੁਸੀਂ ਜਾਣ ਕੇ ਨਹੀਂ ਮਾਰਦੇ, ਜਿੰਨੇ ਵੀ ਲਾਲਪੁਰੀ ਉਹਨਾਂ ਕੋਲ ਲੱਗ ਜਾਂਦੀ ਲੱਗ ਜਾਂਦੀ ਹੈ। ਉਹ ਅਮਾਨੁੱਲਾ ਸਾਹਿਬ ਮਰਹੂਮ ਸੀਗੇ ਨਾ, ਉਹ ਕਹਿੰਦੇ ਮੈਂ ਫੈਸਲਾਬਾਦ ਇੱਕ ਵਾਰੀ ਗਿਆ ਤੇ ਉੱਥੇ ਨਾ ਜਿਹੜਾ ਬੰਦਾ ਦੇਖ ਲਓ ਨਾ, ਉਹ ਗੱਲ ਵੀ ਕਰੇਗਾ ਨਾ ਤੇ ਉਹ ਜੁਗਤ 'ਚ ਗੱਲ ਕਰੇਗਾ। ਕਹਿੰਦਾ ਇੱਕ ਵਾਰੀ ਮੈਂ ਬਾਜ਼ਾਰ ਗਿਆ ਤੇ ਮੇਨ ਬਾਜ਼ਾਰ 'ਚ ਵੜਿਆ ਤੇ ਉੱਥੇ ਨਾ ਰੇਹੜੀ ਤੇ ਅੰਬ ਪਏ ਸੀ। ਤੇ ਮੈਂ ਉਹਨੂੰ ਭਾਈ ਨੂੰ ਪੁੱਛਿਆ, ਮੈਂ ਕਿਹਾ ਯਾਰ ਇਹ ਲੰਗੜਾ ਪਿਆ? ਕਹਿੰਦਾ ਲੰਗੜਾ ਤਾਂ ਹੀ ਤਾਂ ਰੇਹੜੀ ਤੇ ਪਿਆ। ਗੱਲ ਹੈ, ਉਹਨੇ ਗੱਲ ਵੀ ਕਰਨੀ ਤੇ ਲੱਗਣੀ ਜੁਗਤ ਹੀ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਨਾ ਇਹ ਫਿਲਮ ਵਾਂਗੂ, ਇਹ ਦੁਨੀਆ ਦਾ ਫਿਲਮ ਵਾਂਗੂ ਹੈ, ਵਿੱਚ ਕਾਮੇਡੀ ਦਾ ਥੋੜੀ ਥੋੜੀ ਚੱਲਦੀ ਰਹਿੰਦੀ। ਫਿਲਮ ਵਿੱਚ ਕਮੇਡੀਅਨ ਦਾ ਰੋਲ ਹੁੰਦਾ ਹੈ,
ਸੋ ਅਸੀਂ ਨਾਸਰ ਸਾਹਿਬ ਨੂੰ ਨਾਲ ਰੱਖਿਆ ਇਸੇ ਕਾਮੇਡੀ ਵਾਸਤੇ, ਸੰਗੀਤਾ ਗੱਲਾਂ ਕਰਨ ਵਾਸਤੇ ਅਹਿਮਦ ਅਲੀ ਸਾਹਿਬ ਨੇ ਸਾਡੇ ਕੋਲ, ਤੇ ਬਾਕੀ ਕਾਮੇਡੀ ਵਾਸਤੇ ਅਸੀਂ ਨਾਸਰ ਢਿੱਲੋਂ ਸਾਹਿਬ ਨੂੰ ਰੱਖਿਆ। ਬੈਲੈਂਸ ਬਰਾਬਰ ਰਹਿ ਜਾਂਦਾ ਜੀ ਇਸ ਚੀਜ਼ ਦਾ। ਨਹੀਂ ਬਿਲਕੁਲ ਅੱਛਾ ਹੋਣਾ ਚਾਹੀਦਾ। ਅੱਛਾ, ਦੂਜਾ ਇੱਕ ਭਰਾ ਨੇ ਨਾ ਪਿੱਛੇ ਜੀ ਕਮੈਂਟ ਕੀਤਾ ਸੀ ਕਿ ਅਗਲੀ ਸਾਨੂੰ ਈਦ ਜਿਹੜੀ ਨਾ ਇਕੱਠੇ ਕਰਨੀ ਚਾਹੀਦੀ ਹੈ। ਮੈਂ ਬੜਾ ਸੁਣ ਕੇ ਹੈਰਾਨ ਹੋਇਆ। ਮੈਂ ਕਿ ਯਾਰ ਇਹ ਵਾਹਵਾ ਦੂਰ ਅੰਦੇਸ਼ ਬੰਦੇ ਨੇ ਜਿਹਨਾਂ ਨੇ ਇੰਨਾ ਸੋਚ ਲਿਆ ਕਿ ਇਕੱਠੀ ਈਦ ਕਰਨੀ ਚਾਹੀਦੀ। ਹਾਂ, ਅਸੀਂ ਇਹ ਸੋਚ ਸਕਦੇ ਹਾਂ ਕਿ ਅਸੀਂ ਤੇ ਕਰਤਾਰਪੁਰਾ ਤੇ ਖੋਲ੍ਹਤਾ ਅਰੋੜਾ ਸਾਹਿਬ, ਤੇ ਉੱਥੇ ਜਾ ਕੇ ਹੁਣ ਅਸੀਂ ਮਿਲ ਸਕਦੇ ਹਾਂ ਤੁਹਾਡੇ ਨਾਲ, ਤੁਸੀਂ ਵੀ ਆ ਜਾਇਓ ਈਦ ਤੇ ਇਹ ਹੋ ਸਕਦਾ ਜ਼ਰੂਰ। ਦੇਖੋ ਜੀ, ਇਹ ਇਕੱਠੇ ਅਸੀਂ ਜੀ ਚਾਹੇ ਫਿਜ਼ੀਕਲੀ ਨਾ ਹੋ ਸਕੀਏ, ਇਹ ਵੀ ਅਸੀਂ ਪੰਜਾਬੀ ਸੱਤ ਦੇ ਜ਼ਰੀਏ ਈਦ ਇਕੱਠੇ ਮਨਾ ਰਹੇ ਹਾਂ। ਰਸਤੇ ਦਿਲਾਂ ਤੇ ਜਿਹੜੇ ਰਾਹ ਇੱਕ ਵਾਰ ਖੁੱਲ ਜਾਣਗੇ ਨਾ, ਜਿਹੜੇ ਸਰਹੱਦਾਂ ਫਿਰ ਖੁੱਲਣਗੀਆਂ। ਜੇ ਸਰਹੱਦਾਂ ਨੇ ਜਿਨ੍ਹਾਂ ਦੇ ਦਿਲਾਂ ਨੂੰ ਰਾਹ ਨਹੀਂ ਹੈ, ਜੋ ਦਿਲ ਕਰਨਗੇ ਮਿਲਣ ਦੇ, ਅਸੀਂ ਸਰਕਾਰਾਂ ਨੂੰ ਕਵਾਂਗੇ ਫਿਲਮਾਂ ਮਾਫ ਕਰਨਾ ਬਾਰਡਰਸ ਖੁੱਲਣਗੇ ਤੇ ਆਪਣੇ ਆਪ ਤਬਦੀਲੀਆਂ ਆ ਜਾਣਗੀਆਂ। ਸੋ ਮੇਰਾ ਖਿਆਲ ਹੈ ਭਾਈ ਆਸਾਨ ਅਰੋੜਾ ਸਾਹਿਬ ਕੋਚ ਵੀ ਪੱਗ ਬੰਨ ਕੇ ਏਡੀ ਸੋਹਣੀ ਆ ਜਾਂਦੇ ਤੇ ਗਾਂ ਇਕੱਠੇ ਈਦ ਕਰਨ ਵਾਲੇ ਕਮੈਂਟ ਇਹਨਾਂ ਦੇ ਹੀ ਆਉਂਦੇ। ਅਹਿਮਦ ਅਲੀ ਸਾਹਿਬ, ਤੁਹਾਨੂੰ ਵੀ ਮੁਬਾਰਕ ਹੋਵੇ, ਤੁਸੀਂ ਵੀ ਆਪਣੀ ਫੇਸਬੁੱਕ ਪ੍ਰੋਫਾਈਲ ਵੀ ਬਣਾ ਲਈ ਹੈ। ਮਾਸ਼ਾਅੱਲਾ ਤਰੱਕੀ ਕਰ ਰਹੇ ਹੋ ਅੱਜ ਕੱਲ੍ਹ। ਮੈਨੂੰ ਤਾਂ ਲੱਗਦਾ ਤੁਸੀਂ ਪਰਮਾਨੈਂਟ ਹੋਸਟ ਵੀ ਬਣ ਗਏ ਜਿਸ ਤਰੀਕੇ ਨਾਲ ਤੁਹਾਡੀ ਪਾਰਟਿਸਿਪੇਸ਼ਨ ਮਾਸ਼ਾਅੱਲਾ ਹੋ ਰਹੀ ਹੈ। ਬਸ ਇਹ ਸਾਰਾ ਤੁਸੀਂ ਦੋਸਤਾਂ ਨਾਲ ਹੀ ਪਿਆਰ ਹੈ। ਨਹੀਂ, ਅੱਛੀ ਗੱਲ ਹੈ ਜੀ, ਮਾਸ਼ਾਅੱਲਾ। ਅਸਲ 'ਚ ਮੇਨ ਚੀਜ਼ ਹੈ ਨਾ ਤੁਹਾਡੀ ਜਿਹੜੀ ਬੋਲੀ ਹੈ ਨਾ। ਮੈਂ ਤੇ ਖੈਰ ਇੱਥੇ ਰਹਿੰਦਾ ਨਾ ਪਿੰਡੀ, ਤੇ ਮੈਂ ਇੱਥੇ ਕਾਫੀ ਦੋਸਤ ਵੀ ਨੇ ਜਿਹੜੇ ਫਤਿਹ ਜੰਗ ਦੇ ਨੇ। ਫਤਿਹ ਜੰਗ ਇੱਕ ਏਰੀਆ ਖੁੰਡੇ ਦੇ, ਤੇ ਉਹਨਾਂ ਦੀ ਬੋਲੀ ਮੈਂ ਸੁਣਦਾ ਰਹਿੰਦਾ, ਬਾਕੀ ਮੈਨੂੰ ਬੜੀ ਮਿੱਠੀ ਮਾਜ਼ਰ ਥੋੜੀ ਆਵਾਜ਼ ਕੱਟੀ ਗਈ, ਏਰੀਆ ਦਾ ਨਾਮ ਸਮਝ ਨਹੀਂ ਆਇਆ। ਖੁੰਡਾ ਤੇ ਤੁਹਾਡਾ ਜਿਹੜਾ ਖੁੰਡਾ जी जी खुंडा जी ऐसा तो कि गुजर के अगली तहसील जावना ग्राम बिल्कुल जी जी सरदार साहब जिथे ਦੇ ਸਰਦਾਰ ਸਾਹਿਬ ਪੋਤਰੀ ਹੋ ਗਏ ਅਲਫਾ ਬਰਾਵੋ ਚਾਰਲੀ ਜੋ ਆਉਂਦੇ ਸੀ ਬੜੇ ਮਸ਼ਹੂਰ। जी जी वो थोड़ा आगे गुजर के उस गांव च अलबत्ता मलिक फैमिली ਜਿਹੜੇ ਮਤਲਬ ਉੱਥੇ ਨੇ ਮਾਲਿਕ ਜੀ ਜੀ ਮਲਿਕ ਬਿਲਕੁਲ हाँ जी उस ग्रां ਜਿਹੜਾ ਆਪਣੀ फैमिली ਉਹ मलिक फैमिली ਜਿਹੜੇ ਉਧਰ मालिक और उस तो आगे गुजर के मतलब अगली तहसील ਚ ਪਾਇਆ ਬਣਾ ਉਹ ग्रां। ਠੀਕ ਹੋ ਗਿਆ। ਨਾਸਰ ਭਾਈ, ਅੱਗੇ ਦਾ ਕੀ ਪਲਾਨ ਹੈ? ਰਮਜ਼ਾਨ ਤੋਂ ਬਾਅਦ ਦਾ ਇੱਕ ਜਾਰੀ ਰੱਖੋਗੇ ਸਾਂਝੀ ਸੱਥ ਵਾਲਾ ਸੀਨ, ਜਾਂ ਕੋਈ ਹੋਰ ਕੋਈ ਸਿਲਸਿਲਾ ਜੋੜੋਗੇ, ਜਾਂ ਕਿਸ ਤਰ੍ਹਾਂ ਪਲਾਨ ਦੱਸ ਦਿਓ ਕਿ ਯੂਜ਼ਰ ਜਿਹੜੇ ਨੇ ਅਸੀਂ ਤੇ ਸਾਡੇ ਲਈ ਤੇ ਟਾਈਮ ਬਹੁਤ ਫਿਜ਼ੀਬਲ ਹੈ, ਰਾਤ ਵਾਲਾ ਟਾਈਮ। ਅੱਗੋਂ ਹੁਣ ਅਰੋੜਾ ਸਾਹਿਬ ਦੀ ਵੇਖਣੀ ਫਿਜ਼ੀਬਿਲਿਟੀ ਇਹਨਾਂ ਦੀ ਵੀ, ਕਦੋਂ ਇਹ ਟਾਈਮ ਸਾਨੂੰ ਦੇ ਸਕਦੇ, ਕਿਉਂਕਿ ਇਹਨਾਂ ਤੋਂ ਬਗੈਰ ਮੈਂ ਕਰ ਨਹੀਂ ਸਕਦਾ। ਮੈਂ ਤੇ ਕਿਤੇ ਵਿੱਚ ਕੋਈ ਜੁਗੇ ਜਗੇ ਮਾਰ ਸਕਦਾ, ਪਤਾ ਤੇ ਮੈਨੂੰ ਇੰਨਾ ਕੋਈ ਨਹੀਂ। ਇੰਟੈਲੈਕਚੁਅਲ ਬੰਦੇ ਸਾਡੇ ਕੋਲ ਇਹ ਹੀ ਨਹੀਂ ਹੈ, ਅਹਿਮਦ ਅਲੀ ਹੈ। ਤੇ ਜੇ ਇਹ ਟਾਈਮ ਦੇਣਗੇ ਤੇ ਅਸੀਂ ਜ਼ਰੂਰ ਕੰਟੀਨਿਊ ਰੱਖਾਂਗੇ ਇਸ ਪ੍ਰੋਗਰਾਮ ਨੂੰ, ਕਿਉਂਕਿ ਸਾਡੇ ਲਈ ਟੌਪਿਕ ਕਾਫੀ ਰਹਿੰਦੇ ਨੇ। ਆਪਾਂ ਵਾਰਿਸ ਸ਼ਾਹ ਤੇ ਕਰਨਾ, ਬੁੱਲੇ ਸ਼ਾਹ ਤੇ ਕਰਨਾ, ਬਾਬਾ ਫਰੀਦ ਤੇ ਕਰਨਾ, ਬਹੁਤ ਸਾਰੇ ਪ੍ਰੋਗਰਾਮ ਵਾਲੇ ਸਾਡੇ ਪੈਂਡਿੰਗ ਨੇ, ਸਾਂਝੀ ਸਾਦੇ ਰਹਿੰਦੇ ਨੇ। ਤੋ ਅੱਗੋਂ ਟਾਈਮ ਦਾ ਵੇਖਣਾ ਪੈਣਾ ਵੀ, ਕਿਉਂਕਿ ਲਾਕਡਾਊਨ ਖੁੱਲ ਗਿਆ, ਅਰੋੜਾ ਸਾਹਿਬ ਦਾ ਵੀ ਆਪਣਾ ਆਫਿਸ ਦਾ ਕੰਮ, ਕਿ ਕਦੋਂ ਤੋਂ ਅੱਗੋਂ ਸਾਨੂੰ ਟਾਈਮ ਦੇ ਸਕਦੇ ਨੇ। ਮੈਂ ਇਸ ਟਾਈਮ ਬਿਲਕੁਲ ਫਿਜ਼ੀਬਲ ਹਾਂ, ਦਿਨ ਦੇ ਕੰਮ ਕਰਕੇ ਸਾਰਾ ਇਸ ਟਾਈਮ ਔਖਾ ਨਹੀਂ ਹੁੰਦਾ ਪ੍ਰੋਗਰਾਮ ਕਰਨਾ। ਸੋ ਇਹਨਾਂ ਦਾ ਟਾਈਮ ਵੇਖਣਾ ਵੀ ਕਿਵੇਂ ਲੱਗ ਸਕਦਾ ਜੀ। ਕੋਈ ਨਾ ਕੋਈ ਸਿਲਸਿਲਾ ਜ਼ਰੂਰ ਕਰਾਂਗੇ ਜੀ। ਮੈਂ ਇਸ ਵਕਤ ਤੁਸੀਂ ਮੈਂ ਅੱਜ ਕੱਲ੍ਹ ਆਪਣੇ ਆਫਿਸ ਵਿੱਚ ਆ ਕੇ ਪ੍ਰੋਗਰਾਮ ਕਰ ਰਿਹਾ। ਮੈਂ ਆਫਿਸ ਵਿੱਚ ਸਾਡਾ ਲਾਕਡਾਊਨ ਖੁੱਲ ਗਿਆ, ਪਰ ਮੈਂ ਆਪਣੇ ਸਟਾਫ ਨੂੰ ਵਾਪਸ ਨਹੀਂ ਅਜੇ ਬੁਲਾਇਆ। ਮੈਂ ਇਕੱਲਾ ਹੀ ਆਉਣਾ ਆਫਿਸ ਵਿੱਚ, ਤੇ ਇਸ ਕਰਕੇ ਪ੍ਰੋਗਰਾਮ ਵੀ ਕਰ ਸਕਦਾ। ਪਰ ਜਦੋਂ ਸਾਰੇ ਸਟਾਫ ਆ ਗਿਆ ਤੇ ਫਿਰ ਮੈਨੂੰ ਕੋਈ ਫਿਰ ਸੀਰੀਅਸਲੀ ਆਫਿਸ ਵਿੱਚ ਲਏਗਾ ਨਹੀਂ, ਕਹਿਣਾ ਯਾਰ ਇਹ ਤਾਂ ਆਪ ਬੈਠੇ ਤੇ ਮਜ਼ਾਕ ਕਰਦਾ ਰਹਿੰਦਾ ਹੈ, ਫਿਰ ਕੰਮ ਕਿਸੇ ਨੇ ਨਹੀਂ ਕਰਨਾ ਆਫਿਸ ਵਿੱਚ। ਸੋ ਮੈਨੂੰ ਥੋੜਾ ਜਿਹਾ ਟਾਈਮ ਸੈਟ ਅਪ ਕਰਨਾ ਪਏਗਾ, ਪਰ ਕਰਾਂਗੇ ਜ਼ਰੂਰ ਜੀ ਪ੍ਰੋਗਰਾਮ, ਬਿਲਕੁਲ ਕਰਾਂਗੇ। ਅੱਛਾ, ਇੱਕ ਗੱਲ ਤੁਹਾਡੇ ਵਾਸਤੇ, ਇੱਕ ਹੋਰ ਕਮੈਂਟ ਹੈ ਨਾਸਰ ਸਾਹਿਬ, ਕਹਿੰਦੇ ਤੁਹਾਨੂੰ ਪੰਜਾਬੀ ਸਟੇਜ ਡਰਾਮਿਆਂ 'ਚ ਵੀ ਆਉਣਾ ਚਾਹੀਦਾ ਜੀ। ਨਾਸਰ ਭਾਈ ਇੱਥੇ ਕਾਮੇਡੀ ਸਟੇਜ ਡਰਾਮਾ ਕਰਨਗੇ ਜੀ, ਨਵੀਦ ਸੰਧੂ ਸਾਹਿਬ ਕਹਿੰਦੇ ਨੇ ਜੀ। ਇਹ ਮਸ਼ਵਰਾ ਨਾ ਹੀ ਦਿਓ, ਇਹ ਆਪਣਾ ਅਹਿਸਾਨ ਨੂੰ ਪਤਾ, ਜਿਹਨੂੰ ਪਤਾ ਮੇਰੇ ਦੋਸਤ ਨੇ ਸਾਰੇ, ਵੈਸੇ ਇਫਤਖਾਰ ਠਾਕੁਰ ਹੋਣੀ ਉਹ ਸਾਰੇ ਜਾਣਦੇ ਨੇ, ਬੜਾ ਫਿਜ਼ੀਕਲੀ ਵੀ ਆਪਾਂ ਉਹਨਾਂ ਨਾਲ ਮਿਲਦੇ ਮੁਲਦੇ ਰਹਿੰਦੇ। ਸਾਡੇ ਇੱਥੇ ਥੋੜਾ ਕਨਸੈਪਟ ਹੋ ਰਿਹਾ, ਤੁਹਾਡੇ ਥੋੜਾ ਜਿਹਾ ਬਦਲ ਗਿਆ, ਸਾਡੇ ਕਨਸੈਪਟ ਇੱਧਰ ਦਾ ਹੋ ਰਿਹਾ ਵੀ ਇਸ ਲਾਈਨ 'ਚ ਜਿਹੜਾ ਬੰਦਾ ਹੋਵੇ ਨਾ, ਉਹਨੂੰ ਬੜਾ ਹੋਰ ਤਰ੍ਹਾਂ ਉਹਦੇ ਤੇ ਜੁਮਲਾ ਕੱਸ ਜਾਂਦਾ, ਇਹ ਕੀ ਕੰਜਰ ਵਾਲੇ ਕੰਮ ਸ਼ੁਰੂ ਕਰ ਲਏ। ਡਰਾਮੇ ਦੇ ਹਵਾਲੇ ਤੋਂ ਗੱਲ ਕਰਾਂਗੇ, ਬੜੀ ਇੰਪੋਰਟੈਂਟ ਗੱਲ ਕਰ ਲਵਾਂ। ਸਾਡੇ ਨਾਲ ਦੋਸਤ ਵੀ ਨੇ ਕਸ਼ਮੀਰ, ਮੈਂ ਉਹਨਾਂ ਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਆਪ ਕਿਉਂਕਿ ਡਰਾਮਾ ਅਦਾਕਾਰ ਹਾਂ ਜੀ, ਮੈਂ ਆਪ ਅਦਾਕਾਰੀ ਕਰਦਾ। ਇਨਫੈਕਟ ਅਸੀਂ ਕੱਲ੍ਹ ਹੀ ਆਪਣੀ ਨਾ ਵੈਬਸਾਈਟ ਦੁਬਾਰਾ ਰੀਲਾਂਚ ਕੀਤੀ ਹੈ, punjabiarts.com।
ਉਹਦੇ ਤੇ ਬਹੁਤ ਸਾਰੇ ਪੰਜਾਬੀ ਡਰਾਮੇ ਨੇ, ਸਟੇਜ ਡਰਾਮੇ, ਜਿਹਨਾਂ ਨੂੰ ਤੁਸੀਂ ਜਾ ਕੇ ਉੱਥੇ ਦੇਖ ਸਕਦੇ। ਇਹ ਸਟੇਜ ਡਰਾਮੇ ਸਾਰੇ ਕੈਨੇਡੀਅਨ ਪੰਜਾਬੀ ਸਟੇਜ ਡਰਾਮੇ ਨੇ। ਇਹ ਬੜੇ ਸੰਜੀਦਾ ਡਰਾਮੇ ਨੇ, ਮਜ਼ਾਹੀਆ ਡਰਾਮੇ ਨੇ, ਸੰਜੀਦਾ ਨੇ, ਤੇ ਇਹ ਸੰਜੀਦਗੀ ਨੇ। ਜਿਹੜੇ ਕੈਨੇਡੀਅਨ ਸਾਡੇ ਜਿਹੜੇ ਮਸਲੇ ਨੇ ਉਹਨਾਂ ਉੱਤੇ ਡਰਾਮੇ ਨੇ, ਇੱਕ ਡੇਢ ਘੰਟੇ ਦੇ ਕਰੀਬ ਦੇ ਡਰਾਮੇ ਨੇ। ਅਸੀਂ ਮਜ਼ਾਹੀਆ ਡਰਾਮੇ ਘੱਟ ਕਰਦੇ ਆ ਪਰ ਉਹ ਘੱਟ ਹੁੰਦੇ ਨੇ। ਪਰ ਜ਼ਿਆਦਾ ਤੁਸੀਂ ਡਰਾਮਿਆਂ ਵਿੱਚ ਤੁਸੀਂ ਦੇਖੋਗੇ ਸੰਜੀਦਗੀ ਹੋਏਗੀ, ਉਹ ਗੱਲਾਂ ਹੋਣਗੀਆਂ ਜਿਹੜੀ ਸਾਡੀ ਤੁਹਾਡੀ ਜ਼ਿੰਦਗੀ ਦੇ ਨਾਲ ਵਾਬਸਤਾ ਨੇ, ਉਹਨਾਂ ਗੱਲਾਂ ਤੇ ਅਸੀਂ ਡਰਾਮੇ ਕਰਦੇ ਹਾਂ। ਸੋ ਸ਼ਾਇਦ ਤੁਸੀਂ ਗੱਲ ਠੀਕ ਕਰੋ ਕਿ ਥੋੜਾ ਜਿਹਾ ਰੰਗ ਬਦਲ ਗਿਆ ਡਰਾਮੇ ਦਾ। ਜੇ ਦੇਖਣਾ ਤਾਂ ਵੈਬਸਾਈਟ ਤੁਹਾਨੂੰ ਕੁਇਕਲੀ ਦੱਸ ਦਿੰਦਾ ਜੀ, punjabiarts.com ਸਾਡੀ ਜੀ ਵੈਬਸਾਈਟ ਹੈ ਜੀ। ਅੱਛਾ, ਅਹਿਮਦ ਅਲੀ ਸਾਹਿਬ ਤੇ ਅਹਿਸਾਨ ਸਾਹਿਬ, ਤੁਸੀਂ ਤੁਹਾਡੇ ਦੋਵਾਂ ਕੋਲ ਈਦ ਦੀ ਗੱਲਾਂ ਪੁੱਛਣੀਆਂ ਨੇ ਜੀ। ਕੋਈ ਈਦ ਨਾਲ ਤੁਹਾਡੇ ਬਚਪਨ ਦੀ ਜਿਹੜੀ ਯਾਦ ਹੋਵੇ, ਜਿਹੜੀ ਬਹੁਤ ਛੋਟੀ ਜਿਹੀ ਗੱਲ ਕੋਈ ਹੋਵੇ ਜਿਹੜੀ ਅੱਜ ਵੀ ਯਾਦ ਰਹਿ ਗਈ ਹੋਵੇ, ਜਿਹੜੀ ਬਚਪਨ ਦੀ ਕੋਈ ਅੱਛੀ ਖੂਬਸੂਰਤ ਯਾਦ ਹੋਵੇ, ਕੀ ਸਾਂਝੀ ਕਰ ਸਕਦੇ ਹੋ ਪੁਰਾਣੀ ਗੱਲ ਕੋਈ ਈਦ ਦੀ? जी ईद नहीं जी, मतलब बिल्कुल निक्का होना तो ये है कि मोहल्ले ने अंदर पींगा जेडी होंदियां ना, वो मतलब वो भी लैने होने लोग, वो रुपया 2-2 रुपए के पींगा लावनियां, होर वो जेड़ा आसमानी झूठे ना पटावने वाले वो। लेकिन मड़ी जेडी याद जेडी ना भुलने वाली वो ये कि असर इत्थे बिल्कुल करीब जेड़ा ना कह वे पुराना रनवे भी उसने कुछ हिस्सा बाकी है जी भी, मतलब ब्रिटिश दौर ने जेड़ा वो मिलिट्री बेस है, कोई मिलिट्री एयरपोर्ट है, वो बाद च गैराबाद हो गया सारियां वो सा मतलब पट पुट के पट्टियां शट्टियां बना छटियां ने, ते लोकां जाइयां कोई नीलामी ते चातियां ते कुछ रह गईयां, ते हुण गैराबाद हो गया। लेकिन वो पट्टी ने उसने कोई रनवे थोड़ा बहुत रह गया, ते वो एक रस्ता जिहा मतलब काफी 3-4-5 किलोमीटर लागन। ते वो अड्डे दौर च ये है कि ट्रेंड होना है कि साइकिलां जिस को अपनियां वड्डी साइकिल जिहड़ी अपने असीं चलाने उस राह वाली वो साइकिलां या फिर साइकिलां मिलनियां किराए ते उस टाइम जेह्ड़ा मतलब ईद आह्ले दिन जेह्ड़े पैसे ऐसे इकट्ठे होने 2-4 रुपए 5 रुपए घंटे ते किराए ते साइकिल मिलनी होनी, ते वो जागता सारा साइकिल किराया गिन के आएंगे उत्थे रेस लावनी। ते उससे मतलब असीं कि बस एंटर होए ते उमां ही याद है कि मेरे नाल गवाडी है लड़का मरी है, ते वो कुछ रब्बे ध्यान जो है ते कट मारा उस समय जेह्ड़ा कट मारने ने ओवरटेक करके सामने उसने उससे ढटा तो बेचारा बड़ा डाढ़ा ढटा, वो हैंडल के अंदर ही एक तरह ना फंस गया बिल्कुल। जिसमें ढटा तो एक बार बेसुध हो गया, डर पै गया भाई ये तो मथे लग सी है। ते इतनी देर च खैर उस थोड़ी देर गुजरी ते को होश हो शायद शुक्र किया। फिर उतो अगर सन रेस शुरू हुई ते वन के जिथे बिल्कुल तकरीबन एंडिंग पॉइंट है और उस जगह वन के रोड ते असीं चढ़ गए हैं। रोड ना कच्चियां जाइयां पुराने जमाने च बहुत ज्यादा होनी है, दूर दूर तक जितना रोड होना है उस तो दूनी दों पासे जेह्ड़ा कच्ची जगह होनी, दरख्त लगे होने हैं। उस जाई ते पहुंच के मैं हुण पिछे वेखना पिया मुड़ के भी पिछे होर कितने के रह गए, जेह्ड़ा पिछे आई वो कितना के नेड़े वे उसी संगी मुड़ के बदला लाया, उस ओवरटेक करके कट मारा। उस तो बाद मैं साइकिल च खैर फंसा ना तो निकला ढटा तो कुछ भी नहीं ते करना कुछ भी नहीं ते 8-10 के फुट जेड़ा नो मैं एवें खब्बी साइड ते घसीटी ना गया। ईद ने नवे कपड़े पाए हुए, वो खब्बी साइड तो मोढे तो गिन के थल्ले गिट्टे तक जेड़ा वो सारी कमीज भी सलवार बिल्ली रुली मुड़ के घर उस हाल च पहुंचे ते घरों बस बेइज्जती शिस्ती हुई, कोट कुटाई तो बच गए बेरही के तमाशा जेड़ा के जी खेड खेड वो एक याद है कि जेड़ी मतलब हमेशा याद रहंदी। ਨਵੇਂ ਕੱਪੜੇ ਜਿਹੜੇ ਨਾ ਉਦੋਂ ਕੀ ਕਹਿੰਦੇ ਹੁੰਦੇ ਵੀ ਈਦ ਵਾਲੇ ਦਿਨ ਖਰਾਬ ਹੋ ਗਏ ਤੇ ਉਹ ਵੀ ਬੜਾ ਅਫਸੋਸ ਲੱਗਦਾ, ਦੁੱਖ ਲੱਗਦਾ। ਸਾਡੇ ਨਾਲ ਮੇਰਾ ਗੁਆਂਢੀ ਦਾ ਮੁੰਡਾ ਥੋੜਾ ਜਿਹਾ ਕੰਜੂਸ ਬੜਾ ਨਾ, ਤੇ ਉਹ ਉਹਨੇ ਕੱਪੜੇ ਐਵੇਂ ਹੀ ਤੇ ਨਵੇਂ ਸਵਾਏ, ਤੇ ਉਹ ਕਿਸੇ ਨਾਲ ਨਾ ਐਵੇਂ ਹੀ ਜਿਵੇਂ ਸ਼ੁਗਲ ਜੇ ਇੱਕ ਦੂਜੇ ਨਾਲ ਆਪਾਂ ਕਿਸੇ ਨੂੰ ਹੱਥ ਮਾਰਦਾ, ਕਿਸੇ ਨੂੰ ਇੱਥੋਂ ਫੜ ਲਿਆ ਗਲੇ ਫੜ ਲਿਆ, ਉਹਨੇ ਇੱਥੋਂ ਨਾ ਉਹਦਾ ਕਮੀਜ਼ ਪਾੜਦਾ ਇੱਥੋਂ, ਉਹਨੂੰ ਗਾਲ ਕੱਢ ਕੇ ਆਂਦਾ ਇੱਥੋਂ ਜੋ ਪਾੜਿਆ ਜਾਂਦਾ ਇੱਥੋਂ ਸਾਈਡ ਤੋਂ ਪਾੜ ਲੈਣਾ ਵੀ ਸੀਪ ਤੇ ਜਾਂਦਾ ਅਹਿਮਦ ਅਲੀ ਦੀ ਗੱਲ ਜਿਹੜੀ ਨਾ ਅਹਿਮਦ ਅਲੀ ਨੇ ਗੱਲ ਕੀਤੀ ਹੈ ਨਾ ਉਹਦੀ ਓਵਰਟੇਕ ਦੀ, ਤੇ ਵਿੱਚ ਮੈਨੂੰ ਸਾਈਕਲ ਦੀ ਤੇ ਗੱਲ ਯਾਦ ਆ ਗਈ। ਸਾਡੇ ਪਿੰਡ ਨਾ ਇੱਕ ਮੁੰਡਾ ਹੁੰਦਾ ਸੀ ਤੇ ਧੋਤੀ, ਤੇ ਅਰੋੜਾ ਸਾਹਿਬ ਨੂੰ ਵੀ ਪਤਾ ਹੈ ਨਾ, ਤੇ ਪੰਜਾਬ 'ਚ ਵੀ ਬੜਾ ਕੰਸੈਪਟ ਹੈ ਜੀ ਧੋਤੀ ਦਾ। ਧੋਤੀ ਬੜੀ ਮਸ਼ਹੂਰ ਹੈ, ਪੰਜਾਬੀਆਂ ਦੀ ਇੱਕ ਚੀਜ਼ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਧੋਤੀ ਕਦੇ ਨਾ ਧੋਤੀ। ਤੇ ਉਹ ਇੱਕ ਵਾਰੀ ਇੱਕ ਮੁੰਡਾ ਸਾਡਾ ਪਿੰਡ ਦਾ ਸੀ, ਉਹ ਸਾਈਕਲ ਤੇ ਬਹਿ ਗਿਆ ਤੇ ਧੋਤੀ ਲਾ ਕੇ ਅਰੋੜਾ ਸਾਹਿਬ ਚਲਾ ਗਿਆ ਸ਼ਹਿਰ। ਉਹ ਸ਼ਹਿਰ ਸਿੱਲਾਂ ਵਾਲੀ ਜਿਹੜਾ ਨਾ ਸਾਡੇ ਤੋਂ ਤੁਹਾਨੂੰ ਤੇ ਪਤਾ ਹੀ ਹੋਣਾ, ਖੈਰ ਸਿੱਲਾਂ ਵਾਲੀ ਸਾਡਾ 35 ਜਨੂਬੀ ਤੋਂ ਥੋੜਾ ਹੀ ਹੈ, 5 ਕਿਲੋਮੀਟਰ ਹੈ। ਤੇ ਉਹ ਚਲਾ ਗਿਆ ਉੱਥੇ ਕੋਈ ਸੌਦਾ ਲੈਣਾ ਸੀ, ਤੇ ਵਾਪਸੀ ਤੇ ਇੰਝ ਜਿਹੜਾ ਨਾ ਉਹ ਜਿਹੜੀ ਚੇਨ ਹੈ ਨਾ ਉਹਦੇ ਵਿੱਚ ਜਿਹੜੀ ਨਾ ਉਹਦੀ ਧੋਤੀ ਅੜ ਗਈ। ਉਹ ਪਿੰਡ ਪਹੁੰਚ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ ਧੋਤੀ ਜਿਹੜੀ ਨਾ ਉਹ ਇੰਝ ਹੀ ਚੱਲਦਾ ਰਿਹਾ। ਉੱਤੇ ਉਹ ਕਮੀਜ਼ ਨੇ ਝੱਗਾ ਪਾਇਆ ਵਾ ਸੀਗਾ, ਲੇਕਿਨ ਕਿ ਥੱਲੇ ਉਹ ਪਿੰਡ ਪਹੁੰਚ ਗਿਆ, ਉਹਨੂੰ ਪਤਾ ਨਹੀਂ ਲੱਗਾ। ਧੋਤੀ ਦਾ ਜਿੱਥੇ ਫਾਇਦੇ ਨੇ ਨਾ ਨੁਕਸਾਨ ਵੀ ਬੜੇ ਨੇ, ਕਿਸੇ ਨੂੰ ਸੰਭਾਲਣਾ ਬੜਾ ਪੈਂਦਾ। ਉਹ ਮੈਨੂੰ ਅਹਿਮਦ ਅਲੀ ਸਾਹਿਬ ਦੀ ਗੱਲ ਤੋਂ ਯਾਦ ਆ ਗਈ। ਬਹੁਤ ਸ਼ੁਕਰੀਆ ਗੁਜਰ ਸਾਹਿਬ। ਜਿਹੜਾ ਨਾ ਮੈਨੂੰ ਈਦ ਦੀ ਯਾਦ, ਇੱਕ ਮੈਂ ਈਦ ਦੀ ਆਪਣੀ ਯਾਦ ਥੋੜੀ ਜਿਹੀ ਕਰਨਾ ਚਾਹੁੰਦਾ, ਫਿਰ ਮੈਂ ਇਜਾਜ਼ਤ ਚਾਹਾਂਗਾ ਤੁਹਾਡੇ ਕੋਲੋਂ। ਜਿਸ ਤਰ੍ਹਾਂ ਕਹਿ ਰਹੇ ਜੀ ਬਚਪਨ ਦੀ ਯਾਦ, ਸਾਡੇ ਪਿੰਡ 'ਚ ਜੀ ਸਾਡੀ ਇੱਕ ਮਸ਼ਹੂਰ ਮਸਜਿਦ ਹੈ ਪਿੰਡ 'ਚ, ਵੱਡੀ ਮਨਾਰ ਵਾਲੀ ਮਸਜਿਦ।
ਛੋਟੇ ਹੁੰਦੇ ਸੀ ਅਸੀਂ ਸਾਰੇ ਜਿਹੜੇ ਮੁੰਡੇ ਹੁੰਦੇ ਸੀ ਨਾ, ਛੋਟੇ ਛੋਟੇ ਬੱਚੇ, ਤੇ ਅਸੀਂ ਸਾਡਾ ਇੱਕ ਹੁੰਦਾ ਸੀ ਈਦ ਵਾਲੇ ਦਿਨ ਨਾ ਅਸੀਂ ਜਾ ਕੇ ਮਨਾਰ ਦੀ ਜਿਹੜੀਆਂ ਨਾ ਉੱਤੇ ਚੜ੍ਹਨਾ ਹੁੰਦਾ ਸੀ ਬਿਲਕੁਲ ਟੌਪ ਤੇ। ਉਹ ਛੋਟੀਆਂ ਛੋਟੀਆਂ ਉਹਦੀਆਂ ਸੀੜੀਆਂ ਹੁੰਦੀਆਂ ਮਨਾਰ ਦੀਆਂ ਜਿਹੜੀਆਂ ਬਿਲਕੁਲ ਟੌਪ ਤੇ ਜਾਂਦੀਆਂ, ਤੇ ਉਹ ਘੁੰਮ ਘੁਮਾ ਕੇ ਇੱਕ ਸਾਡਾ ਇੱਕ ਸ਼ੌਕ ਹੁੰਦਾ ਸੀ ਈਦ ਵਾਲੇ ਦਿਨ ਉਹ ਖੁੱਲਦੀ ਹੁੰਦੀ ਸੀਗੀ, ਤੇ ਅਸੀਂ ਬਿਲਕੁਲ ਜਿਹੜਾ ਨਾ ਟਾਪ ਤੇ ਉੱਤੇ ਜਾਂਦੇ ਹੁੰਦੇ ਸੀ, ਤੇ ਉੱਥੋਂ ਪੂਰੇ ਪਿੰਡ ਦਾ ਜਿਹੜਾ ਨਾ ਨਜ਼ਾਰਾ ਆਉਂਦਾ ਹੁੰਦਾ ਸੀ। ਇੱਕ ਇਹ ਛੋਟੀ ਜਿਹੀ ਯਾਦ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਲਈਏ, ਪੁੱਛਿਆ ਸੀ। ਬਹੁਤ ਸ਼ੁਕਰੀਆ ਗੁੱਜਰ ਸਾਹਿਬ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਸਾਰਿਆਂ ਨੂੰ, ਈਦ ਮੁਬਾਰਕ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ੁਕਰੀਆ ਜਿਹੜੇ ਹੁਣ ਤੱਕ ਜੁੜੇ ਨੇ। ਮੈਂ ਦੱਸਦਾ ਜਾਵਾਂ ਜਿੰਨੇ ਵੀ ਹੁਣ ਸਾਨੂੰ ਦੋਵਾਂ ਚੈਨਲ ਤੇ ਵੇਖਣ ਨੇ, ਇੱਕ ਵਾਰੀ ਤੇ ਸ਼ੇਅਰ ਕਰ ਦਿਓ ਜ਼ਰੂਰ ਇਸ ਵੀਡੀਓ ਨੂੰ। ਤੇ ਅਸੀਂ ਕੱਲ ਸੰਡੇ ਨੂੰ ਵੈਸੇ ਆਫ ਕਰੀਦਾ, ਤੇ ਅੱਗੋਂ ਈਦ ਦੀਆਂ ਛੁੱਟੀਆਂ ਤੱਕ ਛੁੱਟੀ ਜਾਵਾਂਗੇ। ਅੱਗੋਂ ਫਿਰ ਲਾਇਆ ਅਮਲ ਤੈਅ ਕਰਾਂਗੇ ਕਿ ਅਰੋੜਾ ਸਾਹਿਬ ਕਦੋਂ ਟਾਈਮ ਦੇ ਸਕਦੇ। ਸਾਂਝੀ ਸਾਥ ਦਾ ਪ੍ਰੋਗਰਾਮ ਜ਼ਰੂਰ ਕੰਟੀਨਿਊ ਰੱਖਾਂਗੇ ਜੀ, ਟਾਈਮ ਮੇ ਵੀ ਕੋਈ ਅੱਗੇ ਪਿੱਛੇ ਹੋਵੇ, ਉਹਦੇ ਉੱਤੇ ਜ਼ਰੂਰ ਆਪਾਂ ਕਰ ਲਾਂਗੇ। ਅੱਗੋਂ ਇਹ ਈਦ ਦੀਆਂ ਛੁੱਟੀਆਂ ਕੱਲ ਦਾ ਦਿਨ ਤੇ ਈਦ ਦੀਆਂ ਛੁੱਟੀਆਂ ਅਸੀਂ ਨਹੀਂ ਤੁਹਾਡੇ ਰੂਬਰੂ ਹੋ ਸਕਾਂਗੇ। ਅਰੋੜਾ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜਨਾਬ। ਈਦ ਦੀਆਂ ਮੁਬਾਰਕਾਂ, ਵਧਾਈਆਂ ਸਾਰਿਆਂ ਨੂੰ। ਐਂਡ ਤੇ ਜਾਂਦੀ ਵਾਰੀ ਫੇਰ ਵੀ ਦੋਸਤਾਂ ਨੂੰ। ਹਾਂਜੀ ਹਾਂਜੀ ਜੀ ਮੈਂ ਕਿ ਮਤਲਬ ਇਹ ਅਰੋੜਾ ਸਾਹਿਬ ਵੀ ਜਿਹੜਾ ਮਸਰੂਫ ਹੋ ਗਏ ਸਨ, ਔਰ ਜਿਹੜੇ ਸੁਣਨੇ ਵਾਲੇ ਨੇ ਉਹ ਵੀ ਮਸਰੂਫ ਹੋ ਗਏ ਸਨ, ਤੇ ਉਸ ਚ ਜਦੋਂ ਹੋਰ ਕੁਝ ਨਾ ਹੋਇਆ ਤੇ ਇੱਕ ਦਿਨ ਚ ਵੀਕਐਂਡ ਨਹੀਂ ਰੱਖੋ ਕਿ ਮਤਲਬ ਵੀਕਐਂਡ ਤੇ ਹਰ ਬੰਦਾ ਫ੍ਰੀ ਹੋਣਾ, ਜਦੋਂ ਹੋਰ ਕੁਝ ਨਾ ਹੋਇਆ ਤਾਂ ਵਨਸ ਇਨ ਅ ਵੀਕ ਹੀ ਜਿਹੜਾ ਚਲੋ ਮਤਲਬ ਸ਼ੋ ਵੰਜੇ ਉਸ ਨਹੀਂ ਕੋਈ ਟਾਈਮ ਉਹ ਸੋਚਿਆ ਮੈਂ ਜਖਣਾ। ਤੇ ਬਾਕੀ ਸਾਰੇ ਦੋਸਤਾਂ ਜਿਨ੍ਹਾਂ ਜੀ ਸਾਰੇ ਦੋਸਤਾਂ ਮੇਰੀ ਤਰਫੋਂ ਵੀ ਈਦ ਮੁਬਾਰਕ, ਜਿਨ੍ਹਾਂ ਈਦ ਮੁਬਾਰਕ, ਆਖੀ ਖੈਰ ਮੁਬਾਰਕ, ਸਭ ਨੂੰ ਬਹੁਤ ਸ਼ੁਕਰੀਆ। ਸਾਰੇ ਦੋਸਤਾਂ ਨੂੰ ਫੇਰ ਇੱਕ ਵਾਰੀ, ਜਿੰਨੇ ਵੀ ਸਾਡੇ ਸਰਦਾਰ ਵੀਰ, ਹਿੰਦੂ ਭਾਈਚਾਰਾ ਸਾਰੇ ਨੇ ਜਿਹੜੇ ਪਾਕਿਸਤਾਨ ਤੁਹਾਡੇ ਦੋਸਤ ਨੇ, ਘੱਟੋ ਘੱਟ ਸਾਰਿਆਂ ਦੀ ਡਿਊਟੀ ਹੈ ਜੀ 10 ਲੋਕਾਂ ਨੂੰ ਜ਼ਰੂਰ ਤੁਸੀਂ ਵਿਸ਼ ਕਰਨਾ, 10 ਲੋਕਾਂ ਨੂੰ ਮੁਬਾਰਕਬਾਦ ਜ਼ਰੂਰ ਦੇਣੀ ਈਦ ਦੀ, ਤਾਂ ਕਿ ਇਹਦੇ ਨਾਲ ਰਾਬਤੇ ਵਧਣ, ਪਿਆਰ ਵਧੇ। ਬਹੁਤ ਸ਼ੁਕਰੀਆ ਸਾਰਿਆਂ ਦਾ ਜੀ। ਰੋਲਾ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਬਸ ਅਖੀਰ ਵਿੱਚ ਇੰਨਾ ਕਹਿਣਾ ਚਾਹਾਂਗਾ ਸਾਰੇ ਦੋਸਤਾਂ ਨੂੰ ਕਿ ਈਦ ਦੀਆਂ ਬਹੁਤ ਸਾਰੀ ਮੁਬਾਰਕਾਂ। ਜਿਸ ਤਰ੍ਹਾਂ ਕਿ ਨਾਸਰ ਭਾਈ ਨੇ ਕਿਹਾ ਕਿ ਆਪਣੇ 10 ਦੋਸਤਾਂ ਨੂੰ ਈਦ ਦੀ ਮੁਬਾਰਕਬਾਦ ਜ਼ਰੂਰ ਦਿਓ। ਜੇ ਤੁਸੀਂ ਨਹੀਂ ਵੀ ਕਿਸੇ ਨੂੰ ਜਾਣਦੇ ਕਿ ਜੋ ਈਦ ਮਨਾ ਰਿਹਾ, ਉਹ ਦੋਸਤ ਆਪਣੇ ਲੱਭੋ, ਆਪਣੇ ਕੰਮ ਤੇ ਸਕੂਲ ਦੇ ਵਿੱਚ ਜੋ ਤੁਹਾਡੇ ਨਾਲ ਕਦੇ ਪੜ੍ਹੇ ਹੋਣ, ਜਿਹਨਾਂ ਤੁਸੀਂ ਜਾਣਦੇ ਜੋ ਈਦ ਮਨਾ ਰਹੇ ਨੇ, ਫੋਨ ਕਰਕੇ ਉਹਨਾਂ ਨੂੰ ਈਦ ਦੀ ਮੁਬਾਰਕਬਾਦ ਦਿਓ। ਟੈਕਸਟ ਮੈਸੇਜ ਭੇਜ ਸਕਦੇ ਹੋ, ਉਹਨਾਂ ਨੂੰ ਖੁਸ਼ੀ ਹੋਏਗੀ। ਸੋ ਇਹ ਖੁਸ਼ੀਆਂ ਦੀ ਗੱਲ ਹੈ, ਅਸੀਂ ਦੂਸਰੇ ਨਾਲ ਸਾਂਝਾ ਰੱਖੀਏ। ਸਾਂਝੀ ਸਾਥ ਦਾ ਮਕਸਦ ਜਿਹੜਾ ਹੈ ਤਾਂ ਹੀ ਪੂਰਾ ਹੁੰਦਾ ਜੇ ਅਸੀਂ ਸਾਂਝ ਬਣਾਈ ਰੱਖਾਂਗੇ। ਮੇਰਾ ਵਾਅਦਾ ਹੈ ਕਿ ਮੈਂ ਕੰਮ ਦੇ ਵਿੱਚ ਜੋ ਕੁਝ ਵੀ ਹੋਏਗਾ ਮੈਂ ਸਾਂਝੀ ਸਾਥ ਨੂੰ ਜਾਰੀ ਰੱਖਾਂਗਾ, ਜਿਸ ਤਰ੍ਹਾਂ ਵੀ ਹੋਇਆ। ਹੋ ਸਕਦਾ ਹੈ ਵਕਤ ਅਸੀਂ ਸਾਨੂੰ 2 ਘੰਟੇ ਦੀ ਜਗ੍ਹਾ 1 ਘੰਟਾ ਕਰ ਲਈਏ, ਹਫ਼ਤੇ 'ਚ 1 ਦਿਨ ਕਰ ਲਈਏ, ਕੁਝ ਨਾ ਕੁਝ ਕਰਕੇ ਇਹਨੂੰ ਸਾਂਝੀ ਸਾਥ ਨੂੰ ਜੇ ਸ਼ੁਰੂ ਕੀਤੀ ਹੈ ਤਾਂ ਇਸ ਨਾਲ ਬੰਦ ਨਹੀਂ ਹੋਣ ਦੇਵਾਂਗੇ, ਇਹਨੂੰ ਹਮੇਸ਼ਾ ਜਾਰੀ ਰੱਖਾਂਗੇ ਜੀ। ਤੁਹਾਡਾ ਸਾਰਾ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਨਾਸਰ ਭਾਈ ਜਾਂਦੇ ਜਾਂਦੇ ਮੇਰੇ ਖਿਆਲ 'ਚ 30 ਸੈਕਿੰਡ ਜਿਹੜੇ ਤੁਸੀਂ ਡੇਲੀ ਕਰਦੇ ਉਹਦੇ 'ਚ ਅੱਜ ਦਾ ਵੀ ਐਡ ਕਰ ਲਓ, ਜਿਹੜਾ ਹਾਦਸਾ ਹੋਇਆ ਉਹਦੇ ਵਾਸਤੇ ਵੀ ਅਗਰ ਖਾਮੋਸ਼ੀ। ਹਾਂਜੀ ਜ਼ਰੂਰ ਜੀ। ਜਿੰਨੇ ਵੀ ਨੇ ਸਾਰੇ ਉਹਨਾਂ ਵਾਸਤੇ ਦੁਆ ਵੀ ਕਰੋ, ਫਾਤਿਹਾ ਵੀ ਪੜੋ, ਤੇ 30 ਸੈਕਿੰਡ ਦੀ ਖਾਮੋਸ਼ੀ ਵੀ। ਜਿੰਨੇ ਵੀ ਅੱਜ ਇਸ ਦੁਨੀਆ ਤੋਂ ਤੁਰ ਗਏ ਨੇ, ਜਿਹੜੇ ਆਪਣੇ ਘਰਾਂ 'ਚ ਈਦ ਮਨਾਉਣ ਜਾਣ ਡੇ ਸੀ, ਉਹਨਾਂ ਦੀ ਯਾਦ। ਬਹੁਤ ਸ਼ੁਕਰੀਆ ਸਾਰਿਆਂ ਦਾ। ਰੱਬ ਰੱਖਾ ਜੀ ਸਾਰਿਆਂ ਦਾ। ਬਹੁਤ ਸ਼ੁਕਰੀਆ ਦੋਸਤੋ ਸਾਰਿਆਂ ਦਾ ਤੁਹਾਡਾ।